ਤੇ ਤੁਹਾਡਾ ਪਹਿਲਾਂ ਤੋਂ ਹੀ ਉੱਥੇ ਪਿੰਡ ਤੇ ਸੀ ਰੁਝਾਨ ਜਾਂ ਇਹ ਵੀ ਖਾਲਸਾ ਕਾਲਜ ਨੇ ਤੁਹਾਨੂੰ ਦੇਣ ਦਿੱਤੀ ਅੱਗੇ ਵੀ ਇੱਧਰ ਨੂੰ ਤੁਸੀਂ ਹੋ ਗਏ? ਪਰ ਪ੍ਰੋਫੈਸ਼ਨਲੀ ਗਾਇਕੀ ਬਣਨ ਨੂੰ ਨਾ ਮੈਨੂੰ ਘਰਦੇ ਨੇ ਪ੍ਰੇਰਿਆ ਤੇ ਨਾ ਮੇਰਾ ਕਦੀ ਵਿਚਾਰ ਬਣਿਆ। ਟੂਰ ਤੇ ਗਏ ਆ ਭੰਗੜੇ ਦੇ, ਰਾਹ 'ਚ ਗਾਉਂਦੇ ਗਾਉਂਦੇ ਜਾਣਾ, ਬੋਲੀਆਂ ਗਾਣੇ, ਇੱਥੇ ਤੱਕ ਸੀਮਤ ਸੀ। ਪ੍ਰੋਫੈਸ਼ਨਲ ਗਾਇਕ ਬਣਨਾ ਮਤਲਬ ਕਾਲਜ ਐਮਏ ਮੇਰੀ ਕੰਪਲੀਟ ਹੋਣ ਤੱਕ ਮੈਂ ਸੋਚਿਆ ਨਹੀਂ ਸੀ। ਇਹ ਕੈਨੇਡਾ ਜਾ ਕੇ ਜਿਹੜਾ ਸਿਲਸਿਲਾ ਗੱਡੀ 'ਚ ਬਹਿਣ ਲੱਗੇ, ਜਦੋਂ ਮੈਂ ਆਪਣੀ ਗੱਡੀ ਵੱਲ ਨੂੰ ਜਾ ਰਿਹਾ, ਦੇਖੋ ਹੁਣ ਰੱਬ ਉਹ ਬਾਸੀ ਸਾਹਿਬ ਨੂੰ ਰੱਬ ਹੀ ਮੰਨਦਾ ਵੀ ਰੱਬ ਆਪ ਬੋੜਿਆ ਜੀ, ਬਾਸੀ ਸਾਹਿਬ ਦੇ ਵਿੱਚ ਦੀ ਬੋੜਿਆ ਕਿੱਦਾਂ ਹੋਈ ਵੀ ਮੈਨੂੰ ਗਾਇਕੀ ਵੱਲ ਲੈ ਕੇ। ਨਹੀਂ ਤਾਂ ਮੈਂ ਉਹਨੂੰ ਕੋਈ ਲੇਬਰ ਜਾਂ ਕੋਈ ਬਿਜ਼ਨਸ ਉੱਤੇ ਕਰਦਾ ਹੁੰਦਾ ਜੀ। ਹੋ ਚੱਕੀਆਂ ਦੇ ਪੁੜਾਂ ਵਰਗੀਆਂ ਹਿੱਕਾਂ ਜਿਗਰੇ ਗਾਡਰ ਨੇ। ਇੰਡੋਸ ਟੀਵੀ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਪ੍ਰੋਗਰਾਮ ਸਨਮੁਖ ਦੇ ਵਿੱਚ। ਤੇ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ, ਉਹਨਾਂ ਦੇ ਨਾਲ ਰੂਬਰੂ ਕਰਵਾਉਂਦੇ ਹਾਂ। ਅੱਜ ਸਾਡੇ ਸਟੂਡੀਓ ਦੇ ਵਿੱਚ ਉਹ ਆਏ ਨੇ ਜਿਹੜੇ ਕਿ ਕਦੀ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ, ਕਦੇ ਉਹ ਕਹਿੰਦੇ ਨੇ ਕਿ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ, ਜਿਨ੍ਹਾਂ ਦੀਆਂ ਬੋਲੀਆਂ ਮੈਨੂੰ ਲੱਗਦਾ ਹੈ ਕਿ ਲੋਕ ਗੀਤ ਬਣ ਚੁੱਕੀਆਂ ਨੇ, ਜਿਨ੍ਹਾਂ ਦੇ ਗੀਤ ਵੀ ਲੋਕ ਗੀਤ ਬਣ ਚੁੱਕੇ ਨੇ। ਬੱਚੇ ਦੀ ਜ਼ੁਬਾਨ ਦੇ ਉੱਤੇ ਉਹਨਾਂ ਦੇ ਗੀਤ ਗਾਏ ਜਾਂਦੇ ਨੇ। ਤੇ ਦੋਸਤੋ, ਮੇਰੀ ਮੁਰਾਦ ਹੈ ਸਾਡੇ ਬਹੁਤ ਹੀ ਚਹੇਤੇ ਗਾਇਕ ਸਰਬਜੀਤ ਚੀਮਾ ਜੀ। ਸਰਬਜੀਤ ਚੀਮਾ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇੰਡੋਸ ਟੀਵੀ ਐਂਡ ਸਨਮੁਖ ਪ੍ਰੋਗਰਾਮ ਦੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਤੇ ਬੜੇ ਅਦਬ ਦੇ ਨਾਲ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਜੀ। ਬਹੁਤ ਮਿਹਰਬਾਨੀ ਜੀ। ਤੇ ਚੀਮਾ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਸਟ੍ਰੇਲੀਆ ਦੇ ਵਿੱਚ। ਬਹੁਤ ਧੰਨਵਾਦ। ਤੇ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਆਏ ਹੋ? ਨਹੀਂ, ਕਈ ਵਾਰ ਆ ਚੁੱਕੇ ਜੀ। ਅੱਛਾ ਜੀ, ਹਾਂਜੀ, ਠੀਕ ਆ। ਤੇ ਅੱਜ ਕੱਲ੍ਹ ਦੋਸਤੋ ਚੀਮਾ ਸਾਹਿਬ ਬ੍ਰਿਸਬੇਨ ਦੇ ਵਿੱਚ ਪਹੁੰਚੇ ਹੋਏ ਨੇ ਤੇ ਤੁਸਾਂ ਨੇ ਬਹੁਤ ਵਧੀਆ ਸ਼ੋਅ ਵੀ ਕੀਤੇ ਨੇ। ਕੌਫ ਹਾਰਬਰ ਦੇ ਵਿੱਚ 34ਵੀਆਂ ਸਿੱਖ ਗੇਮਸ ਹੋਈਆਂ ਤੇ ਉੱਥੇ ਵੀ ਤੁਸੀਂ ਬਹੁਤ ਲੋਕਾਂ ਨੇ ਬਹੁਤ ਪਿਆਰ ਦਿੱਤਾ। ਜਦੋਂ ਮੈਨੂੰ ਅਜੇ ਵੀ ਯਾਦ ਹੈ ਕਿ ਜਦੋਂ ਤੁਸੀਂ ਸਟੇਡੀਅਮ ਦੇ ਵਿੱਚ ਐਂਟਰ ਹੋਏ ਆ, ਹੋ ਚੱਕੀਆਂ ਦੇ ਪੁੜਾਂ ਵਰਗੀਆਂ ਹਿੱਕਾਂ ਜਿਗਰੇ ਗਾਡਰ ਨੇ। ਜੂਝ ਕੇ ਹੰਦਿਆਂ ਦਾ ਟੱਚ ਕਰਦੇ ਬਾਰਡਰ ਨੇ। ਦੇਵੀ ਦਾਲ ਪਰੀਤਾ ਘੁੱਗਾ ਸ਼ੰਕਰ ਪਿੰਡ ਦਾ ਸੀ। ਹਾ ਬੋਲਾ ਤੋਖੀ ਦੇਵ ਅਟਾ ਵੀ ਬਈ ਪੂਰੀ ਹਿੰਡਦਾ ਸੀ। ਹੋ ਪਹਿਲੇ ਸਮਿਆਂ ਵਿੱਚ ਨਾ ਆਉਂਦੇ ਇਹਨਾਂ ਸਟਾਰਾਂ ਦੇ। ਉਹ ਖੇਡਣ ਜ਼ੋਰਾਂ ਬਈ ਖੇਡਣ ਜਾਨਾ, ਉਹ ਖੇਡਣ ਜ਼ੋਰਾਂ ਨਾਲ ਕਬੱਡੀ ਬਈ ਪੁੱਤ ਸਰਦਾਰਾਂ ਦੇ। ਉਹ ਖੇਡਣ ਜ਼ੋਰਾਂ ਨਾਲ ਕਬੱਡੀ ਬਈ ਪੁੱਤ ਸਰਦਾਰਾਂ ਦੇ। ਕਿੱਦਾਂ ਦਾ ਲੱਗਦਾ ਆ ਜਦੋਂ ਇੰਨਾ ਲੋਕਾਂ ਦੇ ਨਾਲ ਪਿਆਰ ਮਿਲਦਾ ਆ, ਉਹਨੂੰ ਬਰਕਰਾਰ ਰੱਖਣਾ ਇੰਨੀ ਦੇਰ ਦਾ? ਕਿਉਂਕਿ ਮੈਨੂੰ ਲੱਗਦਾ ਸਾਡਾ 92 93 ਤੋਂ ਸਫ਼ਰ ਸ਼ੁਰੂ ਹੋ ਗਿਆ, ਇੰਨੀ ਦੂਰ ਤੱਕ ਚਲੇ ਆਉਣਾ ਬਿਨਾਂ ਕਿਸੇ ਰੁਕਾਵਟ ਦੇ, ਕਿੱਦਾਂ ਦਾ ਫੀਲ ਕਰਦੇ ਹੋ? ਬਹੁਤ ਜ਼ਿਆਦਾ ਵਧੀਆ ਲੱਗਦਾ ਜੀ। ਅਸੀਂ ਕਿਉਂਕਿ ਇੱਕ ਬਹੁਤ ਸਧਾਰਨ ਪਰਿਵਾਰ 'ਚ ਜੰਮੇ ਪਲੇ ਆ, ਪਿੰਡ ਦੇ ਪਰਿਵਾਰ 'ਚ, ਇੱਕ ਮਿਡਲ ਕਲਾਸ ਪਰਿਵਾਰ ਦੇ ਵਿੱਚ, ਜਿਹੜੇ 5-7 ਖੱਤਿਆਂ ਵਾਲੇ ਪਰਿਵਾਰ ਹੁੰਦੇ ਆ ਜੀ, ਉੱਦਾਂ ਦੇ ਪਰਿਵਾਰ 'ਚ ਜੰਮੇ। ਔਰ ਮਾਲਕ ਨੇ ਰਸਤੇ ਬਹੁਤ ਖੂਬਸੂਰਤ ਬਣਾਏ, ਸਕੂਲ ਟਾਈਮ ਤੋਂ ਲੈ ਕੇ ਕਾਲਜ ਦੀ ਲਾਈਫ, ਅੱਗੇ ਕੈਨੇਡਾ ਦਾ ਸਬੱਬ, ਭੰਗੜਾ, ਸਪੋਰਟਸ, ਸਿੰਗਿੰਗ, ਐਕਟਿੰਗ, ਮਤਲਬ ਇਹ ਪਰਮਾਤਮਾ ਰਸਤੇ ਘੜਦਾ ਗਿਆ ਜੀ। ਜਦੋਂ ਰਸਤੇ ਬਣਦੇ ਗਏ ਤਾਂ ਤੁਰਨ ਦੀ ਜਿਹੜੀ ਹਿੰਮਤ ਆ ਉਹ ਨਾਲ ਦੀ ਨਾਲ ਬਣਦੀ ਗਈ, ਉਹਦੀ ਰਹਿਮਤ ਦੇ ਨਾਲ ਜੀ। ਤੇ ਜਦੋਂ ਤੁਸੀਂ ਇਹ ਗੱਲ ਕੀਤੀ ਹੈ ਜੀ ਵਲਗੁਲਗਾ ਦੀ, ਸਿੱਖ ਗੇਮਸ ਦੀ, ਜਦੋਂ ਇਦਾਂ ਪਿਆਰ ਸਤਿਕਾਰ ਲੋਕਾਂ ਵੱਲੋਂ ਮਿਲਦਾ ਤੇ ਉਹ ਗੱਲ ਝਟ ਦੇਣੀ ਜ਼ਹਿਨ ਦੇ ਵਿੱਚ ਆਲਵੇਜ਼ ਰਹਿੰਦੀ ਆ। ਪਰ ਯਾਦ ਆਉਂਦੀ ਆ ਵੀ ਯਾਰ ਇੱਕ ਨਾ ਚੀਜ਼ ਆ ਬੰਦੇ ਸੀ, ਔਕਾਤ ਓਡੀ ਵੱਡੀ ਨਹੀਂ ਸੀ, ਮਿਹਨਤ ਕੀਤੀ ਆ, ਪਰ ਜੋ ਉਸ ਮਾਲਕ ਨੇ, ਵਾਹਿਗੁਰੂ ਨੇ ਭਾਗ ਲਾਏ ਔਰ ਲੋਕਾਂ ਨੇ ਇੰਨੀ ਸਾਰੀ ਮੁਹੱਬਤ ਬਖਸ਼ੀ ਆ, ਇਹ ਉਹਦਾ ਕਰਮ ਆ ਉਸ ਮਾਲਕ ਦਾ। ਤੇ ਇਦਾਂ ਹੋਣਾ ਸੰਭਵ ਨਹੀਂ ਹੁੰਦਾ। ਔਰ ਜਿੰਨੀ ਮੇਰੇ ਤੇ ਮਾਲਕ ਨੇ ਕਿਰਪਾ ਕੀਤੀ ਹੈ ਉਹਦਾ ਮੈਂ ਸਦਾ ਹੀ ਸ਼ੁਕਰਗੁਜ਼ਾਰ ਹੁੰਦਾ ਉਸ ਮਾਲਕ ਦਾ ਤੇ ਸਮੂਹ ਪੰਜਾਬੀ ਜੀ। ਤੇ ਖੈਰ ਦੋਸਤੋ, ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਵੀ ਹੰਬਲ ਪਰਸਨੈਲਿਟੀ ਦੇ ਮਾਲਕ ਨੇ। ਨਿਮਰਤਾ ਜਿਹੜੀ ਆ ਤੁਹਾਨੂੰ ਥੱਲਿਓਂ ਬਹੁਤ ਉੱਪਰ ਤੱਕ ਲੈ ਜਾਂਦੀ ਆ। ਪਿੰਡ ਦੀ ਗੱਲ ਤੁਸੀਂ ਕੀਤੀ ਤੇ ਆਪਣੇ ਥੋੜਾ ਜਿਹਾ ਪਿਛੋਕੜ ਦੇ ਬਾਰੇ ਦੱਸੋ, ਕਿੱਥੇ ਤੁਹਾਡਾ ਜਨਮ ਹੋਇਆ?
ਸਾਡਾ ਪਿੰਡ ਆ ਜੀ ਚੀਮਾ ਕਲਾਂ ਨੂਰ ਮਹਿਲ ਦੇ ਨਾਲ। ਨਕੋਦਰ ਨੂਰ ਮਹਿਲ ਬਹੁਤ ਲੋਕਾਂ ਨੇ ਸੁਣਿਆ ਹੋਣਾ। ਬਿਲਕੁਲ ਜੀ, ਨੂਰ ਮਹਿਲ ਦੀ ਮੋਰੀ ਬਹੁਤ ਮਸ਼ਹੂਰ ਹੈ ਜੀ, ਇਤਿਹਾਸਕ ਸ਼ਹਿਰ ਆ ਜੀ, ਸਰਾਂ ਆ ਜੀ। ਇਹ ਨੂਰ ਮਹਿਲ ਦੀ ਮੋਰੀ ਦਾ ਵੀ ਇੱਕ ਬਹੁਤ ਵਧੀਆ ਇਤਿਹਾਸ ਆ ਜੀ। ਔਰ ਉੱਥੇ ਉਹਦੇ ਨਾਲ ਪਿੰਡ ਆ ਚੀਮਾ ਕਲਾਂ ਜੀ। ਚੀਮਾ ਕਲਾਂ ਚੀਮਾ ਖੁਰਦ ਦੋ ਪਿੰਡ ਵੱਜਦੇ ਚੀਮੇ ਜੀ। ਔਰ ਉਹ ਸਾਡਾ ਪਿੰਡ ਆ ਜੀ, ਉੱਥੇ ਜੰਮੇ ਆ। ਪਿੰਡ ਵਾਲੇ ਸਕੂਲ 'ਚ ਪੜ੍ਹਿਆ ਮੈਂ ਟਾਟਾਂ ਤੇ ਜੀ, ਤੇ ਪ੍ਰਾਇਮਰੀ ਤੇ ਮੈਟ੍ਰਿਕ ਮੇਰੀ ਨੂਰ ਮਹਿਲ ਗਵਰਨਮੈਂਟ ਸਕੂਲੇ ਕੀਤੀ ਹੈ ਜੀ। ਉਸ ਤੋਂ ਬਾਅਦ ਇੱਕ ਸਬੱਬ ਜਿਹਾ ਬਣਿਆ ਵੀ ਉਹ ਮਾਲਕ ਨੇ ਬਣਾਇਆ ਕਿ ਖਾਲਸਾ ਕਾਲਜ ਪੜ੍ਹਨਾ ਜੀ। ਐਡਮਿਸ਼ਨ ਵੀ ਨਹੀਂ ਸੀ ਮਿਲਦਾ, ਪ੍ਰਿੰਸੀਪਲ ਨੇ ਨਾ ਕਰਤੀ ਸੀ, ਕਹਿੰਦਾ ਤੇਰੇ ਨੇੜੇ ਜੰਡਿਆਲਾ ਕਾਲਜ ਪੈਂਦਾ, ਸਰਕਾਰੀ ਨਕੋਦਰ ਪੈਂਦਾ, ਨੈਸ਼ਨਲ ਕਾਲਜ, DAV ਕਾਲਜ। ਪ੍ਰਿੰਸੀਪਲ ਦੀ ਮੈਨੂੰ ਵਰਡਿੰਗ ਯਾਦ ਆ, ਕਹਿੰਦੇ ਛੋਟੂ ਤੂੰ ਬੱਸਾਂ 'ਚ ਕਾਸੇ ਆਣਾ। ਹਾਂਜੀ, ਦੂਰ ਬਹੁਤ ਪੈ ਜਾਂਦਾ ਰਾਜਾ ਸਾਹਿਬ। ਹਾਂਜੀ, ਅੱਛਾ ਜੀ। ਤੇ ਮੈਂ ਨਿਰਾਸ਼ਾ ਜਿਹਾ ਹੋਇਆ। ਚਲੋ ਬਾਹਰ ਮੈਨੂੰ ਕਿਸੇ ਸਾਡੇ PN ਸੀ ਇੱਕ ਜਿਹੜੇ ਜੀ ਲਾਇਲਪੁਰ ਖਾਲਸਾ ਕਾਲਜ, ਲਾਇਲਪੁਰ ਤੋਂ ਜਦੋਂ ਕਾਲਜ ਮਾਈਗ੍ਰੇਟ ਹੋਇਆ ਜਲੰਧਰ, ਹਾਂਜੀ, ਉਹ ਉੱਥੋਂ ਨਾਲ ਐਜ਼ ਏ PN ਬੰਦਾ ਮਾਈਗ੍ਰੇਟ ਹੋਇਆ ਸੀ। ਉਹਦੀ ਰਿਸਪੈਕਟ ਬੜੀ ਸੀ ਕਿ ਪ੍ਰਿੰਸੀਪਲ ਸਾਹਿਬ ਉਦੋਂ ਪਿੱਛੇ ਆਉਂਦੇ ਸੀ ਕਰਕੇ ਉਹ ਸਭ ਤੋਂ ਮੋਢੀ ਬੰਦਾ ਸੀ। ਉਸ ਬੰਦੇ ਨੇ ਮੈਨੂੰ ਦੇਖਿਆ ਕਿ ਯਾਰ ਕਿ ਮੇਰੀ ਹਾਈਟ, ਮੈਂ 14 ਸਾਲ ਦਾ ਮੈਟ੍ਰਿਕ ਕਰ ਗਿਆ ਸੀ, ਮੈਨੂੰ ਘਰਦਿਆਂ ਨੇ ਨਿੱਕੇ ਹੁੰਦੇ ਨੂੰ ਪੜ੍ਹਨ ਲਾਤਾ ਸੀ। ਅੱਛਾ ਜੀ। 14 ਸਾਲ ਦਾ ਬੰਦਾ, ਮੇਰੀ ਹਾਈਟ ਵੀ ਹਲੇ ਪੂਰੀ ਨਹੀਂ ਸੀ ਹੋਈ, 5 ਫੁੱਟ 2 ਇੰਚ ਦਾ ਸੀ ਮੈਂ ਜਦੋਂ ਮੈਂ ਕਾਲਜ ਚਲਾ ਗਿਆ। ਅੱਛਾ ਜੀ। ਤੇ ਉਹਨੂੰ ਵਾਕਿਆ ਪ੍ਰਿੰਸੀਪਲ ਸਾਹਿਬ ਨੂੰ ਲੱਗਾ ਕਿ ਬੰਦਾ ਨਿੱਕਾ ਜਿਹਾ, ਤੇ ਉਹਨਾਂ ਨੇ ਮੈਨੂੰ ਨਾ ਕਰਤੀ। ਤੋਂ ਮੈਨੂੰ ਬਾਹਰ ਜਦੋਂ ਮੈਂ ਅੱਖਾਂ 'ਚ ਪਾਣੀ ਆ ਗਿਆ, ਜਦੋਂ ਮੈਂ ਪ੍ਰਿੰਸੀਪਲ ਸਾਹਿਬ ਦੇ ਆਫਿਸ 'ਚੋਂ ਬਾਹਰ ਨਿਕਲਿਆ ਤੇ ਮੈਨੂੰ ਬਾਪੂ ਮਿਲ ਗਏ। ਬਾਪੂ ਬੰਤਾ ਸਿੰਘ। ਅੱਛਾ ਜੀ। ਮਤਲਬ ਕੇਸਧਾਰੀ ਬੰਦਾ, ਰਹਿਤਧਾਰੀ ਬੰਦਾ, ਪਰਸਨੈਲਿਟੀ ਸੀ ਉਹ, ਗਾਤਰਾ ਪਾਇਆ ਹੋਇਆ ਸੀ। ਉਹ ਮੈਨੂੰ ਕਹਿੰਦਾ ਛੋਟੂ ਤੂੰ ਰੋ ਰਿਹਾ ਜੀ? ਮੈਂ ਕਿਹਾ ਜੀ ਐਡਮਿਸ਼ਨ ਨਹੀਂ ਮਿਲਿਆ। ਕਹਿੰਦੇ ਕੀ ਗੱਲ ਨੰਬਰ ਹੈ ਨਹੀਂ ਸੀ? ਮੈਂ ਕਹਿੰਦੀ ਨੰਬਰ ਤਾਂ ਬਾਪੂ ਜੀ ਸੀਗੇ, ਵੀ ਪ੍ਰਿੰਸੀਪਲ ਕਹਿੰਦੇ ਛੋਟਾ ਤੂੰ ਬੱਸਾਂ 'ਚ ਕਾਸੇ ਆਣਾ ਜੀ। ਉਹਨਾਂ ਨੇ ਮੇਰੇ ਤੋਂ ਫਾਰਮ ਫੜਿਆ, ਉਹ ਦੁਬਾਰਾ ਅੰਦਰ ਗਏ, ਕਹਿੰਦੇ ਮੇਰੇ ਨਾਲ ਆ। ਇਹ ਕਿਹੜੀ ਗੱਲ ਆ? ਅੱਛਾ ਜੀ। ਉਹਨਾਂ ਨੇ ਪ੍ਰਿੰਸੀਪਲ ਸਾਹਿਬ ਦੇ ਮੂਹਰੇ ਫਾਰਮ ਕੀਤਾ, ਉਹ ਨਾਲ 5-7 ਬੰਦੇ ਹੋਰ ਪ੍ਰੋਫੈਸਰ ਸਾਹਿਬ ਬੈਠੇ ਗੱਲਾਂ ਬਾਤਾਂ ਮਾਰਦੇ ਸੀ। ਪ੍ਰਿੰਸੀਪਲ ਸਾਹਿਬ ਉਹਨਾਂ ਨੇ ਨਹੀਂ ਦੇਖਿਆ ਬਾਪੂ ਦੇ ਮਗਰ ਉਹੀ ਛੋਟੂ ਖੜਾ। ਅੱਛਾ ਜੀ। ਉਹਨਾਂ ਨੇ ਦੇਖਿਆ ਬਾਪੂ ਬੰਤਾ ਸਿੰਘ ਫਾਰਮ ਲੈ ਕੇ ਆਏ ਆ, ਉਹਨਾਂ ਐਨਕਾਂ ਜੀ ਐਂ ਕਰਕੇ ਤਾਂ ਘੁੱਗੀ ਮਾਰੀ ਤੇ ਬਾਪੂ ਨੂੰ ਫਾਰਮ ਫੜਾਤਾ, ਮੇਰਾ ਐਡਮਿਸ਼ਨ ਹੋ ਗਿਆ ਜੀ। ਪਰ ਉੱਥੋਂ ਜਿਹੜਾ ਖਾਲਸਾ ਕਾਲਜ ਦੀ ਦੁਨੀਆ ਹੈ ਜੀ, ਇੱਕ ਪਿੰਡ 'ਚ ਰਹਿਣ ਵਾਲਾ ਬੰਦਾ, ਨੂਰ ਮਹਿਲ ਦੇ ਕਸਬੇ 'ਚ ਰਹਿਣ ਵਾਲਾ ਬੰਦਾ, ਜੋ ਖਾਲਸਾ ਕਾਲਜ ਨੇ ਮੇਰੀ ਝੋਲੀ 'ਚ ਪਾਇਆ, ਉੱਥੇ ਵੀ ਮੈਂ ਅਗਲੇ ਸਾਲ ਗੱਭਰੂ ਵੀ ਹੋ ਗਿਆ, ਕੱਦ ਕੁੱਦ ਵੀ ਨਿਕਲ ਆਇਆ ਤੇ ਯਾਰ ਮਿੱਤਰ ਬਣ ਗਏ। ਉੱਥੇ ਹੁਣ ਜਲੰਧਰ ਡਿਸਟ੍ਰਿਕਟ ਦਾ ਨਹੀਂ ਬਲਕਿ 2-3 ਜ਼ਿਲ੍ਹਿਆਂ ਦੇ ਕਹਿੰਦੇ ਕੁ ਹੁੰਦੇ ਪਰਿਵਾਰਾਂ ਦੇ ਮੁੰਡੇ ਉੱਥੇ ਪੜ੍ਹਦੇ ਸੀ ਜੀ। ਤੇ ਮੈਨੂੰ ਇਹ ਲੱਗਦਾ ਵੀ ਕਿ ਜਿਹੜਾ ਮੇਰਾ ਲਾਈਫ ਦਾ ਟਰਨਿੰਗ ਪੁਆਇੰਟ ਆ ਉਹ ਮੈਨੂੰ ਖਾਲਸਾ ਕਾਲਜ ਤੋਂ ਮਿਲਿਆ। ਅੱਛਾ ਜੀ। ਨਹੀਂ, ਖਾਲਸਾ ਕਾਲਜ ਦੇ ਨਾਲ ਚਲੋ, ਕਿਉਂਕਿ ਮੈਂ ਵੀ ਉੱਥੇ ਦਾ ਲਾਇਲਪੁਰ ਖਾਲਸਾ ਕਾਲਜ ਤੋਂ ਮੇਰੀ ਸਟੱਡੀ ਹੋਈ ਆ, ਤੇ ਕਾਫੀ ਹੁੰਦਾ। ਪਰ ਜਿੱਦਾਂ ਤੁਸੀਂ ਭੰਗੜੇ ਵੱਲ ਨੂੰ ਹੋ ਗਏ ਜਾਂ ਇੱਧਰ ਗਾਇਕੀ ਵੱਲ ਨੂੰ ਹੋ ਗਏ, ਤੇ ਤੁਹਾਡਾ ਪਹਿਲਾਂ ਤੋਂ ਹੀ ਉੱਥੇ ਪਿੰਡ ਤੋਂ ਸੀ ਰੁਝਾਨ, ਜਾਂ ਇਹ ਵੀ ਖਾਲਸਾ ਕਾਲਜ ਨੇ ਤੁਹਾਨੂੰ ਦੇਣ ਦਿੱਤੀ ਅੱਗੇ ਵੀ ਇੱਧਰ ਨੂੰ ਤੁਸੀਂ ਹੋ ਗਏ? ਇਹ ਦਲਜੀਤ ਵੀਰ ਲੰਬੀਆਂ ਗੱਲਾਂ ਨੇ, ਮੈਂ ਥੋੜੀਆਂ ਜਿਹੀਆਂ, ਚਲੋ ਹੁਣ ਜਦੋਂ ਮੈਂ ਜਵਾਬ ਦੇਣਾ ਤੇ ਉਹ ਵਿਸਤਾਰ 'ਚ ਬਣਦਾ, ਬਟ ਮੈਂ ਕੋਸ਼ਿਸ਼ ਕਰਦਾ ਤੁਸੀਂ ਜਿੰਨਾ ਟਾਈਮ ਲੈਣਾ ਲਓ। ਮੈਂ ਭੰਗੜਾ ਕੀ ਹੁੰਦਾ ਜੀ, ਭੰਗੜੇ ਨੇ ਮੈਨੂੰ ਬਹੁਤ ਕੁਝ ਦਿੱਤਾ ਜੀ, ਮੇਰੀ ਲਾਈਫ ਸਵਾਰਤੀ ਭੰਗੜੇ ਨੇ। ਪਰ ਭੰਗੜਾ ਕੀ ਹੁੰਦਾ ਮੈਨੂੰ ਕਾਲਜ ਜਾਣ ਤੱਕ ਪਤਾ ਨਹੀਂ ਸੀ, ਨਾ ਕਦੀ ਮੈਂ ਇਦਾਂ ਕਰਕੇ ਦੇਖਿਆ ਸੀ ਲਾਈਫ ਦੇ ਵਿੱਚ। ਮੈਂ ਖੇਡਾਂ ਦਾ ਪਾਗਲ ਬੰਦਾ ਸੀਗਾ ਜੀ। ਅੱਛਾ ਜੀ। ਮੈਂ 14 ਸਾਲ ਦੀ ਉਮਰ 'ਚ ਕਪਤਾਨੀ ਕੀਤੀ A ਟੀਮ ਦੀ ਨੂਰ ਮਹਿਲ ਜੀ। ਅੱਛਾ ਜੀ। ਕਿਹੜੀ ਗੇਮ? ਹਾਕੀ ਦੀ। ਅੱਛਾ ਜੀ। ਤੇ ਪਿੰਡ ਵੱਲੋਂ ਮੈਨੂੰ ਐਥਲੈਟਿਕ ਦੇ ਨਾਲ ਚਲੋ ਐਥਲੈਟਿਕ ਦਾ ਇੰਨਾ ਸਕੋਪ ਨਹੀਂ ਸੀ ਉਦੋਂ, ਪਿੰਡਾਂ 'ਚ ਪਤਾ ਨਹੀਂ ਸੀ ਹੁੰਦਾ। ਹਾਂਜੀ। ਲੌਂਗ ਜੰਪ, ਹਾਈ ਜੰਪ, ਰੇਸਾਂ ਰੂਸਾਂ, ਪੁੱਠੇ ਸਿੱਧੇ ਸਾਰਾ ਕੁਝ ਕਰ ਲੈਂਦੇ ਸੀ ਜੀ। ਔਰ ਫੋਕਸ ਸੀ ਹਾਕੀ ਤੇ ਕਬੱਡੀ ਤੇ ਜੀ। ਮੈਂ ਸਕੂਲ ਦੀ ਟੀਮ 'ਚੋਂ ਹਾਕੀ ਖੇਡਣੀ ਸ਼ੁਰੂ ਕਰਤੀ ਤੇ ਪਿੰਡ ਦੀ ਟੀਮ 'ਚੋਂ ਮੈਂ 33 ਕਿਲੋ ਜਦੋਂ ਖੇਡਿਆ, ਮੇਰਾ ਭਾਰ 25 ਕਿਲੋ ਸੀ। ਅੱਛਾ ਜੀ। ਠੀਕ ਹੈ। ਉਦੋਂ ਵੀ ਮਤਲਬ ਮੇਰੇ ਤੋਂ ਬਿਨਾਂ ਕਹਿੰਦੇ ਉਹਦੇ ਵੀ ਜੱਫੇ ਲੱਗਣੇ ਨਹੀਂ। ਅੱਛਾ। ਹਾਂਜੀ। ਤੇ ਇਹੀ ਸ਼ਾਇਦ ਕ੍ਰੇਜ਼ ਸੀ ਵੀ ਤੁਸੀਂ ਖਾਲਸਾ ਕਾਲਜ ਹੀ ਚਾਹੁੰਦੇ ਸੀ ਜਾਣਾ ਜੀ। ਮੈਂ ਹਾਕੀ ਖੇਡਣ ਖਾਲਸਾ ਕਾਲਜ ਗਿਆ ਜੀ। ਮੈਂ ਉਸ ਗੱਲ ਤੇ ਆਉਣਾ ਜੀ। ਮੈਂ ਪਿੰਡ ਵੱਲੋਂ ਕਬੱਡੀ ਖੇਡਣੀ ਸ਼ੁਰੂ ਕਰਤੀ, ਸਕੂਲ ਵੱਲੋਂ ਮੈਂ ਹਾਕੀ ਖੇਡਦਾ ਸੀ। ਤੇ ਮੇਰਾ ਜਦੋਂ ਮੈਂ 10ਵੀਂ ਸੀ ਤਾਂ ਸਾਡੇ ਸ਼ੋਅ ਮੈਚ ਲੱਗਾ ਸੀ ਹਾਕੀ ਦਾ, ਪਰਫਾਰਮ ਕਰਨ ਆਈ ਸੀ ਟੀਮ ਇੱਥੇ ਇਹ ਸਾਡੇ ਸਕੂਲ 'ਚ, ਗਵਰਨਮੈਂਟ ਸਕੂਲ। ਉਹ ਆਇਆ ਵੀ ਮੈਂ ਉੱਥੇ ਖੇਡਣਾ, ਹਾਕੀ ਖੇਡਣੀ ਆ, ਖਾਲਸਾ ਕਾਲਜ ਵੱਲੋਂ ਖੇਡਣੀ ਆ। ਅੱਛਾ ਜੀ। ਜਿੱਥੇ ਪ੍ਰਗਟ ਸਿੰਘ ਹੋਣੀ ਹੋਏ ਸੀ ਮੇਰੇ ਸੀਨੀਅਰ ਆ। ਅੱਛਾ ਜੀ। ਜਦੋਂ ਪ੍ਰੈਪ 'ਚ ਗਿਆ ਇਹ MA 'ਚ ਹੁੰਦੇ ਸੀ। ਅੱਛਾ ਜੀ। ਠੀਕ ਹੈ। ਮੈਂ ਹਾਕੀ ਖੇਡਣ ਲਈ ਗਿਆ ਔਰ ਮੈਂ ਸਿਲੈਕਟ ਨਹੀਂ ਹੋਇਆ, ਮੁੰਡੇ ਤਕੜੇ ਸੀ ਵਾਲੇ। ਅੱਛਾ ਜੀ। ਮੈਂ ਟਰਾਇਲ ਦਿੱਤੇ, ਮੈਂ ਸਿਲੈਕਟ ਨਹੀਂ ਹੋਇਆ। ਮੇਰੇ ਮੁੰਡੇ ਨਾਲ ਦੇ ਕਹਿੰਦੇ ਯਾਰ ਤੂੰ ਨਹੀਂ, ਟਾਈਮ ਹੁੰਦਾ ਵਾ ਜਾਂ ਤੇਰੇ 'ਚ ਗੱਲ ਹੈਗੀ ਆ ਕੈਰੀ, ਦੇਖੋ ਵੀ ਤੂੰ ਦੁਬਾਰਾ ਫੇਰ ਟਰਾਇਲ ਦੇਣੇ। ਦੁਬਾਰਾ ਟਰਾਇਲ ਦੇਣ ਤੋਂ ਪਹਿਲਾਂ ਮੇਰੇ ਸੱਟ ਲੱਗ ਗਈ। ਅੱਛਾ ਜੀ। ਹਾਂਜੀ। ਕਬੱਡੀ ਖੇਡਦੇ ਆ ਪਿੰਡ ਦੀ ਟੀਮ ਵੱਲੋਂ, ਸੱਟ ਲੱਗ ਗਈ, ਉਹ ਹਾਕੀ ਵੀ ਛੁੱਟ ਗਈ ਤੇ ਕਬੱਡੀ ਵੀ ਛੁੱਟ ਗਈ। ਮੁੜ ਕੇ ਮੈਂ 6 ਮਹੀਨੇ ਦੇ ਵਿੱਚ, ਤੁਹਾਡਾ ਪਹਿਲਾਂ ਤੋਂ
ਉਹ ਖੇਡਣ ਜ਼ੋਰਾਂ ਨਾਲ ਕਬੱਡੀ ਬਈ ਪੁੱਤ ਸਰਦਾਰਾਂ ਦੇ ਉਹ ਖੇਡਣ ਜ਼ੋਰਾਂ ਨਾਲ ਕਬੱਡੀ ਬਈ ਪੁੱਤ ਸਰਦਾਰਾਂ ਦੇ। ਕਿੱਦਾਂ ਦਾ ਲੱਗਦਾ ਆ ਜਦੋਂ ਇੰਨਾ ਲੋਕਾਂ ਦੇ ਨਾਲ ਪਿਆਰ ਮਿਲਦਾ ਆ, ਉਹਨੂੰ ਬਰਕਰਾਰ ਰੱਖਣਾ ਇੰਨੀ ਦੇਰ ਦਾ, ਕਿਉਂਕਿ ਮੈਨੂੰ ਲੱਗਦਾ ਸਾਡਾ 92 93 ਤੋਂ ਸਫ਼ਰ ਸ਼ੁਰੂ ਹੋ ਗਿਆ, ਇੰਨੀ ਦੂਰ ਤੱਕ ਚਲੇ ਆਉਣਾ ਬਿਨਾਂ ਕਿਸੇ ਰੁਕਾਵਟ ਦੇ, ਕਿੱਦਾਂ ਦਾ ਫੀਲ ਕਰਦੇ ਹੋ? ਬਹੁਤ ਜ਼ਿਆਦਾ ਵਧੀਆ ਲੱਗਦਾ ਜੀ। ਅਸੀਂ ਕਿਉਂਕਿ ਇੱਕ ਬਹੁਤ ਸਧਾਰਨ ਪਰਿਵਾਰ 'ਚ ਜੰਮੇ ਪਲੇ ਆ, ਪਿੰਡ ਦੇ ਪਰਿਵਾਰ 'ਚ, ਇੱਕ ਮਿਡਲ ਕਲਾਸ ਪਰਿਵਾਰ ਦੇ ਵਿੱਚ ਜਿਹੜੇ 5-7 ਖੱਤਿਆਂ ਵਾਲੇ ਪਰਿਵਾਰ ਹੁੰਦੇ ਆ ਜੀ, ਉਦਾਂ ਦੇ ਪਰਿਵਾਰ 'ਚ ਜੰਮੇ। ਔਰ ਮਾਲਕ ਨੇ ਰਸਤੇ ਬਹੁਤ ਖੂਬਸੂਰਤ ਬਣਾਏ, ਸਕੂਲ ਟਾਈਮ ਤੋਂ ਲੈ ਕੇ ਕਾਲਜ ਦੀ ਲਾਈਫ, ਅੱਗੇ ਕੈਨੇਡਾ ਦਾ ਸਬੱਬ, ਭੰਗੜਾ, ਸਪੋਰਟਸ, ਸਿੰਗਿੰਗ, ਐਕਟਿੰਗ, ਮਤਲਬ ਇਹ ਪ੍ਰਮਾਤਮਾ ਰਸਤੇ ਘੜਦਾ ਗਿਆ ਜੀ। ਜਦੋਂ ਰਸਤੇ ਬਣਦੇ ਗਏ ਤਾਂ ਤੁਰਨ ਦੀ ਜਿਹੜੀ ਹਿੰਮਤ ਆ ਉਹ ਨਾਲ ਦੀ ਨਾਲ ਬਣਦੀ ਗਈ ਉਹਦੀ ਰਹਿਮਤ ਦੇ ਨਾਲ ਜੀ। ਤੇ ਜਦੋਂ ਤੁਸੀਂ ਇਹ ਗੱਲ ਕੀਤੀ ਹੈ ਜੀ ਵਲਗੁਲਗਾ ਦੀ, ਸਿੱਖ ਗੇਮਸ ਦੀ ਜੀ, ਜਦੋਂ ਇਦਾਂ ਪਿਆਰ ਸਤਿਕਾਰ ਲੋਕਾਂ ਵੱਲੋਂ ਮਿਲਦਾ ਤੇ ਉਹ ਗੱਲ ਝੜ ਦੇਣੀ ਜ਼ਹਿਨ ਦੇ ਵਿੱਚ ਆਲਵੇਜ਼ ਰਹਿੰਦੀ ਆ, ਪਰ ਯਾਦ ਆਉਂਦੀ ਆ ਵੀ ਯਾਰ ਇੱਕ ਨਾ ਚੀਜ਼ ਆ ਬੰਦੇ ਸੀ, ਔਕਾਤ ਓਡੀ ਵੱਡੀ ਨਹੀਂ ਸੀ, ਮਿਹਨਤ ਕੀਤੀ ਆ, ਪਰ ਜੋ ਉਸ ਮਾਲਕ ਨੇ, ਵਾਹਿਗੁਰੂ ਨੇ ਭਾਗ ਲਾਏ ਔਰ ਲੋਕਾਂ ਨੇ ਇੰਨੀ ਸਾਰੀ ਮੁਹੱਬਤ ਬਖਸ਼ੀ ਆ, ਇਹ ਉਹਦਾ ਕਰਮ ਆ ਉਸ ਮਾਲਕ ਦਾ। ਤੇ ਇਦਾਂ ਹੋਣਾ ਸੰਭਵ ਨਹੀਂ ਹੁੰਦਾ। ਔਰ ਜਿੰਨੀ ਮੇਰੇ ਤੇ ਮਾਲਕ ਨੇ ਕਿਰਪਾ ਕੀਤੀ ਹੈ ਉਹਦਾ ਮੈਂ ਸਦਾ ਹੀ ਸ਼ੁਕਰਗੁਜ਼ਾਰ ਹੁੰਦਾ ਉਸ ਮਾਲਕ ਦਾ ਤੇ ਸਮੂਹ ਪੰਜਾਬੀ ਜੀ। ਤੇ ਖੈਰ ਦੋਸਤੋ, ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਵੀ ਹੰਬਲ ਪਰਸਨੈਲਿਟੀ ਦੇ ਮਾਲਕ ਨੇ, ਨਿਮਰਤਾ ਜਿਹੜੀ ਆ ਤੁਹਾਨੂੰ ਥੱਲਿਓਂ ਬਹੁਤ ਉੱਪਰ ਤੱਕ ਲੈ ਜਾਂਦੀ ਆ। ਪਿੰਡ ਦੀ ਗੱਲ ਤੁਸੀਂ ਕੀਤੀ ਤੇ ਆਪਣੇ ਥੋੜਾ ਜਿਹਾ ਪਿਛੋਕੜ ਦੇ ਬਾਰੇ ਦੱਸੋ, ਕਿੱਥੇ ਤੁਹਾਡਾ ਜਨਮ ਹੋਇਆ? ਸਾਡਾ ਪਿੰਡ ਆ ਜੀ ਚੀਮਾ ਕਲਾਂ, ਨੂਰ ਮਹਿਲ ਦੇ ਨਾਲ। ਨਕੋਦਰ ਨੂਰ ਮਹਿਲ ਬਹੁਤ ਲੋਕਾਂ ਨੇ ਸੁਣਿਆ ਹੋਣਾ। ਬਿਲਕੁਲ ਜੀ, ਨੂਰ ਮਹਿਲ ਦੀ ਮੋਰੀ ਬਹੁਤ ਮਸ਼ਹੂਰ ਹੈ ਜੀ, ਇਤਿਹਾਸਕ ਸ਼ਹਿਰ ਆ ਜੀ, ਸਰਾਂ ਆ ਜੀ। ਇਹ ਨੂਰ ਮਹਿਲ ਦੀ ਮੋਰੀ ਦਾ ਵੀ ਇੱਕ ਬਹੁਤ ਵਧੀਆ ਇਤਿਹਾਸ ਆ ਜੀ। ਔਰ ਉੱਥੇ ਉਹਦੇ ਨਾਲ ਪਿੰਡ ਆ ਚੀਮਾ ਕਲਾਂ ਜੀ, ਚੀਮਾ ਕਲਾਂ, ਚੀਮਾ ਖੁਰਦ, ਦੋ ਪਿੰਡ ਵੱਜਦੇ ਚੀਮੇ ਜੀ। ਔਰ ਉਹ ਸਾਡਾ ਪਿੰਡ ਆ ਜੀ, ਉੱਥੇ ਜੰਮੇ ਆ, ਪਿੰਡ ਵਾਲੇ ਸਕੂਲ 'ਚ ਪੜ੍ਹਿਆ ਮੈਂ ਟਾਟਾਂ ਤੇ ਜੀ, ਤੇ ਪ੍ਰਾਇਮਰੀ ਤੇ ਮੈਟ੍ਰਿਕ ਮੇਰੀ ਨੂਰ ਮਹਿਲ ਗੌਰਮੈਂਟ ਸਕੂਲੇ ਕੀਤੀ ਹੈ ਜੀ। ਉਸ ਤੋਂ ਬਾਅਦ ਇੱਕ ਸਬੱਬ ਜਿਹਾ ਬਣਿਆ ਵੀ ਉਹ ਮਾਲਕ ਨੇ ਬਣਾਇਆ ਕਿ ਖਾਲਸਾ ਕਾਲਜ ਪੜ੍ਹਨਾ ਜੀ। ਐਡਮਿਸ਼ਨ ਵੀ ਨਹੀਂ ਸੀ ਮਿਲਦਾ, ਪ੍ਰਿੰਸੀਪਲ ਨੇ ਨਾ ਕਰਤੀ ਸੀ, ਕਹਿੰਦਾ ਤੇਰੇ ਨੇੜੇ ਜੜਿਆਲਾ ਕਾਲਜ ਪੈਂਦਾ, ਸਰਕਾਰੀ ਨਕੋਦਰ ਪੈਂਦਾ, ਨੈਸ਼ਨਲ ਕਾਲਜ, DAV ਕਾਲਜ। ਪ੍ਰਿੰਸੀਪਲ ਦੀ ਮੈਨੂੰ ਵਰਡਿੰਗ ਯਾਦ ਆ, ਕਹਿੰਦੇ ਛੋਟੂ ਤੂੰ ਬੱਸਾਂ 'ਚ ਕਾਸੇ ਆਣਾ, ਹਾਂਜੀ ਦੂਰ ਬਹੁਤ ਪੈ ਜਾਂਦਾ ਰਾਜਾ ਸਾਹਿਬ, ਹਾਂਜੀ ਅੱਛਾ ਜੀ। ਤੇ ਮੈਂ ਨਿਰਾਸ਼ਾ ਜਿਹਾ ਹੋਇਆ, ਚਲੋ ਬਾਹਰ ਮੈਨੂੰ ਕਿਸੇ ਸਾਡੇ PN ਸੀ ਇੱਕ ਜਿਹੜੇ ਜੀ ਲਾਇਲਪੁਰ ਖਾਲਸਾ ਕਾਲਜ, ਲਾਇਲਪੁਰ ਤੋਂ ਜਦੋਂ ਕਾਲਜ ਮਾਈਗ੍ਰੇਟ ਹੋਇਆ ਜਲੰਧਰ, ਹਾਂਜੀ ਉੱਥੋਂ ਨਾਲ ਐਜ਼ ਏ PN ਬੰਦਾ ਮਾਈਗ੍ਰੇਟ ਹੋਇਆ ਸੀ। ਉਹਦੀ ਰਿਸਪੈਕਟ ਬੜੀ ਸੀ ਕਿ ਪ੍ਰਿੰਸੀਪਲ ਸਾਹਿਬ ਉਦੋਂ ਪਿੱਛੇ ਆਉਂਦੇ ਸੀ ਕਰਕੇ ਉਹ ਸਭ ਤੋਂ ਮੋਢੀ ਬੰਦਾ ਸੀ। ਉਸ ਬੰਦੇ ਨੇ ਮੈਨੂੰ ਦੇਖਿਆ ਕਿ ਯਾਰ ਕਿ ਮੇਰੀ ਹਾਈਟ, ਮੈਂ 14 ਸਾਲ ਦਾ ਮੈਟ੍ਰਿਕ ਕਰ ਗਿਆ ਸੀ, ਮੈਨੂੰ ਘਰਦਿਆਂ ਨੇ ਨਿੱਕੇ ਹੁੰਦੇ ਨੂੰ ਪੜ੍ਹਨ ਲਾਤਾ ਸੀ। ਅੱਛਾ ਜੀ। 14 ਸਾਲ ਦਾ ਬੰਦਾ, ਮੇਰੀ ਹਾਈਟ ਵੀ ਹਲੇ ਪੂਰੀ ਨਹੀਂ ਸੀ ਹੋਈ, 5 ਫੁੱਟ 2 ਇੰਚ ਦਾ ਸੀ ਮੈਂ ਜਦੋਂ ਮੈਂ ਕਾਲਜ ਚਲਾ ਗਿਆ। ਅੱਛਾ ਜੀ। ਤੇ ਉਹਨੂੰ ਵਾਕਿਆ ਪ੍ਰਿੰਸੀਪਲ ਸਾਹਿਬ ਨੂੰ ਲੱਗਾ ਕਿ ਬੰਦਾ ਨਿੱਕਾ ਜਿਹਾ, ਤੇ ਉਹਨਾਂ ਨੇ ਮੈਨੂੰ ਨਾ ਕਰਤੀ। ਤੋਂ ਮੈਨੂੰ ਬਾਹਰ ਜਦੋਂ ਮੈਂ ਅੱਖਾਂ 'ਚ ਪਾਣੀ ਆ ਗਿਆ, ਜਦੋਂ ਮੈਂ ਪ੍ਰਿੰਸੀਪਲ ਸਾਹਿਬ ਦੇ ਆਫਿਸ 'ਚੋਂ ਬਾਹਰ ਨਿਕਲਿਆ ਤੇ ਮੈਨੂੰ ਬਾਪੂ ਮਿਲ ਗਏ, ਬਾਪੂ ਬੰਤਾ ਸਿੰਘ। ਅੱਛਾ ਜੀ। ਮਤਲਬ ਕੇਸਧਾਰੀ ਬੰਦਾ, ਰਹਿਤਧਾਰੀ ਬੰਦਾ, ਪਰਸਨੈਲਿਟੀ ਸੀ ਉਹ, ਗਾਤਰਾ ਪਾਇਆ ਹੋਇਆ ਸੀ। ਉਹ ਮੈਨੂੰ ਕਹਿੰਦਾ ਛੋਟੂ ਤੂੰ ਰੋ ਰਿਹਾ ਜੀ? ਮੈਂ ਕਿਹਾ ਜੀ ਐਡਮਿਸ਼ਨ ਨਹੀਂ ਮਿਲਿਆ। ਕਹਿੰਦੇ ਕੀ ਗੱਲ ਨੰਬਰ ਹੈ ਨਹੀਂ ਸੀ? ਮੈਂ ਕਹਿੰਦੀ ਨੰਬਰ ਤਾਂ ਬਾਪੂ ਜੀ ਸੀਗੇ, ਵੀ ਪ੍ਰਿੰਸੀਪਲ ਕਹਿੰਦੇ ਛੋਟਾ ਤੂੰ ਬੱਸਾਂ 'ਚ ਕਾਸੇ ਆਣਾ ਜੀ। ਉਹਨਾਂ ਨੇ ਮੇਰੇ ਤੋਂ ਫਾਰਮ ਫੜਿਆ, ਉਹ ਦੁਬਾਰਾ ਅੰਦਰ ਗਏ, ਕਹਿੰਦੇ ਮੇਰੇ ਨਾਲ ਆ। ਇਹ ਕਿਹੜੀ ਗੱਲ ਆ? ਅੱਛਾ ਜੀ। ਉਹਨਾਂ ਨੇ ਪ੍ਰਿੰਸੀਪਲ ਸਾਹਿਬ ਦੇ ਮੂਹਰੇ ਫਾਰਮ ਕੀਤਾ, ਉਹ ਨਾਲ 5-7 ਬੰਦੇ ਹੋਰ ਪ੍ਰੋਫੈਸਰ ਸਾਹਿਬ ਬੈਠੇ ਗੱਲਾਂ ਬਾਤਾਂ ਮਾਰਦੇ ਸੀ। ਪ੍ਰਿੰਸੀਪਲ ਸਾਹਿਬ ਉਹਨਾਂ ਨੇ ਨਹੀਂ ਦੇਖਿਆ ਬਾਪੂ ਦੇ ਮਗਰ ਉਹੀ ਛੋਟੂ ਖੜਾ। ਅੱਛਾ ਜੀ। ਉਹਨਾਂ ਨੇ ਦੇਖਿਆ ਬਾਪੂ ਬੰਤਾ ਸਿੰਘ ਫਾਰਮ ਲੈ ਕੇ ਆਏ ਆ, ਉਹਨਾਂ ਐਨਕਾਂ ਜੀ ਐਂ ਕਰਕੇ ਤਾਂ ਘੁੱਗੀ ਮਾਰੀ ਤੇ ਬਾਪੂ ਨੂੰ ਫਾਰਮ ਫੜਾਤਾ, ਮੇਰਾ ਐਡਮਿਸ਼ਨ ਹੋ ਗਿਆ ਜੀ। ਪਰ ਉੱਥੋਂ ਜਿਹੜਾ ਖਾਲਸਾ ਕਾਲਜ ਦੀ ਦੁਨੀਆ ਹੈ ਜੀ, ਇੱਕ ਪਿੰਡ 'ਚ ਰਹਿਣ ਵਾਲਾ ਬੰਦਾ, ਨੂਰ ਮਹਿਲ ਦੇ ਕਸਬੇ 'ਚ ਰਹਿਣ ਵਾਲਾ ਬੰਦਾ, ਜੋ ਖਾਲਸਾ ਕਾਲਜ ਨੇ ਮੇਰੀ ਝੋਲੀ 'ਚ ਪਾਇਆ, ਉੱਥੇ ਵੀ ਮੈਂ ਅਗਲੇ ਸਾਲ ਗੱਭਰੂ ਵੀ ਹੋ ਗਿਆ, ਕੱਦ ਕੁੱਦ ਵੀ ਨਿਕਲ ਆਇਆ ਤੇ ਯਾਰ ਮਿੱਤਰ ਬਣ ਗਏ। ਉੱਥੇ ਹੁਣ ਜਲੰਧਰ ਡਿਸਟ੍ਰਿਕਟ ਦਾ ਨਹੀਂ ਬਲਕਿ 2-3 ਜ਼ਿਲ੍ਹਿਆਂ ਦੇ ਕਹਿੰਦੇ ਕੁ ਹੁੰਦੇ ਪਰਿਵਾਰਾਂ ਦੇ ਮੁੰਡੇ ਉੱਥੇ ਪੜ੍ਹਦੇ ਸੀ ਜੀ। ਤੇ ਮੈਨੂੰ ਇਹ ਲੱਗਦਾ ਵੀ ਕਿ ਜਿਹੜਾ ਮੇਰਾ ਲਾਈਫ ਦਾ ਟਰਨਿੰਗ ਪੁਆਇੰਟ ਆ ਉਹ ਮੈਨੂੰ ਖਾਲਸਾ ਕਾਲਜ ਤੋਂ ਮਿਲਿਆ। ਅੱਛਾ ਜੀ। ਨਹੀਂ, ਖਾਲਸਾ ਕਾਲਜ ਦੇ ਨਾਲ ਚਲੋ, ਕਿਉਂਕਿ ਮੈਂ ਵੀ ਉੱਥੇ ਦਾ ਲਾਇਲਪੁਰ ਖਾਲਸਾ ਕਾਲਜ ਤੋਂ ਮੇਰੀ ਸਟੱਡੀ ਹੋਈ ਆ, ਤੇ ਕਾਫੀ ਹੁੰਦਾ। ਪਰ ਜਿੱਦਾਂ ਤੁਸੀਂ ਭੰਗੜੇ ਵੱਲ ਨੂੰ ਹੋ ਗਏ ਜਾਂ ਇੱਧਰ ਗਾਇਕੀ ਵੱਲ ਨੂੰ ਹੋ ਗਏ, ਤੇ ਤੁਹਾਡਾ ਪਹਿਲਾਂ ਤੋਂ ਹੀ ਉੱਥੇ ਪਿੰਡ ਤੇ ਸੀ ਰੁਝਾਨ, ਜਾਂ ਇਹ ਵੀ ਖਾਲਸਾ ਕਾਲਜ ਨੇ ਤੁਹਾਨੂੰ ਦੇਣ ਦਿੱਤੀ ਅੱਗੇ ਵੀ ਇੱਧਰ ਨੂੰ ਤੁਸੀਂ ਹੋ ਗਏ? ਇਹ ਦਲਜੀਤ ਵੀਰ ਲੰਬੀਆਂ ਗੱਲਾਂ ਨੇ, ਬਸ ਥੋੜੀਆਂ ਜਿਹੀਆਂ। ਚਲੋ ਹੁਣ ਜਦੋਂ ਮੈਂ ਜਵਾਬ ਦੇਣਾ ਤੇ ਉਹ ਵਿਸਤਾਰ 'ਚ ਬਣਦਾ, ਬਟ ਮੈਂ ਕੋਸ਼ਿਸ਼ ਕਰਦਾ ਤੁਸੀਂ ਜਿੰਨਾ ਟਾਈਮ ਲੈਣਾ ਲਓ। ਮੈਂ ਭੰਗੜਾ ਕੀ ਹੁੰਦਾ ਜੀ,
ਭੰਗੜੇ ਨੇ ਮੈਨੂੰ ਬਹੁਤ ਕੁਝ ਦਿੱਤਾ ਜੀ, ਮੇਰੀ ਲਾਈਫ ਸਵਾਰਤੀ ਭੰਗੜੇ ਨੇ। ਪਰ ਭੰਗੜਾ ਕੀ ਹੁੰਦਾ ਮੈਨੂੰ ਕਾਲਜ ਜਾਣ ਤੱਕ ਪਤਾ ਨਹੀਂ ਸੀ, ਨਾ ਕਦੀ ਮੈਂ ਇਦਾਂ ਕਰਕੇ ਦੇਖਿਆ ਸੀ ਲਾਈਫ ਦੇ ਵਿੱਚ। ਮੈਂ ਖੇਡਾਂ ਦਾ ਪਾਗਲ ਬੰਦਾ ਸੀਗਾ ਜੀ। ਅੱਛਾ ਜੀ। ਮੈਂ 14 ਸਾਲ ਦੀ ਉਮਰ 'ਚ ਕਪਤਾਨੀ ਕੀਤੀ ਏ ਟੀਮ ਦੀ ਨੂਰਮਹਿਲ ਜੀ। ਅੱਛਾ ਜੀ, ਕਿਹੜੀ ਗੇਮ? ਹਾਕੀ ਦੀ। ਅੱਛਾ ਜੀ। ਤੇ ਪਿੰਡ ਵੱਲੋਂ ਮੈਨੂੰ ਐਥਲੈਟਿਕ ਦੇ ਨਾਲ ਚਲੋ ਐਥਲੈਟਿਕ ਦਾ ਇੰਨਾ ਸਕੋਪ ਨਹੀਂ ਸੀ ਉਦੋਂ, ਪਿੰਡਾਂ 'ਚ ਪਤਾ ਨਹੀਂ ਸੀ ਹੁੰਦਾ। ਹਾਂਜੀ। ਲੌਂਗ ਜੰਪ, ਹਾਈ ਜੰਪ, ਰੇਸਾਂ ਰੂਸਾਂ, ਪੁੱਠੇ ਸਿੱਧੇ ਸਾਰਾ ਕੁਝ ਕਰ ਲੈਂਦੇ ਸੀ ਜੀ। ਔਰ ਫੋਕਸ ਸੀ ਹਾਕੀ ਤੇ ਕਬੱਡੀ ਤੇ ਜੀ। ਮੈਂ ਸਕੂਲ ਦੀ ਟੀਮ 'ਚੋਂ ਹਾਕੀ ਖੇਡਣੀ ਸ਼ੁਰੂ ਕਰਤੀ ਤਾਂ ਪਿੰਡ ਦੀ ਟੀਮ 'ਚੋਂ ਮੈਂ 33 ਕਿਲੋ ਜਦੋਂ ਖੇਡਿਆ, ਮੇਰਾ ਭਾਰ 25 ਕਿਲੋ ਸੀ। ਅੱਛਾ ਜੀ, ਠੀਕ ਹੈ। ਉਦੋਂ ਵੀ ਮਤਲਬ ਮੇਰੇ ਤੋਂ ਬਿਨਾਂ ਕਹਿੰਦੇ ਹੁੰਦੇ ਵੀ ਜੱਫੇ ਲੱਗਣੇ ਨਹੀਂ। ਅੱਛਾ। ਹਾਂਜੀ। ਤੇ ਇਹੀ ਸ਼ਾਇਦ ਕਰੇਜ਼ ਸੀ ਵੀ ਤੁਸੀਂ ਖਾਲਸਾ ਕਾਲਜ ਹੀ ਚਾਹੁੰਦੇ ਸੀ ਜਾਣਾ? ਜੀ, ਮੈਂ ਹਾਕੀ ਖੇਡਣ ਖਾਲਸਾ ਕਾਲਜ ਗਿਆ ਜੀ। ਮੈਂ ਉਸ ਗੱਲ ਤੇ ਆਉਣਾ ਜੀ। ਮੈਂ ਪਿੰਡ ਵੱਲੋਂ ਕਬੱਡੀ ਖੇਡਣੀ ਸ਼ੁਰੂ ਕਰਤੀ, ਸਕੂਲ ਵੱਲੋਂ ਮੈਂ ਹਾਕੀ ਖੇਡਦਾ ਸੀ। ਤਾਂ ਮੇਰਾ ਜਦੋਂ ਮੈਂ 10ਵੀਂ ਸੀ ਤਾਂ ਸਾਡੇ ਸ਼ੋਅ ਮੈਚ ਲੱਗਾ ਸੀ ਹਾਕੀ ਦਾ, ਪਰਫਾਰਮ ਕਰਨ ਆਈ ਸੀ ਟੀਮ ਇੱਥੇ ਇਹ ਸਾਡੇ ਸਕੂਲ 'ਚ, ਗਵਰਨਮੈਂਟ ਸਕੂਲ। ਉਹ ਆਇਆ ਵੀ ਮੈਂ ਉੱਥੇ ਖੇਡਣਾ, ਹਾਕੀ ਖੇਡਣੀ ਆ, ਖਾਲਸਾ ਕਾਲਜ ਵੱਲੋਂ ਖੇਡਣੀ ਆ। ਅੱਛਾ ਜੀ। ਜਿੱਥੇ ਪ੍ਰਗਟ ਸਿੰਘ ਹੋਣੀ ਹੋਏ ਜੀ, ਮੇਰੇ ਸੀਨੀਅਰ ਆ। ਅੱਛਾ ਜੀ। ਜਦੋਂ ਪ੍ਰੈਪ 'ਚ ਗਿਆ ਇਹ ਐਮਏ 'ਚ ਹੁੰਦੇ ਸੀ। ਅੱਛਾ ਜੀ, ਠੀਕ ਹੈ। ਮੈਂ ਹਾਕੀ ਖੇਡਣ ਲਈ ਗਿਆ ਔਰ ਮੈਂ ਸਿਲੈਕਟ ਨਹੀਂ ਹੋਇਆ, ਮੁੰਡੇ ਤਕੜੇ ਸੀ ਵਾਲੇ। ਅੱਛਾ ਜੀ। ਮੈਂ ਟਰਾਇਲ ਦਿੱਤੇ, ਮੈਂ ਸਿਲੈਕਟ ਨਹੀਂ ਹੋਇਆ। ਮੇਰੇ ਮੁੰਡੇ ਨਾਲ ਦੇ ਕਹਿੰਦੇ ਯਾਰ ਤੂੰ ਨਹੀਂ, ਟਾਈਮ ਹੁੰਦਾ ਵਾ ਜਾਂ ਤੇਰੇ 'ਚ ਗੱਲ ਹੈਗੀ ਆ ਕੈਰੀ, ਦੇਖੋ ਵੀ ਤੂੰ ਦੁਬਾਰਾ ਫੇਰ ਟਰਾਇਲ ਦੇਣੇ। ਦੁਬਾਰਾ ਟਰਾਇਲ ਦੇਣ ਤੋਂ ਪਹਿਲਾਂ ਮੇਰੇ ਸੱਟ ਲੱਗ ਗਈ। ਅੱਛਾ ਜੀ। ਹਾਂਜੀ, ਕਬੱਡੀ ਖੇਡਦੇ ਆ ਪਿੰਡ ਦੀ ਟੀਮ ਵੱਲੋਂ, ਸੱਟ ਲੱਗ ਗਈ। ਉਹ ਹਾਕੀ ਵੀ ਛੁੱਟ ਗਈ ਤੇ ਕਬੱਡੀ ਵੀ ਛੁੱਟ ਗਈ। ਮੁੜ ਕੇ ਮੈਂ 6 ਮਹੀਨੇ ਦੇ ਵਿੱਚ ਮੈਂ ਦੁਬਾਰਾ ਫਿੱਟ ਹੋਇਆ, ਮੈਂ ਦੁਬਾਰਾ ਟਰਾਇਲ ਦਿੱਤੇ ਹਾਕੀ ਦੇ, ਮੈਂ ਫੇਰ ਸਿਲੈਕਟ ਨਹੀਂ ਹੋਇਆ, ਮੇਰੀ ਸਿਲੈਕਸ਼ਨ ਨਹੀਂ ਹੋਈ। ਮੈਂ ਫਿੱਟ ਹੋ ਕੇ ਕਬੱਡੀ ਵੱਲ ਫੋਕਸ ਕਰਦਾ। ਅੱਛਾ ਜੀ। ਉਹ ਉਦੋਂ ਮੇਰਾ ਵੇਟ ਵੂਟ ਹੋ ਗਿਆ ਸੀ, ਫਿਰ ਮੈਂ 65 ਕਿਲੋ ਤੋਂ ਬਾਅਦ ਮੈਂ ਆਲ ਓਪਨ ਦੇ ਮੈਚ ਮੁੱਚ ਵੀ ਕਈ ਸਾਲ ਲਾਏ ਆ। ਅੱਛਾ ਜੀ। ਉਹ ਜਦੋਂ ਮੈਂ ਫਿੱਟ ਹੋਇਆ, ਉਹ ਜਿਹੜੀ ਮੇਰੀ ਇੰਜਰੀ ਪਹਿਲਾਂ ਗੋਡੇ ਦੀ ਹੋਈ ਸੀ, ਜਦੋਂ ਮੈਂ ਐਨ ਪੀਕ ਤੇ ਗਿਆ ਤੇ ਉਹ ਮੇਰਾ ਗੋਡਾ ਦੁਆਰਾ ਜੁਆਇੰਟ ਮੇਰਾ ਫੇਰ ਨਿਕਲ ਗਿਆ ਜੀ 83 ਦੇ ਵਿੱਚ। ਉਹ ਦੁਆਰਾ ਫਿਰ ਮੈਂ ਟਰਾਈ ਤਾਂ ਕੀਤੀ, ਬਟ ਮੈਨੂੰ ਪਤਾ ਲੱਗਣ ਲੱਗ ਪਿਆ ਵੀ ਹੁਣ ਮੇਰੇ ਤੋਂ ਕਬੱਡੀ ਖੇਡ ਨਹੀਂ ਹੋਣੀ। ਇੱਦਾਂ ਹੀ ਮੇਰਾ ਭੰਗੜੇ ਦਾ ਬਣਿਆ ਸਬੱਬ। ਇੱਦਾਂ ਹੀ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਗੱਲ ਖੋਲ੍ਹਦਾ ਗਾਇਕੀ ਦਾ ਬਣਿਆ। ਮੈਂ ਨਿਰਾਸ਼ ਹੋ ਗਿਆ ਬਹੁਤ ਵੀ ਮੇਰੀ ਹਾਕੀ ਵੀ ਛੁੱਟ ਗਈ ਤੇ ਮੇਰੀ ਕਬੱਡੀ ਵੀ ਛੁੱਟ ਗਈ, ਵੀ ਮੈਂ ਖਤਮ ਹੋ ਗਿਆ ਜੀ। ਇੱਦਾਂ ਲੱਗਣ ਲੱਗ ਪਿਆ ਵੀ ਦੁਨੀਆ ਖਤਮ ਹੋ ਗਈ। ਤੇ ਮੇਰੇ ਨਾਲ ਦੇ ਮੁੰਡੇ ਜਿਹੜੇ ਮਿੱਤਰ ਸੀ ਮੇਰੇ ਸਕੂਲ ਟਾਈਮ ਦੇ, ਉਹ ਮੈਨੂੰ ਇੱਕ ਦਿਨ ਕਹਿੰਦੇ ਵੀ ਨੋਟਿਸ ਬੋਰਡ ਤੇ ਨੋਟਿਸ ਲੱਗਾ, ਭੰਗੜਾ ਟਰਾਇਲ ਆ ਮੋਹਰਲੇ ਸੋਮਵਾਰ, ਇਹ ਸ਼ੁੱਕਰਵਾਰ ਦੀ ਗੱਲ ਆ। ਤੇ ਮੇਰਾ ਕੋਈ ਇੰਟਰਸਟ ਨਹੀਂ, ਮੈਂ ਵੀ ਹੂੰ ਹਾਂ ਕਰਤਾ। ਮੈਂ ਕਿਹਾ ਇਹਨਾਂ ਨੇ ਟਰਾਇਲ ਦੇਣੇ, ਮੈਂ ਕਿਹੜੇ ਦੇਣੇ ਆ, ਮੇਰਾ ਤਾਂ ਉੱਥੇ ਆ ਵੀ ਯਾਰ ਮੇਰੀ ਗੇਮ ਜਾਂਦੀ ਲੱਗੀ। ਉਹ ਜਦੋਂ ਸੋਮਵਾਰ ਆਇਆ ਤੇ ਮੇਰੇ ਮਿੱਤਰਾਂ ਨੇ ਮੈਨੂੰ ਮਨਾ ਲਿਆ, ਕਹਿੰਦੇ ਵੀ ਤੂੰ ਨਾਲ ਆ ਜਾ। ਹਾਕੀ ਦੀ ਗਰਾਊਂਡ ਦੇ ਵਿੱਚ ਸਰਕਲ ਲੱਗਾ ਸੀ, 150 ਬੰਦੇ ਮੁੰਡੇ ਨੇ ਪਾਰਟੀਸਪੇਟ ਕੀਤਾ ਸੀ ਟਰਾਇਲ ਦੇ ਵਿੱਚ। ਤੇ ਉਹ ਕਹਿੰਦੇ ਨਾਲ ਆ ਜਾ। ਨਾਲ ਉਹਨਾਂ ਦੇ ਮੈਂ ਗਰਾਊਂਡ 'ਚ ਗਿਆ ਤਾਂ ਉਹਨੇ ਮੈਨੂੰ ਨਾਲ ਬਾੜ ਲਿਆ ਸਰਕਲ 'ਚ, ਕਹਿੰਦੇ ਆ ਜਾ ਤੂੰ, ਉੱਦਾਂ ਹੀ ਆ ਜਾ। ਉੱਦਾਂ ਹੀ ਗਿਆ ਮੈਂ, ਉੱਦਾਂ ਹੀ ਗਿਆ ਤੇ ਹੁਣ ਮੈਂ ਉਹਦੇ ਕਰਕੇ ਇੱਥੇ ਬੈਠਾ। ਮੈਂ ਇਹ ਸੋਚਦਾ ਜੀ। ਔਰ ਉਹ ਮੈਂ ਵੜਿਆ ਤੇ ਢੋਲ ਵੱਜਿਆ, ਲੋਕ ਉਹ ਜਿੱਦਾਂ ਦੇ ਕਿਸੇ ਨੂੰ ਆਉਂਦੇ ਸੀ ਮੋਢੇ ਮਾਢੇ ਹਿਲਾਉਣੇ, ਸਾਰਿਆਂ ਨੇ ਹਿਲਾਏ ਤਾਂ ਮੈਂ ਵੀ ਹਿਲਾਏ। ਉਹ ਜਦੋਂ 10-15 ਸੈਕਿੰਡ ਲੰਘੇ ਤਾਂ ਬਾਹਰੋਂ ਕਲੈਪਿੰਗ ਦੀ ਆਵਾਜ਼ ਆਈ। ਮੈਂ ਕਿਹਾ ਵੀ ਕਿਸੇ ਨੇ ਵਧੀਆ ਕੀਤਾ ਹੋਣਾ, ਕੀ ਹੋਣਾ, ਕਾਹਤੋਂ ਆਈ ਪਤਾ ਨਹੀਂ। ਕਲੈਪਿੰਗ ਆ ਕੇ ਤਾਂ ਸਾਡੇ ਕੋਚ ਸਾਹਿਬ ਨੇ ਤਾਂ ਸੀਨੀਅਰਸ ਨੇ ਉਹਨੇ ਬੰਦ ਕਰਾਤਾ ਭੰਗੜਾ। ਤੇ ਮੈਨੂੰ ਕੋਚ ਸਾਹਿਬ ਨੇ ਆਵਾਜ਼ ਵਾਲੇ ਕਹਿੰਦੇ ਤੂੰ ਇੱਧਰ ਆ ਓਏ, ਆ ਇੱਧਰ ਆ। ਮੈਂ ਕਿਹਾ ਹਾਂਜੀ। ਮੈਂ ਇੱਦਾਂ ਪੈਰਾਂ ਨੂੰ ਗੋਡਿਆਂ ਨੂੰ ਹੱਥ ਲਾਇਆ। ਕਹਿੰਦੇ ਕਿੱਥੋਂ ਸਿੱਖ ਕੇ ਆਇਆ ਭੰਗੜਾ? ਅੱਛਾ ਜੀ। ਜਦ ਕਿ ਪਹਿਲਾਂ ਕੋਈ ਨਹੀਂ ਸੀ? ਬਿਲਕੁਲ ਨਹੀਂ। ਮੈਂ ਢੋਲ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ, ਜਿੱਦਾਂ ਕੋਲੋਂ ਛਿੰਝ 'ਚ ਵੱਜਦਾ ਸੁਣਿਆ ਹੋਇਆ ਸੀ, ਭੰਗੜੇ ਵਾਲਾ ਢੋਲ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ। ਮੈਂ ਕਿਹਾ ਵੀ ਸਰ ਸਿੱਖਣਾ, ਮੈਂ ਤਾਂ ਵੀ ਖੇਡਣ ਖੁੱਡਣ ਵਾਲਾ ਬੰਦਾ ਸੀ, ਮੈਂ ਸਿੱਖਿਆ ਕੁਛ ਨਹੀਂ ਗਾ, ਮੈਂ ਤਾਂ ਪਹਿਲੀ ਵਾਰੀ ਪਾਇਆ। ਕਹਿੰਦੇ ਨਹੀਂ, ਕਹਿੰਦੇ ਉਸਤਾਦ ਜੀ ਬਾਕੀ ਬੰਦੇ ਬੰਦ ਰਹਿਣਗੇ ਜੀ, ਇਹ ਇਕੱਲਾ ਵਜਾਓ ਢੋਲ, ਇਹ ਇਕੱਲਾ ਕਰੇਗਾ। ਅੱਛਾ ਜੀ। ਉਹ ਜਿਹੜੇ ਪਹਿਲਾਂ ਮੋਢੇ ਮਾਡੇ ਜਿਹੇ ਮਾਰੇ ਸੀ ਮੈਂ, ਉਹ ਦੁਬਾਰਾ ਮਾਰਤੇ, ਉਹਨੇ ਫੇਰ ਕਲੈਪਿੰਗ ਕਰਦੀ। ਬਾਕੀ ਫਿਰ ਟਰਾਇਲ ਕਰਨ ਲੱਗੇ ਬਾਅਦ ਮੈਨੂੰ ਸੀਨੀਅਰਸ ਨੇ ਬਾਹਰ ਕੱਢ ਲਿਆ, ਕਹਿੰਦੇ ਵੀ 17 ਦਿਨਾਂ ਬਾਅਦ ਕੰਪੀਟੀਸ਼ਨ ਹੈ। ਅੱਛਾ, 17 ਦਿਨ ਹੋ ਜਾਏ। ਅੱਛਾ ਜੀ। ਮਤਲਬ ਆ ਮੇਰਾ ਭੰਗੜੇ ਦਾ ਸਬੱਬ ਜਿਹੜਾ ਜੀ ਉਹ ਇਦਾਂ ਬਣਿਆ। ਯਾਨੀ ਹਿਡਨ ਟੈਲੈਂਟ ਸੀ ਸਾਡੇ ਦੇ ਵਿੱਚ। ਤੇ ਖੈਰ ਦੋਸਤੋ, ਇਹ ਤੋਂ ਇੱਕ ਗੱਲ ਇਹ ਜ਼ਰੂਰ ਮਿਲਦੀ ਆ ਕਿ ਢੇਰੀ ਨਹੀਂ ਬੰਦੇ ਨੂੰ ਢਾਉਣੀ ਚਾਹੀਦੀ। ਹਰ ਇੱਕ ਬੰਦੇ ਨੂੰ ਚਾਂਸ ਇਦਾਂ ਦੇ ਮਿਲਦੇ ਜਿੱਦਾਂ ਤੁਸੀਂ ਗੱਲ ਦੱਸਦੇ। ਪਰ ਸਾਹਿਬ ਜੀ ਚੀਮਾ ਸਾਹਿਬ ਉਹਨਾਂ ਦੀ ਵਿਲੱਖਣਤਾ ਇਸ ਗੱਲ ਦੇ ਵਿੱਚ ਆ ਕਿ ਇਹਨਾਂ ਨੇ ਜਿਹੜਾ ਵੀ ਚਾਂਸ ਮਿਲਿਆ ਉਹਦੇ ਵਿੱਚ ਪੂਰਾ ਜਿਹੜਾ ਆ ਆਪਣਾ ਤਨ ਮਨ ਧਨ ਕਹਿ ਦੋ ਕਿ ਉਹਦੇ ਨਾਲ ਜਿਹੜਾ ਉਹਦੇ ਵਿੱਚ ਨਿਭਾਈ ਆ ਉਸ ਚੀਜ਼ ਦੇ ਨਾਲ। ਖੈਰ ਏਦਾਂ ਤੁਹਾਡਾ ਸਫ਼ਰ ਸ਼ੁਰੂ ਹੋ ਗਿਆ, ਫਿਰ ਤੁਸੀਂ ਕੈਨੇਡਾ ਚਲੇ ਗਏ। ਗਾਇਕੀ ਅਜੇ ਤੱਕ ਨਹੀਂ ਸ਼ੁਰੂ ਹੋਈ ਇੰਡੀਆ ਦੇ ਵਿੱਚ। ਬਿਲਕੁਲ। ਤੇ ਫਿਰ ਕੈਨੇਡਾ ਨੇ ਤੁਹਾਨੂੰ ਗਾਇਕ ਕਿੱਦਾਂ ਬਣਾਤਾ? ਖਾਲਸਾ ਕਾਲਜ ਨੇ ਤਾਂ ਤੁਹਾਨੂੰ ਭੰਗੜਾ ਦੇ ਦਿੱਤਾ ਤੇ ਕੈਨੇਡਾ ਨੇ ਫਿਰ ਕਹਿ ਸਕਦੇ ਆਪਾਂ ਗਾਇਕੀ ਦੇਤੀ।
ਕੈਨੇਡਾ ਨੇ ਗਾਇਕੀ ਬਿਲਕੁਲ ਦਿੱਤੀ ਹੈ ਜੀ। ਉਹ ਜਿਹੜੇ ਹਾਲਾਤ ਨੇ ਬਣੇ ਇਹ ਉੱਥੇ ਜਾ ਕੇ ਕੈਨੇਡਾ ਜਾ ਕੇ ਬਣੇ ਜੀ। ਪਰ ਮੈਂ ਥੋੜੀ ਜਿਹੀ ਗੱਲ ਇਹਦੇ ਨਾਲ ਐਡ ਆਨ ਕਰਦਾ ਵੀ ਜਦੋਂ ਮੈਂ ਬਚਪਨ ਸੀ ਜੀ ਤਾਂ ਸਾਡੇ ਘਰੇ ਸਾਡੇ ਮਦਰ ਨੂੰ ਬੋਲੀਆਂ ਸਿੱਠਣੀਆਂ ਸੁਹਾਗ ਬਹੁਤ ਸੈਂਕੜੇ ਜੀ, ਥੋੜੇ ਨਹੀਂ 5-4। ਅੱਛਾ ਠੀਕ ਹੈ। ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਸ਼ੁਰੂ ਕਰ ਲਓ। ਅੱਛਾ ਜੀ। ਤੇ ਸਾਡੇ ਪਾਪਾ ਜੀ ਹੁਣਾਂ ਨੂੰ ਵੀ ਕੋਈ ਕਲੀ ਕਵੀਸ਼ਰੀ ਦਦਾਰ ਸਿੰਘ ਰਟੈਂਡੇ ਵਾਲਾ ਹੋਵੇ, ਅਮਰ ਸਿੰਘ ਸ਼ੌਂਕੀ ਹੋਵੇ ਜੀ, ਜਿਹੜੇ ਪੁਰਾਣੇ ਗਵਈਏ ਸੀ, ਤਕਰੀਬਨ ਮੇਰਾ ਖਿਆਲ ਹੈ ਵੀ 100 ਆਫ ਕਲੀਆਂ ਕਵੀਸ਼ਰੀਆਂ ਡੈਡੀ, ਚੰਗੀ ਆਵਾਜ਼। ਅੱਛਾ ਜੀ। ਕਈ ਵਾਰੀ ਮੈਂ ਗੱਲ ਕਰਦਾ ਹੁੰਦਾ ਬਹੁਤ ਸਾਰੇ ਇੰਟਰਵਿਊ ਦੇ ਵਿੱਚ ਵੀ ਜੇ ਕਿਤੇ ਉਸ ਸਮੇਂ ਮੇਰੇ ਮਦਰ ਈਵਨ ਆਪਣੇ ਤਰੀਕੇ ਨਾਲ ਕਿਤੇ ਗਾਉਣ ਲੱਗੇ ਹੁੰਦੇ ਤਾਂ ਮੇਰੇ ਪਾਪਾ ਜੀ ਵੀ ਦੋਨੇ ਹੀ ਬਹੁਤ ਸੁਪਰ ਹਿੱਟ ਸਿੰਗਰ ਹੁੰਦੇ ਜੀ। ਅੱਛਾ ਜੀ। ਹਾਂ, ਪਰ ਜੱਟਾਂ ਦੀ ਫੈਮਲੀਆਂ ਵਿੱਚ ਇਹ ਚੀਜ਼ਾਂ ਹਨਾ ਜੀ, ਉਹ ਮੈਨੂੰ ਕੋਈ ਲੱਗਦਾ ਉਹ ਚੀਜ਼ ਮੇਰੇ ਵੀ ਅੰਦਰ ਸੀ। ਤੇ ਸਾਡੇ ਵੀ ਜਦੋਂ ਮੈਂ ਬਹੁਤ ਹਲਕਾ ਸੀ ਕਿਤੇ ਰਿਸ਼ਤੇਦਾਰ ਨੇ ਆਉਣਾ ਜਾਂ ਜਾਣਾ ਤਾਂ ਪਾਪਾ ਜੀ ਨੂੰ ਪਤਾ ਸੀ ਵੀ ਇਹ ਗਾ ਲੈਂਦਾ ਠੀਕ ਠਾਕ। ਤੇ ਪਾਪਾ ਜੀ ਹੁਣ ਇੱਕੋ ਗੱਲ ਹੁੰਦੀ ਸੀ ਵੀ ਜਾਂ ਤਾਂ ਉਹਦੇ ਨਾਲ ਘੁਲ ਲਾ, ਉਹ ਜਿਹੜਾ ਉਹਨਾਂ ਦਾ ਮੁੰਡਾ ਚਾਹੇ ਵੱਡਾ ਹੀ ਹੋਵੇ 4 ਸਾਲ, ਅੱਛਾ ਜੀ, ਵੀ ਜਾਂ ਕੁਸ਼ਤੀ ਲਾ ਲਾ ਤੇ ਜਾਂ ਫਿਰ ਗਾਣਾ ਸੁਣਾ ਦੇ। ਅੱਛਾ। ਮੈਂ ਮੋਹਰੋਂ ਏਦਾਂ ਸੀ ਬਾਬੇ ਦੀ ਕਿਰਪਾ ਵੀ ਜਿਹੜਾ ਮਰਜ਼ੀ ਕੰਮ ਕਰਾ ਲਓ, ਚਾਹੇ ਵੇ ਖੜਾ ਲਓ ਤੇ ਚਾਹੇ ਸਾਲ, ਉਹਨੇ ਫਿਰ ਜਿਹੜਾ ਸਿਲੈਕਟ ਕਰਨਾ ਵੀ ਗਾਣਾ ਗਾਓ ਤੇ ਮੈਂ ਗਾਣਾ ਗਾ ਲੈਣਾ। ਅੱਛਾ ਜੀ। ਉਹ ਮਤਲਬ ਏਦਾਂ ਬਚਪਨ ਤੋਂ ਹੀ ਮੈਂ ਗਾ ਲੈਂਦਾ ਸੀ। ਪਰ ਪ੍ਰੋਫੈਸ਼ਨਲੀ ਗਾਇਕੀ ਬਣਨ ਨੂੰ ਨਾ ਮੈਨੂੰ ਘਰਦੇ ਨੇ ਪ੍ਰੇਰਿਆ ਤੇ ਨਾ ਮੇਰਾ ਕਦੀ ਵਿਚਾਰ ਬਣਿਆ ਸੀ। ਕਾਲਜ ਦੀ ਲਾਈਫ ਆ ਗਈ, ਕਾਲਜ ਵੀ ਕਲਾਸ ਦੇ ਵਿੱਚ ਕਦੇ ਮਿੱਤਰ ਇਕੱਠੇ ਹੋਏ ਆ, ਐਮਏ ਸਾਡੀ ਕੋਵਿਡ ਸੀ, ਕੁੜੀਆਂ ਮੁੰਡੇ ਇਕੱਠੇ ਬੈਠੇ ਆ, ਉੱਥੇ ਕਿਸੇ ਦਾ ਬਰਥਡੇ ਆ, ਕਿਸੇ ਘਰ 'ਚ ਖੁਸ਼ੀ ਆ ਤਾਂ ਉੱਥੇ ਮਹਿਫਲ 'ਚ ਗਾ ਲੈਣਾ। ਟੂਰ ਤੇ ਗਏ ਆ ਭੰਗੜੇ ਦੇ, ਰਾਹ 'ਚ ਗਾਉਂਦੇ ਗਾਉਂਦੇ ਜਾਣਾ, ਬੋਲੀਆਂ ਗਾਣੇ, ਇੱਥੇ ਤੱਕ ਸੀਮਤ ਸੀ। ਪ੍ਰੋਫੈਸ਼ਨਲ ਗਾਇਕ ਬਣਨਾ ਮਤਲਬ ਕਾਲਜ ਐਮਏ ਮੇਰੀ ਕੰਪਲੀਟ ਹੋਣ ਤੱਕ ਮੈਂ ਸੋਚਿਆ ਨਹੀਂ ਸੀ। ਇਹ ਕੈਨੇਡਾ ਜਾ ਕੇ ਜਿਹੜਾ ਸਿਲਸਿਲਾ ਜੀ, ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਜੀ, ਇਹ ਜਿਹੜਾ ਸਿੰਗਿੰਗ ਦਾ ਪ੍ਰੋਫੈਸ਼ਨਲ ਸਿਲਸਿਲਾ ਜੀ ਇਹ ਕੈਨੇਡਾ ਜਾ ਕੇ ਸ਼ੁਰੂ ਹੈ ਜੀ। ਤੇ ਇਹ ਵੀ ਬੜੀ ਤੁਸੀਂ ਇੰਟਰਸਟਿੰਗ ਵੈਸੇ ਗੱਲਾਂ ਕਰ ਰਹੇ ਆ ਵੀ ਮੈਨੂੰ ਉਮੀਦ ਆ ਕਿ ਦਰਸ਼ਕ ਜ਼ਰੂਰ ਲਾਈਕ ਕਰਦੇ ਹੋਣਗੇ ਕਿਉਂਕਿ ਇਹ ਇੱਕ ਸਟੋਰੀ ਆ ਲਾਈਫ ਦੀ। ਜੈਸੇ ਜਿੱਦਾਂ ਤੁਸੀਂ ਦੱਸ ਰਹੇ ਆਪਾਂ 10-15 ਮਿੰਟਾਂ 'ਚ ਗੱਲ ਕੀਤੀ ਆ, ਪਰ ਇਹ ਇੱਕ ਬਹੁਤ ਲੰਬਾ ਸਫ਼ਰ ਆ। ਉਹਦੇ ਵਿੱਚ ਬਹੁਤ ਵੱਡੀਆਂ ਔਕੜਾਂ ਆਈਆਂ ਹੋਣਗੀਆਂ, ਬਹੁਤ ਜਿਹੜੇ ਲੋਕ ਨੇ ਤੁਹਾਡੇ ਸਹਾਈ ਵੀ ਬਣੇ ਹੋਣਗੇ, ਬਹੁਤ ਲੋਕਾਂ ਨੇ ਜਿਹੜੇ ਕੰਡੇ ਆ ਉਹ ਵੀ ਵਿਛਾਏ ਹੋਣਗੇ। ਖੈਰ ਆਪਾਂ ਜਾਂਦੇ ਆ ਹੁਣ ਕੈਨੇਡਾ। ਤੇ ਕੈਨੇਡਾ ਤੁਸੀਂ ਚਲੇ ਜਾਂਦੇ ਆ। ਕੈਨੇਡਾ ਦਾ ਪਹਿਲਾਂ ਇਹ ਹੁੰਦਾ ਪੰਜਾਬੀਆਂ ਦਾ ਆਪਣਾ, ਚਾਹੇ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਜਾਓ ਕਿ ਆਪਾਂ ਤਾਂ ਵੀ ਡਾਲਰ ਕਮਾਉਣੇ ਆ, ਡਾਲਰ ਕਮਾਈਏ, ਫਿਰ ਇੱਕ ਵਧੀਆ ਜੀ ਕੋਠੀ ਪਿੱਛੇ ਪਾਈਏ, ਭਾਈ ਭਰਾਵਾਂ ਨੂੰ ਸੱਦੀਏ। ਤੇ ਗਾਇਕੀ ਵੱਲ ਨੂੰ ਤਾਂ ਮੈਨੂੰ ਲੱਗਦਾ ਨਹੀਂ ਵੀ ਜਿਨ੍ਹਾਂ ਦਾ ਇਦਾਂ ਹੈ ਹੀ ਨਹੀਂ ਕੁਛ, ਤੇ ਬੰਦਾ ਤਾਂ ਸੋਚ ਕੇ ਇਹੀ ਜਾਂਦਾ ਕੈਨੇਡਾ ਅਮਰੀਕਾ ਨੂੰ। ਫਿਰ ਕਿੱਦਾਂ ਬਣਿਆ ਸਬੱਬ ਗਾਇਕੀ ਵੱਲ ਨੂੰ? ਉਹ ਸਬੱਬ ਮੈਂ ਤੁਹਾਨੂੰ ਦੱਸਦਾ ਦਲਜੀਤ ਜੀ ਕਿ ਮੈਂ ਨਾ ਜਾ ਕੇ ਵੀ ਕਰਕੇ ਹੁਣ ਭੰਗੜੇ ਨਾਲ ਜੁੜ ਗਿਆ ਸੀ ਜੀ। ਤੇ ਇੱਕ ਉੱਥੇ ਨਾ ਜਾ ਕੇ ਮੈਨੂੰ ਪਤਾ ਲੱਗਾ ਵੀ ਸਰੀ ਵੈਨਕੂਵਰ ਏਰੀਆ ਦੇ ਵਿੱਚ 4-5 ਭੰਗੜੇ ਦੀਆਂ ਕਲੱਬਸ ਨੇ। ਅੱਛਾ। ਅਕੈਡਮੀ, ਉਦੋਂ ਅਕੈਡਮੀ ਦਾ ਹੁਣ ਨਾਂ ਜੁੜਿਆ, ਅੱਛਾ ਜੀ, ਬਣਨ ਲੱਗੀਆਂ। ਉਦੋਂ ਕਲੱਬ ਹੀ ਕਹਿੰਦੇ ਸੀ ਜੀ, ਇੰਡੋ ਕੈਨੇਡੀਅਨ ਕਲੱਬ, ਜਿਹਦੇ ਵਿੱਚ ਮੈਂ ਜਿਹਨੂੰ ਜੁਆਇਨ ਕੀਤਾ ਉਹ ਸਰੀ ਇੰਡੀਆ ਆਰਟਸ ਕਲੱਬ, ਅੱਛਾ ਜੀ, ਪਾਰ ਕਲੱਬ, ਇਹਦਾ ਕਲੱਬਾਂ ਸੀਗੀਆਂ। ਠੀਕ ਹੈ ਜੀ। ਤੇ ਉਹ ਇਦਾਂ ਜਿਹੜੇ ਭੰਗੜੇ ਨੂੰ ਪ੍ਰੇਮ ਕਰਨ ਵਾਲੇ ਬੰਦੇ ਉਹਨਾਂ ਨੂੰ ਪਤਾ ਲੱਗਿਆ ਵੀ ਯਾਰ ਲਾਲਪੁਰੋਂ ਖਾਲਸਾ ਕਾਲਜ ਤੋਂ ਬੰਦਾ ਆਇਆ ਭੰਗੜ ਜੀ ਇੱਕ, ਜਿੱਦਾਂ ਉਹਨੂੰ ਸੁਣਿਆ ਹੋਊਗਾ ਮੇਰੇ ਬਾਰੇ ਜੀ। ਤੇ ਮੈਨੂੰ ਅਪਰੋਚ ਕੀਤੀ 2-3 ਅੱਛਾ ਜੀ ਕਲੱਬਾਂ ਨੇ ਜੀ, ਘਰੋਂ ਲੈਣ ਵੀ ਆਏ ਜੀ। ਮੈਨੂੰ ਉਹਨਾਂ ਦਿਨਾਂ ਜੀ ਪਤਾ ਲੱਗ ਗਿਆ ਵੀ ਲਾਲਪੁਰ ਖਾਲਸਾ ਕਾਲਜ ਦੇ ਸੀਨੀਅਰ ਬੰਦੇ ਜਿਹੜੇ ਆ ਉਹ ਸਰੀ ਇੰਡੀਆ ਆਰਟਸ ਕਲੱਬ ਦੇ ਵਿੱਚ ਅੱਛਾ ਜੀ ਭੰਗੜਾ ਪਾਉਂਦੇ ਆ, ਉਹਨਾਂ ਨੇ ਬਣਾਈ ਹੋਈ ਆ ਕਲੱਬ। ਤੇ ਉਹ ਮੈਨੂੰ ਘਰੋਂ ਲੈਣ ਆਉਂਦੇ ਸੀ ਤਾਂ ਉੱਥੇ ਮੈਂ ਆਪ ਚੱਲ ਕੇ ਗਿਆ। ਅੱਛਾ ਜੀ। ਸਰੀ ਆਰਟਸ ਵਿੱਚ ਉੱਥੇ ਪਾਉਣਾ ਜਿੱਥੇ ਲਾਲਪੁਰ ਜਿੱਥੇ ਨਾਲ ਹੈ, ਹਾਂਜੀ, ਥੋੜੀ ਅਟੈਚਮੈਂਟ ਹੁੰਦੀ ਹੈ ਹਾਂਜੀ। ਉਸ ਕਲੱਬ 'ਚ ਮੈਂ ਗਿਆ ਤੇ ਮੈਂ ਜਾ ਕੇ ਸ਼ੁਰੂ ਕੀਤਾ ਜੀ, ਮਿਲਿਆ। ਉਹਨਾਂ ਨੂੰ ਵੀ ਪਤਾ ਸੀ ਵੀ ਬੰਦਾ ਇਸ ਲੈਵਲ ਤੇ ਭੰਗੜਾ ਪਾਉਂਦਾ ਆ ਟੀਮ 'ਚੋਂ। ਉਹਨਾਂ ਨੇ ਮੈਨੂੰ ਜੈਸ ਕਰਤੀ। ਹੌਲੀ ਹੌਲੀ ਜਿਹੜੀ ਹੁਣ ਗਾਇਕੀ ਦੀ ਗੱਲ ਮੈਂ ਤੁਹਾਡੇ ਨਾਲ ਤੋਰਦਾ, ਜਦੋਂ ਮੈਨੂੰ 3-4 ਮਹੀਨੇ 89 ਦੀ ਗੱਲ ਹੈ ਜੀ। ਅੱਛਾ ਜੀ। ਜਦੋਂ 3-4 ਮਹੀਨੇ ਮੈਨੂੰ ਜਾਂਦੇ ਨੂੰ ਹੋ ਗਿਆ ਸੀ ਕਲੱਬ ਦੇ ਵਿੱਚ, ਤਾਂ ਇੱਕ ਦਿਨ ਜਿਹੜੇ ਮੇਰੇ ਫਿਰ ਉਸਤਾਦ ਜੀ ਬਣੇ ਆ ਜੀ ਬਲਰਾਜ ਬਾਸੀ ਸਾਹਿਬ, ਉਹ ਆਏ ਹਾਰਮੋਨੀਅਮ ਲੈ ਕੇ ਭੰਗੜਾ ਪ੍ਰੈਕਟਿਸ ਦੇ ਟਾਈਮ ਤੇ। ਅੱਛਾ ਜੀ। ਅਸੀਂ ਭੰਗੜਾ ਪ੍ਰੈਕਟਿਸ ਕੀਤੀ। ਜਦੋਂ ਭੰਗੜਾ ਪ੍ਰੈਕਟਿਸ ਖਤਮ ਹੋਈ ਤਾਂ ਜਿਹੜੇ ਮੇਰੇ ਸੀਨੀਅਰ ਸੀ ਉਸ ਕਲੱਬ ਦੇ, ਉਹ ਕਹਿੰਦੇ ਬਾਸੀ ਸਾਹਿਬ ਇਹ ਸੁਣਾਓ ਮੁੰਡਿਆਂ ਨੂੰ ਕੁਝ। ਹਾਂਜੀ। ਉਹਨਾਂ ਨੇ ਹਾਰਮੋਨੀਅਮ ਖੋਲ੍ਹਿਆ ਤੇ ਉਹਨਾਂ ਨੇ ਗਾਣਾ ਸੁਣਾਇਆ ਤੇ ਮੈਨੂੰ ਬਹੁਤ ਵਧੀਆ ਲੱਗਾ। ਤੇ ਮੈਂ ਕਿਹਾ ਪੱਕੇ ਹੋਏ ਬੰਦੇ ਨੇ, ਸਿੱਖੇ ਹੋਏ ਬੰਦੇ ਨੇ ਜੀ। ਕੋਈ ਅਸੀਂ ਸੰਗੀਤ ਨੂੰ ਅਸੀਂ ਪ੍ਰੇਮ ਕਰਨ ਵਾਲਾ ਬੰਦਾ ਸੀ ਮੈਂ ਜੀ। ਵੀ ਉਹ ਤੋਂ ਮੈਂ ਵਿੱਚ ਥੋੜ੍ਹੀ ਜਿਹੀ ਗੱਲ ਮਿਸ ਕਰ ਗਿਆ ਵੀ ਘਰੇ ਜਦੋਂ ਕਾਲਜ ਟਾਈਮ ਸੀ ਤਾਂ ਡੈਕ ਨਾ ਲੱਗਾ ਹੋਵੇ ਨੀਂਦ ਨਹੀਂ ਸੀ। ਅੱਛਾ ਠੀਕ ਹੈ। ਉਹ ਡੈਕ ਦਾ ਜ਼ਮਾਨਾ ਸੀ। ਚਮਕੀਲਾ, ਕੁਲਦੀਪ ਮਾਨਕ ਸਾਹਿਬ, ਮੁਹੰਮਦ ਸਦੀਕ, ਦਦਾਰ ਸੰਧੂ, ਕਿਹੜਾ ਗਾਣਾ ਜਿਹੜਾ ਹਾਲ ਤੱਕ ਮੂੰਹ ਜਵਾਨੀ ਯਾਦ ਨਹੀਂ ਜੀ। ਤੇ ਮਤਲਬ ਬਹੁਤ ਸੁਣਿਆ ਸੰਗੀਤ। ਅੱਛਾ ਜੀ। ਉਹ ਅਸੀਂ ਸੰਗੀਤ ਦੇ ਦੀਵਾਨੇ ਬੰਦੇ। ਤਾਂ ਉਹ ਹੁਣ ਪ੍ਰੋਫੈਸ਼ਨਲ ਸਿੰਗਰ ਬਣਨ ਦਾ ਕੋਈ ਵਿਚਾਰ ਨਹੀਂ, ਪਰ ਪਰਖ ਸੀ, ਸ਼ੌਂਕ ਸੀ ਨਾ।
ਉਹ ਲੱਗਾ ਵੀ ਯਾਰ ਬਾਸੀ ਇਹ ਬੰਦੇ ਬੜੇ ਕਮਾਲ ਦੇ, ਸੋਹਣਾ ਗਾਇਆ, ਵਧੀਆ ਗਾਇਆ। ਤੇ ਜਿਹੜੇ ਮੇਰੇ ਮੁੰਡੇ ਇੱਕ ਦੋ ਫਿਰ ਮੇਰੀ ਟੀਮ ਦੇ ਵੀ ਨਾਲ ਆ ਜੁੜੇ ਸੀਗੇ ਖਾਲਸਾ ਕਾਲਜ ਵਾਲੇ, ਹਾਂਜੀ, ਤਾਂ ਉੱਥੇ ਵਾਲੇ ਮੁੰਡੇ ਵੀ ਉਹ ਮੈਨੂੰ ਕਹਿੰਦੇ ਵੀ ਸਾਬੀ, ਮੈਨੂੰ ਸਾਰੇ ਮਿੱਤਰ ਹਾਲੇ ਤੱਕ ਵੀ ਸਾਬੀ ਕਹਿੰਦੇ ਆ ਜਿਹੜੇ ਮੇਰੇ ਮਿੱਤਰ ਆ। ਉਹ ਕਹਿੰਦੇ ਯਾਰ ਉਹ ਤੂੰ ਵੀ ਸੁਣਾ ਉਹ ਗਾਣਾ। ਮੈਂ ਕਿਹਾ ਆਪਾਂ ਵੀ ਸੁਣਾ ਦਿੰਦੇ ਹਾਂ। ਮੈਂ ਸੁਣਾਇਆ ਗਾਣਾ ਮਲਕੀਤ ਭਾਜੀ ਦਾ, ਬੁੱਲੇ ਸ਼ਾਹ ਜਿੰਦਮਾਹੀ ਦੀ। ਅੱਛਾ ਜੀ। ਉਹ ਮੈਂ ਗਾਣਾ ਸੁਣਾਇਆ ਤਾਂ ਮਹਿਫਲ ਛਿੜ ਗਈ, ਤੁਰ ਪਏ ਆਪਣੇ ਆਪਣੇ ਘਰਾਂ ਨੂੰ। ਇੱਦਾਂ ਬਾਹਰ ਰੋਡ ਤੇ ਗੱਡੀਆਂ ਲੱਗੀਆਂ ਸੀਗੀਆਂ, ਕਮਿਊਨਿਟੀ ਸੈਂਟਰ ਦੇ ਵਿੱਚ ਪ੍ਰੈਕਟਿਸ ਕਰਦੇ ਹੁੰਦੇ ਸੀ ਜੀ, ਡੈਲਟਾ 'ਚ। ਗੱਡੀ 'ਚ ਬਹਿਣ ਲੱਗੇ, ਜਦੋਂ ਮੈਂ ਆਪਣੀ ਗੱਡੀ ਵੱਲ ਨੂੰ ਜਾ ਰਿਹਾ, ਦੇਖੋ ਹੁਣ ਰੱਬ, ਉਹ ਬਾਸੀ ਸਾਹਿਬ ਨੂੰ ਰੱਬ ਹੀ ਮੰਨਦਾ ਵੀ ਰੱਬ ਆਪ ਬੋੜਿਆ ਜੀ, ਬਾਸੀ ਸਾਹਿਬ ਦੇ ਵਿੱਚ ਦੀ ਬੋੜਿਆ। ਕਿੱਦਾਂ ਹੋਈ ਵੀ ਮੈਨੂੰ ਗਾਇਕੀ ਵੱਲ ਲੈ ਕੇ ਤੋਂ, ਨਹੀਂ ਤਾਂ ਮੈਂ ਉਹਨੂੰ ਕੋਈ ਲੇਬਰ ਜਾਂ ਕੋਈ ਬਿਜ਼ਨਸ ਉੱਥੇ ਕਰਦਾ ਹੁੰਦਾ ਜੀ। ਉਹ ਜਦੋਂ ਅਸੀਂ ਕਾਰਾਂਵਾਲ ਨੂੰ ਜਾਣ ਲੱਗੇ ਤਾਂ ਬਾਸੀ ਸਾਹਿਬ ਨੇ ਮੈਨੂੰ ਏਦਾਂ ਮੇਰੇ ਨਾਲ ਆ ਕੋਲ ਆ ਕਹਿੰਦੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਮੈਨੂੰ ਏਦਾਂ ਸਾਈਡ ਜੀ ਨੂੰ ਲੈ ਨਿਕਲੇ। ਕਹਿੰਦੇ ਵੀ ਛੋਟੇ ਵੀਰ ਗਾਉਂਦਾ ਆਇਆ ਕਾਲਜ। ਮੈਂ ਕਿਹਾ ਭਾਜੀ ਨਹੀਂ, ਮੈਂ ਕਿਹਾ ਮੇਰਾ ਡਿਫਰੈਂਟ ਜੀ ਸਟੋਰੀ ਆ। ਮੈਂ ਕਿਹਾ ਮੈਂ ਤਾਂ ਖੇਡਣ ਖੁੱਡਣ ਵਾਲਾ ਬੰਦਾ ਸੀ, ਵੀ ਉਦੋਂ ਬਾਅਦ ਮੈਂ ਭੰਗੜੇ 'ਚ ਆ ਵੜਿਆ, ਵੀ ਭੰਗੜਾ ਹੁਣ ਮੈਂ ਪ੍ਰੋਫੈਸ਼ਨਲੀ ਭੰਗੜਾ ਪਾਉਂਦਾ ਆਇਆ, ਮੈਂ ਤਾਂ ਹੀ ਆ ਕਲੱਬ ਜੁਆਇਨ ਕੀਤੀ। ਹਾਂਜੀ। ਉਹ ਮੈਨੂੰ ਕਹਿੰਦੇ ਵੀ ਛੋਟੇ ਵੀਰ ਯਾਰ ਤੇਰੇ 'ਚ ਕੋਈ ਗੱਲ ਆ, ਮੈਨੂੰ ਜੋ ਨਜ਼ਰ ਆਈ ਆ, ਤੂੰ ਇੱਦਾਂ ਕਰ, ਸਿੱਖ ਸੰਗੀਤ ਨੂੰ ਪੂਰਾ ਸਿੱਖਣਾ ਸ਼ੁਰੂ ਕਰ। ਮੈਂ ਕਿਹਾ ਭਾਜੀ ਮੈਂ ਉਦੋਂ ਟਰੱਕ ਲੈ ਲਿਆ ਸੀ। ਅੱਛਾ ਜੀ। ਤਾਂ ਸਾਡੀ ਸਿਸਟਰ ਦਾ ਪੀਜ਼ਾ ਸੀ, ਮੈਂ ਦਿਨੇ ਟਰੱਕ ਤਾਂ ਰਾਤ ਨੂੰ ਪੀਜ਼ਾ ਡਿਲੀਵਰੀ। ਉਦੋਂ ਮੈਂ 17-18 ਘੰਟੇ ਕੰਮ ਕਰਦਾ ਸੀ ਜਾਂਦੇ ਸਾਰੇ। ਅੱਛਾ ਜੀ। ਡਬਲ ਸ਼ਿਫਟ। ਉਹ ਮੈਨੂੰ ਦੱਸ ਰਿਹਾ ਵੀ ਡਿਲੀਵਰੀ ਟਰੱਕ ਤੇ ਸਿੱਖਣਾ ਕਦੋਂ ਆ? ਔਰ ਮੋਹਰੇ ਮੈਨੂੰ ਝਾਤ ਜੀ ਮਾਰੀ ਤੇ ਗੁਰਦਾਸ ਭਾਜੀ ਹੁਣਾਂ ਤੋਂ ਲੈ ਕੇ ਹੰਸ, ਸਦੂਰ, ਸਿਕੰਦਰ, ਬਿੰਦ ਰਖੀ ਹੋਣੀ ਵੀ ਹਿੱਟ ਹੋ ਗਿਆ ਸੀ ਉਦੋਂ, ਹਨਾ। ਉਹ ਮੈਦਾਨ ਤੇ ਮੈਂ ਸੱਚ ਮੰਨਿਓ ਵੀ ਮੈਨੂੰ ਲੱਗਾ ਵੀ ਗੱਲ ਤਾਂ ਭਾਜੀ ਸਹੀ ਕਹਿ ਰਹੇ ਆ, ਪਰ ਇਹ ਮੇਰੇ ਵੱਸ ਦੀ ਗੱਲ ਨਹੀਂ, ਇਹ ਬਹੁਤ ਵੱਡੀ ਗੱਲ ਆ। 5-7 ਸਾਲ ਲਾਉਣੇ ਪੈਣੇ ਆ ਨਾ ਜੀ, ਲੱਗਣੇ ਹੈ ਨਹੀਂ। ਲੇਬਰ ਸ਼ੁਰੂ ਕਰਤੀ। ਉਹ ਕਰਦੇ ਕਰਦੇ ਮੈਂ ਉਹਨੂੰ ਹਾਂਜੀ ਹੂੰ ਕਰਦਾ ਨਾ ਝਕਾਨੀ ਦੇ ਕੇ, ਕੋਈ ਨਹੀਂ ਭਾਜੀ ਕਰਦੇ ਆ, ਔਖਾ ਹੋ ਜਾਣਾ। ਏਦਾਂ ਕਰਦਾ ਕਰਦਾ ਮੈਂ ਆਪਣੀ ਗੱਡੀ 'ਚ ਬਹਿ ਗਿਆ। ਅੱਛਾ ਜੀ। ਯਾਨੀ ਜਵਾਬ ਨਹੀਂ ਕੋਈ ਦਿੱਤਾ? ਨਹੀਂ, ਉਹਨਾਂ ਨੂੰ ਮੈਂ ਨਾ ਹੀ ਕੀਤੀ ਜੀ। ਅੱਛਾ ਜੀ। ਕੀਤੀ ਤਰੀਕੇ ਨਾਲ ਵੀ ਇਹ ਮਤਲਬ ਮੇਰੇ ਤੋਂ ਵੱਡੇ ਉਮਰ ਦੇ ਵਿੱਚ, ਹਾਂਜੀ, ਤਰੀਕੇ ਨਾਲ ਨਾ ਕਰਕੇ ਤਾਂ ਮੈਂ ਆਪਣੀ ਗੱਡੀ 'ਚ ਬਹਿ ਗਿਆ। ਭਾਜੀ ਕੋਈ ਨਹੀਂ, ਅਗਲੇ ਹਫਤੇ ਤੁਸੀਂ ਆਉਣਾ ਜੀ, ਹਾਂਜੀ, ਮਿਲਾਂਗੇ, ਪਰ ਕੋਈ ਨਹੀਂ ਸੋਚ ਲੈਂਦੇ ਆ ਜੀ। ਏਦਾਂ ਗੱਲ ਗੋਲ ਮੋਲ ਕਰਦਾ ਮੈਂ ਆਪਣੀ ਗੱਡੀ 'ਚ ਬਹਿ ਗਿਆ। ਜਦ ਮੈਂ ਗੱਡੀ 'ਚ ਬਹਿ ਗਿਆ, ਉਹਨਾਂ ਦੀ ਗੱਡੀ ਉਹ ਸੜਕ ਦੇ ਨਾਲ ਨਾਲ ਮੇਰੇ ਤੋਂ ਮੋਹਰੇ ਲੱਗੀ ਹੋਈ ਆ, ਬਾਸੀ ਸਾਹਿਬ ਦੀ। ਉਹ ਜਦੋਂ ਮੈਂ ਗੱਡੀ 'ਚ ਬਹਿ ਗਿਆ, ਉਹ ਮੈਂ ਸੈਲਫ ਮਾਰ ਲਈ, ਮੈਂ ਆਪਣੀ ਬੈਲਟ ਬੂਟ 'ਚ ਲਾ ਰਿਹਾ, ਉਹ ਮੇਰੀ ਵਿੰਡੋ 'ਚ ਫੇ ਆ ਗਿਆ ਦੁਬਾਰਾ। ਅੱਛਾ ਜੀ। ਏਦਾਂ ਨੀਵੇਂ ਜਿਹੇ ਹੋਏ। ਮੈਂ ਪਹਿਲਾਂ ਤਾਂ ਸ਼ੀਸ਼ਾ ਖੋਲ ਦਿੱਤਾ, ਤਾਂ ਫਿਰ ਮੈਨੂੰ ਲੱਗਾ ਵੀ ਮੇਰੇ ਤੋਂ ਵੱਡੇ ਆ, ਵੀ ਮੈਨੂੰ ਹੁਣ ਗੱਡੀ ਦੇ ਵਿੱਚੋਂ ਗੱਲ ਨਹੀਂ ਕਰਨੀ ਚਾਹੀਦੀ, ਮੈਨੂੰ ਬਾਹਰ ਨਿਕਲਣਾ ਚਾਹੀਦਾ। ਮੈਂ ਦੁਬਾਰਾ ਫੇਰ ਗੱਡੀ ਆਪਣੀ ਬੰਦ ਕਰਕੇ ਮੈਂ ਦੁਬਾਰਾ ਫੇਰ ਬਾਹਰ ਨਿਕਲਿਆ। ਮੈਂ ਕਿਹਾ ਹਾਂਜੀ ਭਾਜੀ। ਕਹਿੰਦਾ ਯਾਰ ਛੋਟੇ ਵੀਰ ਸੋਚ ਇੱਕ ਵਾਰ। ਕਹਿੰਦਾ ਤੇਰੇ ਯਾਨੀ ਸਮਝ ਗਿਆ ਸੀ ਵੀ ਗੋਲਮੋਲ ਕਰਕੇ ਨਾ ਕਰ ਦਿੱਤੀ? ਹਾਂਜੀ ਹਾਂਜੀ। ਕਹਿੰਦਾ ਇੱਕ ਵਾਰ ਸੋਚ ਲਈ ਵੀ ਤੇਰੇ 'ਚ ਮੰਨ ਲਾ ਮੇਰੀ ਗੱਲ, ਤੇਰੇ 'ਚ ਕੋਈ ਗੱਲ ਹੈਗੀ ਆ। ਹਾਂਜੀ। ਮੈਂ ਚੁੱਪ ਜਿਹਾ ਹੋ ਗਿਆ। ਮੈਨੂੰ ਹੁਣੀ ਫਿਰ ਦੂਜਾ ਸਵਾਲ ਕੀਤਾ, ਕਹਿੰਦੇ ਕਿੱਦਾਂ ਆਏਗਾ ਸੋਮ ਕੱਲ ਨੂੰ, ਮਤਲਬ ਉਦੋਂ ਐਤਵਾਰ ਸੀਗਾ। ਹਾਂਜੀ। ਪਤਾ ਨਹੀਂ ਜੀ, ਹੁਣ ਰੱਬ ਨੂੰ ਪਤਾ ਹੋਊਗਾ ਮੇਰੇ ਅੰਦਰ ਕੀ ਆਇਆ ਜੀ। ਮੈਂ ਕਿਹਾ ਹਾਂਜੀ ਆਊਂਗਾ। ਕਹਿੰਦੇ ਆ ਜੀ, ਫਿਰ ਹਾਰਮੋਨੀਅਮ ਵੀ ਮੇਰੇ ਕੋਲ ਹੈਗਾ ਪੁਰਾਣਾ, ਤੂੰ ਹਾਰਮੋਨੀਅਮ ਦੀ ਗੱਲ ਕਰਦਾ ਸੀ, ਤੇਰੇ ਕੋਲ ਹੈ ਨਹੀਂ ਜੀ, ਵੀ ਉਹ ਵੀ ਮੇਰੇ ਕੋਲ ਹੈਗਾ, ਤਾਂ ਸੋਮਵਾਰ 6 ਤੋਂ 7। ਮੈਂ ਕਿਹਾ ਜੀ ਠੀਕ ਆ। ਮੈਂ ਟਰੱਕ 5:30 ਆ ਹੀ ਜਾਂਦਾ ਹੁੰਦਾ ਸੀ, 5:30। ਮੈਂ ਟਰੱਕ ਖੜਾ ਕੀਤਾ, ਸਿਸਟਰ ਨੂੰ ਫੋਨ ਕਰਤਾ ਮੈਂ ਘੰਟਾ ਕੁ ਲੇਟ ਆਉਣਾ। ਅੱਛਾ ਜੀ। ਤੋ ਘਰ ਦਾ ਸਾਡਾ ਪੀਜ਼ਾ ਸੀ। ਹਾਂਜੀ। ਤਾਂ ਉਹ ਕਹਿੰਦੇ ਕੋਈ ਗੱਲ ਨਹੀਂ। ਉਹ ਮੈਂ ਜੀ 6 ਤੋਂ 7 ਪਰੇਡ ਸੇ ਜਾ ਵੜਿਆ। ਉੱਥੇ 25-30 ਕੁੜੀਆਂ, ਬੰਦੇ, ਮੈਕਸੀ ਹੈ ਬੰਦੇ ਬੈਠੇ ਸਿੱਖਣ ਵਾਲੇ, ਪੰਜਾਬੀ, ਠੀਕ ਹੈ, ਸਾਰੇ ਪੰਜਾਬੀ। ਉਹ ਮੈਨੂੰ ਵੀ ਉਹਨਾਂ ਨੇ ਸ਼ਬਦ ਇੱਕ ਬਾਸੀ ਸਾਹਿਬ ਨੇ ਲਿਖਾਤਾ, ਨੋਟੇਸ਼ਨਸ ਸਾਰੇ ਆ। ਮੈਂ ਉਹ ਲਿਖ ਲੁੱਖ ਲਏ ਤੇ ਮੈਂ ਉੱਥੇ ਹਾਰਮੋਨੀਅਮ ਫੜ ਕੇ ਬੈਠ ਗਿਆ। ਮੇਰਾ ਹੱਥ ਤਾਂ ਟਿਕੇ ਨਾ, ਉਂਗਲਾਂ ਨਾ ਕਦੇ ਵਜਾਇਆ ਹੀ ਨਹੀਂ ਜ਼ਿੰਦਗੀ ਦੇ ਵਿੱਚ। ਉਹ ਲੈਸਨ ਲਿਆ, ਲੈਸਨ ਆ ਕੇ ਜੀ ਫਿਰ ਘਰੇ ਮੈਂ ਲੱਗਾ ਰਿਹਾ। ਰਾਤ ਨੂੰ ਆ ਕੇ ਪੀਜ਼ੇ ਤੋਂ ਬਾਅਦ ਨਾ ਤੜਕਾ ਜਿਹਾ ਹੋਇਆ, ਮੁੜ ਕੇ ਮੈਂ ਸੈਕੰਡ ਡੇ ਟਰੱਕ ਤੇ ਚਲ ਗਿਆ। ਉਹ ਇੰਟਰਸਟ ਬਣਿਆ ਮੜ ਜਾ, ਸ਼ਬਦ ਜਿਹੜਾ ਸੀਗਾ, ਉਹਦੀਆਂ ਜਿਹੜੀਆਂ ਸੁਰਾਂ ਸੀ, ਰਾਗ ਸੀ, ਕੀ ਨੋਟੇਸ਼ਨ ਸੀ, ਉਹ ਫਿਰ ਮੈਂ ਟਰੱਕ ਤੇ ਦਿਨੇ ਇੱਥੇ ਫਸੀਆਂ ਰਹੀਆਂ ਬਿਨਾਂ ਹਾਰਮੋਨੀਅਮ ਤੋਂ। ਟਰੱਕ ਤੇ ਮੈਂ ਉਹ ਕੱਢਦਾ ਰਿਹਾ ਵੀ ਕਿਹੜਾ ਸੁਰ ਕਿੱਦਾਂ ਲੱਗਦਾ। ਤੇ ਮੈਂ 2 ਦਿਨ ਤਕਾਲਾਂ ਨੂੰ ਜਾ ਕੇ ਉਹਨਾਂ ਨੂੰ ਸੁਣਾਤਾ। ਉਹ ਠੀਕ ਠਾਕ ਜਿੱਦਾਂ ਦਾ, ਮਤਲਬ ਮੇਰਾ ਹੱਥ ਟਿਕਿਆ, ਬਾਹਲਾ ਵਧੀਆ ਨਹੀਂ ਸੀ। ਅੱਛਾ ਜੀ। ਪਰ ਜਿੱਦਾਂ ਕਦੇ ਮੇਰੇ ਆਇਆ ਅੰਦਰ ਤਾਂ ਮੈਂ ਸੁਣਾਤਾ। ਉਹ ਭਾਜੀ ਖੁਸ਼ ਹੋਏ, ਕਹਿੰਦੇ ਵੀ ਠੀਕ ਆ। ਕਹਿੰਦੇ ਹਾਲੇ ਕੱਲ੍ਹ ਵੀ ਇਹੀ ਕਰ ਦੂੰ, ਕਰਦਾ ਜਾ। ਮੈਂ ਕਰਦਾ ਗਿਆ ਜੀ। ਉਹ ਇੰਟਰਸਟ ਬਣ ਗਿਆ, ਦੂਜਾ ਸ਼ਬਦ ਮਿਲ ਗਿਆ ਜਦੋਂ ਉਹ ਡਨ ਹੋਇਆ। ਏਦਾਂ ਕਰਦੇ ਕਰਦੇ 3-4 ਮਹੀਨੇ ਲੰਘੇ।
ਤਾਂ ਫੇਰ ਮੈਨੂੰ ਬਾਸੀ ਭਾਜੀ ਕਹਿੰਦੇ ਵੀ ਸਰਬਜੀਤ ਵੀ ਜੇ ਆਪਾਂ ਘੰਟਾ ਗਾਂਹ ਕਰਨਾ ਹੋਵੇ ਤੇਰਾ ਪੀਜੇ ਤੇ ਬਣਦੀ ਹੈ ਗੱਲ ਤੇਰੇ ਕੰਮ ਦੀ। ਮੈਂ ਕਿਹਾ ਜੀ ਇਹ ਪੁੱਛ ਲੈਣਾ ਭੈਣ ਨੂੰ। ਉਹ ਕਹਿੰਦੇ ਫਿਰ ਮੈਂ 6 ਤੋਂ 7 ਇੱਥੋਂ ਵਿਹਲਾ ਹੋ ਜਾਣਾ, 10 ਮਿੰਟ ਦਾ ਮੇਰਾ ਰਾਹ ਆ ਘਰ ਦਾ, ਤੂੰ 7:15 ਘਰ ਆ। ਅੱਛਾ ਜੀ, ਠੀਕ ਹੈ, ਕੱਲੇ ਸਿਖਾਉਣਾ ਚਾਹੁੰਦੇ ਆ। ਹਾਂ ਦੇਖੋ ਉਹ ਮਾਲਕ ਜੀ, ਉਹ ਬੰਦੇ ਨੂੰ ਪਤਾ ਨਹੀਂ ਕੀ ਦੱਸਿਆ ਮੇਰੇ ਵਿੱਚ। ਹਾਂਜੀ, ਉਹ 3-4 ਮਹੀਨੇ ਤੋਂ ਬਾਅਦ ਮੈਨੂੰ ਕਹਿੰਦੇ ਵੀ ਤੈਨੂੰ ਕੱਲੇ ਨੂੰ ਘੰਟਾ ਲਾਉਣਾ। ਅੱਛਾ ਜੀ। ਉਹ ਫਿਰ ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਘਰੇ ਗੱਲ ਕੀਤੀ ਸਿਸਟਰ ਨਾਲ। ਉਹ ਕਹਿੰਦੇ ਕੋਈ ਗੱਲ ਨਹੀਂ, ਤੂੰ 8 ਵਜੇ 8:15 ਵੀ ਆ ਜਾ, ਕੋਈ ਗੱਲ ਨਹੀਂ, ਆਪਣਾ ਕੰਮ ਇੱਥੇ ਕੀ ਬਿਜੀ ਹੁੰਦਾ ਰਾਤ ਨੂੰ। ਹਾਂਜੀ। ਉਹ ਮੈਂ ਚਲੋ ਘਰੇ ਮੈਨੂੰ ਘੰਟਾ ਹੋਰ ਫਰੀ ਮਿਲ ਜਾਣਾ, ਕਿਉਂਕਿ ਰਹਿੰਦੇ ਅਸੀਂ ਵੈਨਕੂਵਰ ਸੀ, ਪੀਜ਼ਾ ਸਿਸਟਰ ਦਾ ਸਾਰੀ ਸੀ, ਅੱਧੇ ਘੰਟੇ ਦਾ ਨਾ ਜਾ ਕੇ ਵੀ ਮੁੜਨਾ ਔਖਾ ਸੀ। ਤੇ ਉਹ ਮੈਂ ਉਹ 7 ਤੋਂ 7:15 ਤੋਂ 8:15 ਇਕੱਲੇ ਨੂੰ ਜਾਣ ਲੱਗ ਪਿਆ ਜੀ। ਬਸ ਉਹ ਇਹੋ ਜਿਹਾ ਇੰਟਰਸਟ ਬਣਿਆ, ਫਿਰ ਮਹੀਨੇ ਸਾਲ, ਫਿਰ ਮੈਂ ਕਹ ਲਓ ਵੀ 89 90 91 92 93 ਫਿਰ ਤਾਂ ਮੈਂ ਪਾਗਲ ਹੀ ਹੋ ਗਿਆ ਜੀ। ਜਦੋਂ ਇੱਕ ਵਾਰ ਮੇਰਾ ਇੰਟਰਸਟ ਬਣ ਗਿਆ, ਫਿਰ ਮੈਂ ਸੋਚ ਲਿਆ ਵੀ ਹੁਣ ਜੋ ਮਰਜ਼ੀ ਹੋਵੇ। ਟੀਚਰਾਂ ਮਜ਼ਾਕ ਜਿਹੜੇ ਸਮਕਾਲੀ ਬੰਦੇ ਹੁੰਦੇ ਆ ਵੀ ਯਾਰ ਇਹ ਤਾਂ ਖੇਡਦਾ ਖੁੱਡਦਾ ਭੰਗੜਾ ਹੀ ਪਾਉਂਦਾ ਸੀ, ਗਾਉਣਾ ਕਦੇ ਖਾਲਾ ਜੀ ਦਾ ਬਾੜਾ ਹਨਾ, ਉਹ ਬਹੁਤ ਕੁਝ ਸੁਣਨ ਨੂੰ ਮਿਲਿਆ। ਪਿੱਠ ਤੇ ਹੰਡਾਇਆ ਵੀ ਆ, ਵਾਈਫ ਨੂੰ ਬੜਾ ਕੁਝ ਸੁਣਨ ਨੂੰ ਮਿਲਿਆ, ਮੈਨੂੰ ਵੀ। ਉਹ ਪਰ ਮੇਰੀ ਫਿਰ ਲੈਵਲ ਲੱਗ ਗਈ ਸੀ ਵੀ ਇੱਕ ਵਾਰੀ ਹੁਣ ਉਹ ਫਿਰ ਯਾਨੀ ਕਿ ਉਹਦਾ ਜਨੂਨ ਹੀ ਹੋ ਗਿਆ ਸੀਗਾ। ਜਿੱਦਾਂ ਕਰੋ ਬੰਦੇ ਨੂੰ ਕਿਸੇ ਚੀਜ਼ ਨਾਲ ਇਸ਼ਕ ਹੋ ਜਾਂਦਾ। ਫਿਰ ਟਰੱਕ ਤੇ ਵੀ, ਪੀਜ਼ਾ ਡਿਲੀਵਰੀ ਤੇ ਵੀ, ਅੰਦਰ ਵੀ, ਇੱਧਰ ਵੀ, ਉੱਧਰ ਜਿੱਧਰ ਆਉਣਾ, ਫਿਰ ਉਹੀ ਬੁਖਾਰ ਸੀ। ਲਿਖ ਮੈਂ ਪਹਿਲਾਂ ਲੈਂਦਾ ਸੀ ਮਾੜਾ ਮੋਟਾ, ਫਿਰ ਉਹ ਸੰਗੀਤ ਦੇ ਨਾਲ ਇੰਨਾ ਕਹਿ ਲਓ ਵੀ ਇੱਕ ਮੋਹ ਹੀ ਹੋ ਗਿਆ, ਮੁਹੱਬਤ ਪੈ ਗਈ। ਤਾਂ ਪਰ ਹਿੱਟ ਹੋਣਾ ਕਿ ਨਹੀਂ ਹੋਣਾ ਇਹ ਤਾਂ ਹੁਣ ਪਤਾ ਨਹੀਂ ਸੀ ਕੁਝ ਵੀ, ਪਰ ਐਂ ਆ ਵੀ ਅੰਦਰ ਕੋਈ ਚੀਜ਼ ਇੱਕ ਵਾਰੀ ਠਾਣ ਲਈ ਸੀ ਵੀ ਹੁਣ ਕਰਕੇ ਮੈਦਾਨ ਦੇ ਵਿੱਚ ਕੁੱਦ ਕੇ ਦੇਖਣਾ ਜੀ। ਹੁਣ ਜਿੱਦਾਂ ਹਾਕੀ ਦੀ ਤੁਸੀਂ ਗੱਲ ਕੀਤੀ ਵੀ ਟਰਾਇਲ ਦਿੱਤੇ, ਫੇਲ ਹੋ ਗਏ, ਫਿਰ ਭੰਗੜੇ ਦੀ ਵੀ ਗੱਲ ਆਪਾਂ ਕਰ ਲਈ, ਚਲੋ ਪਹਿਲੀ ਵਾਰ ਤੁਸੀਂ ਕਾਮਯਾਬ ਹੋ ਗਏ, ਪਰ ਜਿੱਦਾਂ ਕੈਸਟਾਂ ਪਹਿਲੀਆਂ ਤੋਂ ਚੱਲੀਆਂ ਨੇ ਤੇ ਕਿੱਦਾਂ ਦਾ ਉਦੋਂ ਮਹਿਸੂਸ ਉਦੋਂ ਨਹੀਂ ਲੱਗਾ ਵੀ ਯਾਰ ਵੀ ਸ਼ਾਇਦ ਗਲਤ ਪਾਸੇ ਆ ਗਏ? ਨਹੀਂ, ਗਲਤ ਪਾਸੇ ਨਹੀਂ ਲੱਗਿਆ। ਉਹ ਏਦਾਂ ਲੱਗਿਆ ਵੀ ਅਨਾੜੀ ਆ ਹਲੇ। ਅੱਛਾ, ਹਾਂ, ਉਹ ਦਿਲ ਨਹੀਂ ਛੱਡਿਆ, ਨਾ ਕੋਈ ਏਦਾਂ ਦਿਮਾਗ ਦੇ ਵਿੱਚ ਆਇਆ ਵੀ ਗਲਤ ਸਟੈਪ ਲੈ ਲਿਆ ਜਾਂ ਗਲਤ ਲਾਈਨ 'ਚ ਆ ਗਏ ਆ। ਉਹ ਇਹ ਚੀਜ਼ ਸੀ ਵੀ ਹਾਲੇ ਹੋਰ ਲੋੜ ਆ ਮਿਹਨਤ ਦੀ ਵੀ ਲੋੜ ਆ, ਪਲੈਨਿੰਗ ਦੀ ਵੀ ਲੋੜ ਆ, ਪ੍ਰੈਜੈਂਟੇਸ਼ਨ ਦੀ ਵੀ ਲੋੜ ਆ। ਵੀ ਪਹਿਲੀ ਕੈਸਟ 'ਚ ਆ ਥੋੜਾ ਜਿਹਾ ਖਾਮੀਆਂ ਸੀ, ਹੁਣ ਦੂਜੀ ਏਦਾਂ ਕਰਾਂਗੇ। ਉਹ ਅਸੀਂ ਕੀਤੀ ਵੀ, ਪਹਿਲੀ ਚੰਡੀਗੜ੍ਹ ਕੀਤੀ 1 ਦਿਨ ਦੀ, ਦੂਜੀ ਅਸੀਂ ਦਿੱਲੀ ਪਹੁੰਚ ਗਏ। ਅੱਛਾ ਜੀ। ਉਹ 3 ਦਿਨ ਦੀ ਰਿਕਾਰਡਿੰਗ ਥੋੜੀ ਮਹਿੰਗੀ ਹੁੰਦੀ ਸੀ। ਅੱਛਾ ਜੀ। ਤੇ ਉਹ ਅਸੀਂ ਦਿੱਲੀ ਪਹੁੰਚ ਗਏ, ਉਹਨੂੰ ਵੀ ਕਾਮਯਾਬੀ ਨਹੀਂ ਮਿਲੀ। ਜਿਹੜੇ ਸ਼ੌਕੀਨ ਬੰਦੇ ਉਹਨਾਂ ਨੂੰ ਪਤਾ ਲੱਗਾ ਉਹ ਮੁੰਡਾ ਪੱਟਿਆ ਮਰਬਿਆ ਵਾਲਾ ਉੱਤੇ ਲੱਗੇ ਖੱਟਾ ਡੋਰੀਆ, ਉਹ ਗਾਣਾ ਠੀਕ ਠਾਕ ਰਿਹਾ, ਪਰ ਐਡਾ ਜ਼ਿਆਦਾ ਕਾਮਯਾਬ ਨਹੀਂ ਹੋਇਆ। ਤੀਜੀ ਨੂੰ ਅਸੀਂ ਬੰਬੇ ਪਹੁੰਚ ਗਏ ਜੀ। ਨਹੀਂ, ਤੀਜੀ ਵਾਰੀ ਤਾਂ ਮੈਂ ਗੱਲ ਕਰਦਾ ਹੀ ਸੀ ਕਿ ਇੱਥੇ ਆਮ ਵੀ ਲੋਕਾਂ ਨਾਲ ਅਸੀਂ ਗੱਲ ਕਰਦੇ ਆ ਵੀ ਕੈਸਟ ਜਿਹੜੀ ਆ ਤੁਹਾਡੀ ਜਿਹੜੀ ਤੀਜੀ ਆ, ਮੇਲਾ ਦੇਖਦੀ ਏ ਮਟਿਆਰੇ, ਮੇਲਾ ਤੈਨੂੰ ਦੇਖਦਾ, ਉਹ ਸ਼ਾਇਦ ਉਸ ਵੇਲੇ ਦੀ ਮਹਿੰਗੀ ਕੈਸਟ ਸੀ ਜੀ, ਤੇ ਡਬਲ ਪ੍ਰਾਈਸ ਜਿਹੜਾ ਆ ਉਹਦਾ ਸੀ, ਤੇ ਫੇਰ ਵੀ ਲੋਕਾਂ ਨੇ ਖਰੀਦੀ, ਉਹਨਾਂ ਚੋਂ ਇੱਕ ਮੈਂ ਵੀ ਸੀ। ਤੇ ਕਿਉਂਕਿ ਉਹਦੇ ਵਿੱਚ ਇਦਾਂ ਦੇ ਗਾਣੇ ਜਿੱਦਾਂ ਕਹਿ ਲਓ ਵੀ ਸੀਗੇ, ਕਿਉਂਕਿ ਜ਼ਿਆਦਾਤਰ ਕੈਸਟਾਂ ਦੇ ਵਿੱਚ ਇਦਾਂ ਹੁੰਦਾ ਵੀ ਇੱਕ ਗਾਣਾ ਜਿਹੜਾ ਬਹੁਤ ਚੱਲ ਜਾਂਦਾ ਹੁੰਦਾ, ਬਾਕੀ ਜਿਹੜੇ ਗਾਣੇ ਇੰਨੇ ਹੁੰਦੇ ਨਹੀਂ, ਪਰ ਤੁਹਾਡੀ ਉਹ ਸ਼ਾਇਦ ਕੈਸਟ ਇਦਾਂ ਦੀ ਸੀ ਵੀ ਜਿਹੜਾ ਵੀ ਗਾਣਾ ਅੱਗੇ ਆਉਂਦਾ ਸੀ ਉਹ ਵਧੀਆ ਤੋਂ ਵਧੀਆ ਸੀ। ਫਿਰ ਉਸ ਤੋਂ ਬਾਅਦ ਕਿੱਦਾਂ ਦੀ ਫੀਲਿੰਗ ਰਹੀ ਜਦੋਂ ਇਹ ਕੈਸਟ ਆਈ ਆ, ਜਾਂ ਪਹਿਲਾਂ ਕਿੱਦਾਂ ਦਾ ਅਨੁਭਵ ਰਿਹਾ ਜਦੋਂ ਦੋ ਤੋਂ ਬਾਅਦ ਵੀ ਇਸ ਵਾਰੀ ਕੀ ਸਿੱਖਣ ਨੂੰ ਮਿਲਿਆ? ਇਹ ਮੈਂ ਤੁਹਾਨੂੰ ਦਰਜੀਤ ਦੱਸ ਦਾਂਗੇ ਨਾ, ਜਦੋਂ ਰੰਗਲਾ ਪੰਜਾਬ ਐਲਬਮ ਹਿੱਟ ਹੋ ਗਈ, ਹਾਂਜੀ, ਤੇ ਇੰਡੀਆ ਸੀਗੇ ਅਸੀਂ ਨਾ ਉਸ ਟਾਈਮ ਤੇ ਜੀ, ਉੱਥੇ ਰਿਲੀਜ਼ ਕੀਤੀ ਆਪ ਹੀ ਸਾਰਾ ਨਾ, ਮੀਡੀਆ ਵਗੈਰਾ ਬੁਲਾ ਕੇ ਸਾਰਾ, ਤੇ ਕੈਸਟ ਦੂਜਾ ਦਿਨ ਲੱਗ ਗਿਆ, ਤੀਜਾ ਦਿਨ ਲੱਗ ਗਿਆ। ਕਹਿੰਦੇ ਵੀ ਹੁਣ ਮੈਨੂੰ ਤਾਂ ਕੁਝ ਨਹੀਂ ਸੀ, ਦਿਮਾਗ ਤੇ ਪ੍ਰੈਸ਼ਰ ਬਹੁਤ ਸੀ, ਕੁਝ ਨਹੀਂ ਪਤਾ ਸੀ ਵੀ ਹਿੱਟ ਹੋਣੀ ਹੈ ਕਿ ਨਹੀਂ ਹੋਣੀ। ਚੰਗੀ ਲੱਗਦੀ ਸੀ ਵੀ ਗੱਲ ਬਣ ਜਾਣੀ ਹੈ, ਇਸ ਸਾਲ ਗਾਣੇ ਬਹੁਤ ਵਧੀਆ ਆ, ਵੀਡੀਓ ਬਹੁਤ ਵੱਡੇ ਬਣ ਗਿਆ ਮੇਲਾ ਵੇਖਦੀ ਮਟਿਆਰੇ ਦਾ ਜੀ। ਉਸ ਟਾਈਮ ਇਹ ਪਹਿਲਾ ਸੀ ਪੰਜਾਬ ਦੇ ਸਿੰਗਰਾਂ ਦਾ ਜਿਹਦਾ ਬੰਬੇ ਵੀਡੀਓ ਬਣਿਆ ਸੀ। ਅੱਛਾ ਜੀ। ਹਾਂਜੀ, ਦਲੇਰ ਮਹਿੰਦੀ ਤੋਂ ਬਿਨਾਂ ਉਹ ਬੰਦੇ ਉੱਥੇ ਸੈਟਲ ਸੀ ਜੀ। ਪੰਜਾਬ ਦੇ ਸਿੰਗਰਾਂ ਦਾ ਇਹ ਪਹਿਲਾ ਗੀਤ ਸੀ ਜਿਹੜਾ ਕੋਈ ਬੰਬੇ ਸ਼ੂਟ ਹੋਇਆ ਸੀ। ਅੱਛਾ ਜੀ। ਆਸਾਂ ਬੜੀਆਂ ਸੀ, ਪਰ ਅੰਦਰ ਇੱਕ ਝਿਜਕ ਸੀਗੀ ਵੀ ਜਿਹੜਾ ਨਾੜੀ ਜਿਹੇ ਬੰਦੇ ਆ, ਹਾਲੇ ਗਾਉਣਾ ਵੀ ਓਨਾ ਵਧੀਆ ਨਹੀਂ ਆਉਂਦਾ ਹਨਾ, ਤੇ ਨਵੇਂ ਬੰਦੇ ਆ, ਕੰਪਨੀ ਵੀ ਨਵੀਂ ਲਾਂਚ ਹੋਈ ਆ, ਰਾਜਾ ਐਂਟਰਟੇਨਰਸ, ਬੰਦੇ ਵੀ ਨਵੇਂ ਆ, ਮਿਊਜ਼ਿਕ ਡਾਇਰੈਕਟਰ ਵੀ ਨਵਾਂ ਆ, ਪਤਾ ਨਹੀਂ ਕੀ ਬਣਨਾ। ਉਹ ਪਰ ਜਦੋਂ ਦੂਜੇ ਤੀਜੇ ਦਿਨ ਕਹਿੰਦੇ ਰਿਪੀਟ ਆ ਗਈ, ਹੁਣ ਰਿਪੀਟ ਕੀ ਆ ਗਈ ਮੈਨੂੰ ਵੀ ਬਹੁਤਾ ਨਹੀਂ ਸੀ ਪਤਾ। ਅੱਛਾ ਜੀ। ਉਹ ਬਾਅਦ ਚ ਪਤਾ ਲੱਗੇ ਵੀ ਜਿੰਨਾ ਇਨੀਸ਼ੀਅਲ ਆਰਡਰ ਹੁੰਦਾ 1.25 ਲੱਖ ਟੇਪ ਦਾ, ਜੇ ਰਿਪੀਟ ਆ ਜਾਵੇ ਤਾਂ ਗੁੱਡ ਸਾਈਨ ਹੁੰਦਾ। ਅੱਛਾ ਜੀ। ਨਹੀਂ ਤਾਂ ਰਿਪੀਟ ਨਹੀਂ ਆਈ, ਇਹਦਾ ਮਤਲਬ ਪਹਿਲਾਂ ਮਾਲ ਦੁਕਾਨਾਂ ਤੇ ਪਿਆ। ਅੱਛਾ, ਠੀਕ ਹੈ। ਉਹ ਚੋਂ 25 ਵਿਕਿਆ, 20 ਪੈਸੇ ਵਿਕਿਆ, 25 ਪੈਸੇ ਵਿਕਿਆ, ਪਿਆ। ਰਿਪੀਟ ਆ ਗਈ, ਇਹਦਾ ਮਤਲਬ 1.25 ਲੱਖ ਆਰਡਰ ਜਿਹੜਾ ਕੈਸਟ ਨਿਕਲ ਗਏ। ਅੱਛਾ ਜੀ। ਉਹ ਜਦੋਂ ਰਿਪੀਟ ਸ਼ਬਦ ਸੁਣਿਆ ਮੈਂ ਕਿਹਾ ਵੀ ਸ਼ਾਇਦ ਗੁੱਡ ਲੱਕ ਹੋ ਗਈ, ਲੱਗਦੀ ਮਾਲਕ ਨੇ ਸੁਣ ਲਈ। ਉਹ ਕਰਦੇ ਕਰਦੇ ਕਹਿੰਦੇ ਵੀ ਕੈਸਟ ਹਿੱਟ ਆ, ਹਿੱਟ ਹੋ ਗਈ ਕੈਸਟ ਜੀ।
ਤੇ ਸ਼ੋਅ ਅਸੀਂ ਉਦੋਂ ਪਹਿਲਾਂ ਹੀ ਕਰਦੇ ਸੀ, ਹਿੱਟ ਹੋਣ ਤੋਂ। ਮੈਂ 95 ਚ ਵੀ ਖੱਟੇ ਡੋਰੀਏ ਵਾਰੀ ਵੀ ਬਹੁਤ ਸ਼ੋਅ ਮੈਂ ਕਰਿਆ ਸੀ ਪਰਫਾਰਮੈਂਸ ਦੇ ਸਿਰ ਤੇ। ਅੱਛਾ ਜੀ। ਉਹ ਸ਼ੋਅ ਤਾਂ ਮੈਨੂੰ ਬੁੱਕ ਹੋਈ ਜਾਣ, ਪਰ ਕੈਸਟ ਹਿੱਟ ਦੀ ਉਦਾਂ ਪਤਾ ਨਾ ਲੱਗੇ, ਵੀ ਮਨ ਨੂੰ ਗਰੰਟੀ ਜੀ ਨਾ ਲੱਗੇ ਜੀ। ਉਹ ਜਿੱਧਰ ਜਦ ਫਿਰ ਜਾਣਾ, ਕੋਈ ਸ਼ਹਿਰ ਕਸਬਾ ਲੰਘਣਾ ਤੇ ਗਾਣਾ ਵੱਜਦਾ ਹੋਣਾ, ਮੇਲਾ ਮੇਰੀ ਮੁਟਿਆਰੀ ਜ਼ਿਆਦਾ ਹਿੱਟ ਸੀ ਗਾਣਾ ਜੀ। ਉਹ ਵੱਜਦਾ ਹੋਣਾ। ਉਹ ਵੀ ਕਈ ਵਾਰੀ, ਮੈਂ ਤੁਹਾਨੂੰ ਥੋੜਾ ਜਿਹਾ ਹਾਸੇ ਵਾਲੀ ਗੱਲ ਆ, ਉਹ ਗਾਣਾ ਵੱਜਦਾ ਹੋਣਾ, ਕਈ ਵਾਰ ਲੱਗਣਾ ਵੀ ਖਰਾ ਮੇਰੇ ਵੱਲ ਦੇਖ ਕੇ ਵਜਾ ਰਹੇ ਆ। ਅੱਛਾ, ਠੀਕ ਹੈ। ਕਾਮਯਾਬੀ ਦੇਖੀ ਨਹੀਂ ਸੀ ਜ਼ਿੰਦਗੀ 'ਚ, ਦੇਖੀ ਨਹੀਂ ਸੀ। ਹਾਂਜੀ। ਉਹ ਯਕੀਨ ਨਹੀਂ ਹੋਣਾ, ਕਈ ਜਗ੍ਹਾ ਤੇ ਵੱਜਦਾ ਗਾਣਾ ਸੁਣਿਆ, ਮੈਨੂੰ ਲੱਗਦਾ ਸ਼ਾਇਦ ਉਦਾਂ ਹੀ ਕਿਤੇ ਮੇਰੇ ਵੱਲ ਦੇਖ ਲਿਆ ਹੋਣਾ ਜਾਂ ਕਿਸੇ ਨੇ ਕਹਿਤਾ ਹੋਣਾ ਜੀ, ਏਦਾਂ ਨਾ ਵੱਜਦਾ ਹੋਵੇ। ਪਰ ਉਸ ਚੀਜ਼ ਨੂੰ ਵੀ ਟਾਈਮ ਲੱਗਾ, ਜਿੱਦਾਂ ਵੀ ਹੌਲੀ ਹੌਲੀ ਨਾ। ਪਰ ਉਹ ਚੀਜ਼ ਹਾਲੇ ਤੱਕ ਨਹੀਂ ਮਾਲਕ ਨੇ ਆਉਣ ਦਿੱਤੀ। ਨਾ ਮੈਂ ਹੱਥ ਜੋੜਦਾ ਮਾਲਕ ਅੱਗੇ, ਨਾ ਹੀ ਆਵੇ। ਵੀ ਪ੍ਰਸਿੱਧੀ ਜਿਹੜੀ ਆ ਉਹ ਸਿਰ ਚੜ੍ਹ ਕੇ ਨਹੀਂ ਬੋਲਣ ਦਿੱਤੀ ਮਹਾਰਾਜ ਨੇ ਜੀ। ਔਰ ਨਾ ਕਦੇ ਹੁਣ ਜਿੰਨਾ ਕੁ ਸਰ ਸਾਹ ਚੱਲ ਰਿਹਾ ਜੀ, ਨਾ ਉਹ ਬੋਲੇ ਹੀ ਇੱਦਾਂ ਜੀ। ਤੇ ਪਰ ਮਾਲਕ ਦੀ ਕਿਰਪਾ ਜਿਹੜੀ ਆ ਜੀ, ਉਹ ਦੁਨੀਆ ਨੂੰ ਪਤਾ। ਬਿਲਕੁਲ। ਖਾਸ ਤੌਰ ਦੇ ਉੱਤੇ ਜਿੰਨੇ ਕਾਲਜ ਆ ਜਾਂ ਸਕੂਲ ਆ, ਉਹਨਾਂ ਦੇ ਵਿੱਚ ਸਾਡਾ ਰੰਗਲਾ ਪੰਜਾਬ ਗਾਣਾ ਜਿਹੜਾ ਆ, ਉਹ ਤਾਂ ਮੈਨੂੰ ਲੱਗਦਾ ਵੀ ਕੋਈ ਕੋਰੀਓਗ੍ਰਾਫੀ ਇਦਾਂ ਦੀ ਹੋਣੀ ਨਹੀਂ, ਵੀ ਉਹ ਤੋਂ ਬਗੈਰ ਅਧੂਰੀ ਸੀ। ਖਾਸ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ ਵੀ, ਈਵਨ ਕਿ ਹੁਣ ਵੀ ਬਹੁਤ ਪੋਪੂਲਰ ਹਿੱਟ ਲਿਸਟ ਦੇ ਵਿੱਚ ਹੈਗੀ। ਇੱਕ ਜਦੋਂ ਸਾਡਾ ਚੰਡੀਗੜ੍ਹ ਸ਼ਹਿਰ ਦੀ ਕੁੜੀ ਗਾਣਾ ਆਇਆ, ਉਸ ਵੇਲੇ ਵੀ ਅਸੀਂ ਘਰ ਵੀ ਮਜ਼ਾਕ ਕਰਦੇ ਹੁੰਦੇ ਆ ਵੀ ਇੱਕ ਚੰਡੀਗੜ੍ਹ ਦਾ ਜਿਹੜਾ ਕੋਡ ਆ, ਤੁਸੀਂ ਲੋਕਾਂ ਨੂੰ ਬਹੁਤ ਯਾਦ ਕਰਵਾਇਆ। ਖਾਸ ਤੌਰ ਤੇ ਜਿੱਦਾਂ ਹੁਣ ਅਸੀਂ ਆ ਫਲੋਰ ਦੇ ਆ, ਸਾਨੂੰ ਪਤਾ ਹੁੰਦਾ ਉਹਨਾਂ ਦਿਨਾਂ 'ਚ ਕੋਡ ਹੁੰਦੇ ਸੀ ਭਾਜੀ। ਕੋਡ ਹੁੰਦੇ ਸੀ ਵੀ 1826 ਫਲੋਰ ਦਾ ਆ, 1821 ਜਿਹੜਾ ਨਕੋਦਰ ਦਾ ਆ, ਤੁਹਾਡੇ ਵਾਲੇ ਪਾਸੇ 186 ਸੀਗਾ ਜੀ। ਅੱਛਾ, ਤੁਹਾਡਾ ਵੀ ਅੱਛਾ ਫਲੋਰ 'ਚ ਪੈਂਦਾ। ਤੇ 18 ਸ਼ਾਇਦ ਨਕੋਦਰ ਦਾ, 181 ਹੁੰਦਾ ਸੀ ਆਪਣੇ ਜਲੰਧਰ ਦਾ। ਫਿਰ 172, ਕਿਉਂਕਿ ਆਪਣੇ ਵਾਲੇ ਪਾਸੇ ਦੀ ਕੋਈ ਇੰਨੀ ਰਿਸ਼ਤੇਦਾਰੀ ਉਧਰ ਹੁੰਦੀ ਨਹੀਂ ਸੀ ਚੰਡੀਗੜ੍ਹ ਵਾਲੇ ਪਾਸੇ। ਤੇ ਇਹ ਕਿੱਦਾਂ ਸਬਬ ਬਣਿਆ ਵੀ 172 ਜਿਹੜਾ ਬੋਲਿਆ ਤੁਸੀਂ ਅੱਗੇ? ਉਹਦਾ ਸਬਬ ਵੀਰ ਜੀ ਇਦਾਂ ਬਣਿਆ ਕਿ ਜਦੋਂ ਆਪਾਂ ਰੰਗਲਾ ਪੰਜਾਬ ਐਲਬਮ ਆਈ ਜੀ, ਉਸ ਤੋਂ ਬਾਅਦ ਪੁੱਤ ਪੰਜਾਬ ਦਾ ਆਈ, ਉਸ ਤੋਂ ਬਾਅਦ ਆਈ ਬਿੱਲੋ ਤੇਰੀ ਤੋਰ ਵੇਖ ਕੇ, ਗੱਡੀਆਂ 'ਚ ਗੱਡੀਆਂ ਵੱਜੀਆਂ ਵਾਲਾ। ਉਸ ਤੋਂ ਬਾਅਦ 6ਵੀਂ ਕੈਸਟ ਆਉਂਦੀ ਚੰਡੀਗੜ੍ਹ ਸ਼ਹਿਰ ਦੀ ਕੁੜੀ ਜੀ। ਤੇ ਉਦੋਂ ਜਦੋਂ ਤੱਕ ਇਹ ਕੈਸਟ ਆਈ ਆ, ਉਦੋਂ ਤੱਕ ਚੰਡੀਗੜ੍ਹ ਬਾਰੇ ਜਾਣਕਾਰੀ ਕਾਫੀ ਹੋ ਗਈ ਸੀ ਜੀ। ਉਹਦਾ ਮੇਨ ਰੀਜ਼ਨ ਇਹ ਸੀ ਵੀ ਸ਼ੋਜ਼ ਵਗੈਰਾ ਕਾਫੀ ਕਰ ਲਏ ਸੀ ਚੰਡੀਗੜ੍ਹ 'ਚ ਨਾ, ਉਸ ਇਲਾਕੇ 'ਚ। ਤੇ ਦੂਜੀ ਗੱਲ ਵੀ ਜਿਹੜੀ ਕੰਪਨੀ ਨਾਲ ਮੈਂ ਕੰਮ ਕਰਦਾ ਸੀ, ਰਾਜਾ ਐਂਟਰਟੇਨਰਸ ਦੇ ਨਾਲ, ਉਹ ਬੇਸਡ ਮੋਹਾਲੀ ਸੀ, ਉੱਥੇ ਜਾਂਦੇ ਰਹਿੰਦੇ ਹੁੰਦੇ ਸੀ। ਤੇ ਇਹ ਮੈਨੂੰ ਤਰਜ ਵੀ ਸਮਾਂ ਸਾਡੇ ਜਿਹੜੀ ਗੱਲ ਕਰਨੀ ਬਣਦੀ ਆ ਜੀ, ਸਾਡੇ ਕੰਪਨੀ ਦੇ ਮਾਲਕ ਸੀ ਮਨਿੰਦਰ ਗਿੱਲ ਭਾਜੀ। ਉਹਨਾਂ ਨੇ ਮੈਨੂੰ ਕਿਹਾ ਵੀ ਇੱਕ ਗਾਣਾ ਸੀਗਾ ਇੰਗਲੈਂਡ ਦਾ, ਮੈਨੂੰ ਹੁਣ ਬੋਲ ਨਹੀਂ ਯਾਦ, ਉਹਦਾ ਪਤਾ ਨਹੀਂ ਕੀ ਸੀਗਾ, ਤਰਰੇ ਦਰਰਾ ਢੇਰਤਾ ਤਰਰਾ ਢੇਰਤਾ, ਨੀ ਅੱਜ ਤੇਰੇ ਦਿਓਰ ਦਾ ਵਿਆਹ ਭਾਬੀਏ, ਨੀ ਅੱਜ ਤੇਰੇ ਦਿਓਰ ਦਾ ਵਿਆਹ ਜੀ। ਉਹ ਗਿੱਲ ਭਾਜੀ ਮੈਨੂੰ ਕਹਿੰਦੇ, ਯਾਰ ਸਰਬਜੀਤ ਤਰਜ ਬੜੀ ਘੈਂਟ ਯਾਰ, ਤੇਰੇ ਸਟਾਈਲ ਦੀ ਆ, ਇਹ ਤੇ ਗਾਣਾ ਲਿਖ ਕੋਈ। ਅਸੀਂ ਮੋਹਾਲੀ ਉਹਨਾਂ ਦੇ ਘਰੋਂ ਨਿਕਲੇ ਆ ਜਲੰਧਰ ਨੂੰ ਜੀ, ਇਹ ਪਿੰਡ ਨੂੰ, ਚੀਮੇ ਨੂੰ, ਜਲੰਧਰ ਬਾਅਦ ਰਹਿਣ ਲੱਗੇ ਆ ਜੀ। ਪਿੰਡ ਨੂੰ ਨਿਕਲੇ ਆ ਤੇ ਮੇਰੇ ਉਹ ਚੀਜ਼ ਫਸੀ ਆ ਵੀ ਇਸ ਤਰਜ ਤੇ ਗਾਣਾ ਲਿਖਣਾ। ਮੈਂ ਹਾਲੇ ਮੋਹਾਲੀ ਦੇ ਵਿੱਚ ਹੀ ਸੀ ਤਾਂ ਮੈਨੂੰ ਲਾਈਨ ਉੜ ਗਈ ਵੀ ਚੰਡੀਗੜ੍ਹ ਸ਼ਹਿਰ ਦੀ ਕੁੜੀ। ਅੱਛਾ ਅੱਛਾ, ਲਿਖਿਆ ਵੀ ਤੁਸੀਂ ਮੇਰਾ ਆਪਣੇ ਲਿਖਿਆ ਜੀ। ਅੱਛਾ ਜੀ। ਉਹ ਮੋਹਾਲੀ ਦੇ ਵਿੱਚ ਹੀ ਮੈਂ ਹੁੱਕ ਲਾਈਨ ਬਣਾ ਲਈ ਜੀ। ਅੱਛਾ ਜੀ, ਠੀਕ ਹੈ। ਮੈਂ ਕਿਹਾ ਯਾਰ ਆਹ ਲਾਈਨ ਫਿੱਟ ਬਹਿੰਦੀ, ਵਰਦੀ ਆ ਚੰਡੀਗੜ੍ਹ ਸ਼ਹਿਰ ਦੀ ਕੁੜੀ। ਤੇ ਉਹ ਨਾਲ ਮੈਂ 2-4 ਲਾਈਨਾਂ ਹੋਰ ਜੋੜ ਕੇ ਟੱਪਾ ਪਹਿਲੇ ਵਾਲਾ ਬਣਾ ਲਿਆ। ਤਾਂ ਮੈਂ ਨਾਲ ਹੀ ਭਾਜੀ ਨੂੰ ਫੋਨ ਲਾਤਾ ਮਨਿੰਦਰ ਗੜ ਨੂੰ। ਮੈਂ ਕਿਹਾ ਭਾਜੀ ਆ ਦੇਖੋ ਤਾਂ ਮਰ ਜਾ, ਸੀ ਖਰੜ ਦੇ ਕੋਲ ਹੀ ਵਾਲੇ ਗਏ ਸੀ। ਕਹਿੰਦੇ ਹਾਂਜੀ ਹਾਂ ਸਰਬਜੀਤ। ਮੈਂ ਕਿਹਾ ਭਾਜੀ ਸੁਣਿਓ ਤਾਂ ਕਿੱਦਾਂ ਲੱਗਦਾ? ਕਹਿੰਦਾ ਯਾਰ ਆ ਤਾਂ ਕਮਾਲ ਆ, ਇਹਨੂੰ ਪੂਰਾ ਕਰ ਲਾ, ਸੈੱਟ ਆ ਕੰਮ, ਚੰਡੀਗੜ੍ਹ ਸ਼ਹਿਰ ਦੀ ਕੁੜੀ ਹੁੱਕ ਲਾਈਨ ਹਿੱਟ ਆ। ਮੈਂ ਕਿਹਾ ਠੀਕ ਆ ਜੀ। ਚਲੋ ਉਹ ਗਾਣਾ ਰਿਕਾਰਡ ਹੋ ਗਿਆ। ਕੋਈ ਪਲਾਨ ਨਹੀਂ ਸੀ ਮੋਰੇ, ਪਲੈਨਿੰਗ ਨਹੀਂ ਸੀ 0172 ਲਾਉਣ ਦੀ। ਅੱਛਾ ਜੀ। ਗਾਣਾ ਰਿਕਾਰਡ ਹੋ ਗਿਆ ਤੇ ਉਹਦੇ ਮੋਰੇ ਜਿੱਦਾਂ ਆਪਾਂ ਤੁਸੀਂ ਦੇਖਦੇ ਹੋ ਪੰਜਾਬੀ ਗੀਤਾਂ ਦੇ ਮੋਰੇ ਕੋਈ ਪੈਟਰਨ ਜਾਂ ਵੱਜਦੇ ਆ, ਢੋਲ ਦੇ ਨਾ, ਢੋਲ ਨਾਲ ਸਟਾਰਟ ਕਰਦੇ ਗੀਤ ਕੋਈ, ਉਹ ਮੋਰੇ ਪੈਟਰਨ ਵੱਜਿਆ ਹੋਇਆ ਸੀ। ਉਹ ਕੈਸਟ ਰੈਡੀ ਹੋ ਗਈ, ਅਸੀਂ ਸੁਣੀ ਜਾਣਾ ਵੀ ਆਹ ਗਾਣਾ ਕਿੱਦਾਂ, ਕੋਈ ਕੱਚ ਲੱਗਦਾ, ਕੋਈ ਚੇਂਜ ਆ ਕਰਨ ਨੂੰ ਨਾ। ਅੱਛਾ, ਰਿਕਾਰਡ ਹੋ ਚੁੱਕਾ ਸੀਗਾ ਜੀ। ਰਿਕਾਰਡ ਹੋ ਚੁੱਕੇ ਤੇ ਮੈਂ ਅਸੀਂ ਸੁਣਦੇ ਹੁੰਦੇ ਸੀ ਤਾਂ ਮੈਨੂੰ ਉਹ ਪੈਟਰਨ ਤੇ ਇਦਾਂ ਇੱਕਦਮ ਦਿਮਾਗ 'ਚ ਉਦਾਂ ਹੀ ਆਇਆ ਵੀ ਯਾਰ ਚੰਡੀਗੜ੍ਹ ਦਾ ਜੇ ਕੋਡ ਮੋਹਰੇ ਲਾ ਦਈਏ। ਅੱਛਾ ਜੀ। ਹਾਂ, ਆਹ ਪੈਟਰਨ ਤੇ ਫਿਰ ਬੋਲ ਦਈਏ ਜੀ। ਵੀ ਉਹ ਮੇਰੇ ਦਿਮਾਗ 'ਚ ਆਈਡੀਆ ਆਇਆ ਜੀ ਉਸ ਮਾਲਕ ਨੇ ਵਾਹ ਨਾ। ਤੇ ਮੈਂ ਮਿਊਜ਼ਿਕ ਡਾਇਰੈਕਟਰ ਨਾਲ ਗੱਲ ਕੀਤੀ, ਮੋਹਣੀ ਦਿਨੇਸ਼, ਇਹਦਾ ਸੁਖਪਾਲ ਨੇ ਨਹੀਂ ਸੀ ਕੀਤਾ, ਮੋਹਣੀ ਦਿਨੇਸ਼ ਨੇ ਇਹ ਕੈਸਟ ਬਣਾਈ ਸੀ। ਚਰਨਜੀਤ ਹੂਜਾ ਸਾਹਿਬ ਤੋਂ ਅਲੱਗ ਹੋ ਕੇ ਬੰਦੇ ਕੰਮ ਕਰਨ ਲੱਗੇ ਸੀ, ਬਹੁਤ ਟੈਲੈਂਟਡ ਮੁੰਡੇ ਸੀ ਜੀ। ਮੇਲਾ ਵੇਖਦੀ ਮੁਟਿਆਰੇ ਦਾ ਵੀ ਅਰੇਂਜਮੈਂਟ ਸਾਰਾ ਉਹਨਾਂ ਨੇ ਕੀਤਾ, ਮੋਹਣੀ ਦਿਨੇਸ਼ ਨੇ। ਅੱਛਾ ਜੀ। ਸੁਖਪਾਲ ਜੀ ਦੇ ਨਾਲ। ਤੇ ਉਹਨਾਂ ਨੂੰ ਮੈਂ ਕਿਹਾ ਭਾਜੀ ਵੀ ਕੋਡ ਹੈ ਚੰਡੀਗੜ੍ਹ ਦਾ 0172, ਆ ਮੋਹਰੇ ਜਿੱਥੇ ਢੋਲ ਦਾ ਪੈਟਰਨ ਬੋਲ ਦਈਏ। ਉਹ ਕਹਿੰਦੇ ਨਹੀਂ ਚੀਮਾ ਜੀ ਜੱਚੇਗਾ ਨਹੀਂ, ਨਹੀਂ ਉਹ ਗਾਣਾ ਖਰਾਬ ਹੋ ਜਾਏਗਾ।
ਹੁਣ ਮੇਰੇ ਉਹ ਗਰਾਰੀ ਫਸੀ ਹੋਈ ਆ। ਅੱਛਾ ਜੀ। ਮੈਂ 2-4 ਦਿਨ ਲੰਘੇ, ਉਹ ਤੋਂ ਸਟੂਡੀਓ ਜਾਂਦੇ ਹੁੰਦੇ ਸੀ। ਹਾਂਜੀ। ਮੈਂ ਮਨਿੰਦਰ ਗਿੱਲ ਭਾਜੀ ਨੂੰ ਨਾਲ ਲਾ ਲਿਆ। ਮੈਂ ਕਿਹਾ ਭਾਜੀ ਆ ਇੱਥੇ ਫਿੱਟ ਪੈਂਦਾ ਮਾੜਾ ਜਿਹਾ, ਮਾੜਾ ਕਹੋ, ਇਹ ਮੰਨਦੇ ਨਹੀਂ। ਹਾਂਜੀ। ਕਹਿੰਦਾ ਉਹ ਮੋਨੀ ਕਿੱਦਾਂ? मोनी कहता भाजी नहीं है, चीमा जी ने बोला था पहले भी हमें भी नहीं, वो नहीं अच्छा नहीं लगेगा जी। वो भाजी ने भी नहीं मना लिया। वो मेरे फे गरारी फसी आ। मैं करते करते एक दिन मैं कहा भाजी तुसीं ना रखियो, इदा करो मैं स्टूडियो च आना माइक ते मड़ जा प्लीज़ तुसीं मड़ जा इहनूं करो कैप्चर, ते मैं उत्थे बोल के देखदा जी। वो जो पैटर्न आया वो तो 0 1 7 2 टन डन डन, वो जो उन्हें सुनिया उन्होंने नाल ही चेहरे ते समाई लाई जो बोल के मैं इधर आया, कहते सरजीत लुक्स गुड वधिया। ਤੇ ਮਤਲਬ ਇਦਾਂ ਇਹ ਜਿਹੜਾ ਕੋਡ ਆ, ਮਤਲਬ ਗਾਣਾ ਤਾਂ ਸੀਗਾ ਹੀ ਆਪਣੇ ਆਪ, ਚਲੋ ਚੰਡੀਗੜ੍ਹ ਸ਼ਹਿਰ ਦੀ ਕੁੜੀ, ਇਹ ਕੋਡ ਦਾ ਆਈਡੀਆ ਮਤਲਬ ਇਦਾਂ ਹੀ ਮੇਰੇ ਧਿਆਨ ਚ ਆਇਆ ਤੇ ਉਹ ਵਧੀਆ ਵੀ ਲੋਕਾਂ ਨੇ ਉਹਨੂੰ ਸਲਾਇਆ ਵੀ ਬਹੁਤ ਜ਼ਿਆਦਾ, ਮੈਨੂੰ ਲੱਗਦਾ ਵੀ ਕਾਫੀ ਵਧੀਆ ਉਹਦਾ ਮਿਲਿਆ। ਚਲੋ ਖੈਰ ਇਹ ਦੇਖੋ ਗੱਲਾਂ ਇਹ ਆ ਵੀ ਮੈਂ ਤਾਂ ਚਾਹੁੰਦਾ ਵੀ ਹੋਰ ਵੀ ਇਹ ਤੇ ਗੱਲਾਂ ਕੀਤੀਆਂ ਜਾਣ, ਪਰ ਹੁਣ ਆਪਣੇ ਕੋਲ ਟਾਈਮ ਦੀ ਵੀ ਸ਼ਾਰਟੇਜ ਆ। ਪਰ ਹੁਣ ਆਪਾਂ ਫਿਲਮਾਂ ਵੱਲ ਨੂੰ ਜਾਂਦੇ ਆ। ਫੇਰ ਤੁਸੀਂ ਫਿਲਮਾਂ ਪਹਿਲਾਂ ਤੋਂ ਚਲੋ ਸੌਖ ਨਾਲ ਤੁਸੀਂ ਸੋਹਣੇ ਸੁਨੱਖੇ ਸੀ, ਉੱਚੇ ਲੰਮੇ ਸੀ, ਫਿਲਮਾਂ ਦੇ ਵਿੱਚ ਆਏ ਤੁਸੀਂ, ਕਾਫੀ ਵਧੀਆ ਪਰਫਾਰਮੈਂਸ ਰਹੀ ਆ। ਪੰਜਾਬ ਬੋਲਦਾ, ਹਾਣੀ ਦੇ ਵਿੱਚ ਤੁਹਾਡੀ ਜਿਹੜੀ ਐਕਟਿੰਗ ਆ ਬਹੁਤ ਸਲਾਹੀ ਗਈ ਆ ਜੀ ਜੀ। ਤੇ ਮੈਂ ਪਹਿਲਾਂ ਵੀ ਇੱਥੇ ਗੱਲ ਕਰਦਾ ਹੁੰਦਾ ਸੀ ਕਿਉਂਕਿ ਪੰਜਾਬ ਬੋਲਦਾ ਤੇ ਹਾਣੀ ਬਹੁਤ ਨੇੜੇ ਫਿਲਮਾਂ ਆਈਆਂ ਜੀ, ਸ਼ਾਇਦ ਕੁਛ ਹੀ ਹਫ਼ਤਿਆਂ ਦਾ ਫਰਕ ਸੀ ਵਿੱਚ। ਤੇ ਅਸੀਂ ਜਦੋਂ ਹਾਣੀ ਫਿਲਮ ਦੇਖ ਕੇ ਆਏ, ਅਸੀਂ ਪੰਜਾਬ ਬੋਲਦਾ ਨਹੀਂ ਸੀ ਦੇਖੀ, ਇੱਥੇ ਦੇਖੀ ਅਸੀਂ, ਪਤਾ ਨਹੀਂ ਲੱਗਾ ਹੋਣਾ ਜੀ ਆਈ ਦਾ, ਤੇ ਉਹ ਸ਼ਾਇਦ ਤੁਸੀਂ ਕਹਿ ਸਕਦੇ ਆ ਇਹ। ਤੇ ਹਾਣੀ ਜਦੋਂ ਆਈ ਆ ਤੇ ਅਸੀਂ ਦੇਖ ਕੇ ਆਏ ਆ, ਤੇ ਰਸ਼ਪਾਲ ਭਾਜੀ ਹੁਣੀ ਅਸੀਂ ਸਾਰੇ ਗਏ, ਤੇ ਅਸੀਂ ਆਉਂਦੇ ਸੀ ਤੁਹਾਡੀ ਗੱਲ ਕਰਦੇ ਸੀ ਵੀ ਚੀਮਾ ਸਾਹਿਬ ਦੀ ਜਿਹੜੀ ਐਕਟਿੰਗ ਆ ਵੀ ਬਹੁਤ ਵਧੀਆ ਹੈ। ਤਾਂ ਤੇ ਫਿਰ ਸਾਨੂੰ ਕਿਸੇ ਦੱਸਿਆ ਵੀ ਪੰਜਾਬ ਬੋਲਦਾ ਵੀ ਇੱਕ ਫਿਲਮ ਉਹਨਾਂ ਦੀ, ਤੇ ਉਹ ਬਾਅਦ ਵਿੱਚ ਸੀਡੀ ਤੇ ਅਸੀਂ ਦੇਖੀ, ਤੇ ਅਸੀਂ ਫਿਰ ਬਾਅਦ ਵਿੱਚ ਡਿਸਕਸ਼ਨ ਕੀਤੀ ਵੀ ਜੇ ਪੰਜਾਬ ਬੋਲਦਾ ਹਾਣੀ ਤੋਂ ਬਾਅਦ ਆ ਜਾਂਦੀ ਕਿਤੇ ਤਾਂ ਸ਼ਾਇਦ ਉਹਨੂੰ ਬਹੁਤ ਜ਼ਿਆਦਾ ਹਿੱਟ ਮਿਲਣਾ ਸੀ। ਕਾਫੀ ਵਧੀਆ ਸਟੋਰੀ, ਬਹੁਤ ਵਧੀਆ ਕੰਮ ਹੋਇਆ ਸੀ ਉਹਦੇ ਉੱਤੇ। ਉਹਦੇ ਬਾਰੇ ਕਿੱਦਾਂ ਅਨੁਭਵ ਰਿਹਾ ਵੀ ਥੋੜਾ ਬੈਡ ਲੱਕ ਹੀ ਹੋ ਗਈ ਉਹਦੇ ਬਾਰੇ? ਹਾਂਜੀ, ਉਹ ਤੁਹਾਨੂੰ ਮੈਂ ਪਹਿਲਾਂ ਕਲੀਅਰ ਕਰਦਾ, ਜਿਹੜੇ ਪੰਜਾਬ ਬੋਲਦਾ ਫਿਲਮ ਸੀ ਉਹ ਸਾਡੀ ਹੋਮ ਪ੍ਰੋਡਕਸ਼ਨ ਸੀਗੀ ਜੀ। ਅੱਛਾ, ਤੁਸੀਂ ਸਾਡੀ ਆਪਣੀ ਪ੍ਰੋਡਕਸ਼ਨ ਸੀ, ਆਪ ਬਣਾਈ ਸੀਗੀ ਜੀ ਫਿਲਮ ਨਾ ਜੀ। ਔਰ ਹਾਣੀ ਫਿਲਮ ਦੇ ਵਿੱਚ ਮੈਨੂੰ ਇਹਨਾਂ ਨੇ ਹਾਇਰ ਕੀਤਾ ਸੀ, ਹਰਭਜਨ ਮਾਨ ਨੇ ਤਾਂ ਮਤੋਜ ਮਾਨ ਜੀ ਨੇ ਜੀ, ਠੀਕ ਹੈ। ਔਰ ਪੰਜਾਬ ਬੋਲਦਾ, ਇਹ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਆ ਵੀ ਜਿੱਦਾਂ ਦੀ ਪੰਜਾਬ ਬੋਲਦਾ ਫਿਲਮ ਬਣੀ ਹੋਈ ਸੀ, ਵੀ ਜਿੱਦਾਂ ਹਾਣੀ ਫਿਲਮ ਦੀ ਚਰਚਾ ਬਹੁਤ ਪੋਜ਼ਿਟਿਵ ਹੋਈ ਸੀ ਜੀ, ਤੇ ਜੇ ਹਾਣੀ ਫਿਲਮ ਤੋਂ ਬਾਅਦ ਰਿਲੀਜ਼ ਹੁੰਦੀ ਬਿਲਕੁਲ ਉਹਨੂੰ ਹੋਰ ਉਹਨੇ ਬਹੁਤ ਅੱਛੇ ਤਰੀਕੇ ਨਾਲ ਨਿਕਲ ਜਾਣਾ, ਇਹ ਪ੍ਰੋਪਰ ਤਰੀਕੇ ਨਾਲ ਪ੍ਰਮੋਸ਼ਨ ਹੁੰਦੀ ਜੀ। ਤੇ ਜੇ ਉਹ ਹਾਣੀ ਤੋਂ ਪਹਿਲਾਂ ਰਿਲੀਜ਼ ਹੋਈ 3 ਹਫ਼ਤੇ, ਤੇ ਜੇ ਉਹ ਹਾਣੀ ਤੋਂ ਪਹਿਲਾਂ ਵੀ ਜਿਵੇਂ ਰਿਲੀਜ਼ ਹੋਈ ਸੀ, ਜੇ ਪ੍ਰੋਪਰ ਢੰਗ ਨਾਲ ਹੋ ਜਾਂਦੀ, ਸਾਡੇ ਨਾਲ ਚੀਟ ਨਾ ਹੁੰਦੀ ਡਿਸਟਰੀਬਿਊਟਰਾਂ ਵੱਲੋਂ, ਪ੍ਰੋਪਰ ਤਰੀਕੇ ਨਾਲ ਜੇ ਫਿਲਮ ਦੀ 3-4 ਹਫ਼ਤੇ ਐਡ ਹੋ ਕੇ ਰਿਲੀਜ਼ ਹੁੰਦੀ, ਹੁਣ ਫੇਰ ਵੀ ਬਹੁਤ ਵਧੀਆ ਬਿਜ਼ਨਸ ਕਰ ਜਾਣਾ ਸੀ ਜੀ। ਪਰ ਜੇ ਉਹ ਹਾਣੀ ਤੋਂ ਬਾਅਦ ਰਿਲੀਜ਼ ਹੁੰਦੀ ਅੱਛੇ ਤਰੀਕੇ ਨਾਲ, ਫੇਰ ਉਹਨੇ ਕਮਾਲ ਕਰ ਜਾਣੀ ਸੀ। ਅੱਛੇ ਮੁੱਦੇ ਤੇ, ਅੱਛੇ ਕਨਸੈਪਟ ਤੇ, ਸੋਹਣੀ ਕਹਾਣੀ ਬਣੀ ਹੋਈ ਸੀ, ਪੰਜਾਬ ਦੀ ਪਿੰਡਾਂ ਦੀ ਕਹਾਣੀ ਸੀਗੀ। ਤੇ ਬਸ ਉਹ ਆਪਣੀ ਨਾ ਇੱਕ ਡੈਸਟੀਨੀ ਇਹਨੂੰ ਕਹਿੰਦੇ ਆ ਜੀ, ਵੀ ਆਪਾਂ ਜਿੱਦਾਂ ਕਹਿ ਲਓ ਵੀ ਉਸ ਫਿਲਮ ਨਾਲ ਏਦਾਂ ਹੋਣੀ ਸੀ। ਪਰ ਜਿਹੜੇ ਬੰਦਿਆਂ ਨੇ ਬਾਅਦ ਦੇ ਵਿੱਚ ਜਿਹਨੇ ਵੀ ਫਿਲਮ ਦੇਖੀ ਆ, ਹਰ ਇੱਕ ਬੰਦੇ ਨੇ ਸਤਿਕਾਰ ਦਿੱਤਾ, ਸੁਲਾਈ ਆ, ਪਰ ਉਹ ਬਿਜ਼ਨਸ ਨਹੀਂ ਕਰ ਪਾਈ। ਬੈਡ ਲੱਕ ਆਪਾਂ ਕਹਿ ਸਕਦੇ ਜੀ। ਤੇ ਹੁਣ ਚਲੋ ਉਹ ਤੋਂ ਬਾਅਦ ਵੀ ਤੁਸੀਂ ਕੰਮ ਕਰਦੇ ਰਹੇ ਹੋ, ਆ ਕਰੋਨਾ ਕਾਲ ਥੋੜਾ ਜਿਹਾ ਇਹਨੇ ਪ੍ਰਭਾਵਿਤ ਜ਼ਰੂਰ ਕੀਤਾ ਆ, ਤੇ ਹੁਣ ਤੁਹਾਡਾ ਕੀ ਹੈਗਾ ਪਲਾਨ? ਫਿਲਮਾਂ ਕਿਹੜੀਆਂ ਆ ਰਹੀਆਂ ਤੁਹਾਡੀਆਂ, ਤੇ ਕਦੋਂ ਤੱਕ ਦਰਸ਼ਕ ਉਡੀਕ ਰੱਖਣ? ਹੁਣ ਵੀਰ ਜੀ, ਇੱਕ ਤਾਂ ਫਿਲਮ ਹਾਣੀ ਵਰਗੀ ਨਾ, ਸੁੱਚਾ ਸੂਰਮਾ ਜਿਹੜਾ ਕੁੱਕਰ ਬਲਵੀਰੋ ਭਾਬੀ ਜੀ, ਉਸ ਕਿੱਸੇ ਤੇ ਫਿਲਮ ਬਣੀ ਪਈ ਹੈ ਜੀ, ਮੇਰੀ ਤਾਂ ਬੱਬੂ ਮਾਨ ਦੀ। ਅੱਛਾ ਜੀ। ਹੋਰ ਵੀ ਅੱਛੇ ਆਰਟਿਸਟ ਹੈ ਵਿੱਚ, ਮਤੋਜ ਮਾਨ ਜੀ ਨੇ ਡਾਇਰੈਕਟ ਕੀਤੀ ਆ, ਸਾਗਾ ਕੰਪਨੀ ਦੀ ਪ੍ਰੋਡਕਸ਼ਨ ਹੈ। ਤੇ ਇਹ ਤੁਹਾਨੂੰ ਮੇਰਾ ਖਿਆਲ ਆ ਵੀ ਉਹ ਦੇਖੋ ਕਦੋਂ ਅਨਾਉਂਸ ਕਰਦੇ ਆ, ਉਹ ਜਲਦੀ ਰਿਲੀਜ਼ ਹੋ ਜਾਣੀ ਹੈ ਜੀ। ਫੇਰ ਤਾਂ ਜੇ ਇੰਨੇ ਵੱਡੇ ਮਹਾਰਥੀ ਫੇਰ ਤਾਂ ਕਹਿ ਲਓ ਵੀ ਫਿਲਮ ਦੇ ਵਿੱਚ ਹੈਗੇ ਆ। ਹਾਂਜੀ ਹਾਂਜੀ। ਤੇ ਇੱਕ ਹੁਣ ਰੀਸੈਂਟਲੀ ਹੁਣੇ ਮੈਂ 3 ਹਫ਼ਤੇ ਪਹਿਲਾਂ, ਮਹੀਨਾ ਕੁ ਪਹਿਲਾਂ ਫਿਲਮ ਕੰਪਲੀਟ ਕਰਕੇ ਆਇਆ, ਸ਼ੂਟਿੰਗ ਉਹਦੀ ਇੰਗਲੈਂਡ ਦੇ ਵਿੱਚ, ਲੈਂਬਰਗਿਨੀ। ਉਹ ਰਣਜੀਤ ਬਾਵਾ ਨਾਲ ਮਾਹਿਰਾ ਸ਼ਰਮਾ ਜਿਹੜੀ ਬਿਗ ਬੌਸ ਵਾਲੀ ਕੁੜੀ ਆ ਜੀ, ਮੇਰੇ ਆਪੋਜਿਟ ਕਿੰਮੀ ਵਰਮਾ ਜਿਹੜੀ ਹਰਭਜਨ ਮਾਨ ਹੋਣਾ ਜੀ ਆਇਆ ਫਿਲਮ ਦੇ ਵਿੱਚ, ਉਹਦੀ ਹੀਰੋ ਦੀ ਕੁੜੀ ਜੀ, ਉਹ ਹੈ। ਹੋਰ ਗੁਲਾਬੋ ਮਾਸੀ ਹੈ, ਮੈਡਮ ਨਰਮਨ ਰਿਸ਼ੀ ਜੀ, ਉਹ ਅੱਛੀ ਟੀਮ ਆ ਜੀ। ਉਹ ਵੀ ਇੱਕ ਅੱਛੇ ਤਰੀਕੇ ਦੀ ਫਿਲਮ ਬਣੀ ਹੈ ਇੰਗਲੈਂਡ ਦੇ ਵਿੱਚ, ਇੰਗਲੈਂਡ ਦੀ ਲਾਈਫ ਸਟੋਰੀ ਦੇ ਉੱਪਰ ਆ, ਤੇ ਉਹ ਵੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਪਸੰਦ ਆਉਣੀ ਹੈ ਜੀ। ਇੱਕ ਫਿਲਮ ਹੁਣ ਹੋ ਰਿਹਾ, ਹੁਣ ਜਾ ਕੇ ਮੈਂ ਉਹ ਜੂਨ ਦੇ ਵਿੱਚ ਉਹਦੀ ਸ਼ੂਟਿੰਗ ਫਿਰ ਸਟਾਰਟ ਹੈ ਇੰਗਲੈਂਡ ਦੇ ਵਿੱਚ, ਉਹ ਡਿਫਰੈਂਟ ਫਿਲਮ ਨਹੀਂ। ਹੁਣ ਤੁਹਾਡੀ ਕੋਈ ਹੋਮ ਪ੍ਰੋਡਕਸ਼ਨ ਵਾਲਾ ਕੀ ਆਈਡੀਆ ਕੀ ਰੱਖਿਆ? ਹੋਮ ਪ੍ਰੋਡਕਸ਼ਨ ਵਾਲਾ ਹਾਲੇ ਤੱਕ ਤਾਂ ਜੀ ਕੋਈ ਅਸੀਂ ਨਹੀਂ ਪਲਾਨ ਕੀਤੀ ਜੀ ਫਲੋਰ ਦੇ ਉੱਪਰ ਜੀ। ਹਾਂਜੀ, ਹੁਣ ਬੇਟੇ ਦੋਨੋਂ ਇਸ ਲਾਈਨ ਦੇ ਵਿੱਚ ਆ ਰਹੇ ਆ, ਗੁਰਬਨ ਸੁਖਮਨ ਜੀ, ਉਹ ਅਸੀਂ ਉਹਨਾਂ ਤੇ ਆਸਾਂ ਛੱਡੀਆਂ ਹੋਈਆਂ ਜੀ। ਦੇਖੋ ਉਹਨਾਂ ਨੂੰ ਕੀ ਰਿਸਪੌਂਸ ਮਿਲਦਾ ਜੀ।
ਅਸੀਂ ਕੋਈ ਜਲਦਬਾਜ਼ੀ ਨਹੀਂ ਮੈਂ ਕਰਨੀ ਚਾਹੁੰਦਾ, ਕਿਉਂਕਿ ਉਹਨਾਂ ਦਾ ਹੁਣ ਉਹ ਗੱਭਰੂ ਆ, ਜਵਾਨ ਆ, ਮਿਹਨਤ ਕਰਦੇ ਆ, ਤੇ ਦੋਨਾਂ ਨੇ ਐਕਟਿੰਗ ਦਾ ਵੀ ਕੋਰਸ ਆਪਣਾ ਪਾਸ ਕੀਤਾ, ਰਿਆਜ਼ ਵੀ ਕਰਦੇ ਆ, ਸਿੱਖ ਰਹੇ ਆ ਜੀ, ਤੇ ਉਹ ਪ੍ਰੋਪਰ ਤਰੀਕੇ ਨਾਲ ਇਸ ਇੰਡਸਟਰੀ ਵਿੱਚ ਆ ਰਹੇ ਆ। ਹੁਣ ਅਸੀਂ ਉਹ ਵੇਟ ਕਰਦੇ ਆ ਵੀ ਇਹਨਾਂ ਦੇ ਗੀਤਾਂ ਨੂੰ ਕਿੱਦਾਂ ਦਾ ਹੁੰਗਾਰਾ ਮਿਲਦਾ, ਉਸ ਚੀਜ਼ ਨਾਲ। ਯਾਨੀ ਜਿਹੜੀਆਂ ਕਮੀਆਂ ਤੁਹਾਡੇ 'ਚ ਰਹਿ ਗਈਆਂ ਹੁਣ ਉਹਨਾਂ ਤੋਂ ਪੂਰੀਆਂ ਕਰਵਾਉਣੀਆਂ। ਇਹ ਕਮੀਆਂ ਤਾਂ ਚਲੋ ਬੰਦਾ ਇਨਸਾਨ ਆ ਜੀ, ਜਿਹੜੇ ਬੰਦੇ 'ਚ ਕਮੀਆਂ ਹੀ ਹੈ ਨਹੀਂ ਉਹ ਤਾਂ ਬੰਦਾ ਫਿਰ ਰੱਬ ਹੀ ਬਣ ਜਾਵੇ ਹੌਲੀ ਹੌਲੀ। ਬਿਲਕੁਲ। ਕਮੀਆਂ ਜਿਹੜੀਆਂ ਇਹ ਇਨਸਾਨ ਦੇ ਵਿੱਚ ਰਹਿਣੀਆਂ ਵੀ ਚਾਹੀਦੀਆਂ, ਬੰਦਾ ਫੇਰ ਲਰਨ ਕਰਦਾ ਹੌਲੀ ਹੌਲੀ। ਤੇ ਮਤਲਬ ਐ ਆ ਵੀ ਉਹ ਯੁੱਗ ਚੇਂਜ ਹੋ ਗਿਆ, ਬਦਲ ਗਿਆ, ਯੁੱਗ ਚੇਂਜ ਹੋ ਗਿਆ, ਨਵੀਂ ਜਨਰੇਸ਼ਨ ਆ ਗਈ, ਹਨਾ ਜੀ। ਹੁਣ ਆਪਾਂ ਕਿਸੇ ਆਪਣੇ ਤਰੀਕੇ ਦੇ ਨਾਲ ਬੱਚਿਆਂ ਨੂੰ ਲੈ ਆਈਏ, ਬਹੁਤ ਸਾਰਾ ਪੈਸਾ ਥੋਪ ਦਈਏ, 4 ਕਰੋੜ ਰੁਪਈਆ, ਇਹ ਫਿਲਮ ਕੋਈ ਕੈਸਟ ਤੇ ਹੈ ਨਹੀਂ ਜੀ, ਹਨਾ ਜੀ। ਇਹ ਇਦਾਂ ਦਾ ਬਿਜ਼ਨਸ ਆ ਵੀ ਕਈ ਵਾਰੀ ਪੂਰੇ ਦਾ ਪੂਰਾ ਪੈਸਾ ਜਿਹੜਾ ਲੱਗਾ ਹੁੰਦਾ ਉਹ ਤਾਂ ਡੁੱਬਦਾ ਹੀ ਆ, ਰਿਲੀਜ਼ਿੰਗ ਤੇ ਫੇਰ ਕਰੋੜ ਰੁਪਈਆ ਲੱਗਦਾ ਜੀ। ਫਿਰ ਇਹਦਾ ਇੱਕ ਬਹੁਤ ਵੱਡਾ ਰਿਸਕ ਹੈ ਜੀ, ਰਿਸਕ ਬਹੁਤ ਵੱਡਾ। ਠੀਕ ਹੈ, ਇਹ ਨਾ ਜੀ, ਇਹ ਛੋਟੀ ਗੇਮ ਨਹੀਂ ਹੈਗੀ, ਬਹੁਤ ਵੱਡੀ ਗੇਮ। ਜਦੋਂ ਤੁਸੀਂ ਦੱਸਿਆ ਵੀ ਯੁੱਗ ਬਦਲ ਗਿਆ ਜੀ, ਤੁਹਾਡਾ ਵੇਲਾ ਸੀ ਜਦੋਂ ਤੁਸੀਂ ਦੱਸਿਆ ਵੀ ਰਿਪੀਟ, ਵੀ ਕੈਸਟਾਂ ਜਾਂਦੀਆਂ ਸੀ ਤੇ ਰਿਪੀਟ ਆ ਜਾਂਦੀਆਂ ਸੀ, ਕੈਸਟਾਂ ਦਾ ਜ਼ਮਾਨਾ ਸੀ, ਰੀਲਾਂ ਬਹੁਤ ਵਿਕਦੀਆਂ ਸੀ ਤੇ ਕਾਫੀ ਮੁਨਾਫਾ ਵੀ ਹੋ ਜਾਂਦਾ ਸੀ, ਜਾਂ ਦੁਕਾਨਾਂ ਦੇ ਉੱਤੇ ਪਈਆਂ ਰਹਿ ਜਾਂਦੀਆਂ ਸੀ। ਅੱਜ ਕੱਲ੍ਹ ਜਿਹੜਾ ਜ਼ਮਾਨਾ ਉਹ ਸਿੰਗਲ ਟਰੈਕ ਦਾ ਆ ਗਿਆ ਕਿ ਸਿੰਗਲ ਟਰੈਕ ਤੁਸੀਂ ਕੱਢੋ, ਉਹਦਾ ਫਿਰ ਦੇਖ ਲਓ ਵੀ ਕਿੱਦਾਂ ਦਾ ਰਿਸਪੌਂਸ ਆਉਂਦਾ, ਫਿਰ ਉਹਨੂੰ ਬੂਸਟ ਵੀ ਕੀਤਾ ਜਾਂਦਾ, ਬਹੁਤ ਤਰੀਕੇ ਜਿਹੜੇ ਵਰਤੇ ਜਾਂਦੇ ਆ। ਫਿਰ ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਤੁਹਾਡੇ ਵੇਲੇ ਦੇ ਗਾਇਕ ਆ, ਖਾਸ ਤੌਰ ਤੇ 90 ਦੇ ਦਹਾਕੇ ਦੀ ਆਪਾਂ ਗੱਲ ਕਰ ਲਈਏ, ਉਹ ਐਡਜਸਟ ਨਹੀਂ ਹੋ ਪਾਏ ਇਹਦੇ ਵਿੱਚ, ਇਸ ਸਿੰਗਲ ਟਰੈਕ ਜਾਂ ਨਵੀਂ ਮੁਹਿੰਮ ਦੇ ਵਿੱਚ, ਜਾਂ ਆ ਨਵੇਂ ਜਿਹੜੇ ਗਾਇਕੀ ਦਾ, ਕਿਉਂਕਿ ਤੁਹਾਡਾ ਜਿਹੜਾ ਜਿੰਨੀ ਵੀ ਗਾਇਕੀ ਗੀਤ ਜਿਹੜੇ ਆ ਉਹ ਬੜੇ ਵਿਰਾਸਤ ਦੇ ਨਾਲ ਜੁੜੇ ਹੋਏ ਆ, ਪਰ ਆ ਜਿਹੜੇ ਹੁਣ ਦੇ ਗੀਤ ਆ ਇਹ ਕੁਛ ਇੱਕ ਨਵੀਂ ਇਹਨਾਂ ਨੇ ਵਿਰਾਸਤ ਪਾ ਦਿੱਤੀ ਆ, ਕੁਛ ਨਵਾਂ ਕੁਛ ਲੈ ਆਂਦਾ, ਮਿਕਸ ਅਪ ਕਰ ਦਿੱਤਾ। ਤੇ ਉਹਦੇ ਬਾਰੇ ਕੀ ਸੋਚਦੇ ਹੋ ਕਿ ਉਹ ਔਖਾ ਹੁੰਦਾ ਪੁਰਾਣੇ ਗਾਇਕ ਦੇ ਲਈ ਐਡਜਸਟ ਹੋਣਾ? ਉਹਦਾ ਵੀਰ ਜੀ ਮੇਨ ਰੀਜ਼ਨ ਇਹ ਆ ਕਿ ਜਿਹੜਾ ਸਿੰਗਲ ਟਰੈਕ ਦਾ ਜ਼ਮਾਨਾ ਉਹਦਾ ਕੋਈ ਨਹੀਂ, ਮਤਲਬ ਕੋਈ ਬਣਦਾ ਇਹਦੇ ਨਾਲ ਰਿਲੇਸ਼ਨ ਕੋਈ ਵੀ ਜੀ, ਭਾਵੇਂ ਕੈਸਟ ਆ ਜਾਵੇ ਪੂਰੀ ਐਲਬਮ ਜ਼ਿਆਦਾ ਗੀਤਾਂ ਦੀ, ਭਾਵੇਂ ਸਿੰਗਲ ਟਰੈਕ ਆ ਜਾਵੇ ਜੀ। ਜਿਹੜਾ ਫਰਕ ਆਇਆ ਜੀ ਹੁਣ ਨਵੀਂ ਹੋਣ ਦਾ ਯੁੱਗ ਦਾ, ਉਹ ਆਇਆ ਆ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਜੀ, YouTube ਦਾ ਯੁੱਗ ਆ ਗਿਆ, ਠੀਕ ਹੈ। ਤੇ ਹੁਣ ਜਿਹੜਾ ਸੋਸ਼ਲ ਮੀਡੀਆ ਤੇ ਸਰਚਿੰਗ ਟਪਕਾ ਬੈਠਾ ਏਜ ਗਰੁੱਪ ਜੀ, ਉਹ ਹੈਗਾ ਜੀ 7 8 9 ਸਾਲ ਤੋਂ ਲੈ ਕੇ 22 24 ਸਾਲ ਜੀ, ਠੀਕ ਹੈ ਜੀ। ਹੁਣ ਜਿਹੜਾ ਕਿਡ ਨਿਆਣਾ ਆ, ਹੁਣ ਸਮਾਂ ਸਰਚਿੰਗ ਦਾ ਵੀ ਗਾਣਾ ਜਦੋਂ ਕੋਈ ਰਿਲੀਜ਼ ਹੋਇਆ, ਅਸੀਂ ਰਿਲੀਜ਼ ਕਰਤਾ, ਹਾਂਜੀ ਠੀਕ ਹੈ, ਅਸੀਂ ਗਾਣਾ ਰਿਲੀਜ਼ ਕਰਤਾ, ਉਹ ਹੁਣ ਡਿਪੈਂਡ ਕਰਨਾ ਵੀ ਅੱਗੇ ਉਹਦੀ ਸ਼ੇਅਰਿੰਗ ਕਿੰਨੀ ਕੁ ਹੋਣੀ ਆ। ਹੁਣ ਜਿਹੜਾ ਯੰਗ ਸਿੰਗਰ ਆ, ਯੰਗ ਮੁੰਡਾ ਇਸ ਟਾਈਮ 24 25 ਸਾਲ ਦਾ ਹਿੱਟ ਆ, ਉਹਦਾ ਤਾਂ ਹੁਣ ਅੱਜ ਆਪਣੀ ਪੋਸਟ ਪਾਤੀ ਆਪਣੇ ਪੇਜ ਤੇ ਵੀ ਮਾਈ ਦਿਸ ਸੌਂਗਸ ਕਮਿੰਗ ਔਨ ਦਿਸ ਡੇਟ ਔਨ ਦਿਸ ਟਾਈਮ, ਉਹਦੇ ਤਾਂ ਸੈਕਿੰਟਾਂ ਲਈ ਵੀ ਬੱਚੇ ਵੇਟ ਕਰਦੇ ਜੀ। ਉਹ ਬੱਚੇ ਉਹਨਾਂ ਦੇ ਪੇਜਾਂ ਤੇ ਇੰਨੇ ਕੁ ਜੁੜੇ ਹੋਏ ਆ, ਉਹ ਸੈਕਿੰਟਾਂ ਦੀ ਵੇਟ ਕਰਦੇ ਵੀ ਹੁਣ 8:32 ਤੇ ਗਾਣਾ ਆਉਣਾ ਸੀ, ਤਾਂ ਹੁਣ 31 ਮਿੰਟ ਉਡੀਕ ਰਹਿੰਦੀ ਤਾਂ 54 ਸੈਕਿੰਡ ਹੋ ਗਏ, 6 ਸੈਕਿੰਡ ਇਹ ਆ ਗਿਆ, ਇਹ ਆ ਅਸੀਂ ਖੋਲ ਕੇ ਉਦੋਂ ਦੇਖਣਾ ਜੀ। ਮਿਲੀਅਨ ਆਫ ਬੰਦਾ ਉਹਨਾਂ ਦੀ ਵੇਟ ਕਰਦਾ। ਫਰਕ ਇਹੀ ਆ ਜੀ, ਸਿੰਗਲ ਟਰੈਕ ਤੇ ਐਲਬਮ। ਤੁਹਾਡੀ ਵਾਰ ਨੂੰ ਇਦਾਂ ਹੁੰਦਾ ਵੀ ਦੂਰਦਰਸ਼ਨ ਤੇ ਗਾਣਾ ਆਉਣਾ ਸਬਜੀ ਚੀਮਾ ਸਾਹਿਬ ਦਾ 7 ਵਜੇ ਚੱਲਣਾ ਆ, ਆਹ ਜਿਹੜਾ ਪ੍ਰੋਗਰਾਮ ਆ, ਤੇ ਉਸ ਵੇਲੇ ਵੇਟ ਹੁੰਦੀ ਸੀ, ਹੁਣ ਇਹ ਵੇਟ YouTube ਤੇ, ਇਹ YouTube ਤੇ ਵੇਟ ਹੋਣ ਲੱਗ ਪਈ ਜੀ। ਤਾਂ ਹੁਣ ਜਿਹੜੀ ਪ੍ਰੋਬਲਮ ਆਈ ਆ, ਮੈਚੁਰ ਸਿੰਗਰਾਂ ਨੂੰ ਗਾਣਾ ਲੋਕਾਂ ਸਾਹਮਣੇ ਨਹੀਂ ਆਉਂਦਾ ਜੀ, ਜਾਂ ਲੋਕਾਂ ਨੂੰ ਨਹੀਂ ਦਿਖਦਾ, ਉਹਦਾ ਮੇਨ ਰੀਜ਼ਨ ਇਹ ਆ ਵੀ ਤਬਕਾ ਜਿਹੜਾ ਯੰਗ ਤਬਕਾ ਬੈਠਾ ਜੀ, ਸਿਆਣਿਆਂ ਕੋਲ ਗਾਣਾ ਫੇਰ ਪਹੁੰਚਣਾ ਜਦੋਂ ਗਾਣੇ ਦੀ ਬਹੁਤ ਜ਼ਿਆਦਾ ਸ਼ੇਅਰਿੰਗ ਹੋ ਗਈ ਜੀ, ਇੱਧਰ ਉੱਧਰ ਗਾਣਾ ਪਹੁੰਚ ਗਿਆ, ਫੇਰ 35 40 45 50 ਵਾਲਿਆਂ ਨੂੰ ਫੇਰ ਦਿਖਣਾ। ਜਿਹੜਾ ਆਪਣੇ ਆਪ ਖੋਲਣਾ ਆ, ਉਹ ਜਿਹੜੇ ਬੱਚੇ ਜੁੜੇ ਹੋਏ ਆ ਯੰਗ ਸਿੰਗਰਾਂ ਦੇ ਪੇਜਾਂ ਦੇ ਨਾਲ, ਮੈਂ ਸੱਚੀ ਗੱਲ ਕਰਨ ਲੱਗਾ ਜੀ, ਬਿਲਕੁਲ ਇਹ ਗੱਲ ਅਫੈਕਟ ਕਰਦੀ ਆ। ਔਰ ਜਿਹੜਾ ਬੰਦਾ ਹੁਣ ਅਸੀਂ ਆ ਜੀ, ਹੁਣ ਜਿਹੜਾ 10 12 ਸਾਲ ਦਾ ਨਿਆਣਾ ਆ, ਉਹਦੇ ਉਹਦੇ ਮੋਹਰੇ ਮੇਰਾ ਗਾਣਾ ਆ ਵੀ ਗਿਆ, ਉਹਨੇ ਏਦਾਂ ਸਕਰੋਲ ਕਰ ਦੇਣਾ ਜੀ, ਉਹਨੇ ਕਹਿਣਾ ਅੰਕਲ ਜੀ, ਤੇ ਅੰਕਲ ਨੂੰ ਮੈਂ ਕੀ ਦੇਖਣਾ ਖੋਲ ਕੇ, ਨਾ ਹੀ ਇਜ਼ ਅੰਕਲ, ਹਨਾ। ਉਹ ਸਾਡੀ ਸ਼ੇਅਰਿੰਗ ਐਂਡ ਸਰਚਿੰਗ ਨਹੀਂ ਹੁੰਦੀ ਜੀ। ਜਿਹੜੀ ਮੇਰੇ ਤੋਂ ਸੀਨੀਅਰ ਸਿੰਗਰ ਆ ਐਂਡ ਮੇਰੇ ਟਾਈਮ ਦੇ ਸਿੰਗਰ ਆ, ਸਾਨੂੰ ਹੁਣ ਗਾਣਾ ਸੋਸ਼ਲ ਮੀਡੀਆ ਤੇ ਵਿਸਾਰਨਾ, ਲੋਕਾਂ ਤੱਕ ਪਹੁੰਚਦਾ ਕਰਨਾ ਇੱਕ ਬਹੁਤ ਵੱਡੀ ਗੱਲ ਹੋ ਗਈ, ਚੈਲੰਜ ਹੋ ਗਿਆ। ਸਾਡੀ ਸਰਚਿੰਗ ਨਹੀਂ ਹੁੰਦੀ ਜੀ, ਦਿਸ ਇਜ਼ ਦਾ ਮੇਨ ਇਹ ਪ੍ਰੋਬਲਮ ਹੈਗੀ ਆ। ਨਹੀਂ ਚਲੋ ਚਾਹੇ ਕੋਈ ਮੰਨੇ ਚਾਹੇ ਕੋਈ ਨਾ ਮੰਨੇ, ਹਾਂਜੀ। ਇਹ ਪੰਜਾਬੀ ਸੰਗੀਤ ਦੀ ਇੱਕ ਤਰਾਸਦੀ ਆ। ਮੈਂ ਨਾਲ ਤੁਹਾਡੇ ਗੱਲ ਹੋਰ ਐਡ ਆਨ ਕਰਨਾ ਚਾਹੁੰਦਾ ਜੀ, ਵੀ ਸਾਡੇ ਫਾਦਰ ਸਾਹਿਬ ਆ, ਤੁਹਾਡੇ ਬਜ਼ੁਰਗ ਹੋਣਗੇ, ਆਪਣੇ ਘਰਾਂ ਦੇ ਵਿੱਚ ਬਜ਼ੁਰਗ ਹੋਣਗੇ, ਤੁਸੀਂ ਹਰ ਇੱਕ ਬੰਦਾ ਮੇਰੀ ਇਸ ਗੱਲ ਨਾਲ ਸਹਿਮਤ ਹੋਊਗਾ ਵੀ ਜੇ ਕੋਈ ਬੰਦਾ ਮੈਚੁਰ ਬੰਦਾ, ਸਿਆਣਾ ਬੰਦਾ ਚਾਹਵੇ ਵੀ ਮੈਂ ਆਪਣੇ ਮਨਪਸੰਦ ਦਾ ਗੀਤ ਕਿਸੇ ਦੁਕਾਨ ਤੋਂ ਖਰੀਦ ਕੇ ਲਿਆਉਣਾ,
ਭਾਵੇਂ ਉਹ ਸਿੰਗਲ ਆ ਜੀ ਤੇ ਭਾਵੇਂ ਉਹ ਕੈਸਟ ਦੇ ਵਿੱਚ ਆ, ਤੁਹਾਨੂੰ ਕੋਈ ਦੁਕਾਨ ਨਹੀਂ ਅਵੇਲੇਬਲ ਹੈ ਨਹੀਂ ਜੀ। ਠੀਕ ਹੈ। ਔਰ ਇਹ ਤਰਾਸਦੀ ਆ ਸਾਡੇ ਸੰਗੀਤ ਦੀ ਵੀ ਸਿਆਣੇ ਬੰਦੇ, ਸਾਡੀ ਮਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਵੱਡੇ ਭੈਣ ਭਰਾਵਾਂ ਨੂੰ ਚੰਗਾ ਗੀਤ ਸ਼ੇਅਰ ਨਹੀਂ ਹੁੰਦਾ, ਉਹਨਾਂ ਨੂੰ ਮਿਲਦਾ ਹੀ ਨਹੀਂ ਜੀ, ਕਿਉਂਕਿ ਸੋਸ਼ਲ ਮੀਡੀਆ ਤੇ ਹੈ ਨਹੀਂ। ਹਾਂਜੀ, ਤੇ ਚੰਗਾ ਗੀਤ ਕਿਸੇ ਵਿਆਹ ਦੀ ਪਾਰਟੀ ਤੇ ਵੀ ਨਹੀਂ ਵੱਜਦਾ, ਨਹੀਂ ਵੱਜਦਾ। ਚੰਗਾ ਗੀਤ ਰੇਡੀਓ ਵਾਲੇ ਭਾਈ ਸਾਹਿਬ ਵੀ ਏਡੀ ਕਿਰਪਾ ਵਰਲਡ ਵਾਈਡ ਵੀ ਚੰਗੇ ਗੀਤ ਨੂੰ ਰੇਡੀਓ ਵਾਲੇ ਵੀ ਨਹੀਂ ਛੇਤੀ ਕਿਤੇ ਵਜਾਉਂਦੇ ਜੀ। ਜਿਹੜੇ ਗਾਣੇ ਹਿੱਟ ਹੁੰਦੇ ਉਹੀ ਵੱਜਦੇ ਆ। ਔਰ ਚੰਗੇ ਗੀਤ ਤਾਂ ਲੋਕਾਂ ਤੱਕ ਪਹੁੰਚਣਾ ਬੰਦ ਹੋ ਗਿਆ, ਦੁਕਾਨ ਕਿਤੇ ਵੀ ਹੈ ਨਹੀਂ ਜਿੱਥੋਂ ਬੰਦਾ ਖਰੀਦ ਸਕਦਾ ਜੀ। ਖੈਰ ਇਹ ਬਹੁਤ ਵੱਡੀ ਜਿਹੜੀ ਤਰਾਸਦੀ ਤੁਸੀਂ ਦੱਸੀ ਆ ਇਹ ਸਾਡੀ 뮤직 ਇੰਡਸਟਰੀ ਦੀ, ਇਹਦੇ ਬਾਰੇ ਜ਼ਰੂਰ ਦਰਸ਼ਕੋ ਤੁਹਾਨੂੰ ਸੋਚਣਾ ਪੈਣਾ ਇਸ ਗੱਲ ਦੇ ਨਾਲ ਕਿ ਦੇਖੋ ਇਹ ਟਾਈਮ ਜ਼ਰੂਰ ਬਦਲਦਾ, ਪਰ ਸਾਡੀ ਵਿਰਾਸਤੀ ਜਿੱਦਾਂ ਤੁਸੀਂ ਵਿਰਾਸਤ ਦੇ ਗੀਤ ਗਾਏ ਜੀ, ਜਾਂ ਸਾਡੇ ਸੱਭਿਆਚਾਰ ਦੇ, ਇਹ ਨਹੀਂ ਲੱਗਾ ਤੁਹਾਨੂੰ ਤੁਹਾਡੇ ਜਿੰਨੇ ਵੀ ਗੀਤ ਅੱਜ ਤੱਕ ਹੋਏ ਉਹ ਇਦਾਂ ਨਹੀਂ ਲੱਗਾ ਵੀ ਕੋਈ ਜਿੱਦਾਂ ਤੁਸੀਂ ਕੈਨੇਡੀਅਨ ਸੀਗੇ ਵੀ ਇਹ ਕੈਨੇਡਾ ਦਾ ਕੁਝ ਮਿਕਸ ਅਪ ਹੋ ਗਿਆ ਜਾਂ ਕਿੱਦਾਂ ਉੱਥੇ ਦੀ ਕੋਈ ਅਡਾਪਟ ਕਰ ਲਿਆ? ਬਹੁਤ ਵਧੀਆ, ਬਹੁਤ ਇੱਕ ਸੱਭਿਆਚਾਰਕ ਤਰੀਕੇ ਨਾਲ ਪੇਸ਼ਕਾਰੀ ਰਹੀ ਆ। ਈਵਨ ਮੈਨੂੰ ਯਾਦ ਆ ਉਦੋਂ ਅਖਬਾਰਾਂ ਦੇ ਵਿੱਚ ਪੜ੍ਹਿਆ ਸੀ, 2008 ਦੀ ਸ਼ਾਇਦ ਗੱਲ ਆ, ਕਿ ਤੁਸੀਂ ਪਿੰਡ ਦੇ ਵਿੱਚ ਲੋਹੜੀ ਸ਼ਾਇਦ ਸਮਾਗਮ ਇੱਕ ਕਰਾਇਆ ਸੀ। ਬਹੁਤ ਪੁਰਾਣੀ ਗੱਲ ਆ, ਤੇ ਉਸ ਵੇਲੇ ਕਾਫੀ ਜਿਹੜੇ ਕਲਾਕਾਰ ਆ ਤੁਹਾਡੇ ਪਿੰਡੇ ਸ਼ਾਇਦ ਇਕੱਠੇ ਹੋਏ ਸੀ। ਸਮਾਜ ਸੇਵਾ ਵੱਲ ਨੂੰ ਕਾਫੀ ਤੁਹਾਡਾ ਰੁਝਾਨ ਰਿਹਾ ਇਦਾਂ ਦੀ। ਫਿਰ ਉਹ ਕਿਉਂ, ਜਿੱਦਾਂ ਪਿੰਡ ਨਾਲ ਅਜੇ ਵੀ ਵਾਹ ਵਾਸਤਾ ਹੈ? ਉਹ ਤਾਂ ਬਹੁਤ ਜ਼ਿਆਦਾ ਹੈਗਾ ਜੀ। ਪਿੰਡ ਕਿੱਥੇ ਨਿਕਲਦਾ ਜੀ, ਪਿੰਡ ਤਾਂ ਤੁਹਾਡੇ ਸਾਹਾਂ 'ਚ ਵਸਿਆ ਹੁੰਦਾ ਜੀ। ਬਾਕੀ ਆਪਣੀ ਆਪਣੀ ਸੋਚ ਆ, ਮੈਂ ਸਾਰੇ ਬੰਦੇ ਨੂੰ ਨਹੀਂ ਕਹਿੰਦਾ ਜੀ। ਮੈਂ ਕਰਕੇ ਮੇਰਾ ਪ੍ਰੋਫੈਸ਼ਨ ਇਹੋ ਜਿਹਾ ਸੀ, ਮੈਂ ਜੁੜਿਆ ਰਿਹਾ ਪਿੰਡ ਦੇ ਨਾਲ ਜੀ। ਹੁਣ ਜਿਹੜੀ ਤੁਸੀਂ ਗੱਲ ਕਰਦੇ ਜੋ ਲੋਹੜੀ ਮੇਲਾ ਨਹੀਂ ਸੀਗਾ, ਉਹ ਅਸੀਂ ਬੇਸਿਕਲੀ ਨਾ ਜੀ ਪਿੰਡ ਦੇ ਜਿਹੜੇ ਮੁੰਡੇ ਸੀ ਅੱਜ ਤੋਂ 15-16 ਸਾਲ ਪਹਿਲਾਂ, ਜਵਾਨ ਪੰਚਾਇਤ, ਇਹ ਬੰਦੇ ਮੇਰੇ ਕੋਲ ਚੱਲ ਕੇ ਆਏ ਸੀ ਸਾਡੇ ਪਿੰਡ ਵਾਲੇ ਵੀ ਸਰ ਜੀ ਤਾਂ ਆਪਾਂ ਪਿੰਡ ਦੇ ਵਿੱਚ ਕੁਝ ਸ਼ੁਰੂ ਕਰੀਏ ਜੀ। ਜੇ ਉਹਨਾਂ ਨੂੰ ਮੈਂ ਕਹਿੰਦਾ ਉਹਦਾ ਕੁਝ ਹੋਰ ਮਤਲਬ ਬਣਨਾ ਸੀ ਜੀ, ਵੀ ਸ਼ਾਇਦ ਦਿਲ ਮੇਰਾ ਵੀ ਕਰਦਾ ਸੀ ਜੀ। ਸਹੀ ਆ। ਬਟ ਜਦੋਂ 40-50 ਬੰਦੇ ਪਿੰਡ ਦੇ ਮੇਰੇ ਕੋਲ ਜਲੰਧਰ ਵਾਲੇ ਘਰੇ ਚੱਲ ਕੇ ਆਏ, ਸਰ ਜੀ ਤੇ ਮਿਲਣਾ ਆ, ਉਹ ਆਏ। ਮੈਂ ਕਿਹਾ ਜੀ ਆਓ ਜੋ ਆਏ, ਕਹਿੰਦੇ ਯਾਰ ਅਸੀਂ ਚਾਹੁੰਦੇ ਆ ਵੀ ਤੁਸੀਂ ਹੁਣ ਮਾਲਕ ਨੇ ਕਿਰਪਾ ਹੈਗੀ ਤਾਂ ਆਪਾਂ ਪਿੰਡ ਵਿੱਚ ਕੋਈ ਮੇਲਾ ਸ਼ੁਰੂ ਕਰੀਏ। ਮੈਂ ਕਿਹਾ ਬਿਲਕੁਲ, ਬਹੁਤ ਵਧੀਆ ਗੱਲ ਆ ਜੀ। ਕਹਿੰਦੇ ਤੂੰ ਆ ਤੇ ਹਰਦੀਪ ਆ ਆਪਣਾ, ਤੁਸੀਂ ਦੋਨੇ ਜਾਣੇ ਕਰ ਲਿਆ ਕਰੋ। ਮੈਂ ਕਿਹਾ ਫਿਰ ਇਦਾਂ ਨਹੀਂ ਯਾਰ, ਮੈਂ ਆਪਣੀ ਸੋਚ ਹੁੰਦੀ ਆ ਵੀ ਜੇ ਚੀਮੇ ਪਿੰਡ ਦੇ ਵਿੱਚ ਕੋਈ ਮੇਲਾ ਹੋਊਗਾ ਤੇ ਫਿਰ ਮੈਂ ਤੇ ਹਰਦੀਪ ਨਹੀਂ ਗਾਵਾਂਗੇ, ਫਿਰ ਮੇਲਾ ਇਸ ਲੈਵਲ ਤੇ ਚੱਲੋ ਮੇਰੇ ਨਾਲ ਜੀ, ਫਿਰ ਆਪਾਂ ਕਰਦੇ ਆ, ਫਿਰ ਮੈਂ ਤੁਹਾਡੇ ਨਾਲ। ਮੇਰਾ ਗਾਤਾ ਪਿੰਡ 'ਚ ਜਾ ਕੇ ਮੈਂ ਉਹਦਾ ਕੀ ਮਤਲਬ ਆ ਜੀ, ਹਨਾ ਜੀ। ਮੈਂ ਤਾਂ ਉਹਦੀ ਗੋਦ 'ਚ ਖੇਡਦਾ ਰਿਹਾ, ਪਿੰਡ ਦੇ ਵਿਆਹ ਪਤਾ ਨਹੀਂ ਕਿੰਨੇ ਮੈਂ ਕਰਤੇ, ਖਾੜੇ ਲਾਏ ਆ ਹਨਾ। ਚਲੋ ਉਹ ਮੇਰੀ ਗੱਲ ਮੰਨ ਲਈ ਜੀ। ਉਸ ਤੋਂ ਪਹਿਲੇ ਮੇਲੇ ਤੇ ਬੱਬੂ ਮਾਨ ਤੋਂ ਲੈ ਕੇ ਜੈ ਜੀ ਵੈਂ ਸੋਹਣੀ 10-12-14 ਗਵਈਏ ਜਿਹੜੇ ਆ ਹਰ ਸਾਲ ਹੀ ਇਦਾਂ ਹੁੰਦੇ ਆ ਜੀ। ਹੁਣ ਸਾਡੇ 15 ਮੇਲੇ ਹੋ ਗਏ ਜੀ ਇਹ। ਅੱਛਾ, ਚੱਲ ਰਹੇ ਆ। ਹਾਂਜੀ, ਸਾਡੀ ਡੇਟ ਪੱਕੀ ਰਹੀ ਆ 2 ਫਰਵਰੀ। ਹੁਣ ਅਸੀਂ ਇਸ ਸਾਲ ਤੋਂ ਬਦਲ ਕੇ 24 ਫਰਵਰੀ ਕਰਤੀ। ਅੱਛਾ ਜੀ। ਉਹ ਅਸੀਂ ਕੀਤਾ ਜੀ ਮੇਲਾ ਗਦਰੀ ਬਾਬਿਆਂ ਨੂੰ ਸਮਰਪਿਤ, ਅੱਗੇ ਦਾਜ ਨੂੰ ਤੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਦਾ ਇੱਕ ਹੋਕਾ ਅਸੀਂ ਦਿੰਦੇ ਆ। ਉਹਦੇ ਕੋਸ਼ਿਸ਼ ਹੁੰਦੀ ਆ ਵੀ ਸਿੰਗਰਾਂ ਨੂੰ ਅਸੀਂ ਕਹਿੰਦੇ ਵੀ ਗਾਣੇ ਵੀ ਉਦਾਂ ਤੇ ਗਾਓ ਤੇ ਇਕੱਠ ਵਧੀਆ ਹੋ ਜਾਂਦਾ ਜੀ। ਹੁਣ ਉਹ ਜਿਹੜਾ ਮੇਲਾ ਆ ਜੀ, ਪਹਿਲਾਂ ਤਾਂ ਲੋਕਾਂ ਨੂੰ ਇਹ ਥੋੜਾ ਜਿਹਾ ਭੁਲੇਖਾ ਪਿਆ ਵੀ ਯਾਰ ਇਹ ਸਰਬਜੀਤ ਨੇ ਖਰਿਆ ਕੀ ਕਰਨਾ ਹੋਣਾ, ਕਰਿਆ ਉਹ ਕਰਨਾ, ਕਈ ਬੰਦੇ ਆਪਣੇ ਆਪਣੇ ਤਰੀਕੇ ਨਾਲ ਸੋਚਦੇ ਆ। ਪਰ ਹੁਣ ਮੈਂ ਇੰਨਾ ਕੁ ਖੁਸ਼ਕਿਸਮਤੀ ਆ ਵੀ ਸਾਡੇ 15 ਮੇਲਿਆਂ ਦੇ ਵਿੱਚ ਦਲਜੀਤ ਭਾਜੀ ਵੀ ਇੰਨਾ ਲੋਕੀ ਪਿਆਰ ਸਤਿਕਾਰ ਦਿੰਦੇ ਆ। ਰਾਤ ਨੂੰ ਹਨੇਰੇ ਹੋਏ 11 ਵਜੇ ਅਸੀਂ ਮੇਲਾ ਖਤਮ ਕਰਦੇ, ਕੋਈ ਬੰਦਾ ਕੁਰਰ ਕਰਕੇ ਮਘਾਰੀ ਮਾਰਦਾ ਜੀ। ਸਹੀ ਆ। ਇੰਨੀ ਬਖਸ਼ਿਸ਼ ਆ ਮਾਲਕ ਦੀ ਵੀ ਪਿਆਰ ਲੋਕੀ ਸਤਿਕਾਰ ਦਿੰਦੇ ਆ ਜੀ। ਔਰ ਕੁਛ ਮਾੜਾ ਮੋਟਾ ਵੀ ਯਾਰ ਪੈਸਾ ਬਹੁਤ ਲੱਗ ਜਾਂਦਾ ਪੈਸਾ, ਪਰ ਜਦੋਂ ਮੇਲਾ ਸ਼ੁਰੂ ਹੋਇਆ, ਮੇਲੇ ਸ਼ੁਰੂ ਹੋਣ ਤੋਂ ਬਾਅਦ ਅਗਲੇ ਸਾਲ 4 ਬੰਦੇ ਜੁੜ ਗਏ, 8 ਜੁੜ ਗਏ, 12 ਜੁੜ ਗਏ, 20 ਜੁੜ ਗਏ, 50 ਜੁੜ ਗਏ, ਸਾਰੇ NRI ਜੁੜ ਗਏ। ਉਹ ਹੁਣ ਮੇਲੇ ਤੇ ਆਉਣ ਲੱਗ ਪਏ। ਹੁਣ ਉਹਨਾਂ ਦਾ ਇੰਟਰਸਟ ਵੱਧ ਗਿਆ ਵੀ ਪਿੰਡ ਦਾ ਸਵਾਰੀਏ। ਹੁਣ ਸਾਡੇ ਮੇਲੇ ਤੋਂ ਸ਼ੁਰੂਆਤ ਹੋ ਕੇ ਹੁਣ ਸਾਡੇ ਪਿੰਡ ਦੇ ਵਿੱਚ, ਪੂਰੇ ਪਿੰਡ ਦੇ ਵਿੱਚ ਇੰਟਰਲੋਕ ਦੂਜੀਆਂ ਇੱਟਾਂ ਤੇ 3 ਛੱਪੜਾਂ ਦਾ ਜਿਹੜਾ ਪਾਣੀ ਨਿਕਲ ਕੇ ਉੱਥੇ ਹੁਣ ਪਾਰਕਾਂ ਬਣ ਰਹੀਆਂ, ਸਾਰੀਆਂ ਨਾਲੀਆਂ ਅੰਡਰਗਰਾਊਂਡ ਹੋ ਗਈਆਂ ਤੇ ਸੋਲਰ ਲਾਈਟਾਂ ਲੱਗ ਗਈਆਂ ਤੇ ਪੂਰਾ ਪਿੰਡ ਏਦਾਂ ਬਣ ਗਿਆ ਵੀ ਜਿੱਦਾਂ ਮਤਲਬ ਇੱਕ ਸਵਰਗ। ਮੈਂ ਸ਼ਾਇਦ ਇਹ ਮੈਨੂੰ ਇਹ ਗੱਲ ਨਹੀਂ ਸੀ ਪਤਾ ਵੀ ਤੁਸੀਂ ਇੱਥੇ ਤੱਕ ਲੈ ਗਏ, ਕਿਉਂਕਿ ਉਦੋਂ ਸ਼ਾਇਦ ਮੈਂ ਨਿਊਜ਼ ਇਹ ਪੜ੍ਹੀ ਸੀ। ਉਸ ਵੇਲੇ ਤੁਸੀਂ ਆ ਭਰੂਣ ਹੱਤਿਆ ਦੇ ਉੱਤੇ ਗੱਲ ਕੀਤੀ ਸੀ, ਦਾਜ ਦੇ ਉੱਤੇ ਗੱਲ ਕੀਤੀ ਸੀ, ਨਸ਼ਿਆਂ ਉੱਤੇ ਗੱਲ ਕੀਤੀ ਸੀ ਤੇ ਮੇਲਾ ਕਹਿੰਦੇ ਸੀ ਉਦੋਂ ਵੀ ਕਰਵਾਉਣਾ ਸੀ। ਇੱਥੇ ਆਸਟ੍ਰੇਲੀਆ ਅਖਬਾਰਾਂ 'ਚ ਪੜ੍ਹਿਆ ਸੀ, ਕਿਉਂਕਿ ਉਹ ਸ਼ਾਇਦ ਜਨਵਰੀ ਮਹੀਨਾ ਜਾਂ ਫਰਵਰੀ 2 ਫਰਵਰੀ। ਖੈਰ ਤੇ ਉਹ ਜਿਹੜਾ ਜਦੋਂ ਅਸੀਂ ਦੇਖਿਆ ਵੀ ਮੈਨੂੰ ਇਹ ਸੀ ਵੀ ਉਤਸੁਕਤਾ ਵੀ ਉਹ ਕਿੱਦਾਂ ਅੱਗੇ ਚੱਲਦਾ, ਪਰ ਤੁਸੀਂ ਜਿਹੜਾ ਆ ਉਹਨੂੰ ਐਡੇ ਮਿਆਰ ਤੱਕ ਲੈ ਗਏ ਆ। ਤੇ ਇਹ ਇੱਕ ਬੜਾ ਸ਼ਲਾਘਾ ਦਾ ਕਾਰਨ ਕੀ ਆ ਕਿ ਤੁਸੀਂ ਵਿਕਾਸ ਦੇਖੋ, ਏਮ ਬਹੁਤ ਚੰਗਾ ਸੀ। ਚਾਹੇ ਉਹ ਮੇਲਾ ਜਿਹੜਾ ਸੀ ਗਾਇਕੀ ਦਾ ਸੀ, ਪਰ ਉਹਦਾ ਏਮ ਜਿਹੜਾ ਆ ਉਹਦੇ ਵਿੱਚ ਤੁਸੀਂ ਸਫਲ ਹੋਏ ਆ।
ਇਹਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਜੀ, ਥੈਂਕ ਤੇ ਇੱਕ ਮੈਂ ਹੁਣ ਥੋੜਾ ਜਿਹਾ ਲਾਸਟ ਦੇ ਵਿੱਚ ਕੋਈ ਕੁਐਸਚਨ ਬਹੁਤ ਹੈ ਮੇਰੇ ਕੋਲ ਅਜੇ ਤੁਸੀਂ ਜਿੰਨਾ ਮਰਜ਼ੀ ਚਲੋ ਤੇ ਖੈਰ ਸਾਡੇ ਕੋਲ ਟਾਈਮ ਦੀ ਥੋੜੀ ਜਿਹੀ ਲਿਮਿਟੇਸ਼ਨ ਹੋ ਜਾਣੀ ਆ ਤੇ ਮੈਨੂੰ ਲੱਗਦਾ ਵੀ ਦਰਸ਼ਕ ਜਿਹੜੇ ਥੋੜਾ ਸਰੋਤਿਆਂ ਨੂੰ ਦੱਸ ਦਈਏ ਵੀ ਥੋੜਾ ਕੈਮਰੇ ਪਿੱਛੇ ਹਿਲ ਜੁਲ ਜੀ ਹੁੰਦੀ ਆ, ਪਤਾ ਨਹੀਂ ਉਹਨਾਂ ਦਾ ਉਹ ਬਿਜੀ ਜਾ ਕਿਤੇ ਜਾਣਾ ਉਹਨਾਂ ਨੇ, ਤੇ ਮੇਰੇ ਵੱਲੋਂ ਕੋਈ ਨਾ ਜੀ। ਨਹੀਂ ਅਸਲ ਵਿੱਚ ਕੀ ਹੁੰਦਾ ਕਿ ਆਪਣੇ ਵੀ ਥੋੜਾ ਜਿਹਾ ਟਾਈਮ ਦਾ ਸਲੋਟ ਹੋ ਜਾਂਦਾ, ਹੋਰ ਤਾਂ ਕੋਈ ਚੱਕਰ ਨਹੀਂ। ਅਸੀਂ ਤਾਂ ਚਾਹੁੰਦੇ ਆ ਕਿ ਤੁਸੀਂ ਜਾਂ ਫਿਰ ਇਦਾਂ ਕਰਾਂਗੇ ਜਦੋਂ ਤੁਸੀਂ ਨੈਕਸਟ ਟਾਈਮ ਆ ਜਾਣਾ ਆਪਾਂ ਇੱਥੋਂ ਸ਼ੁਰੂ ਕਰਾਂਗੇ ਕਿ ਮੇਲੇ ਤੋਂ ਬਾਅਦ ਕਿੱਦਾਂ ਹੋਇਆ। ਹੁਣ ਜਾਂਦੇ ਜਾਂਦੇ ਆਪਾਂ ਇੱਕ ਗੱਲ ਕਰ ਲੈਂਦੇ ਆ ਵੀ ਸਿਆਸਤ ਦੀ। ਸਿਆਸਤ ਦੇ ਨਾਲ ਪੰਜਾਬੀਆਂ ਦਾ ਮੁੱਢ ਤੋਂ ਬੜਾ ਵਾਸਤਾ ਰਿਹਾ, ਚਾਹੇ NRI ਇੱਧਰ ਆ ਜਾਂਦੇ ਆ, ਇੱਧਰ ਆ ਕੇ ਵੀ ਇਹ ਜ਼ਰੂਰ ਰਹਿੰਦਾ ਵੀ ਦੱਸਣਾ ਜ਼ਰੂਰ ਆ ਉੱਧਰ ਵੀ ਵੋਟ ਜੇ ਉਹਨੂੰ ਪਾਉਣੀ ਆ ਜਾਂ ਕਿਹੜਾ ਲੀਡਰ ਬਣ ਗਿਆ। ਇੰਨਾ ਮੈਨੂੰ ਲੱਗਦਾ ਵੀ ਲੋਕਲ ਇੱਥੇ ਸਿਆਸਤ ਦੇ ਵਿੱਚ ਇੰਨਾ ਇੰਟਰਸਟ ਨਹੀਂ ਪੰਜਾਬੀਆਂ ਦਾ ਜਿੰਨਾ ਉੱਧਰ ਆ। ਤੇ ਗਾਇਕੀ ਦਾ ਤੇ ਸਿਆਸਤ ਦਾ ਉਹ ਵੀ ਆਪਸ ਵਿੱਚ ਬੜਾ ਸੰਬੰਧ ਆ। ਬਹੁਤ ਸਾਰੇ ਗਾਇਕ ਜਿਹੜੇ ਆ ਸਿਆਸਤ ਦੇ ਵਿੱਚ ਗਏ ਆ, ਕੁਛ ਜਿਹੜੇ ਅਸਫਲ ਰਹੇ ਆ ਤੇ ਕੁਛ ਕਾਮਯਾਬ ਵੀ ਹੋਏ ਆ। ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਣ ਗਈ। ਤੁਹਾਡਾ ਕਦੀ ਇਦਾਂ ਦਾ ਰਿਹਾ ਵੀ ਸਿਆਸਤ ਵੱਲ ਨੂੰ ਜਾਣ ਦਾ ਜਾਂ ਨੀਅਰ ਫਿਊਚਰ ਦੇ ਵਿੱਚ, ਕਿਉਂਕਿ ਲੋਕਾਂ ਦੇ ਵਿੱਚ ਇੱਕ ਬਹੁਤ ਵਧੀਆ ਇਮੇਜ ਆ ਤੁਹਾਡੀ ਤੇ ਇਹੀ ਲੋਕੀ ਚਾਹੁੰਦੇ ਹੁੰਦੇ ਆ, ਤੇ ਖਾਸ ਤੌਰ ਦੇ ਉੱਤੇ ਜਿੱਦਾਂ ਹੁਣ ਤੁਸੀਂ ਸਮਾਜ ਸੇਵਾ ਦੀ ਗੱਲ ਕਰਦੇ ਆ, ਤੁਹਾਡੇ ਕੋਲ ਦੱਸਣ ਨੂੰ ਵੀ ਆ ਵੀ ਆਹ ਮੇਰੇ ਕੀਤਾ ਆ। ਕਿੱਦਾਂ ਸੋਚ ਰੱਖਦੇ ਤੁਸੀਂ ਇਸ ਮਾਮਲੇ 'ਚ? ਦੇਖੋ ਭਾਜੀ, ਇਨਸਾਨ ਆ, ਇਹਦੇ ਵਿੱਚ ਕੋਈ ਐ ਨਹੀਂ ਹੁੰਦਾ ਵੀ ਆਪਾਂ ਕੋਈ ਬੰਦਾ ਰੱਬ ਤੇ ਹੈ ਨਹੀਂ ਜੀ, ਪਰ ਜਿੰਨੀ ਕੁ ਹੁਣ ਤੱਕ ਸਿੱਖਿਆ ਜੀ ਜਿੰਨਾ ਕੁ ਨਾ, ਤੇ ਜੇ ਵੈਸੇ ਮੈਂ ਆਉਣਾ ਹੁੰਦਾ ਸਿਆਸਤ ਵਿੱਚ ਤਾਂ ਮੈਨੂੰ ਇਸ ਵਾਰੀ ਵੀ ਬਹੁਤ ਅੱਛੇ ਤਰੀਕੇ ਨਾਲ ਆਫਰ ਆ ਰਹੀ ਸੀ ਆਮ ਆਦਮੀ ਪਾਰਟੀ ਦੀ ਜੀ, ਮੇਰੇ ਇਲਾਕੇ ਤੋਂ, ਮੇਰੇ ਪਿੰਡ ਦੇ ਇਲਾਕੇ ਤੋਂ ਜੀ, ਨਕੋਦਰ ਨੂਰ ਮਹਿਲ ਤੋਂ ਨਾ। ਹਾਂਜੀ। ਔਰ ਪਤਾ ਨਹੀਂ ਜੀ ਇਹ ਮਤਲਬ ਮੈਨੂੰ ਚੀਜ਼, ਮੈਂ ਕਿਸੇ ਨੂੰ, ਜਿਹੜੇ ਬੰਦੇ ਇਹ 'ਚ ਆਏ ਆ, ਮੈਂ ਕਿਸੇ ਨੂੰ ਕੁਛ ਮਾੜਾ ਨਹੀਂ ਕਹਿ ਰਿਹਾ, ਹਰ ਬੰਦੇ ਦੀ ਸੋਚ ਆਪਣੀ। ਮੈਂ ਇਹ ਨਹੀਂ ਕਹਿੰਦਾ ਕਿ ਪੋਲੀਟਿਕਸ ਦੇ ਵਿੱਚ ਗਵਈਏ ਨੂੰ ਆਉਣਾ ਹੀ ਨਹੀਂ ਚਾਹੀਦਾ, ਔਰ ਮੈਂ ਇਹ ਵੀ ਨਹੀਂ ਕਹਿੰਦਾ ਵੀ ਕਿਉਂ ਨਹੀਂ ਆ ਰਹੇ, ਆਉਣਾ ਚਾਹੀਦਾ। ਇੱਥੇ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਆ ਜੀ, ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ। ਪਰ ਜੇ ਤੁਸੀਂ ਮੇਰੀ ਸੋਚ ਪੁੱਛੋ, ਮੈਂ ਇਹ ਸੋਚਦਾ ਵੀ ਜਿਹੜਾ ਸਰਬਜੀਤ ਚੀਮਾ ਆ, ਇਹ ਸਮੂਹ ਪੰਜਾਬੀਆਂ ਦਾ ਗਾਇਕ ਆ ਜੀ। ਮੇਰੀ ਗਾਇਕੀ ਨੂੰ ਭਾਵੇਂ ਉਹ ਕਾਂਗਰਸ ਪਾਰਟੀ ਨਾਲ ਕੋਈ ਸੰਬੰਧ ਰੱਖਦਾ, ਭਾਵੇਂ ਕੋਈ ਕਾਮਰੇਡ ਹੈ, ਭਾਵੇਂ ਕੋਈ ਅਕਾਲੀ ਹੈ, ਭਾਵੇਂ ਕੋਈ ਭਾਜਪਾ, ਭਾਵੇਂ ਕੋਈ ਬਸਪਾ, ਭਾਵੇਂ ਕੋਈ ਆਪ ਹੈ ਜੀ, ਔਰ ਮੈਨੂੰ ਸਾਰੇ ਬੰਦੇ ਪਿਆਰ ਕਰਦੇ ਆ ਜੀ। ਤੇ ਮੈਂ ਪਾਰਟੀਆਂ ਜੇ 5 ਆ ਤੇ 4 ਹਿੱਸੇ ਮੈਂ ਕਿਉਂ ਵੱਢ ਕੇ ਸੁੱਟਦਾ ਇੱਕ ਪਾਸੇ ਹੀ ਪਹਿਲਾਂ। ਸਹੀ ਹੈ, ਮੇਰੀ ਸੋਚ ਇਹ ਆ ਜੀ। ਔਰ ਜੋ ਸਾਨੂੰ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਆ, ਲੋਕਾਂ ਦਾ ਪਿਆਰ, ਇੱਜ਼ਤ, ਮਾਣ ਸਾਨੂੰ ਦਿਵਾਇਆ, ਤੇ ਮੈਨੂੰ ਲੱਗਦਾ ਵੀ ਮੇਰੇ ਰਾਸ ਨਹੀਂ ਆਉਣੀ ਜੀ ਪੋਲੀਟਿਕਸ। ਮੇਰੀ ਇਹ ਸੋਚ ਨਹੀਂ, ਕਰਨ ਨੂੰ ਮੈਨੂੰ ਕੋਈ ਨਹੀਂ, ਮੈਂ ਮਾਲਕ ਨੇ ਕੌਨਫੀਡੈਂਸ ਵੀ ਦਿੱਤਾ ਹੋਇਆ ਔਰ ਟਾਈਮ ਵੀ ਅੱਛਾ ਗੁਜ਼ਾਰਿਆ। ਪਰ ਮੈਂ ਹਾਲੇ ਤੱਕ ਜਿਹੜਾ ਮੇਰਾ ਵਿਚਾਰ ਆ ਜੀ, ਮਾਲਕ ਇੱਦਾਂ ਹੀ ਰੱਖੇ, ਉਹ ਬਿਲਕੁਲ ਵੀ 0.1% ਵੀ ਪੋਲੀਟਿਕਸ ਦੇ ਵਿੱਚ ਆਉਣ ਦਾ ਵਿਚਾਰ ਨਹੀਂ ਜੀ। ਤੇ ਖੈਰ ਇਹ ਵੀ ਇੱਕ ਸੋਚ ਆ। ਦੇਖੋ ਦੋਸਤੋ, ਇਹਦੇ ਵਿੱਚ ਆਪਾਂ ਗੱਲਾਂ ਕੀ ਹੁੰਦੀਆਂ, ਗੱਲਾਂ ਬਹੁਤ ਸਾਰੀਆਂ ਹੁੰਦੀਆਂ ਜਿਹਨਾਂ ਨੂੰ ਪਤਾ ਹੀ ਹੋਣਾ। ਤੁਸੀਂ ਇੰਟਰਨੈਟ 'ਤੇ ਸਰਚ ਮਾਰੋਗੇ ਭਾਜੀ ਹੁਣਾਂ ਦੇ ਬਾਰੇ, ਤੁਹਾਨੂੰ ਬਹੁਤ ਗੱਲਾਂ ਪਤਾ ਲੱਗ ਜਾਣਗੀਆਂ ਕਿ ਇਨਫੋਰਮੇਸ਼ਨ ਜੇ ਲੈਣੀ ਹੋਵੇ। ਪਰ ਇੰਟਰਵਿਊ ਦਾ ਮਤਲਬ ਕੀ ਹੁੰਦਾ? ਅਸੀਂ ਪ੍ਰੋਗਰਾਮ ਸਨਮੁਖ ਕਰਦੇ ਹਾਂ, ਅਸਲ ਦੇ ਵਿੱਚ ਗੱਲਾਂ 'ਚੋਂ ਗੱਲ ਕੱਢ ਕੇ ਬੰਦੇ ਦਾ ਐਟੀਟਿਊਡ ਪਤਾ ਲੱਗਦਾ, ਬੰਦੇ ਦੇ ਸੁਭਾਅ ਦਾ ਪਤਾ ਲੱਗਦਾ, ਬੰਦੇ ਦੇ ਬਿਹੇਵੀਅਰ ਦਾ ਪਤਾ ਲੱਗਦਾ। ਉਹ ਤੋਂ ਕੀ ਹੁੰਦਾ ਕਿ ਉਹ ਤੋਂ ਅਸੀਂ ਸਿੱਟਾ ਕੱਢਦੇ ਹੁੰਦੇ ਹਾਂ, ਫਿਰ ਅਸੀਂ ਚੰਗੀਆਂ ਗੱਲਾਂ ਸਮਾਜ ਅੱਗੇ ਪੇਸ਼ ਕਰਦੇ ਹੁੰਦੇ ਹਾਂ ਕਿ ਸਮਾਜ ਜਿਹੜਾ ਆ ਚੀਜ਼ਾਂ ਨੂੰ ਅਡੋਪਟ ਕਰੇ ਤਾਂ ਆਪਾਂ ਅੱਗੇ ਵੱਧ ਸਕਦੇ ਹਾਂ। ਤੇ ਅੱਜ ਦੀ ਜਿਹੜੀ ਇੰਟਰਵਿਊ ਆ ਉਹਦੇ ਵਿੱਚ ਮੈਂ ਬਹੁਤ ਸਾਰੀਆਂ ਭਾਜੀ ਦੀਆਂ ਗੱਲਾਂ ਜੋ ਮੈਂ ਵਿੱਚੋਂ ਪਿਕ ਕੀਤੀਆਂ ਦੋਸਤੋ, ਜ਼ਰੂਰ ਤੁਹਾਨੂੰ ਨਾਲ ਤੁਸੀਂ ਵੀ ਜ਼ਰੂਰ ਸਮਝੀਆਂ ਹੋਣਗੀਆਂ। ਪਹਿਲਾਂ ਤਾਂ ਇਹ ਆ ਕਿ ਨਿਮਰਤਾ ਜਿਹੜੀ ਆ, ਨਿਮਰਤਾ ਜੇ ਤੁਸੀਂ ਨਾ ਰਹਿੰਦੇ ਆ ਤਾਂ ਰੱਬ ਤੁਹਾਨੂੰ ਦਿੰਦਾ ਬਹੁਤ ਆ। ਨਾਲ ਦੀ ਨਾਲ ਇਹ ਆ ਵੀ ਜੇ ਤੁਸੀਂ ਨਿਮਰਤਾ ਦੇ ਨਾਲ ਫੜਦੇ ਜਾਂਦੇ ਆ ਤੇ ਰੱਬ ਤੁਹਾਡੀ ਸਹਾਇਤਾ ਵੀ ਜ਼ਰੂਰ ਕਰਦਾ ਆ। ਇੱਕ ਜਿਹੜਾ ਮਾਣ ਆ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਹਰ ਬੰਦੇ ਦਾ ਟਾਈਮ ਆਉਂਦਾ ਤੇ ਉਸ ਟਾਈਮ ਨੂੰ ਚੰਗੀ ਤਰੀਕੇ ਦੇ ਨਾਲ ਵਰਤ ਲੈਣਾ ਚਾਹੀਦਾ। ਅੱਜ ਦਾ ਕੰਮ ਜਿਹੜਾ ਕੱਲ੍ਹ ਤੇ ਨਹੀਂ ਛੱਡਣਾ ਚਾਹੀਦਾ। ਭਾਜੀ ਹੁਣਾਂ ਨੇ ਬਿਲਕੁਲ ਇਹ ਗੱਲ ਕਰਕੇ ਦਿਖਾਈ ਆ ਤੇ ਅੱਜ ਕਾਮਯਾਬ ਵੀ ਹੈਗੇ ਨੇ। ਤੇ ਜੋ ਸਿਆਸਤ ਦੇ ਬਾਰੇ ਵਿਚਾਰ ਜਿਹੜੇ ਦਿੱਤੇ ਨੇ, ਮੈਂ 100% ਤੱਕ ਇਹਨਾਂ ਦੇ ਨਾਲ ਸਹਿਮਤ ਆ ਕਿ ਜਦੋਂ ਸਿਆਸਤ ਦੇ ਵਿੱਚ ਆਉਂਦੇ ਆ ਤੁਸੀਂ, ਉਹ ਇੱਕ ਤਰੀਕੇ ਦੇ ਨਾਲ ਜਿਹੜੀ ਦੂਜੀ ਪਾਰਟੀ ਕੋਈ ਸਾਡੇ ਕਾਟੋ ਕਲੇਸ਼ ਇੰਨਾ ਆ ਕਿ ਜਿਹੜਾ ਇੱਕ ਗਵਈਆ ਆ ਉਹ ਸਾਰਿਆਂ ਦਾ ਸਾਂਝਾ ਹੁੰਦਾ ਆ ਤੇ ਉਹਨੂੰ ਕਦੀ ਵੀ ਜਿੱਦਾਂ ਉਹਨਾਂ ਨੇ ਕਿਹਾ ਵੀ ਅੰਗ ਜਿਹੜੇ ਤੋੜ ਕੇ ਨਹੀਂ ਸਿੱਟਣੇ ਚਾਹੀਦੇ। ਖੈਰ ਸਰਬਜੀਤ ਚੀਮਾ ਜੀ, ਜਿੱਦਾਂ ਤੁਹਾਨੂੰ ਪਤਾ ਮੈਂ ਗੱਲਾਂ ਬਹੁਤ ਕਰਨੀਆਂ ਚਾਹੁੰਦਾ, ਪਰ ਆਪਣੇ ਕੋਲ ਟਾਈਮ ਜਿਹੜਾ ਬਹੁਤ ਘੱਟ ਆ। ਤੇ ਦੋਸਤੋ, ਤੁਸੀਂ ਵੀ ਜ਼ਰੂਰ ਇਹ ਇੰਟਰਵਿਊ ਲਾਈਕ ਕੀਤੀ ਹੋਣੀ ਆ ਤੇ ਮੈਂ ਆਸ ਕਰਦਾ ਵੀ ਜਦੋਂ ਤੁਸੀਂ ਨੈਕਸਟ ਟਾਈਮ ਵੀ ਆਓ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਬਿਲਕੁਲ ਜੀ। ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਹੋਵੇ? ਦਲਜੀਤ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਤੁਸੀਂ ਸਵਾਲ ਕੀਤੇ ਆ, ਬਹੁਤ ਵਧੀਆ ਗੱਲਬਾਤ ਕੀਤੀ ਆ। ਪਰਸੋਂ ਚੌਥੇ ਆਪਾਂ ਇੱਕ ਆਪਣਾ ਘਰੇਲੂ ਪ੍ਰੋਗਰਾਮ ਵੀ ਕੀਤਾ, ਤੁਸੀਂ ਉਹਦੇ ਵਿੱਚ ਵੀ ਸਾਡਾ ਸਾਥ ਦਿੱਤਾ।
ਤੁਸੀਂ ਬਹੁਤ ਅੱਛੀ ਤਰ੍ਹਾਂ ਆਪਣੀ ਭੂਮਿਕਾ ਨੂੰ ਨਿਭਾਇਆ। ਤੁਸੀਂ ਇਸ ਕੰਟਰੀ ਵਿੱਚ ਰਹਿ ਕੇ ਪੰਜਾਬੀ ਕਲਚਰ ਦੇ ਨਾਲ ਜੁੜੇ ਆ ਇਸ ਬਹਾਨੇ, ਤੇ ਬਹੁਤ ਚੰਗੀ ਗੱਲ ਹੈ, ਵਧਾਈ ਦੇ ਪਾਤਰ ਹੋ। ਬਹੁਤ ਬਹੁਤ ਧੰਨਵਾਦ। ਰਛਪਾਲ ਭਾਜੀ ਕੈਮਰੇ ਦੇ ਪਿੱਛੇ ਨੇ, ਬਹੁਤ ਅੱਛੇ ਬਿਜ਼ਨਸਮੈਨ ਨੇ ਔਰ ਬਹੁਤ ਵਧੀਆ ਇਨਸਾਨ ਨੇ, ਤੇ ਉਹਨਾਂ ਦੇ ਪਰਿਵਾਰ ਦਾ, ਤੁਹਾਡੇ ਪਰਿਵਾਰ ਦਾ, ਸਮੁੱਚੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਔਰ ਜਿਨ੍ਹਾਂ ਨੇ ਮੈਨੂੰ ਆਪਣੇ ਮਾਧਿਅਮ ਰਾਹੀਂ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ। ਔਰ ਸਮੇਂ ਦੀ ਗੱਲ ਤੁਸੀਂ ਕੀਤੀ ਹੈ ਕਿ ਸਮੇਂ ਦੀ ਕਦਰ ਕਰਨੀ ਹੀ ਚਾਹੀਦੀ ਹੈ ਜੀ। ਸਮਾਂ ਬਹੁਤ ਬਲਵਾਨ ਆ, ਸਮਾਂ ਸਭ ਦਾ ਬਾਪੂ ਆ। ਜਿਹੜਾ ਬੰਦਾ ਸਮੇਂ ਦੀ ਕਦਰ ਨਹੀਂ ਕਰਦਾ ਉਹ ਬਹੁਤ ਪਛੜ ਜਾਂਦਾ, ਪਿੱਛੇ ਰਹਿ ਜਾਂਦਾ ਜੀ। ਤੇ ਆਪਾਂ ਸਮੇਂ ਦੀ ਕਦਰ ਕਰਦੇ ਹੋਏ ਇੱਕ ਵਾਰੀ ਫਿਰ ਮੈਂ ਤੁਹਾਡੀ ਵੀ ਕਦਰ ਕਰਦਾ, ਤੇ ਸਾਡੇ ਸਰੋਤੇ ਦਰਸ਼ਕਾਂ ਦੀ ਵੀ ਕਦਰ ਕਰਦਾ, ਰਛਪਾਲ ਭਾਜੀ ਦੀ, ਸਮੂਹ ਤੁਹਾਡੀ ਟੀਮ ਦੀ ਕਦਰ ਕਰਦਾ ਜੀ, ਤੇ ਤੁਹਾਡਾ ਧੰਨਵਾਦ ਕਰਦਾ। ਤੇ ਜਿਨ੍ਹਾਂ ਨੇ ਟਾਈਮ ਕੱਢ ਕੇ ਸਾਡੇ ਇਸ ਪ੍ਰੋਗਰਾਮ ਨੂੰ ਦੇਖਣਾ, ਸੁਣਨਾ, ਤੁਹਾਡਾ ਵੀ ਬਹੁਤ ਕੀਮਤੀ ਟਾਈਮ ਹੈ। ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਦੋਸਤੋ, ਇਹ ਸਨ ਸਰਬਜੀਤ ਚੀਮਾ ਜੀ, ਜਿਨ੍ਹਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕੀਤੀਆਂ, ਉਹਨਾਂ ਦੇ ਲਾਈਫ ਦੇ ਬਾਰੇ ਥੋੜ੍ਹਾ ਜਿਹਾ ਆਪਾਂ ਜਾਣਿਆ ਆ। ਬਹੁਤ ਸਾਰੀਆਂ ਚੀਜ਼ਾਂ ਰਹਿ ਗਈਆਂ ਹੋਣਗੀਆਂ, ਫਿਰ ਆਪਾਂ ਹੋਰ ਵੀ ਗੱਲਾਂ ਕਰਾਂਗੇ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬੁਲੰਦੀਆਂ ਨੂੰ ਹੋਰ ਵੀ ਛੂਹੋਗੇ। ਸਾਡੀਆਂ ਇਹ ਅਰਦਾਸ ਆ ਕਿ ਤੁਸੀਂ ਹੋਰ ਵੀ ਅੱਗੇ ਜਾਵੋ, ਤਾਂ ਕਿ ਅਸੀਂ ਕਹਿਣ ਵਾਲੇ ਹੋਈਏ ਵੀ ਅਸੀਂ ਇੱਕ ਵਾਰੀ ਸਰਬਜੀਤ ਚੀਮਾ ਭਾਈ ਦੀ ਇੰਟਰਵਿਊ ਕੀਤੀ ਸੀ, ਜਿਹੜੇ ਅੱਜ ਇੱਥੇ ਪਹੁੰਚ ਗਏ ਆ। ਤੇ ਖੈਰ, ਇਹਨਾਂ ਦੁਆਵਾਂ ਦੇ ਨਾਲ ਦੋਸਤੋ ਮਿਲਾਂਗੇ ਆਪਾਂ ਨੈਕਸਟ ਐਪੀਸੋਡ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ। ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰੱਖਾ। ਪਰ ਜਿੱਦਾਂ ਤੁਸੀਂ ਭੰਗੜੇ ਵੱਲ ਨੂੰ ਹੋ ਗਏ ਜਾਂ ਇੱਧਰ ਗਾਇਕੀ ਵੱਲ ਨੂੰ ਹੋ ਗਏ, ਤੇ ਤੁਹਾਡਾ ਪਹਿਲਾਂ ਤੋਂ ਹੀ ਉੱਥੇ ਪਿੰਡ ਤੇ ਸੀ ਰੁਝਾਨ, ਜਾਂ ਇਹ ਵੀ ਖਾਲਸਾ ਕਾਲਜ ਨੇ ਤੁਹਾਨੂੰ ਦੇਣ ਦਿੱਤੀ ਅੱਗੇ ਵੀ ਇੱਧਰ ਨੂੰ ਤੁਸੀਂ ਹੋ ਗਏ? ਪਰ ਪ੍ਰੋਫੈਸ਼ਨਲੀ ਗਾਇਕੀ ਵੱਲ ਨੂੰ ਨਾ ਮੈਨੂੰ ਘਰਦੇ ਨੇ ਪ੍ਰੇਰਿਆ ਤੇ ਨਾ ਮੇਰਾ ਕਦੀ ਵਿਚਾਰ ਬਣਿਆ। ਟੂਰ ਤੇ ਗਏ ਆ ਭੰਗੜੇ ਦੇ, ਰਾਹ 'ਚ ਗਾਉਂਦੇ ਗਾਉਂਦੇ ਜਾਣਾ, ਬੋਲੀਆਂ ਗਾਣੇ, ਇੱਥੇ ਤੱਕ ਸੀਮਤ ਸੀ। ਪ੍ਰੋਫੈਸ਼ਨਲ ਗਾਇਕ ਬਣਨਾ ਮਤਲਬ ਕਾਲਜ MA ਮੇਰੀ ਕੰਪਲੀਟ ਹੋਣ ਤੱਕ ਮੈਂ ਸੋਚਿਆ ਨਹੀਂ ਸੀ। ਇਹ ਕੈਨੇਡਾ ਜਾ ਕੇ ਜਿਹੜਾ ਸਿਲਸਿਲਾ ਹੈ, ਗੱਡੀ 'ਚ ਬਹਿਣ ਲੱਗੇ ਜਦੋਂ ਮੈਂ ਆਪਣੀ ਗੱਡੀ ਵੱਲ ਨੂੰ ਜਾ ਰਿਹਾ, ਦੇਖੋ ਹੁਣ ਰੱਬ, ਉਹ ਬਾਸੀ ਸਾਹਿਬ ਨੂੰ ਰੱਬ ਹੀ ਮੰਨਦਾ ਵੀ ਰੱਬ ਆਪ ਬੋੜਿਆ ਜੀ, ਬਾਸੀ ਸਾਹਿਬ ਦੇ ਵਿੱਚ ਦੀ ਬੋੜਿਆ। ਕਿੱਦਾਂ ਹੋਈ ਵੀ ਮੈਨੂੰ ਗਾਇਕੀ ਵੱਲ ਲੈ ਕੇ, ਨਹੀਂ ਤਾਂ ਮੈਂ ਉਹਨੂੰ ਕੋਈ ਲੇਬਰ ਜਾਂ ਕੋਈ ਬਿਜ਼ਨਸ ਉੱਤੇ ਕਰਦਾ ਹੁੰਦਾ ਜੀ। ਹੋ ਚੱਕੀਆਂ ਦੇ ਪੁੜਾਂ ਵਰਗੀਆਂ ਹਿੱਕਾਂ ਜਿਗਰੇ ਗਾਡਰ ਨੇ, ਇੰਡੋਸ ਟੀਵੀ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਪ੍ਰੋਗਰਾਮ ਸਨਮੁਖ ਦੇ ਵਿੱਚ। ਤੇ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ, ਉਹਨਾਂ ਦੇ ਨਾਲ ਰੂਬਰੂ ਕਰਵਾਉਂਦੇ ਹਾਂ। ਅੱਜ ਸਾਡੇ ਸਟੂਡੀਓ ਦੇ ਵਿੱਚ ਉਹ ਆਏ ਨੇ ਜਿਹੜੇ ਕਿ ਕਦੀ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ, ਕਦੇ ਉਹ ਕਹਿੰਦੇ ਨੇ ਕਿ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ, ਜਿਨ੍ਹਾਂ ਦੀਆਂ ਬੋਲੀਆਂ ਮੈਨੂੰ ਲੱਗਦਾ ਹੈ ਕਿ ਲੋਕ ਗੀਤ ਬਣ ਚੁੱਕੀਆਂ ਨੇ, ਜਿਨ੍ਹਾਂ ਦੇ ਗੀਤ ਵੀ ਲੋਕ ਗੀਤ ਬਣ ਚੁੱਕੇ ਨੇ। ਬੱਚੇ ਦੀ ਜ਼ੁਬਾਨ ਦੇ ਉੱਤੇ ਉਹਨਾਂ ਦੇ ਗੀਤ ਗਾਏ ਜਾਂਦੇ ਨੇ। ਤੇ ਦੋਸਤੋ, ਮੇਰੀ ਮੁਰਾਦ ਹੈ ਸਾਡੇ ਬਹੁਤ ਹੀ ਚਹੇਤੇ ਗਾਇਕ ਸਰਬਜੀਤ ਚੀਮਾ ਜੀ। ਸਰਬਜੀਤ ਚੀਮਾ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇੰਡੋਸ ਟੀਵੀ ਐਂਡ ਸਨਮੁਖ ਪ੍ਰੋਗਰਾਮ ਦੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਤੇ ਬੜੇ ਅਦਬ ਦੇ ਨਾਲ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਜੀ। ਬਹੁਤ ਮਿਹਰਬਾਨੀ ਜੀ। ਤੇ ਚੀਮਾ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਸਟ੍ਰੇਲੀਆ ਦੇ ਵਿੱਚ। ਬਹੁਤ ਧੰਨਵਾਦ। ਤੇ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਆਏ ਹੋ? ਨਹੀਂ, ਕਈ ਵਾਰ ਆ ਚੁੱਕੇ ਜੀ। ਅੱਛਾ ਜੀ, ਹਾਂਜੀ, ਠੀਕ ਆ। ਤੇ ਅੱਜ ਕੱਲ੍ਹ ਦੋਸਤੋ ਚੀਮਾ ਸਾਹਿਬ ਬ੍ਰਿਸਬੇਨ ਦੇ ਵਿੱਚ ਪਹੁੰਚੇ ਹੋਏ ਨੇ, ਤੇ ਤੁਸਾਂ ਨੇ ਬਹੁਤ ਵਧੀਆ ਸ਼ੋਅ ਵੀ ਕੀਤੇ ਨੇ। ਕੌਫ ਸਾਰਬਰ ਦੇ ਵਿੱਚ 34ਵੀਆਂ ਸਿੱਖ ਗੇਮਸ ਹੋਈਆਂ, ਤੇ ਉੱਥੇ ਵੀ ਤੁਸੀਂ ਬਹੁਤ ਲੋਕਾਂ ਨੇ ਬਹੁਤ ਪਿਆਰ ਦਿੱਤਾ। ਜਦੋਂ ਮੈਨੂੰ ਅਜੇ ਵੀ ਯਾਦ ਹੈ ਕਿ ਜਦੋਂ ਤੁਸੀਂ ਸਟੇਡੀਅਮ ਦੇ ਵਿੱਚ ਐਂਟਰ ਹੋਏ ਆ, ਹੋ ਚੱਕੀਆਂ ਦੇ ਪੁੜਾਂ ਵਰਗੀਆਂ ਹਿੱਕਾਂ ਜਿਗਰੇ ਗਾਡਰ ਨੇ, ਜੂਝ ਕੇ ਹੰਦਿਆਂ ਦਾ ਟੱਚ ਕਰਦੇ ਬਾਰਡਰ ਨੇ। ਦੇਵੀ ਦਾਲ ਪਰੀਤਾ ਘੁੱਗਾ ਸ਼ੰਕਰ ਪਿੰਡ ਦਾ ਸੀ, ਹਾਂ ਬੋਲਾ ਤੋਖੀ ਦੇਵ ਅਟਾ ਵੀ ਬਈ ਪੂਰੀ ਹਿੰਡਦਾ ਸੀ। ਹੋ ਪਹਿਲੇ ਸਮਿਆਂ ਵਿੱਚ ਨਾ ਆਉਂਦੇ ਇਹਨਾਂ ਸਟਾਰਾਂ ਦੇ, ਉਹ ਖੇਡਣ ਜ਼ੋਰਾਂ ਬਈ ਖੇਡਣ ਜਾਨਾ, ਉਹ ਖੇਡਣ ਜ਼ੋਰਾਂ ਨਾਲ ਕਬੱਡੀ ਬਈ ਪੁੱਤ ਸਰਦਾਰਾਂ ਦੇ, ਉਹ ਖੇਡਣ ਜ਼ੋਰਾਂ ਨਾਲ ਕਬੱਡੀ ਬਈ ਪੁੱਤ ਸਰਦਾਰਾਂ ਦੇ।
ਕਿੱਦਾਂ ਦਾ ਲੱਗਦਾ ਆ ਜਦੋਂ ਇੰਨਾ ਲੋਕਾਂ ਦੇ ਨਾਲ ਪਿਆਰ ਮਿਲਦਾ ਆ, ਉਹਨੂੰ ਬਰਕਰਾਰ ਰੱਖਣਾ ਇੰਨੀ ਦੇਰ ਦਾ, ਕਿਉਂਕਿ ਮੈਨੂੰ ਲੱਗਦਾ ਸਾਡਾ 92 93 ਤੋਂ ਸਫ਼ਰ ਸ਼ੁਰੂ ਹੋ ਗਿਆ, ਇੰਨੀ ਦੂਰ ਤੱਕ ਚਲੇ ਆਉਣਾ ਬਿਨਾਂ ਕਿਸੇ ਰੁਕਾਵਟ ਦੇ, ਕਿੱਦਾਂ ਦਾ ਫੀਲ ਕਰਦੇ ਹੋ? ਬਹੁਤ ਜ਼ਿਆਦਾ ਵਧੀਆ ਲੱਗਦਾ ਜੀ। ਅਸੀਂ ਕਿਉਂਕਿ ਇੱਕ ਬਹੁਤ ਸਧਾਰਨ ਪਰਿਵਾਰ 'ਚ ਜੰਮੇ ਪਲੇ ਆ, ਪਿੰਡ ਦੇ ਪਰਿਵਾਰ 'ਚ, ਇੱਕ ਮਿਡਲ ਕਲਾਸ ਪਰਿਵਾਰ ਦੇ ਵਿੱਚ ਜਿਹੜੇ 5-7 ਖੱਤਿਆਂ ਵਾਲੇ ਪਰਿਵਾਰ ਹੁੰਦੇ ਆ ਜੀ, ਉੱਦਾਂ ਦੇ ਪਰਿਵਾਰ 'ਚ ਜੰਮੇ। ਔਰ ਮਾਲਕ ਨੇ ਰਸਤੇ ਬਹੁਤ ਖੂਬਸੂਰਤ ਬਣਾਏ, ਸਕੂਲ ਟਾਈਮ ਤੋਂ ਲੈ ਕੇ ਕਾਲਜ ਦੀ ਲਾਈਫ, ਅੱਗੇ ਕੈਨੇਡਾ ਦਾ ਸਬੱਬ, ਭੰਗੜਾ, ਸਪੋਰਟਸ, ਸਿੰਗਿੰਗ, ਐਕਟਿੰਗ, ਮਤਲਬ ਇਹ ਪ੍ਰਮਾਤਮਾ ਰਸਤੇ ਘੜਦਾ ਗਿਆ ਜੀ। ਜਦੋਂ ਰਸਤੇ ਬਣਦੇ ਗਏ ਤਾਂ ਤੁਰਨ ਦੀ ਜਿਹੜੀ ਹਿੰਮਤ ਆ ਉਹ ਨਾਲ ਦੀ ਨਾਲ ਬਣਦੀ ਗਈ, ਉਹਦੀ ਰਹਿਮਤ ਦੇ ਨਾਲ ਜੀ। ਤੇ ਜਦੋਂ ਤੁਸੀਂ ਇਹ ਗੱਲ ਕੀਤੀ ਹੈ ਜੀ ਵਲਗੁਲਗਾ ਦੀ, ਸਿੱਖ ਗੇਮਸ ਦੀ, ਜਦੋਂ ਇਦਾਂ ਪਿਆਰ ਸਤਿਕਾਰ ਲੋਕਾਂ ਵੱਲੋਂ ਮਿਲਦਾ ਤੇ ਉਹ ਗੱਲ ਝੜ ਦੇਣੀ ਜ਼ਹਿਨ ਦੇ ਵਿੱਚ ਆਲਵੇਜ਼ ਰਹਿੰਦੀ ਆ, ਪਰ ਯਾਦ ਆਉਂਦੀ ਆ ਵੀ ਯਾਰ ਇੱਕ ਨਾ ਚੀਜ਼ ਜਾਂ ਬੰਦੇ ਸੀ, ਔਕਾਤ ਓਡੀ ਵੱਡੀ ਨਹੀਂ ਸੀ, ਮਿਹਨਤ ਕੀਤੀ ਆ, ਪਰ ਜੋ ਉਸ ਮਾਲਕ ਨੇ, ਵਾਹਿਗੁਰੂ ਨੇ ਭਾਗ ਲਾਏ ਔਰ ਲੋਕਾਂ ਨੇ ਇੰਨੀ ਸਾਰੀ ਮੁਹੱਬਤ ਬਖਸ਼ੀ ਆ, ਇਹ ਉਹਦਾ ਕਰਮ ਆ ਉਸ ਮਾਲਕ ਦਾ। ਤੇ ਇਦਾਂ ਹੋਣਾ ਸੰਭਵ ਨਹੀਂ ਹੁੰਦਾ। ਔਰ ਜਿੰਨੀ ਮੇਰੇ ਤੇ ਮਾਲਕ ਨੇ ਕਿਰਪਾ ਕੀਤੀ ਹੈ ਉਹਦਾ ਮੈਂ ਸਦਾ ਹੀ ਸ਼ੁਕਰਗੁਜ਼ਾਰ ਹੁੰਦਾ ਉਸ ਮਾਲਕ ਦਾ ਤੇ ਸਮੂਹ ਪੰਜਾਬੀ ਜੀ। ਤੇ ਖੈਰ ਦੋਸਤੋ, ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਵੀ ਹੰਬਲ ਪਰਸਨੈਲਿਟੀ ਦੇ ਮਾਲਕ ਨੇ, ਨਿਮਰਤਾ ਜਿਹੜੀ ਆ ਤੁਹਾਨੂੰ ਥੱਲਿਓਂ ਬਹੁਤ ਉੱਪਰ ਤੱਕ ਲੈ ਜਾਂਦੀ ਆ। ਪਿੰਡ ਦੀ ਗੱਲ ਤੁਸੀਂ ਕੀਤੀ ਤੇ ਆਪਣੇ ਥੋੜਾ ਜਿਹਾ ਪਿਛੋਕੜ ਦੇ ਬਾਰੇ ਦੱਸੋ, ਕਿੱਥੇ ਤੁਹਾਡਾ ਜਨਮ ਹੋਇਆ? ਸਾਡਾ ਪਿੰਡ ਆ ਜੀ ਚੀਮਾ ਕਲਾਂ, ਨੂਰ ਮਹਿਲ ਦੇ ਨਾਲ, ਨਕੋਦਰ ਨੂਰਮਹਿਲ ਬਹੁਤ ਲੋਕਾਂ ਨੇ ਸੁਣਿਆ ਹੋਣਾ। ਬਿਲਕੁਲ ਜੀ, ਨੂਰਮਹਿਲ ਦੀ ਮੋਰੀ ਬਹੁਤ ਮਸ਼ਹੂਰ ਹੈ ਜੀ, ਇਤਿਹਾਸਕ ਸ਼ਹਿਰ ਆ ਜੀ, ਸਰਾਂ ਆ ਜੀ। ਇਹ ਨੂਰਮਹਿਲ ਦੀ ਮੋਰੀ ਦਾ ਵੀ ਇੱਕ ਬਹੁਤ ਵਧੀਆ ਇਤਿਹਾਸ ਆ ਜੀ। ਔਰ ਉੱਥੇ ਉਹਦੇ ਨਾਲ ਪਿੰਡ ਆ ਚੀਮਾ ਕਲਾਂ ਜੀ, ਚੀਮਾ ਕਲਾਂ, ਚੀਮਾ ਖੁਰਦ, ਦੋ ਪਿੰਡ ਵੱਜਦੇ ਚੀਮੇ ਜੀ। ਔਰ ਉਹ ਸਾਡਾ ਪਿੰਡ ਆ ਜੀ, ਉੱਥੇ ਜੰਮੇ ਆ, ਪਿੰਡ ਵਾਲੇ ਸਕੂਲ 'ਚ ਪੜ੍ਹਿਆ ਮੈਂ ਟਾਟਾਂ ਤੇ ਪ੍ਰਾਇਮਰੀ ਤੇ ਮੈਟ੍ਰਿਕ ਮੇਰੀ ਨੂਰਮਹਿਲ ਗੌਰਮੈਂਟ ਸਕੂਲੇ ਕੀਤੀ ਹੈ ਜੀ। ਉਸ ਤੋਂ ਬਾਅਦ ਇੱਕ ਸਬੱਬ ਜਿਹਾ ਬਣਿਆ ਵੀ ਉਹ ਮਾਲਕ ਨੇ ਬਣਾਇਆ ਕਿ ਖਾਲਸਾ ਕਾਲਜ ਪੜ੍ਹਨਾ ਜੀ। ਐਡਮਿਸ਼ਨ ਵੀ ਨਹੀਂ ਸੀ ਮਿਲਦਾ, ਪ੍ਰਿੰਸੀਪਲ ਨੇ ਨਾ ਕਰਤੀ ਸੀ, ਕਹਿੰਦਾ ਤੇਰੇ ਨੇੜੇ ਜੰਡਿਆਲਾ ਕਾਲਜ ਪੈਂਦਾ, ਸਰਕਾਰੀ ਨਕੋਦਰ ਪੈਂਦਾ, ਨੈਸ਼ਨਲ ਕਾਲਜ, DAV ਕਾਲਜ। ਪ੍ਰਿੰਸੀਪਲ ਦੀ ਮੈਨੂੰ ਬਿਲਡਿੰਗ ਯਾਦ ਆ, ਕਹਿੰਦੇ ਛੋਟੂ ਤੂੰ ਬੱਸਾਂ 'ਚ ਘਸੇ ਆਣਾ, ਹਾਂਜੀ ਦੂਰ ਬਹੁਤ ਪੈ ਜਾਂਦਾ ਰਾਜਾ ਸਾਹਿਬ, ਹਾਂਜੀ। ਅੱਛਾ ਜੀ। ਤੇ ਮੈਂ ਨਿਰਾਸ਼ਾ ਜਿਹਾ ਹੋਇਆ, ਚਲੋ ਬਾਹਰ ਮੈਨੂੰ ਕਿਸੇ ਸਾਡੇ PN ਸੀ ਇੱਕ ਜਿਹੜੇ ਜੀ ਲਾਇਲਪੁਰ ਖਾਲਸਾ ਕਾਲਜ, ਲਾਇਲਪੁਰ ਤੋਂ ਜਦੋਂ ਕਾਲਜ ਮਾਈਗ੍ਰੇਟ ਹੋਇਆ ਜਲੰਧਰ, ਹਾਂਜੀ, ਉੱਥੋਂ ਨਾਲ ਐਜ਼ ਏ PN ਬੰਦਾ ਮਾਈਗ੍ਰੇਟ ਹੋਇਆ ਸੀ। ਉਹਦੀ ਰਿਸਪੈਕਟ ਬੜੀ ਸੀ ਕਿ ਪ੍ਰਿੰਸੀਪਲ ਸਾਹਿਬ ਉਦੋਂ ਪਿੱਛੇ ਆਉਂਦੇ ਸੀ ਕਰਕੇ ਉਹ ਸਭ ਤੋਂ ਮੋਢੀ ਬੰਦਾ ਸੀ। ਉਸ ਬੰਦੇ ਨੇ ਮੈਨੂੰ ਦੇਖਿਆ ਕਿ ਯਾਰ ਕਿ ਮੇਰੀ ਹਾਈਟ, ਮੈਂ 14 ਸਾਲ ਦਾ ਮੈਟ੍ਰਿਕ ਕਰ ਗਿਆ ਸੀ, ਮੈਨੂੰ ਘਰਦਿਆਂ ਨੇ ਨਿੱਕੇ ਹੁੰਦੇ ਨੂੰ ਪੜ੍ਹਨ ਲਾਤਾ ਸੀ। ਅੱਛਾ ਜੀ। 14 ਸਾਲ ਦਾ ਬੰਦਾ, ਮੇਰੀ ਹਾਈਟ ਵੀ ਹਲੇ ਪੂਰੀ ਨਹੀਂ ਸੀ ਹੋਈ, 5 ਫੁੱਟ 2 ਇੰਚ ਦਾ ਸੀ ਮੈਂ ਜਦੋਂ ਮੈਂ ਕਾਲਜ ਚਲਾ ਗਿਆ। ਅੱਛਾ ਜੀ। ਤੇ ਉਹਨੂੰ ਬਾਕੀ ਪ੍ਰਿੰਸੀਪਲ ਸਾਹਿਬ ਨੂੰ ਲੱਗਾ ਕਿ ਬੰਦਾ ਨਿੱਕਾ ਜਿਹਾ, ਤੇ ਉਹਨਾਂ ਨੇ ਮੈਨੂੰ ਨਾ ਕਰਤੀ। ਤੋਂ ਮੈਨੂੰ ਬਾਹਰ ਜਦੋਂ ਮੈਂ ਅੱਖਾਂ 'ਚ ਪਾਣੀ ਆ ਗਿਆ, ਜਦੋਂ ਮੈਂ ਪ੍ਰਿੰਸੀਪਲ ਸਾਹਿਬ ਦੇ ਆਫਿਸ 'ਚੋਂ ਬਾਹਰ ਨਿਕਲਿਆ ਤੇ ਮੈਨੂੰ ਬਾਪੂ ਮਿਲ ਗਏ, ਬਾਪੂ ਬੰਤਾ ਸਿੰਘ। ਅੱਛਾ ਜੀ। ਮਤਲਬ ਕੇਸਧਾਰੀ ਬੰਦਾ, ਰਹਿਤਧਾਰੀ ਬੰਦਾ, ਪਰਸਨੈਲਿਟੀ ਸੀ, ਉਹ ਗਾਤਰਾ ਪਾਇਆ ਹੋਇਆ ਸੀ। ਉਹ ਮੈਨੂੰ ਕਹਿੰਦਾ ਛੋਟੂ ਤੂੰ ਰੋ ਰਿਹਾ ਜੀ? ਮੈਂ ਕਿਹਾ ਜੀ ਐਡਮਿਸ਼ਨ ਨਹੀਂ ਮਿਲਿਆ। ਕਹਿੰਦੇ ਕੀ ਗੱਲ ਨੰਬਰ ਹੈ ਨਹੀਂ ਸੀ? ਮੈਂ ਕਹਿੰਦੀ ਨੰਬਰ ਤਾਂ ਬਾਪੂ ਜੀ ਸੀਗੇ, ਵੀ ਪ੍ਰਿੰਸੀਪਲ ਕਹਿੰਦੇ ਛੋਟਾ ਤੂੰ ਬੱਸਾਂ 'ਚ ਘਸੀ ਆਣਾ ਜੀ। ਉਹਨਾਂ ਨੇ ਮੇਰੇ ਤੋਂ ਫਾਰਮ ਫੜਿਆ, ਉਹ ਦੁਬਾਰਾ ਅੰਦਰ ਕਹਿੰਦੇ ਮੇਰੇ ਨਾਲ ਆ, ਇਹ ਕਿਹੜੀ ਗੱਲ ਆ? ਅੱਛਾ ਜੀ। ਉਹਨਾਂ ਨੇ ਪ੍ਰਿੰਸੀਪਲ ਸਾਹਿਬ ਦੇ ਮੂਹਰੇ ਫਾਰਮ ਕੀਤਾ, ਉਹ ਨਾਲ 5-7 ਬੰਦੇ ਹੋਰ ਪ੍ਰੋਫੈਸਰ ਸਾਹਿਬ ਬੈਠੇ ਗੱਲਾਂ ਬਾਤਾਂ ਮਾਰਦੇ ਸੀ। ਪ੍ਰਿੰਸੀਪਲ ਸਾਹਿਬ ਉਹਨਾਂ ਨੇ ਨਹੀਂ ਦੇਖਿਆ ਇਹ ਬਾਪੂ ਦੇ ਮਗਰ ਉਹੀ ਛੋਟੂ ਖੜਾ। ਅੱਛਾ ਜੀ। ਉਹਨਾਂ ਨੇ ਦੇਖਿਆ ਬਾਪੂ ਬੰਤਾ ਸਿੰਘ ਫਾਰਮ ਲੈ ਕੇ ਆਏ ਆ, ਉਹਨਾਂ ਐਨਕਾਂ ਜੀ ਐਂ ਕਰਕੇ ਤਾਂ ਘੁੱਗੀ ਮਾਰੀ ਤੇ ਬਾਪੂ ਨੂੰ ਫਾਰਮ ਫੜਾਤਾ, ਮੇਰਾ ਐਡਮਿਸ਼ਨ ਹੋ ਗਿਆ ਜੀ। ਪਰ ਉੱਥੋਂ ਜਿਹੜਾ ਖਾਲਸਾ ਕਾਲਜ ਦੀ ਦੁਨੀਆ ਹੈ ਜੀ, ਇੱਕ ਪਿੰਡ 'ਚ ਰਹਿਣ ਵਾਲਾ ਬੰਦਾ, ਨੂਰਮਹਿਲ ਦੇ ਕਸਬੇ 'ਚ ਰਹਿਣ ਵਾਲਾ ਬੰਦਾ, ਜੋ ਖਾਲਸਾ ਕਾਲਜ ਨੇ ਮੇਰੀ ਝੋਲੀ 'ਚ ਪਾਇਆ, ਉੱਥੇ ਵੀ ਮੈਂ ਅਗਲੇ ਸਾਲ ਗੱਭਰੂ ਵੀ ਹੋ ਗਿਆ, ਕੱਦ ਵੀ ਨਿਕਲ ਆਇਆ ਤੇ ਯਾਰ ਮਿੱਤਰ ਬਣ ਗਏ। ਉੱਥੇ ਹੁਣ ਜਲੰਧਰ ਡਿਸਟ੍ਰਿਕਟ ਦਾ ਨਹੀਂ ਬਲਕਿ 2-3 ਜ਼ਿਲ੍ਹਿਆਂ ਦੇ ਕਹਿੰਦੇ ਹੁੰਦੇ ਪਰਿਵਾਰਾਂ ਦੇ ਮੁੰਡੇ ਉੱਥੇ ਪੜ੍ਹਦੇ ਸੀ ਜੀ। ਤੇ ਮੈਨੂੰ ਇਹ ਲੱਗਦਾ ਵੀ ਕਿ ਜਿਹੜਾ ਮੇਰਾ ਲਾਈਫ ਦਾ ਟਰਨਿੰਗ ਪੁਆਇੰਟ ਆ ਉਹ ਮੈਨੂੰ ਖਾਲਸਾ ਕਾਲਜ ਤੋਂ ਮਿਲਿਆ। ਅੱਛਾ ਜੀ। ਨਹੀਂ, ਖਾਲਸਾ ਕਾਲਜ ਦੇ ਨਾਲ ਚਲੋ, ਕਿਉਂਕਿ ਮੈਂ ਵੀ ਉੱਥੇ ਦਾ ਲਾਇਲਪੁਰ ਖਾਲਸਾ ਕਾਲਜ ਤੋਂ ਮੇਰੀ ਸਟੱਡੀ ਹੋਈ ਆ, ਤੇ ਕਾਫੀ ਹੁੰਦਾ। ਪਰ ਜਿੱਦਾਂ ਤੁਸੀਂ ਭੰਗੜੇ ਵੱਲ ਨੂੰ ਹੋ ਗਏ ਜਾਂ ਇੱਧਰ ਗਾਇਕੀ ਵੱਲ ਨੂੰ ਹੋ ਗਏ, ਤੇ ਤੁਹਾਡਾ ਪਹਿਲਾਂ ਤੋਂ ਹੀ ਉੱਥੇ ਪਿੰਡ ਤੇ ਸੀ ਰੁਝਾਨ, ਜਾਂ ਇਹ ਵੀ ਖਾਲਸਾ ਕਾਲਜ ਨੇ ਤੁਹਾਨੂੰ ਦੇਣ ਦਿੱਤੀ ਅੱਗੇ ਵੀ ਇੱਧਰ ਨੂੰ ਤੁਸੀਂ ਹੋ ਗਏ? ਇਹ ਦਲਜੀਤ ਵੀਰ ਲੰਬੀਆਂ ਗੱਲਾਂ ਨੇ, ਮੈਂ ਥੋੜੀਆਂ ਜਿਹੀਆਂ, ਚਲੋ ਹੁਣ ਜਦੋਂ ਮੈਂ ਜਵਾਬ ਦੇਣਾ ਤੇ ਉਹ ਵਿਸਤਾਰ 'ਚ ਬਣਦਾ, ਬਟ ਮੈਂ ਕੋਸ਼ਿਸ਼ ਕਰਦਾ। ਕੋਈ ਗੱਲ ਨਹੀਂ, ਤੁਸੀਂ ਜਿੰਨਾ ਟਾਈਮ ਲੈਣਾ ਲਓ। ਮੈਂ ਭੰਗੜਾ ਕੀ ਹੁੰਦਾ ਜੀ, ਭੰਗੜੇ ਨੇ ਮੈਨੂੰ ਬਹੁਤ ਕੁਝ ਦਿੱਤਾ ਜੀ, ਮੇਰੀ ਲਾਈਫ ਸਵਾਰਤੀ ਭੰਗੜੇ ਨੇ। ਪਰ ਭੰਗੜਾ ਕੀ ਹੁੰਦਾ ਮੈਨੂੰ ਕਾਲਜ ਜਾਣ ਤੱਕ ਪਤਾ ਨਹੀਂ ਸੀ।
ਨਾ ਕਦੀ ਮੈਂ ਇਦਾਂ ਕਰਕੇ ਦੇਖਿਆ ਸੀ ਲਾਈਫ ਦੇ ਵਿੱਚ। ਮੈਂ ਖੇਡਾਂ ਦਾ ਪਾਗਲ ਬੰਦਾ ਸੀਗਾ ਜੀ। ਅੱਛਾ ਜੀ। ਮੈਂ 14 ਸਾਲ ਦੀ ਉਮਰ 'ਚ ਕਪਤਾਨੀ ਕੀਤੀ ਏ ਟੀਮ ਦੀ ਨੂਰਮਹਿਲ ਜੀ। ਅੱਛਾ ਜੀ, ਕਿਹੜੀ ਗੇਮ? ਹਾਕੀ ਦੀ। ਅੱਛਾ ਜੀ। ਤੇ ਪਿੰਡ ਵੱਲੋਂ ਮੈਨੂੰ ਐਥਲੈਟਿਕ ਦੇ ਨਾਲ ਚਲੋ ਐਥਲੈਟਿਕ ਦਾ ਇੰਨਾ ਸਕੋਪ ਨਹੀਂ ਸੀ ਉਦੋਂ, ਪਿੰਡਾਂ 'ਚ ਪਤਾ ਨਹੀਂ ਸੀ ਹੁੰਦਾ। ਹਾਂਜੀ। ਲੌਂਗ ਜੰਪ, ਹਾਈ ਜੰਪ, ਰੇਸਾਂ ਰੂਸਾਂ, ਪੁੱਠੇ ਸਿੱਧੇ ਸਾਰਾ ਕੁਝ ਕਰ ਲੈਂਦੇ ਸੀ ਜੀ। ਔਰ ਫੋਕਸ ਸੀ ਹਾਕੀ ਤੇ ਕਬੱਡੀ ਤੇ। ਜੀ। ਮੈਂ ਸਕੂਲ ਦੀ ਟੀਮ 'ਚੋਂ ਹਾਕੀ ਖੇਡਣੀ ਸ਼ੁਰੂ ਕਰਤੀ ਤਾਂ ਪਿੰਡ ਦੀ ਟੀਮ 'ਚੋਂ ਮੈਂ 33 ਕਿਲੋ ਜਦੋਂ ਖੇਡਿਆ, ਮੇਰਾ ਭਾਰ 25 ਕਿਲੋ ਸੀ। ਅੱਛਾ ਜੀ, ਠੀਕ ਹੈ। ਉਦੋਂ ਵੀ ਮਤਲਬ ਮੇਰੇ ਤੋਂ ਬਿਨਾਂ ਕਹਿੰਦੇ ਹੁੰਦੇ ਵੀ ਜੱਫੇ ਲੱਗਣੇ ਨਹੀਂ। ਅੱਛਾ। ਹਾਂਜੀ। ਤੇ ਇਹੀ ਸ਼ਾਇਦ ਕਰੇਜ਼ ਸੀ ਵੀ ਤੁਸੀਂ ਖਾਲਸਾ ਕਾਲਜ ਹੀ ਚਾਹੁੰਦੇ ਸੀ ਜਾਣਾ ਜੀ। ਮੈਂ ਹਾਕੀ ਖੇਡਣ ਖਾਲਸਾ ਕਾਲਜ ਗਿਆ ਜੀ। ਮੈਂ ਉਸ ਗੱਲ ਤੇ ਆਉਣਾ ਜੀ। ਮੈਂ ਪਿੰਡ ਵੱਲੋਂ ਕਬੱਡੀ ਖੇਡਣੀ ਸ਼ੁਰੂ ਕਰਤੀ, ਸਕੂਲ ਵੱਲੋਂ ਮੈਂ ਹਾਕੀ ਖੇਡਦਾ ਸੀ। ਤਾਂ ਮੇਰਾ ਜਦੋਂ ਮੈਂ 10ਵੀਂ ਸੀ ਤਾਂ ਸਾਡੇ ਸ਼ੋਅ ਮੈਚ ਲੱਗਾ ਸੀ ਹਾਕੀ ਦਾ, ਪਰਫਾਰਮ ਕਰਨ ਆਈ ਸੀ ਟੀਮ ਇੱਥੇ ਇਹ ਸਾਡੇ ਸਕੂਲ 'ਚ, ਗੌਰਮੈਂਟ ਸਕੂਲ। ਉਹ ਆਇਆ ਵੀ ਮੈਂ ਉੱਥੇ ਖੇਡਣਾ, ਹਾਕੀ ਖੇਡਣੀ ਆ, ਖਾਲਸਾ ਕਾਲਜ ਵੱਲੋਂ ਖੇਡਣੀ ਆ। ਅੱਛਾ ਜੀ। ਜਿੱਥੇ ਪ੍ਰਗਟ ਸਿੰਘ ਹੋਣੀ ਹੋਏ ਜੀ, ਮੇਰੇ ਸੀਨੀਅਰ ਆ। ਅੱਛਾ ਜੀ। ਜਦੋਂ ਪ੍ਰੈਪ 'ਚ ਗਿਆ ਇਹ ਐਮਏ 'ਚ ਹੁੰਦੇ ਸੀ। ਅੱਛਾ ਜੀ, ਠੀਕ ਹੈ। ਮੈਂ ਹਾਕੀ ਖੇਡਣ ਲਈ ਗਿਆ ਔਰ ਮੈਂ ਸਿਲੈਕਟ ਨਹੀਂ ਹੋਇਆ। ਮੁੰਡੇ ਤਕੜੇ ਸੀ ਵਾਲੇ। ਅੱਛਾ ਜੀ। ਮੈਂ ਟਰਾਇਲ ਦਿੱਤੇ, ਮੈਂ ਸਿਲੈਕਟ ਨਹੀਂ ਹੋਇਆ। ਮੇਰੇ ਮੁੰਡੇ ਨਾਲ ਦੇ ਕਹਿੰਦੇ ਯਾਰ ਤੂੰ ਨਹੀਂ, ਟਾਈਮ ਹੁੰਦਾ ਵਾ ਜਾਂ ਤੇਰੇ 'ਚ ਗੱਲ ਹੈਗੀ ਆ ਕੈਰੀ, ਦੇਖੋ ਵੀ ਤੂੰ ਦੁਬਾਰਾ ਫੇਰ ਟਰਾਇਲ ਦੇਣੇ। ਦੁਬਾਰਾ ਟਰਾਇਲ ਦੇਣ ਤੋਂ ਪਹਿਲਾਂ ਮੇਰੇ ਸੱਟ ਲੱਗ ਗਈ। ਅੱਛਾ ਜੀ। ਹਾਂਜੀ। ਕਬੱਡੀ ਖੇਡਦੇ ਆ ਪਿੰਡ ਦੀ ਟੀਮ ਵੱਲੋਂ, ਸੱਟ ਲੱਗ ਗਈ। ਉਹ ਹਾਕੀ ਵੀ ਛੁੱਟ ਗਈ ਤੇ ਕਬੱਡੀ ਵੀ ਛੁੱਟ ਗਈ। ਮੁੜ ਕੇ ਮੈਂ 6 ਮਹੀਨੇ ਦੇ ਵਿੱਚ ਮੈਂ ਦੁਬਾਰਾ ਫਿੱਟ ਹੋਇਆ, ਮੈਂ ਦੁਬਾਰਾ ਟਰਾਇਲ ਦਿੱਤੇ ਹਾਕੀ ਦੇ, ਮੈਂ ਫੇਰ ਸਿਲੈਕਟ ਨਹੀਂ ਹੋਇਆ, ਮੇਰੀ ਸਿਲੈਕਸ਼ਨ ਨਹੀਂ ਹੋਈ। ਮੈਂ ਫਿੱਟ ਹੋ ਕੇ ਕਬੱਡੀ ਵੱਲ ਫੋਕਸ ਕਰਦਾ। ਅੱਛਾ ਜੀ। ਉਹ ਉਦੋਂ ਮੇਰਾ weight ਬੂਟ ਹੋ ਗਿਆ ਸੀ। ਫਿਰ ਮੈਂ 65 ਕਿਲੋ ਤੋਂ ਬਾਅਦ ਮੈਂ ਆਲ ਓਪਨ ਦੇ ਮੈਚ ਮੁੱਚ ਵੀ ਕਈ ਸਾਲ ਲਾਏ ਆ ਜੀ। ਅੱਛਾ ਜੀ। ਉਹ ਜਦੋਂ ਮੈਂ ਫਿੱਟ ਹੋਇਆ, ਉਹ ਜਿਹੜੀ ਮੇਰੀ ਇੰਜਰੀ ਪਹਿਲਾਂ ਗੋਡੇ ਦੀ ਹੋਈ ਸੀ, ਜਦੋਂ ਮੈਂ ਐਨ ਪੀਕ ਤੇ ਗਿਆ ਤੇ ਉਹ ਮੇਰਾ ਗੋਡਾ ਦੁਆਰਾ ਜੁਆਇੰਟ ਮੇਰਾ ਫੇਰ ਨਿਕਲ ਗਿਆ ਜੀ 83 ਦੇ ਵਿੱਚ। ਉਹ ਦੁਆਰਾ ਫਿਰ ਮੈਂ ਟਰਾਈ ਤਾਂ ਕੀਤੀ, ਬਟ ਮੈਨੂੰ ਪਤਾ ਲੱਗਣ ਲੱਗ ਪਿਆ ਵੀ ਹੁਣ ਮੇਰੇ ਤੋਂ ਕਬੱਡੀ ਖੇਡ ਨਹੀਂ ਹੋਣੀ। ਇਦਾਂ ਹੀ ਮੇਰਾ ਭੰਗੜੇ ਦਾ ਬਣਿਆ ਸਬੱਬ। ਇਦਾਂ ਹੀ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਗੱਲ ਖੋਲ੍ਹਦਾ ਗਾਇਕੀ ਦਾ ਬਣਿਆ। ਮੈਂ ਨਿਰਾਸ਼ ਹੋ ਗਿਆ ਬਹੁਤ ਵੀ ਮੇਰੀ ਹਾਕੀ ਵੀ ਛੁੱਟ ਗਈ ਤੇ ਮੇਰੀ ਕਬੱਡੀ ਵੀ ਛੁੱਟ ਗਈ, ਵੀ ਮੈਂ ਖਤਮ ਹੋ ਗਿਆ ਜੀ। ਇਦਾਂ ਲੱਗਣ ਲੱਗ ਪਿਆ ਵੀ ਦੁਨੀਆ ਖਤਮ ਹੋ ਗਈ। ਤੇ ਮੇਰੇ ਨਾਲ ਦੇ ਮੁੰਡੇ ਜਿਹੜੇ ਮਿੱਤਰ ਸੀ ਮੇਰੇ ਸਕੂਲ ਟਾਈਮ ਦੇ, ਉਹ ਮੈਨੂੰ ਇੱਕ ਦਿਨ ਕਹਿੰਦੇ ਵੀ ਨੋਟਿਸ ਬੋਰਡ ਤੇ ਨੋਟਿਸ ਲੱਗਾ, ਭੰਗੜਾ ਟਰਾਇਲ ਆ ਮੋਹਰਲੇ ਸੋਮਵਾਰ। ਇਹ ਸ਼ੁੱਕਰਵਾਰ ਦੀ ਗੱਲ ਆ। ਤੇ ਮੇਰਾ ਕੋਈ ਇੰਟਰਸਟ ਨਹੀਂ, ਮੈਂ ਵੀ ਹੂੰ ਹਾਂ ਕਰਤਾ। ਮੈਂ ਕਿਹਾ ਇਹਨਾਂ ਨੇ ਟਰਾਇਲ ਦੇਣੇ, ਮੈਂ ਕਿਹੜੇ ਦੇਣੇ ਆ। ਮੇਰਾ ਤਾਂ ਉੱਥੇ ਆ ਵੀ ਯਾਰ ਮੇਰੀ ਗੇਮ ਜਾਂਦੀ ਲੱਗੀ। ਉਹ ਜਦੋਂ ਸੋਮਵਾਰ ਆਇਆ ਤੇ ਮੇਰੇ ਮਿੱਤਰਾਂ ਨੇ ਮੈਨੂੰ ਮਨਾ ਲਿਆ, ਕਹਿੰਦੇ ਵੀ ਤੂੰ ਨਾਲ ਆ ਜਾ। ਹਾਕੀ ਦੀ ਗਰਾਊਂਡ ਦੇ ਵਿੱਚ ਸਰਕਲ ਲੱਗਾ ਸੀ, 150 ਬੰਦੇ ਮੁੰਡੇ ਨੇ ਪਾਰਟੀਸਪੇਟ ਕੀਤਾ ਸੀ ਟਰਾਇਲ ਦੇ ਵਿੱਚ। ਤੇ ਉਹ ਕਹਿੰਦੇ ਨਾਲ ਆ ਜਾ। ਨਾਲ ਉਹਨਾਂ ਦੇ ਮੈਂ ਗਰਾਊਂਡ 'ਚ ਗਿਆ ਤਾਂ ਉਹਨੇ ਮੈਨੂੰ ਨਾਲ ਬਾੜ ਲਿਆ ਸਰਕਲ 'ਚ, ਕਹਿੰਦੇ ਆ ਜਾ ਤੂੰ, ਉੱਦਾਂ ਹੀ ਆ ਜਾ। ਉੱਦਾਂ ਹੀ ਗਿਆ ਮੈਂ, ਉੱਦਾਂ ਹੀ ਗਿਆ ਤੇ ਹੁਣ ਮੈਂ ਉਹਦੇ ਕਰਕੇ ਇੱਥੇ ਬੈਠਾ। ਮੈਂ ਇਹ ਸੋਚਦਾ ਜੀ। ਔਰ ਉਹ ਮੈਂ ਵੜਿਆ ਤੇ ਢੋਲ ਵੱਜਿਆ। ਲੋਕ ਉਹ ਜਿੱਦਾਂ ਦੇ ਕਿਸੇ ਨੂੰ ਆਉਂਦੇ ਸੀ ਮੋਢੇ ਮਾਢੇ ਹਿਲਾਉਣੇ, ਸਾਰਿਆਂ ਨੇ ਹਿਲਾਏ ਤਾਂ ਮੈਂ ਵੀ ਹਿਲਾਏ। ਉਹ ਜਦੋਂ 10-15 ਸੈਕਿੰਡ ਲੰਘੇ ਤਾਂ ਬਾਹਰੋਂ ਕਲੈਪਿੰਗ ਦੀ ਆਵਾਜ਼ ਆਈ। ਮੈਂ ਕਿਹਾ ਵੀ ਕਿਸੇ ਨੇ ਵਧੀਆ ਕੀਤਾ ਹੋਣਾ, ਕੀ ਹੋਣਾ, ਕਾਹਤੋਂ ਆਈ ਪਤਾ ਨਹੀਂ। ਕਲੈਪਿੰਗ ਆ ਕੇ ਤਾਂ ਸਾਡੇ ਕੋਚ ਸਾਹਿਬ ਨੇ ਤਾਂ ਸੀਨੀਅਰਸ ਨੇ ਉਹਨੇ ਬੰਦ ਕਰਾਤਾ ਭੰਗੜਾ। ਤੇ ਮੈਨੂੰ ਕੋਚ ਸਾਹਿਬ ਨੇ ਆਵਾਜ਼ ਮਾਰੀ, ਕਹਿੰਦੇ ਤੂੰ ਇੱਧਰ ਆ ਓਏ, ਆ ਇੱਧਰ ਆ। ਮੈਂ ਕਿਹਾ ਹਾਂਜੀ। ਮੈਂ ਇੱਦਾਂ ਪੈਰਾਂ ਨੂੰ ਗੋਡਿਆਂ ਨੂੰ ਹੱਥ ਲਾਇਆ। ਕਹਿੰਦੇ ਕਿੱਥੋਂ ਸਿੱਖ ਕੇ ਆਇਆ ਭੰਗੜਾ? ਅੱਛਾ ਜੀ। ਜਦ ਕਿ ਪਹਿਲਾਂ ਕੋਈ ਨਹੀਂ ਸੀ। ਬਿਲਕੁਲ ਨਹੀਂ। ਮੈਂ ਢੋਲ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ, ਜਿੱਦਾਂ ਕੋਲੋਂ ਛੇਜੀ ਤੋਂ ਵੱਜਦਾ ਸੁਣਿਆ ਹੋਇਆ ਸੀ, ਭੰਗੜੇ ਵਾਲਾ ਢੋਲ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ। ਮੈਂ ਕਿਹਾ ਵੀ ਸਰ ਸਿੱਖਣਾ, ਮੈਂ ਤਾਂ ਵੀ ਖੇਡਣ ਖੁੱਡਣ ਵਾਲਾ ਬੰਦਾ ਸੀ, ਮੈਂ ਸਿੱਖਿਆ ਕੁਛ ਨਹੀਂ ਗਾ, ਮੈਂ ਤਾਂ ਪਹਿਲੀ ਵਾਰੀ ਪਾਇਆ। ਕਹਿੰਦੇ ਨਹੀਂ ਕਹਿੰਦੇ ਉਸਤਾਦ ਜੀ ਬਾਕੀ ਬੰਦੇ ਬੰਦ ਰਹਿਣਗੇ ਜੀ, ਇਹ ਇਕੱਲਾ ਵਜਾਓ ਢੋਲ, ਇਹ ਇਕੱਲਾ ਕਰੇਗਾ। ਅੱਛਾ ਜੀ। ਉਹ ਜਿਹੜੇ ਪਹਿਲਾਂ ਮੋਢੇ ਮਾਡੇ ਜਿਹੇ ਮਾਰੇ ਸੀ ਮੈਂ, ਉਹ ਦੁਬਾਰਾ ਮਾਰਤੇ, ਉਹਨੇ ਫੇਰ ਕਲੈਪਿੰਗ ਕਰਦੀ। ਬਾਕੀ ਫਿਰ ਟਰਾਇਲ ਕਰਨ ਲੱਗੇ ਬਾਅਦ ਮੈਨੂੰ ਸੀਨੀਅਰਸ ਨੇ ਬਾਹਰ ਕੱਢ ਲਿਆ, ਕਹਿੰਦੇ ਵੀ 17 ਦਿਨਾਂ ਬਾਅਦ ਕੰਪੀਟੀਸ਼ਨ ਹੈ। ਅੱਛਾ 17 ਦਿਨ ਹੋ ਜਾਏ। ਅੱਛਾ ਜੀ। ਮਤਲਬ ਆ ਮੇਰਾ ਭੰਗੜੇ ਦਾ ਸਬੱਬ ਜਿਹੜਾ ਜੀ ਉਹ ਇਦਾਂ ਬਣਿਆ। ਯਾਨੀ ਹਿਡਨ ਟੈਲੈਂਟ ਸੀ ਤੁਹਾਡੇ ਦੇ ਵਿੱਚ। ਤੇ ਖੈਰ ਦੋਸਤੋ, ਇਹ ਤੋਂ ਇੱਕ ਗੱਲ ਇਹ ਜ਼ਰੂਰ ਮਿਲਦੀ ਆ ਕਿ ਢੇਰੀ ਨਹੀਂ ਬੰਦੇ ਨੂੰ ਢਾਉਣੀ ਚਾਹੀਦੀ। ਹਰ ਇੱਕ ਬੰਦੇ ਨੂੰ ਚਾਂਸ ਇਦਾਂ ਦੇ ਮਿਲਦੇ ਜਿੱਦਾਂ ਤੁਸੀਂ ਗੱਲ ਦੱਸਦੇ। ਪਰ ਸਾਹਿਬਜੀਤ ਚੀਮਾ ਸਾਹਿਬ ਹੁਣਾਂ ਦੀ ਵਿਲੱਖਣਤਾ ਇਸ ਗੱਲ ਦੇ ਵਿੱਚ ਆ ਕਿ ਇਹਨਾਂ ਨੇ ਜਿਹੜਾ ਵੀ ਚਾਂਸ ਮਿਲਿਆ ਉਹਦੇ ਵਿੱਚ ਪੂਰਾ ਜਿਹੜਾ ਆ ਆਪਣਾ ਤਨ ਮਨ ਧਨ ਕਹਿ ਦੋ ਕਿ ਉਹਦੇ ਨਾਲ ਜਿਹੜਾ ਉਹਦੇ ਵਿੱਚ ਨਿਭਾਈ ਆ ਉਸ ਚੀਜ਼ ਦੇ ਨਾਲ। ਖੈਰ ਏਦਾਂ ਤੁਹਾਡਾ ਸਫ਼ਰ ਸ਼ੁਰੂ ਹੋ ਗਿਆ, ਫਿਰ ਤੁਸੀਂ ਕੈਨੇਡਾ ਚਲੇ ਗਏ। ਗਾਇਕੀ ਅਜੇ ਤੱਕ ਨਹੀਂ ਸ਼ੁਰੂ ਹੋਈ ਇੰਡੀਆ ਦੇ ਵਿੱਚ। ਬਿਲਕੁਲ। ਤੇ ਫਿਰ ਕੈਨੇਡਾ ਨੇ ਤੁਹਾਨੂੰ ਗਾਇਕ ਕਿੱਦਾਂ ਬਣਾਤਾ? ਖਾਲਸਾ ਕਾਲਜ ਨੇ ਤਾਂ ਤੁਹਾਨੂੰ ਭੰਗੜਾ ਦੇ ਦਿੱਤਾ ਤੇ ਕੈਨੇਡਾ ਨੇ ਫਿਰ ਕਹਿ ਸਕਦੇ ਆਪਾਂ ਗਾਇਕੀ ਦੇਤੀ।
ਕੈਨੇਡਾ ਨੇ ਗਾਇਕੀ ਬਿਲਕੁਲ ਦਿੱਤੀ ਹੈ ਜੀ। ਉਹ ਜਿਹੜੇ ਹਾਲਾਤ ਨੇ ਬਣੇ, ਇਹ ਉੱਥੇ ਜਾ ਕੇ ਕੈਨੇਡਾ ਜਾ ਕੇ ਬਣੇ ਜੀ। ਪਰ ਮੈਂ ਥੋੜੀ ਜਿਹੀ ਗੱਲ ਇਹਦੇ ਨਾਲ ਐਡ ਆਨ ਕਰਦਾ ਵੀ ਜਦੋਂ ਮੈਂ ਬਚਪਨ ਸੀ ਜੀ ਤਾਂ ਸਾਡੇ ਘਰੇ ਸਾਡੇ ਮਦਰ ਨੂੰ ਬੋਲੀਆਂ, ਸਿੱਠਣੀਆਂ, ਸੁਹਾਗ ਬਹੁਤ ਸੈਂਕੜੇ ਜੀ, ਥੋੜੇ ਨਹੀਂ, 5-4। ਅੱਛਾ ਠੀਕ ਹੈ। ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਸ਼ੁਰੂ ਕਰ ਲਓ। ਅੱਛਾ ਜੀ। ਤੇ ਸਾਡੇ ਪਾਪਾ ਜੀ ਉਹਨਾਂ ਨੂੰ ਵੀ ਕੋਈ ਕਲੀ ਕਵੀਸ਼ਰੀ ਦਦਾਰ ਸਿੰਘ ਰਟੈਂਡੇ ਵਾਲਾ ਹੋਵੇ, ਅਮਰ ਸਿੰਘ ਸ਼ੌਂਕੀ ਹੋਵੇ, ਜੀ ਜਿਹੜੇ ਪੁਰਾਣੇ ਗਵਈਏ ਸੀ, ਤਕਰੀਬਨ ਮੇਰਾ ਖਿਆਲ ਹੈ ਵੀ 100 ਆਫ ਕਲੀਆਂ ਕਵੀਸ਼ਰੀਆਂ ਡੈਡੀ, ਚੰਗੀ ਆਵਾਜ਼। ਅੱਛਾ ਜੀ। ਕਈ ਵਾਰੀ ਮੈਂ ਗੱਲ ਕਰਦਾ ਹੁੰਦਾ ਬਹੁਤ ਸਾਰੇ ਇੰਟਰਵਿਊ ਦੇ ਵਿੱਚ ਵੀ ਜੇ ਕਿਤੇ ਉਸ ਸਮੇਂ ਮੇਰੇ ਮਦਰ ਈਵਨ ਆਪਣੇ ਤਰੀਕੇ ਨਾਲ ਕਿਤੇ ਗਾਉਣ ਲੱਗੇ ਹੁੰਦੇ ਤਾਂ ਮੇਰੇ ਪਾਪਾ ਜੀ ਦੋਨੇ ਹੀ ਬਹੁਤ ਸੁਪਰ ਹਿੱਟ ਸਿੰਗਰ ਹੁੰਦੇ ਜੀ। ਅੱਛਾ ਜੀ। ਹਾਂ, ਪਰ ਜੱਟਾਂ ਦੀ ਫੈਮਲੀਆਂ ਵਿੱਚ ਇਹ ਚੀਜ਼ਾਂ ਹਨਾ ਹਾਂਜੀ। ਜੀ, ਉਹ ਮੈਨੂੰ ਕੀ ਲੱਗਦਾ ਉਹ ਚੀਜ਼ ਮੇਰੇ ਵੀ ਅੰਦਰ ਸੀ। ਤੇ ਸਾਡੇ ਵੀ ਜਦੋਂ ਮੈਂ ਬਹੁਤ ਹਲਕਾ ਸੀ, ਕਿਤੇ ਰਿਸ਼ਤੇਦਾਰ ਨੇ ਆਉਣਾ ਜਾਂ ਜਾਣਾ ਤਾਂ ਪਾਪਾ ਜੀ ਨੂੰ ਪਤਾ ਸੀ ਵੀ ਇਹ ਗਾ ਲੈਂਦਾ ਠੀਕ ਠਾਕ। ਤੇ ਪਾਪਾ ਜੀ ਹੁਣ ਇੱਕੋ ਹੀ ਗੱਲ ਹੁੰਦੀ ਸੀ ਵੀ ਜਾਂ ਤਾਂ ਉਹਦੇ ਨਾਲ ਘੁਲ ਲਾ, ਉਹ ਜਿਹੜਾ ਉਹਨਾਂ ਦਾ ਮੁੰਡਾ ਚਾਹੇ ਵੱਡਾ ਹੀ ਹੋਵੇ 4 ਸਾਲ, ਅੱਛਾ ਜੀ, ਵੀ ਜਾਂ ਕੁਸ਼ਤੀ ਲਾ ਲਾ ਤੇ ਜਾਂ ਫਿਰ ਗਾਣਾ ਸੁਣਾ ਦੇ। ਅੱਛਾ। ਮੈਂ ਮੋਹਰੋਂ ਇਦਾਂ ਸੀ ਬਾਬੇ ਦੀ ਕਿਰਪਾ ਵੀ ਜਿਹੜਾ ਮਰਜ਼ੀ ਕੰਮ ਕਰਾ ਲਓ, ਚਾਹੇ ਵੇ ਘਲਾ ਲਓ ਤੇ ਚਾਹੇ ਸਾਲ, ਉਹਨੇ ਫਿਰ ਜਿਹੜਾ ਸਿਲੈਕਟ ਕਰਨਾ ਵੀ ਗਾਣਾ ਗਾਓ ਤੇ ਮੈਂ ਗਾਣਾ ਗਾ ਦੇਣਾ। ਅੱਛਾ ਜੀ। ਉਹ ਮਤਲਬ ਏਦਾਂ ਬਚਪਨ ਤੋਂ ਹੀ ਮੈਂ ਗਾ ਲੈਂਦਾ ਸੀ। ਪਰ ਪ੍ਰੋਫੈਸ਼ਨਲੀ ਗਾਇਕੀ ਬਣਨ ਨੂੰ ਨਾ ਮੈਨੂੰ ਘਰਦੇ ਨੇ ਪ੍ਰੇਰਿਆ ਤੇ ਨਾ ਮੇਰਾ ਕਦੀ ਵਿਚਾਰ ਬਣਿਆ ਸੀ। ਕਾਲਜ ਦੀ ਲਾਈਫ ਆ ਗਈ, ਕਾਲਜ ਵੀ ਕਲਾਸ ਦੇ ਵਿੱਚ ਕਦੇ ਮਿੱਤਰ ਇਕੱਠੇ ਹੋਏ ਆ, ਐਮਏ ਸਾਡੀ ਕੋਵਿਡ ਸੀ, ਕੁੜੀਆਂ ਮੁੰਡੇ ਇਕੱਠੇ ਬੈਠੇ ਆ, ਉੱਥੇ ਕਿਸੇ ਦਾ ਬਰਥਡੇ ਆ, ਕਿਸੇ ਘਰ 'ਚ ਖੁਸ਼ੀ ਆ ਤਾਂ ਉੱਥੇ ਮਹਿਫਲ 'ਚ ਗਾ ਲੈਣਾ। ਟੂਰ ਤੇ ਗਏ ਆ ਭੰਗੜੇ ਦੇ, ਰਾਹ 'ਚ ਗਾਉਂਦੇ ਗਾਉਂਦੇ ਜਾਣਾ, ਬੋਲੀਆਂ ਗਾਣੇ, ਇੱਥੇ ਤੱਕ ਸੀਮਤ ਸੀ। ਪ੍ਰੋਫੈਸ਼ਨਲ ਗਾਇਕ ਬਣਨਾ ਮਤਲਬ ਕਾਲਜ ਐਮਏ ਮੇਰੀ ਕੰਪਲੀਟ ਹੋਣ ਤੱਕ ਮੈਂ ਸੋਚਿਆ ਨਹੀਂ ਸੀ। ਇਹ ਕੈਨੇਡਾ ਜਾ ਕੇ ਜਿਹੜਾ ਸਿਲਸਿਲਾ ਜੀ, ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਜੀ, ਇਹ ਜਿਹੜਾ ਸਿੰਗਿੰਗ ਦਾ ਪ੍ਰੋਫੈਸ਼ਨਲ ਸਿਲਸਿਲਾ ਜੀ ਇਹ ਕੈਨੇਡਾ ਜਾ ਕੇ ਸ਼ੁਰੂ ਹੋਇਆ ਜੀ। ਤੇ ਇਹ ਵੀ ਬੜੀ ਤੁਸੀਂ ਇੰਟਰਸਟਿੰਗ ਵੈਸੇ ਗੱਲਾਂ ਕਰ ਰਹੇ ਆ ਵੀ ਮੈਨੂੰ ਉਮੀਦ ਆ ਕਿ ਦਰਸ਼ਕ ਜ਼ਰੂਰ ਲਾਈਕ ਕਰਦੇ ਹੋਣਗੇ ਕਿਉਂਕਿ ਇਹ ਇੱਕ ਸਟੋਰੀ ਆ ਲਾਈਫ ਦੀ। ਜੈਸੇ ਜਿੱਦਾਂ ਤੁਸੀਂ ਦੱਸ ਰਹੇ ਆਪਾਂ 10-15 ਮਿੰਟਾਂ 'ਚ ਗੱਲ ਕੀਤੀ ਆ, ਪਰ ਇਹ ਇੱਕ ਬਹੁਤ ਲੰਬਾ ਸਫ਼ਰ ਆ। ਉਹਦੇ ਵਿੱਚ ਬਹੁਤ ਵੱਡੀਆਂ ਔਕੜਾਂ ਆਈਆਂ ਹੋਣਗੀਆਂ, ਬਹੁਤ ਜਿਹੜੇ ਲੋਕ ਨੇ ਤੁਹਾਡੇ ਸਹਾਈ ਵੀ ਬਣੇ ਹੋਣਗੇ, ਬਹੁਤ ਲੋਕਾਂ ਨੇ ਜਿਹੜੇ ਕੰਡੇ ਆ ਉਹ ਵੀ ਵਿਛਾਏ ਹੋਣਗੇ। ਖੈਰ ਆਪਾਂ ਜਾਂਦੇ ਆ ਹੁਣ ਕੈਨੇਡਾ, ਤੇ ਕੈਨੇਡਾ ਤੁਸੀਂ ਚਲੇ ਜਾਂਦੇ ਆ। ਕੈਨੇਡਾ ਦਾ ਪਹਿਲਾਂ ਇਹ ਹੁੰਦਾ ਪੰਜਾਬੀਆਂ ਦਾ ਆਪਣਾ, ਚਾਹੇ ਤੇ ਆਸਟ੍ਰੇਲੀਆ ਦੇ ਵਿੱਚ ਆ ਜਾਓ ਕਿ ਆਪਾਂ ਤਾਂ ਵੀ ਡਾਲਰ ਕਮਾਉਣੇ ਆ, ਡਾਲਰ ਕਮਾਈਏ, ਫਿਰ ਇੱਕ ਵਧੀਆ ਜੀ ਕੋਠੀ ਪਿੱਛੇ ਪਾਈਏ, ਭਾਈ ਭਰਾਵਾਂ ਨੂੰ ਸੱਦੀਏ। ਤੇ ਗਾਇਕੀ ਵੱਲ ਨੂੰ ਤਾਂ ਮੈਨੂੰ ਲੱਗਦਾ ਨਹੀਂ ਵੀ ਜਿਨ੍ਹਾਂ ਦਾ ਇਦਾਂ ਹੈ ਹੀ ਨਹੀਂ ਕੁਛ, ਤੇ ਬੰਦਾ ਤਾਂ ਸੋਚ ਕੇ ਇਹੀ ਜਾਂਦਾ ਕੈਨੇਡਾ ਅਮਰੀਕਾ ਨੂੰ। ਫਿਰ ਕਿੱਦਾਂ ਬਣਿਆ ਸਬੱਬ ਗਾਇਕੀ ਵੱਲ ਨੂੰ? ਉਹ ਸਬੱਬ ਮੈਂ ਤੁਹਾਨੂੰ ਦੱਸਦਾ ਦਲਜੀਤ ਜੀ ਕਿ ਮੈਂ ਨਾ ਜਾ ਕੇ ਵੀ ਕਰਕੇ ਹੁਣ ਭੰਗੜੇ ਨਾਲ ਜੁੜ ਗਿਆ ਸੀ ਜੀ। ਤੇ ਇੱਕ ਉੱਥੇ ਨਾ ਜਾ ਕੇ ਮੈਨੂੰ ਪਤਾ ਲੱਗਾ ਵੀ ਸਰੀ ਵੈਨਕੂਵਰ ਏਰੀਆ ਦੇ ਵਿੱਚ 4-5 ਭੰਗੜੇ ਦੀਆਂ ਕਲੱਬਸ ਨੇ। ਅੱਛਾ ਜੀ। ਅਕੈਡਮੀ, ਉਦੋਂ ਅਕੈਡਮੀ ਦਾ ਹੁਣ ਨਾਂ ਜੁੜਿਆ, ਅੱਛਾ ਜੀ, ਬਣਨ ਲੱਗੀਆਂ, ਉਦੋਂ ਕਲੱਬ ਹੀ ਕਹਿੰਦੇ ਸੀ ਜੀ। ਇੰਡੋ ਕੈਨੇਡੀਅਨ ਕਲੱਬ, ਜਿਹਦੇ ਵਿੱਚ ਮੈਂ ਜਿਹਨੂੰ ਜੁਆਇਨ ਕੀਤਾ ਉਹ ਸਰੀ ਇੰਡੀਆ ਆਰਟਸ ਕਲੱਬ, ਅੱਛਾ ਜੀ, ਪਾਰ ਕਲੱਬ, ਇਹਦਾ ਕਲੱਬਾਂ ਸੀਗੀਆਂ। ਠੀਕ ਹੈ ਜੀ। ਤੇ ਉਹ ਇਦਾਂ ਜਿਹੜੇ ਭੰਗੜੇ ਨੂੰ ਪ੍ਰੇਮ ਕਰਨ ਵਾਲੇ ਬੰਦੇ, ਉਹਨਾਂ ਨੂੰ ਪਤਾ ਲੱਗਿਆ ਵੀ ਯਾਰ ਲਾਲਪੁਰੋਂ ਖਾਲਸਾ ਕੋਲੋਂ ਤੋਂ ਬੰਦਾ ਆਇਆ ਭੰਗੜ ਜੀ ਇੱਕ, ਜਿੱਦਾਂ ਉਹਨੂੰ ਸੁਣਿਆ ਹੋਊਗਾ ਮੇਰੇ ਬਾਰੇ ਜੀ। ਤੇ ਮੈਨੂੰ ਅਪਰੋਚ ਕੀਤੀ 2-3 ਅੱਛਾ ਜੀ ਕਲੱਬਾਂ ਨੇ ਜੀ, ਘਰੋਂ ਲੈਣ ਵੀ ਆਏ ਜੀ। ਮੈਨੂੰ ਉਹਨਾਂ ਦਿਨਾਂ ਜੀ ਪਤਾ ਲੱਗ ਗਿਆ ਵੀ ਲਹਿਰਪੁਰ ਖਾਲਸਾ ਕਾਲਜ ਦੇ ਸੀਨੀਅਰ ਬੰਦੇ ਜਿਹੜੇ ਆ ਉਹ ਸਰੀ ਇੰਡੀਆ ਆਰਟਸ ਕਲੱਬ ਦੇ ਵਿੱਚ ਅੱਛਾ ਜੀ ਭੰਗੜਾ ਪਾਉਂਦੇ ਆ, ਉਹਨਾਂ ਨੇ ਬਣਾਈ ਹੋਈ ਆ ਕਲੱਬ। ਤੇ ਉਹ ਮੈਨੂੰ ਘਰੋਂ ਲੈਣ ਆਉਂਦੇ ਸੀ ਤਾਂ ਉੱਥੇ ਮੈਂ ਆਪ ਚੱਲ ਕੇ ਗਿਆ। ਅੱਛਾ ਜੀ। ਸਰੀ ਆਰਟਸ ਵਿੱਚ ਵੀ ਉੱਥੇ ਪਾਉਣਾ ਜਿੱਥੇ ਲਾਲਪੁਰੀ ਜਿੱਥੇ ਨਾਲ ਹੈਗਾ, ਹਾਂਜੀ, ਥੋੜੀ ਅਟੈਚਮੈਂਟ ਹੁੰਦੀ ਹੈ। ਹਾਂਜੀ। ਉਸ ਕਲੱਬ 'ਚ ਮੈਂ ਗਿਆ ਤਾਂ ਮੈਂ ਜਾ ਕੇ ਸ਼ੁਰੂ ਕੀਤਾ ਜੀ, ਮਿਲਿਆ ਉਹਨਾਂ ਨੂੰ ਵੀ ਪਤਾ ਸੀ ਵੀ ਮੁੰਡਾ ਇਸ ਲੈਵਲ ਤੇ ਭੰਗੜਾ ਪਾਉਂਦਾ ਆ ਟੀਮ 'ਚੋਂ। ਉਹਨਾਂ ਨੇ ਮੈਨੂੰ ਜੈਸ ਕਰਤੀ। ਹੌਲੀ ਹੌਲੀ ਜਿਹੜੀ ਹੁਣ ਗਾਇਕੀ ਦੀ ਗੱਲ ਮੈਂ ਤੁਹਾਡੇ ਨਾਲ ਤੋੜਦਾ, ਜਦੋਂ ਮੈਨੂੰ 3-4 ਮਹੀਨੇ 89 ਦੀ ਗੱਲ ਆ ਜੀ। ਅੱਛਾ ਜੀ। ਜਦੋਂ 3-4 ਮਹੀਨੇ ਮੈਨੂੰ ਜਾਂਦੇ ਨੂੰ ਹੋ ਗਿਆ ਸੀ ਕਲੱਬ ਦੇ ਵਿੱਚ, ਤਾਂ ਇੱਕ ਦਿਨ ਜਿਹੜੇ ਮੇਰੇ ਫਿਰ ਉਸਤਾਦ ਜੀ ਬਣੇ ਆ ਜੀ ਬਲਰਾਜ ਬਾਸੀ ਸਾਹਿਬ, ਉਹ ਆਏ ਹਾਰਮੋਨੀਅਮ ਲੈ ਕੇ ਭੰਗੜਾ ਪ੍ਰੈਕਟਿਸ ਦੇ ਟਾਈਮ ਤੇ। ਅੱਛਾ ਜੀ। ਅਸੀਂ ਭੰਗੜਾ ਪ੍ਰੈਕਟਿਸ ਕੀਤੀ। ਜਦੋਂ ਭੰਗੜਾ ਪ੍ਰੈਕਟਿਸ ਖਤਮ ਹੋਈ ਤਾਂ ਜਿਹੜੇ ਮੇਰੇ ਸੀਨੀਅਰ ਸੀ ਉਸ ਕਲੱਬ ਦੇ, ਉਹ ਕਹਿੰਦੇ ਬਾਸੀ ਸਾਹਿਬ ਇਹ ਸੁਣਾਓ ਮੁੰਡਿਆਂ ਨੂੰ ਕੁਝ। ਹਾਂਜੀ। ਉਹਨਾਂ ਨੇ ਹਾਰਮੋਨੀਅਮ ਖੋਲ੍ਹਿਆ ਤੇ ਉਹਨਾਂ ਨੇ ਗਾਣਾ ਸੁਣਾਇਆ ਤੇ ਮੈਨੂੰ ਬਹੁਤ ਵਧੀਆ ਲੱਗਾ। ਤੇ ਮੈਂ ਕਿਹਾ ਪੱਕੇ ਹੋਏ ਬੰਦੇ ਨੇ, ਸਿੱਖੇ ਹੋਏ ਬੰਦੇ ਨੇ ਜੀ। ਕੋਈ ਸੰਗੀਤ ਨੂੰ ਅਸੀਂ ਪ੍ਰੇਮ ਕਰਨ ਵਾਲਾ ਬੰਦਾ ਸੀ ਮੈਂ ਜੀ। ਵੀ ਉਹ ਤੋਂ ਮੈਂ ਵਿੱਚ ਥੋੜੀ ਜਿਹੀ ਗੱਲ ਮਿਸ ਕਰ ਗਿਆ ਵੀ ਘਰੇ ਜਦੋਂ ਕਾਲਜ ਟਾਈਮ ਸੀ ਤਾਂ ਡੈਕ ਨਾ ਲੱਗਾ ਹੋਵੇ ਨੀਂਦ ਨਹੀਂ ਸੀ। ਅੱਛਾ, ਠੀਕ ਹੈ। ਉਹ ਡੈਕ ਦਾ ਜ਼ਮਾਨਾ ਸੀ। ਚਮਕੀਲਾ, ਕੁਲਦੀਪ ਮਾਨਕ ਸਾਹਿਬ, ਮੁਹੰਮਦ ਸਦੀਕ, ਦਦਾਰ ਸੰਧੂ, ਕਿਹੜਾ ਗਾਣਾ ਜਿਹੜਾ ਹਾਲ ਤੱਕ ਮੂੰਹ ਜਵਾਨੀ ਯਾਦ ਨਹੀਂ ਜੀ। ਤੇ ਮਤਲਬ ਬਹੁਤ ਸੁਣਿਆ ਸੰਗੀਤ। ਅੱਛਾ ਜੀ। ਉਹ ਅਸੀਂ ਸੰਗੀਤ ਦੇ ਦੀਵਾਨੇ ਬੰਦੇ, ਤਾਂ ਉਹ ਹੁਣ ਪ੍ਰੋਫੈਸ਼ਨਲ ਸਿੰਗਰ ਬਣਨ ਦਾ ਕੋਈ ਵਿਚਾਰ ਨਹੀਂ, ਪਰ ਪਰਖ ਸੀ, ਸ਼ੌਂਕ ਸੀ ਨਾ।
ਉਹ ਲੱਗਾ ਵੀ ਯਾਰ ਬਾਸੀ ਇਹ ਬੰਦੇ ਬੜੇ ਕਮਾਲ ਦੇ, ਸੋਹਣਾ ਗਾਇਆ, ਵਧੀਆ ਗਾਇਆ। ਤੇ ਜਿਹੜੇ ਮੇਰੇ ਮੁੰਡੇ ਇੱਕ ਦੋ ਕੁ ਫਿਰ ਮੇਰੀ ਟੀਮ ਦੇ ਵੀ ਨਾਲ ਆ ਜੁੜੇ ਸੀਗੇ ਖਾਲਸਾ ਕਾਲਜ ਵਾਲੇ, ਹਾਂਜੀ, ਤਾਂ ਉੱਥੇ ਵਾਲੇ ਮੁੰਡੇ ਵੀ ਉਹ ਮੈਨੂੰ ਕਹਿੰਦੇ ਵੀ ਸਾਬੀ, ਮੈਨੂੰ ਸਾਰੇ ਮਿੱਤਰ ਹਾਲੇ ਤੱਕ ਵੀ ਸਾਬੀ ਕਹਿੰਦੇ ਆ ਜਿਹੜੇ ਮੇਰੇ ਮਿੱਤਰ ਆ, ਉਹ ਕਹਿੰਦੇ ਯਾਰ ਉਹ ਤੂੰ ਵੀ ਸੁਣਾਓ ਗਾਣਾ। ਮੈਂ ਕਿਹਾ ਆਪਾਂ ਵੀ ਸੁਣਾ ਦਿੰਦੇ ਹਾਂ। ਮੈਂ ਸੁਣਾਇਆ ਗਾਣਾ ਮਲਕੀਤ ਭਾਜੀ ਦਾ, ਬੁੱਲੇ ਸ਼ਾਹ ਜਿੰਦਮਾਹੀ ਦੀ। ਅੱਛਾ ਜੀ। ਉਹ ਮੈਂ ਗਾਣਾ ਸੁਣਾਇਆ ਤਾਂ ਮਹਿਫਲ ਛਿੜ ਗਈ, ਤੁਰ ਪਏ ਆਪਣੇ ਆਪਣੇ ਘਰਾਂ ਨੂੰ। ਇੱਦਾਂ ਬਾਹਰ ਰੋਡ ਤੇ ਗੱਡੀਆਂ ਲੱਗੀਆਂ ਸੀਗੀਆਂ, ਕਮਿਊਨਿਟੀ ਸੈਂਟਰ ਦੇ ਵਿੱਚ ਪ੍ਰੈਕਟਿਸ ਕਰਦੇ ਹੁੰਦੇ ਸੀ ਜੀ, ਡੈਲਟਾ 'ਚ। ਗੱਡੀ 'ਚ ਬਹਿਣ ਲੱਗੇ, ਜਦ ਮੈਂ ਆਪਣੀ ਗੱਡੀ ਵੱਲ ਨੂੰ ਜਾ ਰਿਹਾ, ਦੇਖੋ ਹੁਣ ਰੱਬ, ਉਹ ਬਾਸੀ ਸਾਹਿਬ ਨੂੰ ਰੱਬ ਹੀ ਮੰਨਦਾ ਵੀ ਰੱਬ ਆਪ ਬੋੜਿਆ ਜੀ, ਬਾਸੀ ਸਾਹਿਬ ਦੇ ਵਿੱਚ ਦੀ ਬੋੜਿਆ। ਕਿੱਦਾਂ ਹੋਈ ਵੀ ਮੈਨੂੰ ਗਾਇਕੀ ਵੱਲ ਲੈ ਕੇ, ਨਹੀਂ ਤਾਂ ਮੈਂ ਉਹਨੂੰ ਕੋਈ ਲੇਬਰ ਜਾਂ ਕੋਈ ਬਿਜ਼ਨਸ ਉੱਥੇ ਕਰਦਾ ਹੁੰਦਾ ਜੀ। ਉਹ ਜਦੋਂ ਅਸੀਂ ਕਾਰਾਂਵਾਲ ਨੂੰ ਜਾਣ ਲੱਗੇ ਤਾਂ ਬਾਸੀ ਸਾਹਿਬ ਨੇ ਮੈਨੂੰ ਏਦਾਂ ਮੇਰੇ ਨਾਲ ਆ ਕੋਲ ਆ ਕੇ ਤੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਮੈਨੂੰ ਏਦਾਂ ਸਾਈਡ ਜੀ ਨੂੰ ਲੈ ਨਿਕਲੇ। ਕਹਿੰਦੇ ਵੀ ਛੋਟੇ ਵੀਰ ਗਾਉਂਦਾ ਆਇਆ ਕਾਲਜ। ਮੈਂ ਕਿਹਾ ਭਾਜੀ ਨਹੀਂ, ਮੈਂ ਕਿਹਾ ਮੇਰਾ ਡਿਫਰੈਂਟ ਜੀ ਸਟੋਰੀ ਆ। ਮੈਂ ਕਿਹਾ ਮੈਂ ਤਾਂ ਖੁੱਡਣ ਵਾਲਾ ਬੰਦਾ ਸੀ, ਵੀ ਉਦੋਂ ਬਾਅਦ ਮੈਂ ਭੰਗੜੇ 'ਚ ਆ ਵੜਿਆ, ਵੀ ਭੰਗੜਾ ਹੁਣ ਮੈਂ ਪ੍ਰੋਫੈਸ਼ਨਲੀ ਭੰਗੜਾ ਪਾਉਂਦਾ ਆਇਆ, ਮੈਂ ਤਾਂ ਹੀ ਆ ਕਲੱਬ ਜੁਆਇਨ ਕੀਤੀ। ਹਾਂਜੀ। ਉਹ ਮੈਨੂੰ ਕਹਿੰਦੇ ਵੀ ਛੋਟੇ ਵੀਰ ਯਾਰ ਤੇਰੇ 'ਚ ਕੋਈ ਗੱਲ ਆ, ਮੈਨੂੰ ਜੋ ਨਜ਼ਰ ਆਈ ਆ, ਤੂੰ ਇੱਦਾਂ ਕਰ, ਸਿੱਖ ਸੰਗੀਤ ਨੂੰ ਪੂਰਾ ਸਿੱਖਣਾ ਸ਼ੁਰੂ ਕਰ। ਮੈਂ ਕਿਹਾ ਭਾਜੀ ਮੈਂ ਉਦੋਂ ਟਰੱਕ ਲੈ ਲਿਆ ਸੀ। ਅੱਛਾ ਜੀ। ਤਾਂ ਸਾਡੀ ਸਿਸਟਰ ਦਾ ਪੀਜ਼ਾ ਸੀ, ਮੈਂ ਦਿਨੇ ਟਰੱਕ ਤਾਂ ਰਾਤ ਨੂੰ ਪੀਜ਼ਾ ਡਿਲੀਵਰੀ, ਉਦੋਂ ਮੈਂ 17-18 ਘੰਟੇ ਕੰਮ ਕਰਦਾ ਸੀ ਜਾਂਦੇ ਸਾਰੇ। ਅੱਛਾ ਜੀ। ਡਬਲ ਸ਼ਿਫਟ। ਉਹ ਮੈਨੂੰ ਦੱਸ ਰਿਹਾ ਵੀ ਡਿਲੀਵਰੀ ਟਰੱਕ ਤੇ ਸਿੱਖਣਾ ਕਦੋਂ? ਔਰ ਮੋਹਰੇ ਮੈਨੂੰ ਝਾਤ ਜੀ ਮਾਰੀ ਤੇ ਗੁਰਦਾਸ ਭਾਜੀ ਹੁਣਾਂ ਤੋਂ ਲੈ ਕੇ ਹੰਸ, ਸਰਦੂਰ ਸਿਕੰਦਰ, ਬਿੰਦ ਰਖੀ ਹੋਣੀ ਵੀ ਹਿੱਟ ਹੋ ਗਿਆ ਸੀ ਉਦੋਂ, ਹਨਾ। ਉਹ ਮੈਦਾਨ ਤੇ ਮੈਂ ਸੱਚ ਮੰਨਿਓ ਵੀ ਮੈਨੂੰ ਲੱਗਾ ਵੀ ਗੱਲ ਤਾਂ ਭਾਜੀ ਸਹੀ ਕਹਿ ਰਹੇ ਆ, ਪਰ ਇਹ ਮੇਰੇ ਵੱਸ ਦੀ ਗੱਲ ਨਹੀਂ, ਇਹ ਬਹੁਤ ਵੱਡੀ ਗੱਲ ਆ। 5-7 ਸਾਲ ਲਾਉਣੇ ਪੈਣੇ ਆ ਨਾ ਜੀ, ਲੱਗਣੇ ਹੈ ਨਹੀਂ। ਲੇਬਰ ਸ਼ੁਰੂ ਕਰਤੀ। ਉਹ ਕਰਦੇ ਕਰਦੇ ਮੈਂ ਉਹਨੂੰ ਹਾਂਜੀ ਹੂੰ ਕਰਦਾ ਨਾ ਝਕਾਨੀ ਦੇ ਕੇ, ਕੋਈ ਨਹੀਂ ਭਾਜੀ ਕਰਦੇ ਆ, ਔਖਾ ਹੋ ਜਾਣਾ। ਏਦਾਂ ਕਰਦਾ ਕਰਦਾ ਮੈਂ ਆਪਣੀ ਗੱਡੀ 'ਚ ਬਹਿ ਗਿਆ। ਅੱਛਾ ਜੀ। ਯਾਨੀ ਜਵਾਬ ਨਹੀਂ ਕੋਈ ਦਿੱਤਾ? ਨਹੀਂ, ਉਹਨਾਂ ਨੂੰ ਮੈਂ ਨਾ ਹੀ ਕੀਤੀ ਜੀ। ਅੱਛਾ ਜੀ। ਕੀਤੀ ਤਰੀਕੇ ਨਾਲ ਵੀ ਇਹ ਮਤਲਬ ਮੇਰੇ ਤੋਂ ਵੱਡੇ ਉਮਰ ਦੇ ਵਿੱਚ, ਹਾਂਜੀ, ਤਰੀਕੇ ਨਾਲ ਨਾ ਕਰਕੇ ਤਾਂ ਮੈਂ ਆਪਣੀ ਗੱਡੀ 'ਚ ਬਹਿ ਗਿਆ। ਭਾਜੀ ਕੋਈ ਨਹੀਂ, ਅਗਲੇ ਹਫਤੇ ਤੁਸੀਂ ਆਉਣਾ ਜੀ, ਹਾਂਜੀ, ਮਿਲਾਂਗੇ, ਪਰ ਕੋਈ ਨਹੀਂ, ਸੋਚ ਲੈਂਦੇ ਆ ਜੀ। ਏਦਾਂ ਗੱਲ ਗੋਲ ਮੋਲ ਕਰਦਾ ਮੈਂ ਆਪਣੀ ਗੱਡੀ 'ਚ ਬਹਿ ਗਿਆ। ਜਦ ਮੈਂ ਗੱਡੀ 'ਚ ਬਹਿ ਗਿਆ, ਉਹਨਾਂ ਦੀ ਗੱਡੀ ਉਹ ਸੜਕ ਦੇ ਨਾਲ ਮੇਰੇ ਤੋਂ ਮੋਹਰੇ ਲੱਗੀ ਹੋਈ ਆ, ਬਾਸੀ ਸਾਹਿਬ ਦੀ। ਉਹ ਜਦੋਂ ਮੈਂ ਗੱਡੀ 'ਚ ਬਹਿ ਗਿਆ, ਉਹ ਮੇਰੇ ਸੈਲਫ ਮਾਰ ਲਈ, ਮੈਂ ਆਪਣੀ ਬੈਲਟ ਬੂਟ 'ਚ ਹੀ ਲਾ ਰਿਹਾ, ਤਾਂ ਉਹ ਮੇਰੀ ਵਿੰਡੋ 'ਚ ਫੇ ਆ ਗਿਆ ਦੁਬਾਰਾ। ਅੱਛਾ ਜੀ। ਏਦਾਂ ਨੀਵੇਂ ਜਿਹੇ ਹੋਏ। ਮੈਂ ਪਹਿਲਾਂ ਤਾਂ ਸ਼ੀਸ਼ਾ ਖੋਲ੍ਹ ਦਿੱਤਾ, ਤਾਂ ਫਿਰ ਮੈਨੂੰ ਲੱਗਾ ਵੀ ਮੇਰੇ ਤੋਂ ਵੱਡੇ ਆ, ਵੀ ਮੈਨੂੰ ਹੁਣ ਗੱਡੀ ਦੇ ਵਿੱਚੋਂ ਗੱਲ ਨਹੀਂ ਕਰਨੀ ਚਾਹੀਦੀ, ਮੈਨੂੰ ਬਾਹਰ ਨਿਕਲਣਾ ਚਾਹੀਦਾ। ਮੈਂ ਦੁਬਾਰਾ ਫੇਰ ਗੱਡੀ ਆਪਣੀ ਬੰਦ ਕਰਕੇ ਮੈਂ ਦੁਬਾਰਾ ਫੇਰ ਬਾਹਰ ਨਿਕਲਿਆ। ਮੈਂ ਕਿਹਾ ਹਾਂਜੀ ਭਾਜੀ। ਕਹਿੰਦਾ ਯਾਰ ਛੋਟੇ ਵੀਰ ਸੋਚ ਇੱਕ ਵਾਰ। ਕਹਿੰਦਾ ਤੇਰੇ ਯਾਨੀ ਸਮਝ ਗਿਆ ਸੀ ਵੀ ਗੋਲਮੋਲ ਕਰਕੇ ਨਾ ਕਰ ਦਿੱਤੀ? ਹਾਂਜੀ ਹਾਂਜੀ। ਕਹਿੰਦਾ ਇੱਕ ਵਾਰ ਸੋਚ ਲਈ ਵੀ ਤੇਰੇ 'ਚ ਮੰਨ ਲਾ ਮੇਰੀ ਗੱਲ, ਤੇਰੇ 'ਚ ਕੋਈ ਗੱਲ ਹੈਗੀ ਆ। ਹਾਂਜੀ। ਮੈਂ ਚੁੱਪ ਜਿਹਾ ਹੋ ਗਿਆ। ਮੈਨੂੰ ਹੁਣੀ ਫਿਰ ਦੂਜਾ ਸਵਾਲ ਕੀਤਾ, ਕਹਿੰਦੇ ਕਿੱਦਾਂ ਆਏਗਾ ਸੋਮਵਾਰ ਨੂੰ, ਮਤਲਬ ਉਦੋਂ ਐਤਵਾਰ ਸੀਗਾ। ਹਾਂਜੀ। ਪਤਾ ਨਹੀਂ ਜੀ, ਹੁਣ ਰੱਬ ਨੂੰ ਪਤਾ ਹੋਊਗਾ ਮੇਰੇ ਅੰਦਰ ਕੀ ਆਇਆ ਜੀ। ਮੈਂ ਕਿਹਾ ਹਾਂਜੀ ਆਊਂਗਾ। ਕਹਿੰਦੇ ਆ ਜੀ, ਫਿਰ ਹਾਰਮੋਨੀਅਮ ਵੀ ਮੇਰੇ ਕੋਲ ਹੈਗਾ ਪੁਰਾਣਾ, ਤੂੰ ਹਾਰਮੋਨੀਅਮ ਦੀ ਗੱਲ ਕਰਦਾ ਸੀ, ਤੇਰੇ ਕੋਲ ਹੈ ਨਹੀਂ ਵੀ, ਉਹ ਵੀ ਮੇਰੇ ਕੋਲ ਹੈਗਾ, ਤਾਂ ਸੋਮਵਾਰ 6 ਤੋਂ 7। ਮੈਂ ਕਿਹਾ ਜੀ ਠੀਕ ਆ। ਮੈਂ ਟਰੱਕ 5:30 ਆ ਹੀ ਜਾਂਦਾ ਹੁੰਦਾ ਸੀ, 5-5:30। ਮੈਂ ਟਰੱਕ ਖੜਾ ਕੀਤਾ, ਸਿਸਟਰ ਨੂੰ ਫੋਨ ਕਰਤਾ ਮੈਂ ਘੰਟਾ ਕੁ ਲੇਟ ਆਉਣਾ। ਅੱਛਾ ਜੀ। ਤੋ ਘਰ ਦਾ ਸਾਡਾ ਪੀਜ਼ਾ ਸੀ। ਹਾਂਜੀ। ਤਾਂ ਉਹ ਕਹਿੰਦੇ ਕੋਈ ਗੱਲ ਨਹੀਂ। ਉਹ ਮੈਂ ਜੀ 6 ਤੋਂ 7 ਪਰੇਡ ਸੇ ਜਾ ਵੜਿਆ। ਉੱਥੇ 25-30 ਕੁੜੀਆਂ, ਬੰਦੇ, ਮੈਕਸੀ ਹੈ ਬੰਦੇ ਬੈਠੇ ਸਿੱਖਣ ਵਾਲੇ, ਪੰਜਾਬੀ, ਠੀਕ ਹੈ, ਸਾਰੇ ਪੰਜਾਬੀ। ਉਹ ਮੈਨੂੰ ਵੀ ਉਹਨਾਂ ਨੇ ਸ਼ਬਦ ਇੱਕ ਵਾਸੀ ਸਾਹਿਬ ਨੇ ਲਿਖਾਤਾ, ਨੋਟੇਸ਼ਨਸ ਸਾਰੇ ਆ। ਮੈਂ ਉਹ ਲਿਖ ਲੁਖ ਲਏ ਅਤੇ ਮੈਂ ਉੱਥੇ ਹਾਰਮੋਨੀਅਮ ਫੜ ਕੇ ਬੈਠ ਗਿਆ। ਮੇਰਾ ਹੱਥ ਤਾਂ ਟਿਕੇ ਨਾ, ਉਂਗਲਾਂ ਨਾ ਕਦੀ ਵਜਾਇਆ ਹੀ ਨਹੀਂ ਜ਼ਿੰਦਗੀ ਦੇ ਵਿੱਚ। ਉਹ ਲੈਸਨ ਲਿਆ, ਲੈਸਨ ਆ ਕੇ ਜੀ ਫਿਰ ਘਰੇ ਮੈਂ ਲੱਗਾ ਰਿਹਾ। ਰਾਤ ਨੂੰ ਆ ਕੇ ਪੀਜ਼ੇ ਤੋਂ ਬਾਅਦ ਨਾ ਤੜਕਾ ਜਿਹਾ ਹੋਇਆ, ਮੁੜ ਕੇ ਮੈਂ ਸੈਕਿੰਡ ਡੇ ਟਰੱਕ 'ਤੇ ਚਲ ਗਿਆ। ਉਹ ਇੰਟਰਸਟ ਬਣਿਆ ਮਾੜਾ ਜਿਹਾ, ਸ਼ਬਦ ਜਿਹੜਾ ਸੀਗਾ ਉਹਦੀਆਂ ਜਿਹੜੀਆਂ ਸੁਰਾਂ ਸੀ, ਰਾਗ ਸੀ, ਕੀ ਨੋਟੇਸ਼ਨ ਸੀ, ਉਹ ਫਿਰ ਮੈਂ ਟਰੱਕ 'ਤੇ ਦਿਨੇ ਇੱਥੇ ਫਸੀਆਂ ਰਹੀਆਂ ਬਿਨਾਂ ਹਾਰਮੋਨੀਅਮ ਤੋਂ। ਟਰੱਕ 'ਤੇ ਮੈਂ ਉਹ ਕੱਢਦਾ ਰਿਹਾ ਵੀ ਕਿਹੜਾ ਸੁਰ ਕਿੱਦਾਂ ਲੱਗਦਾ। ਅਤੇ ਮੈਂ 2 ਦਿਨ ਤਕਾਲਾਂ ਨੂੰ ਜਾ ਕੇ ਉਹਨਾਂ ਨੂੰ ਸੁਣਾਤਾ, ਉਹ ਠੀਕ ਠਾਕ ਜਿੱਦਾਂ ਦਾ, ਮਤਲਬ ਮੇਰਾ ਹੱਥ ਟਿਕਿਆ, ਬਾਹਲਾ ਵਧੀਆ ਨਹੀਂ ਸੀ। ਅੱਛਾ ਜੀ। ਪਰ ਜਿੱਦਾਂ ਕਦੇ ਮੇਰੇ ਆਇਆ ਅੰਦਰ ਤਾਂ ਮੈਂ ਸੁਣਾਤਾ। ਉਹ ਭਾਜੀ ਖੁਸ਼ ਹੋਏ, ਕਹਿੰਦੇ ਵੀ ਠੀਕ ਆ। ਕਹਿੰਦੇ ਹਾਲੇ ਕੱਲ੍ਹ ਵੀ ਇਹੀ ਕਰ ਦੂੰ, ਕਰਦਾ ਜਾ। ਮੈਂ ਕਰਦਾ ਗਿਆ ਜੀ। ਉਹ ਇੰਟਰਸਟ ਬਣ ਗਿਆ, ਦੂਜਾ ਸ਼ਬਦ ਮਿਲ ਗਿਆ ਜਦੋਂ ਉਹ ਡਨ ਹੋਇਆ। ਇੱਦਾਂ ਕਰਦੇ ਕਰਦੇ 3-4 ਕੁ ਮਹੀਨੇ ਲੰਘੇ।
ਤਾਂ ਫੇਰ ਮੈਨੂੰ ਬਾਸੀ ਭਾਜੀ ਕਹਿੰਦੇ ਵੀ ਸਰਬਜੀਤ ਵੀ ਜੇ ਆਪਾਂ ਘੰਟਾ ਗਾਂਹ ਕਰਨਾ ਹੋਵੇ ਤੇਰਾ ਪੀਜੇ ਤੇ ਬਣਦੀ ਹੈ ਗੱਲ ਤੇਰੇ ਕੰਮ ਦੀ। ਮੈਂ ਕਿਹਾ ਜੀ ਪੁੱਛ ਲੈਣਾ ਭੈਣ ਨੂੰ। ਉਹ ਕਹਿੰਦੇ ਫਿਰ ਮੈਂ 6 ਤੋਂ 7 ਇੱਥੋਂ ਵਿਹਲਾ ਹੋ ਜਾਣਾ, 10 ਮਿੰਟ ਦਾ ਮੇਰਾ ਰਾਹ ਆ ਘਰ ਦਾ, ਤੂੰ 7:15 ਘਰ ਆ। ਅੱਛਾ ਜੀ, ਠੀਕ ਹੈ, ਕੱਲੇ ਸਿਖਾਉਣਾ ਚਾਹੁੰਦੇ ਆ। ਹਾਂ ਦੇਖੋ ਉਹ ਮਾਲਕ ਜੀ, ਉਹ ਬੰਦੇ ਨੂੰ ਪਤਾ ਨਹੀਂ ਕੀ ਦੱਸਿਆ ਮੇਰੇ ਵਿੱਚ। ਹਾਂਜੀ, ਉਹ 3-4 ਮਹੀਨੇ ਤੋਂ ਬਾਅਦ ਮੈਨੂੰ ਕਹਿੰਦੇ ਵੀ ਤੂੰ ਤੈਨੂੰ ਕੱਲੇ ਨੂੰ ਘੰਟਾ ਲਾਉਣਾ। ਅੱਛਾ ਜੀ। ਉਹ ਫਿਰ ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਘਰੇ ਗੱਲ ਕੀਤੀ ਸਿਸਟਰ ਨਾਲ। ਉਹ ਕਹਿੰਦੇ ਕੋਈ ਗੱਲ ਨਹੀਂ, ਤੂੰ 8 ਵਜੇ 8:15 ਵੀ ਆ ਜਾ, ਕੋਈ ਗੱਲ ਨਹੀਂ, ਆਪਣਾ ਕੰਮ ਇੱਥੇ ਕੀ ਬਿਜੀ ਹੁੰਦਾ ਰਾਤ ਨੂੰ। ਹਾਂਜੀ। ਉਹ ਮੈਂ ਚਲੋ ਘਰੇ ਮੈਨੂੰ ਘੰਟਾ ਹੋਰ ਫ੍ਰੀ ਮਿਲ ਜਾਣਾ, ਕਿਉਂਕਿ ਰਹਿੰਦੇ ਅਸੀਂ ਵੈਨਕੂਵਰ ਸੀ, ਪੀਜ਼ਾ ਸਿਸਟਰ ਦਾ ਸਾਰੀ ਸੀ, ਅੱਧੇ ਘੰਟੇ ਦਾ ਹਨਾ, ਜਾ ਕੇ ਵੀ ਮੁੜਨਾ ਔਖਾ ਸੀ। ਤੇ ਉਹ ਮੈਂ ਉਹ 7 ਤੋਂ 7:15 ਤੋਂ 8:15 ਇਕੱਲੇ ਨੂੰ ਜਾਣ ਲੱਗ ਪਿਆ ਜੀ। ਬਸ ਉਹ ਇਹੋ ਜਿਹਾ ਇੰਟਰਸਟ ਬਣਿਆ, ਫਿਰ ਮਹੀਨੇ ਸਾਲ, ਫਿਰ ਮੈਂ ਕਹ ਲਓ ਵੀ 89 90 91 92 93 ਫਿਰ ਤਾਂ ਮੈਂ ਪਾਗਲ ਹੀ ਹੋ ਗਿਆ ਜੀ। ਜਦੋਂ ਇੱਕ ਵਾਰ ਮੇਰਾ ਇੰਟਰਸਟ ਬਣ ਗਿਆ, ਫਿਰ ਮੈਂ ਸੋਚ ਲਿਆ ਵੀ ਹੁਣ ਜੋ ਮਰਜ਼ੀ ਹੋਵੇ। ਟੀਚਰਾਂ ਮਜ਼ਾਕ ਜਿਹੜੇ ਸਮਕਾਲੀ ਬੰਦੇ ਹੁੰਦੇ ਆ ਵੀ ਯਾਰ ਇਹ ਤਾਂ ਖੇਡਦਾ ਖੂਡਦਾ ਭੰਗੜਾ ਹੀ ਪਾਉਂਦਾ ਸੀ, ਗਾਉਣਾ ਕਦੇ ਖਾਲਾ ਜੀ ਦਾ ਬਾੜਾ ਹਨਾ, ਉਹ ਬਹੁਤ ਕੁਝ ਸੁਣਨ ਨੂੰ ਮਿਲਿਆ। ਪਿੱਠ ਤੇ ਹੰਡਾਇਆ ਵੀ ਆ, ਵਾਈਫ ਨੂੰ ਬੜਾ ਕੁਝ ਸੁਣਨ ਨੂੰ ਮਿਲਿਆ, ਮੈਨੂੰ ਵੀ। ਉਹ ਪਰ ਮੇਰੀ ਫਿਰ ਲੈਵਲ ਲੱਗ ਗਈ ਸੀ ਵੀ ਇੱਕ ਵਾਰੀ ਹੁਣ ਉਹ ਫਿਰ ਯਾਨੀ ਕਿ ਉਹਦਾ ਜਨੂਨ ਹੀ ਹੋ ਗਿਆ ਸੀਗਾ। ਜਿੱਦਾਂ ਕਰੋ ਬੰਦੇ ਨੂੰ ਕਿਸੇ ਚੀਜ਼ ਨਾਲ ਇਸ਼ਕ ਹੋ ਜਾਂਦਾ। ਫਿਰ ਟਰੱਕ ਤੇ ਵੀ, ਪੀਜ਼ਾ ਡਿਲੀਵਰੀ ਤੇ ਵੀ, ਅੰਦਰ ਵੀ, ਇੱਧਰ ਵੀ, ਉੱਧਰ ਜਿੱਧਰ ਆਉਣਾ, ਫਿਰ ਉਹੀ ਬੁਖਾਰ ਸੀ। ਲਿਖ ਮੈਂ ਪਹਿਲਾਂ ਲੈਂਦਾ ਸੀ ਮਾੜਾ ਮੋਟਾ, ਫਿਰ ਉਹ ਸੰਗੀਤ ਦੇ ਨਾਲ ਇੰਨਾ ਕਹਿ ਲਓ ਵੀ ਇੱਕ ਮੋਹ ਹੀ ਹੋ ਗਿਆ, ਮੁਹੱਬਤ ਪੈ ਗਈ। ਤਾਂ ਪਰ ਹਿੱਟ ਹੋਣਾ ਕਿ ਨਹੀਂ ਹੋਣਾ ਇਹ ਤਾਂ ਹੁਣ ਪਤਾ ਨਹੀਂ ਸੀ ਕੁਝ ਵੀ, ਪਰ ਐਂ ਆ ਵੀ ਅੰਦਰ ਇੱਕ ਉਹ ਚੀਜ਼ ਇੱਕ ਵਾਰੀ ਠਾਣ ਲਈ ਸੀ ਵੀ ਹੁਣ ਕਰਕੇ ਮੈਦਾਨ ਦੇ ਵਿੱਚ ਕੁੱਦ ਕੇ ਦੇਖਣਾ ਜੀ। ਹੁਣ ਜਿੱਦਾਂ ਹਾਕੀ ਦੀ ਤੁਸੀਂ ਗੱਲ ਕੀਤੀ ਵੀ ਟਰਾਇਲ ਦਿੱਤੇ, ਫੇਲ ਹੋ ਗਏ, ਫਿਰ ਭੰਗੜੇ ਦੀ ਵੀ ਗੱਲ ਆਪਾਂ ਕਰ ਲਈ, ਚਲੋ ਪਹਿਲੀ ਵਾਰ ਤੁਸੀਂ ਕਾਮਯਾਬ ਹੋ ਗਏ, ਪਰ ਜਿੱਦਾਂ ਕੈਸਟਾਂ ਪਹਿਲੀਆਂ ਤੋਂ ਚੱਲੀਆਂ ਨੇ ਤੇ ਕਿੱਦਾਂ ਦਾ ਉਦੋਂ ਮਹਿਸੂਸ ਉਦੋਂ ਨਹੀਂ ਲੱਗਾ ਵੀ ਯਾਰ ਵੀ ਸ਼ਾਇਦ ਗਲਤ ਪਾਸੇ ਆ ਗਏ? ਨਹੀਂ, ਗਲਤ ਪਾਸੇ ਨਹੀਂ ਲੱਗਿਆ, ਉਹ ਏਦਾਂ ਲੱਗਿਆ ਵੀ ਅਨਾੜੀ ਆ ਹਾਲੇ। ਅੱਛਾ, ਹਾਂ, ਉਹ ਦਿਲ ਨਹੀਂ ਛੱਡਿਆ, ਨਾ ਕੋਈ ਏਦਾਂ ਦਿਮਾਗ ਦੇ ਵਿੱਚ ਆਇਆ ਵੀ ਗਲਤ ਸਟੈਪ ਲੈ ਲਿਆ ਜਾਂ ਗਲਤ ਲਾਈਨ 'ਚ ਆ ਗਏ ਆ। ਉਹ ਇਹ ਚੀਜ਼ ਸੀ ਵੀ ਹਾਲੇ ਹੋਰ ਲੋੜ ਆ ਮਿਹਨਤ ਦੀ ਵੀ ਲੋੜ ਆ, ਪਲੈਨਿੰਗ ਦੀ ਵੀ ਲੋੜ ਆ, ਪ੍ਰੈਜੈਂਟੇਸ਼ਨ ਦੀ ਵੀ ਲੋੜ ਆ। ਵੀ ਪਹਿਲੀ ਕੈਸਟ 'ਚ ਥੋੜਾ ਜਿਹਾ ਖਾਮੀਆਂ ਸੀ, ਹੁਣ ਦੂਜੀ ਏਦਾਂ ਕਰਾਂਗੇ। ਉਹ ਅਸੀਂ ਕੀਤੀ ਵੀ ਪਹਿਲੀ ਚੰਡੀਗੜ੍ਹ ਕੀਤੀ 1 ਦਿਨ ਦੀ, ਦੂਜੀ ਅਸੀਂ ਦਿੱਲੀ ਪਹੁੰਚ ਗਏ। ਅੱਛਾ ਜੀ। ਉਹ 3 ਦਿਨ ਦੀ ਰਿਕਾਰਡਿੰਗ ਥੋੜੀ ਮਹਿੰਗੀ ਹੁੰਦੀ ਸੀ। ਅੱਛਾ ਜੀ। ਤੇ ਉਹ ਅਸੀਂ ਦਿੱਲੀ ਪਹੁੰਚ ਗਏ, ਉਹਨੂੰ ਵੀ ਕਾਮਯਾਬੀ ਨਹੀਂ ਮਿਲੀ। ਜਿਹੜੇ ਸ਼ੌਕੀਨ ਬੰਦੇ ਉਹਨਾਂ ਨੂੰ ਪਤਾ ਲੱਗਾ ਉਹ ਮੁੰਡਾ ਪੱਟਿਆ ਮਰਬਿਆ ਵਾਲਾ ਉੱਤੇ ਲੱਗੇ ਖੱਟਾ ਡੋਰੀਆ, ਉਹ ਗਾਣਾ ਠੀਕ ਠਾਕ ਰਿਹਾ, ਪਰ ਐਡਾ ਜ਼ਿਆਦਾ ਕਾਮਯਾਬ ਨਹੀਂ ਹੋਇਆ। ਤੀਜੀ ਨੂੰ ਅਸੀਂ ਬੰਬੇ ਪਹੁੰਚ ਗਏ ਜੀ। ਨਹੀਂ, ਤੀਜੀ ਬਾਰੇ ਤਾਂ ਮੈਂ ਗੱਲ ਕਰਦਾ ਹੀ ਸੀ ਕਿ ਇੱਥੇ ਆਮ ਵੀ ਲੋਕਾਂ ਨਾਲ ਅਸੀਂ ਗੱਲ ਕਰਦੇ ਹਾਂ ਵੀ ਕੈਸਟ ਜਿਹੜੀ ਆ ਤੁਹਾਡੀ, ਜਿਹੜੀ ਤੀਜੀ ਆ ਮੇਲਾ ਦੇਖਦੀ ਹੈ ਮਟਿਆਰੇ, ਮੇਲਾ ਤੈਨੂੰ ਦੇਖਦਾ, ਉਹ ਸ਼ਾਇਦ ਉਸ ਵੇਲੇ ਦੀ ਮਹਿੰਗੀ ਕੈਸਟ ਸੀ ਜੀ, ਤੇ ਡਬਲ ਪ੍ਰਾਈਸ ਜਿਹੜਾ ਆ ਉਹਦਾ ਸੀ, ਤੇ ਫੇਰ ਵੀ ਲੋਕਾਂ ਨੇ ਖਰੀਦੀ। ਉਹਨਾਂ ਚੋਂ ਇੱਕ ਮੈਂ ਵੀ ਸੀ। ਤੇ ਕਿਉਂਕਿ ਉਹਦੇ ਵਿੱਚ ਇਦਾਂ ਦੇ ਗਾਣੇ ਜਿੱਦਾਂ ਕਹਿ ਲਓ ਵੀ ਸੀਗੇ, ਕਿਉਂਕਿ ਜ਼ਿਆਦਾਤਰ ਕੈਸਟਾਂ ਦੇ ਵਿੱਚ ਇਦਾਂ ਹੁੰਦਾ ਵੀ ਇੱਕ ਗਾਣਾ ਜਿਹੜਾ ਬਹੁਤ ਚੱਲ ਜਾਂਦਾ ਹੁੰਦਾ, ਬਾਕੀ ਜਿਹੜੇ ਗਾਣੇ ਇੰਨੇ ਹੁੰਦੇ ਨਹੀਂ। ਪਰ ਤੁਹਾਡੀ ਉਹ ਸ਼ਾਇਦ ਕੈਸਟ ਇਦਾਂ ਦੀ ਸੀ ਵੀ ਜਿਹੜਾ ਵੀ ਗਾਣਾ ਅੱਗੇ ਆਉਂਦਾ ਸੀ ਉਹ ਵਧੀਆ ਤੋਂ ਵਧੀਆ ਸੀ। ਫਿਰ ਉਸ ਤੋਂ ਬਾਅਦ ਕਿੱਦਾਂ ਦੀ ਫੀਲਿੰਗ ਰਹੀ ਜਦੋਂ ਇਹ ਕੈਸਟ ਆਈ ਆ, ਜਾਂ ਪਹਿਲਾਂ ਕਿੱਦਾਂ ਦਾ ਅਨੁਭਵ ਰਿਹਾ ਜਦੋਂ 2 ਤੋਂ ਬਾਅਦ ਵੀ ਇਸ ਵਾਰੀ ਕੀ ਸਿੱਖਣ ਨੂੰ ਮਿਲਿਆ? ਇਹ ਮੈਂ ਤੁਹਾਨੂੰ ਦਲਜੀਤ ਦੱਸਦਾ ਕਿ ਨਾ ਜਦੋਂ ਰੰਗਲਾ ਪੰਜਾਬ ਐਲਬਮ ਹਿੱਟ ਹੋ ਗਈ, ਹਾਂਜੀ, ਤੇ ਇੰਡੀਆ ਸੀਗੇ ਅਸੀਂ ਨਾ ਉਸ ਟਾਈਮ ਤੇ ਜੀ, ਉੱਥੇ ਰਿਲੀਜ਼ ਕੀਤੀ ਆਪ ਹੀ ਸਾਰਾ ਨਾ, ਮੀਡੀਆ ਵਗੈਰਾ ਬੁਲਾ ਕੇ ਸਾਰਾ। ਤੇ ਕੈਸਟ ਦੂਜਾ ਦਿਨ ਲੱਗ ਗਿਆ, ਤੀਜਾ ਦਿਨ ਲੱਗ ਗਿਆ, ਕਹਿੰਦੇ ਵੀ ਹੁਣ ਮੈਨੂੰ ਤਾਂ ਕੁਝ ਨਹੀਂ ਸੀ, ਦਿਮਾਗ ਤੇ ਪ੍ਰੈਸ਼ਰ ਬਹੁਤ ਸੀ, ਕੁਝ ਨਹੀਂ ਪਤਾ ਸੀ ਵੀ ਹਿੱਟ ਹੋਣੀ ਆ ਕਿ ਨਹੀਂ ਹੋਣੀ। ਚੰਗੀ ਲੱਗਦੀ ਸੀ ਵੀ ਗੱਲ ਬਣ ਜਾਣੀ ਹੈ, ਇਸ ਸਾਲ ਗਾਣੇ ਬਹੁਤ ਵਧੀਆ ਆ, ਵੀਡੀਓ ਬਹੁਤ ਵੱਡੇ ਬਣ ਗਏ ਮੇਲਾ ਵੇਖਦੀ ਮਟਿਆਰੇ ਦਾ ਜੀ। ਉਸ ਟਾਈਮ ਇਹ ਪਹਿਲਾ ਸੀ ਪੰਜਾਬ ਦੇ ਸਿੰਗਰਾਂ ਦਾ ਜਿਹਦਾ ਬੰਬੇ ਵੀਡੀਓ ਬਣਿਆ ਸੀ। ਅੱਛਾ ਜੀ। ਹਾਂਜੀ, ਦਲੇਰ ਮਹਿੰਦੀ ਤੋਂ ਬਿਨਾਂ ਉਹ ਬੰਦੇ ਉੱਥੇ ਸੈਟਲ ਸੀ ਜੀ। ਪੰਜਾਬ ਦੇ ਸਿੰਗਰਾਂ ਦਾ ਇਹ ਪਹਿਲਾ ਗੀਤ ਸੀ ਜਿਹੜਾ ਬੰਬੇ ਸ਼ੂਟ ਹੋਇਆ ਸੀ। ਅੱਛਾ ਜੀ। ਆਸਾਂ ਬੜੀਆਂ ਸੀ, ਪਰ ਅੰਦਰ ਇੱਕ ਝਿਜਕ ਸੀਗੀ ਵੀ ਜਿਹੜਾ ਨਾੜੀ ਜਿਹੇ ਬੰਦੇ ਆ, ਹਾਲੇ ਗਾਉਣਾ ਵੀ ਓਨਾ ਵਧੀਆ ਨਹੀਂ ਆਉਂਦਾ ਹਨਾ, ਤੇ ਨਵੇਂ ਬੰਦੇ ਆ, ਕੰਪਨੀ ਵੀ ਨਵੀਂ ਲਾਂਚ ਹੋਈ ਆ, ਰਾਜਾ ਐਂਟਰਟੇਨਰਸ, ਬੰਦੇ ਵੀ ਨਵੇਂ ਆ, ਮਿਊਜ਼ਿਕ ਡਾਇਰੈਕਟਰ ਵੀ ਨਵਾਂ ਆ, ਪਤਾ ਨਹੀਂ ਕੀ ਬਣਨਾ। ਉਹ ਪਰ ਜਦੋਂ ਦੂਜੇ ਤੀਜੇ ਦਿਨ ਕਹਿੰਦੇ ਰਿਪੀਟ ਆ ਗਈ, ਹੁਣ ਰਿਪੀਟ ਕੀ ਆ ਗਈ ਮੈਨੂੰ ਵੀ ਬਹੁਤਾ ਨਹੀਂ ਸੀ ਪਤਾ। ਅੱਛਾ ਜੀ। ਉਹ ਬਾਅਦ ਚ ਪਤਾ ਲੱਗੇ ਵੀ ਜਿੰਨਾ ਇਨੀਸ਼ੀਅਲ ਆਰਡਰ ਹੁੰਦਾ 1.25 ਟੇਪ ਦਾ, ਜੇ ਰਿਪੀਟ ਆ ਜਾਵੇ ਤਾਂ ਗੁੱਡ ਸਾਈਨ ਹੁੰਦਾ। ਅੱਛਾ ਜੀ। ਨਹੀਂ ਤਾਂ ਰਿਪੀਟ ਨਹੀਂ ਆਈ, ਇਹਦਾ ਮਤਲਬ ਪਹਿਲਾਂ ਮਾਲ ਦੁਕਾਨਾਂ ਤੇ ਪਿਆ। ਅੱਛਾ, ਠੀਕ ਹੈ। ਉਹ ਚ 25 ਵਿਕਿਆ, 20 ਪੈਸੇ ਵਿਕਿਆ, 25 ਪੈਸੇ ਵਿਕਿਆ, ਪਿਆ। ਰਿਪੀਟ ਆ ਗਈ, ਇਹਦਾ ਮਤਲਬ 1.25 ਲੱਖ ਆਰਡਰ ਜਿਹੜੇ ਕੈਸਟ ਨਿਕਲ ਗਏ। ਅੱਛਾ ਜੀ। ਉਹ ਜਦੋਂ ਰਿਪੀਟ ਸ਼ਬਦ ਸੁਣਿਆ ਮੈਂ ਕਿਹਾ ਵੀ ਸ਼ਾਇਦ ਗੁੱਡ ਲੱਕ ਹੋ ਗਈ, ਲੱਗਦੀ ਮਾਲਕ ਨੇ ਸੁਣ ਲਈ। ਉਹ ਕਰਦੇ ਕਰਦੇ ਕਹਿੰਦੇ ਵੀ ਕੈਸਟ ਹਿੱਟ ਆ, ਹਿੱਟ ਹੋ ਗਈ ਕੈਸਟ ਜੀ।
ਤੇ ਸ਼ੋਅ ਅਸੀਂ ਉਦੋਂ ਪਹਿਲਾਂ ਹੀ ਕਰਦੇ ਸੀ, ਹਿੱਟ ਹੋਣ ਤੋਂ। ਮੈਂ 95 ਚ ਵੀ ਖੱਟੇ ਡੋਰੀਏ ਵਾਰੀ ਵੀ ਬਹੁਤ ਸ਼ੋਅ ਮੈਂ ਕਰਿਆ ਸੀ ਪਰਫਾਰਮੈਂਸ ਦੇ ਸਿਰ ਤੇ। ਅੱਛਾ ਜੀ। ਉਹ ਸ਼ੋਅ ਤਾਂ ਮੈਨੂੰ ਬੁੱਕ ਹੋਈ ਜਾਣ, ਪਰ ਕੈਸਟ ਹਿੱਟ ਦੀ ਉਦਾਂ ਪਤਾ ਨਾ ਲੱਗੇ, ਵੀ ਮਨ ਨੂੰ ਗਰੰਟੀ ਜੀ ਨਾ ਲੱਗੇ ਜੀ। ਉਹ ਜਿੱਧਰ ਜਦ ਫਿਰ ਜਾਣਾ, ਕੋਈ ਸ਼ਹਿਰ ਕਸਬਾ ਲੰਘਣਾ ਤੇ ਗਾਣਾ ਵੱਜਦਾ ਹੋਣਾ, ਮੇਲਾ ਮੇਖਦੀ ਮੁਟਿਆਰੀ ਜ਼ਿਆਦਾ ਹਿੱਟ ਸੀ ਗਾਣਾ ਜੀ। ਉਹ ਵੱਜਦਾ ਹੋਣਾ। ਉਹ ਵੀ ਕਈ ਵਾਰੀ ਮੈਂ ਤੁਹਾਨੂੰ ਥੋੜੇ ਜਿਹਾ ਹਾਸੇ ਵਾਲੀ ਗੱਲ ਆ, ਉਹ ਗਾਣਾ ਵੱਜਦਾ ਹੋਣਾ, ਕਈ ਵਾਰ ਲੱਗਣਾ ਵੀ ਖਰਾ ਮੇਰੇ ਵੱਲ ਦੇਖ ਕੇ ਵਜਾ ਰਹੇ ਆ। ਅੱਛਾ, ਠੀਕ ਹੈ। ਕਾਮਯਾਬੀ ਦੇਖੀ ਨਹੀਂ ਸੀ ਜ਼ਿੰਦਗੀ 'ਚ, ਦੇਖੀ ਨਹੀਂ ਸੀ। ਹਾਂਜੀ। ਉਹ ਯਕੀਨ ਨਹੀਂ ਹੋਣਾ, ਕਈ ਜਗ੍ਹਾ ਤੇ ਵੱਜਦਾ ਗਾਣਾ ਸੁਣਿਆ, ਮੈਨੂੰ ਲੱਗਦਾ ਸ਼ਾਇਦ ਉਦਾਂ ਹੀ ਕਿਤੇ ਮੇਰੇ ਵੱਲ ਦੇਖ ਲਿਆ ਹੋਣਾ ਜਾਂ ਕਿਸੇ ਨੇ ਕਹਿਤਾ ਹੋਣਾ ਜੀ, ਏਦਾਂ ਨਾ ਵੱਜਦਾ ਹੋਵੇ। ਪਰ ਉਸ ਚੀਜ਼ ਨੂੰ ਵੀ ਟਾਈਮ ਲੱਗਾ, ਜਿੱਦਾਂ ਵੀ ਹੌਲੀ ਹੌਲੀ ਨਾ। ਪਰ ਉਹ ਚੀਜ਼ ਹਾਲੇ ਤੱਕ ਨਹੀਂ ਮਾਲਕ ਨੇ ਆਉਣ ਦਿੱਤੀ। ਨਾ ਮੈਂ ਹੱਥ ਜੋੜਦਾ ਮਾਲਕ ਅੱਗੇ, ਨਾ ਹੀ ਆਵੇ। ਵੀ ਪ੍ਰਸਿੱਧੀ ਜਿਹੜੀ ਆ ਉਹ ਸਿਰ ਚੜ੍ਹ ਕੇ ਨਹੀਂ ਬੋਲਣ ਦਿੱਤੀ ਮਹਾਰਾਜ ਨੇ ਜੀ। ਔਰ ਨਾ ਕਦੇ ਹੁਣ ਜਿੰਨਾ ਕੁ ਸਾਹ ਚੱਲ ਰਿਹਾ ਜੀ, ਨਾ ਉਹ ਬੋਲੇ ਹੀ ਇੱਦਾਂ ਜੀ। ਤੇ ਪਰ ਮਾਲਕ ਦੀ ਕਿਰਪਾ ਜਿਹੜੀ ਆ ਜੀ, ਉਹ ਦੁਨੀਆ ਨੂੰ ਪਤਾ। ਬਿਲਕੁਲ। ਖਾਸ ਤੌਰ ਦੇ ਉੱਤੇ ਜਿੰਨੇ ਕਾਲਜ ਆ ਜਾਂ ਸਕੂਲ ਆ, ਉਹਨਾਂ ਦੇ ਵਿੱਚ ਸਾਡਾ ਰੰਗਲਾ ਪੰਜਾਬ ਗਾਣਾ ਜਿਹੜਾ ਆ, ਉਹ ਤਾਂ ਮੈਨੂੰ ਲੱਗਦਾ ਵੀ ਕੋਈ ਕੋਰੀਓਗ੍ਰਾਫੀ ਇਦਾਂ ਦੀ ਹੋਣੀ ਨਹੀਂ ਵੀ ਉਹ ਤੋਂ ਬਗੈਰ ਅਧੂਰੀ ਸੀ। ਖਾਸ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ ਵੀ, ਈਵਨ ਕਿ ਹੁਣ ਵੀ ਬਹੁਤ ਪੋਪੂਲਰ ਹਿੱਟ ਲਿਸਟ ਦੇ ਵਿੱਚ ਹੈਗੀ। ਇੱਕ ਜਦੋਂ ਸਾਡਾ ਚੰਡੀਗੜ੍ਹ ਸ਼ਹਿਰ ਦੀ ਕੁੜੀ ਗਾਣਾ ਆਇਆ, ਉਸ ਵੇਲੇ ਵੀ ਅਸੀਂ ਘਰ ਵੀ ਮਜ਼ਾਕ ਕਰਦੇ ਹੁੰਦੇ ਆ ਵੀ ਇੱਕ ਚੰਡੀਗੜ੍ਹ ਦਾ ਜਿਹੜਾ ਕੋਡ ਆ ਤੁਸੀਂ ਲੋਕਾਂ ਨੂੰ ਬਹੁਤ ਯਾਦ ਕਰਵਾਇਆ। ਖਾਸ ਤੌਰ ਤੇ ਜਿੱਦਾਂ ਹੁਣ ਅਸੀਂ ਆ ਫਲੋਰ ਦੇ ਆ, ਸਾਨੂੰ ਪਤਾ ਹੁੰਦਾ ਉਹਨਾਂ ਦਿਨਾਂ 'ਚ ਕੋਡ ਹੁੰਦੇ ਸੀ ਭਾਜੀ, ਕੋਡ ਹੁੰਦੇ ਸੀ ਵੀ 1826 ਫਲੋਰ ਦਾ ਆ, 1821 ਜਿਹੜਾ ਨਕੋਦਰ ਦਾ ਆ, ਸਾਡੇ ਵਾਲੇ ਪਾਸੇ 186 ਸੀਗਾ ਜੀ ਸਾਡਾ। ਅੱਛਾ, ਤੁਹਾਡਾ ਵੀ ਅੱਛਾ ਫਲੋਰ 'ਚ ਪੈਂਦਾ। ਤੇ 1821 ਸ਼ਾਇਦ ਨਕੋਦਰ ਦਾ, 181 ਹੁੰਦਾ ਸੀ ਆਪਣੇ ਜਲੰਧਰ ਦਾ। ਫਿਰ 172, ਕਿਉਂਕਿ ਆਪਣੇ ਵਾਲੇ ਪਾਸੇ ਦੀ ਕੋਈ ਇੰਨੀ ਰਿਸ਼ਤੇਦਾਰੀ ਉਧਰ ਹੁੰਦੀ ਨਹੀਂ ਸੀ ਚੰਡੀਗੜ੍ਹ ਵਾਲੇ ਪਾਸੇ। ਤੇ ਇਹ ਕਿੱਦਾਂ ਸਬਬ ਬਣਿਆ ਵੀ 172 ਜਿਹੜਾ ਬੋਲਿਆ ਤੁਸੀਂ ਅੱਗੇ? ਉਹਦਾ ਸਬਬ ਵੀਰ ਜੀ ਇਦਾਂ ਬਣਿਆ ਕਿ ਜਦੋਂ ਆਪਣਾ ਰੰਗਲਾ ਪੰਜਾਬ ਐਲਬਮ ਆਈ ਜੀ, ਉਸ ਤੋਂ ਬਾਅਦ ਪੁੱਤ ਪੰਜਾਬ ਦਾ ਆਈ, ਉਸ ਤੋਂ ਬਾਅਦ ਆਈ ਬਿੱਲੋ ਤੇਰੀ ਤੋਰ ਵੇਖ ਕੇ, ਗੱਡੀਆਂ 'ਚ ਗੱਡੀਆਂ ਵੱਜੀਆਂ ਵਾਲਾ। ਉਸ ਤੋਂ ਬਾਅਦ 6ਵੀਂ ਕੈਸਟ ਆਉਂਦੀ ਚੰਡੀਗੜ੍ਹ ਸ਼ਹਿਰ ਦੀ ਕੁੜੀ ਜੀ। ਤੇ ਉਦੋਂ ਜਦੋਂ ਤੱਕ ਇਹ ਕੈਸਟ ਆਈ ਆ, ਉਦੋਂ ਤੱਕ ਚੰਡੀਗੜ੍ਹ ਬਾਰੇ ਜਾਣਕਾਰੀ ਕਾਫੀ ਹੋ ਗਈ ਸੀ ਜੀ। ਉਹਦਾ ਮੇਨ ਰੀਜ਼ਨ ਇਹ ਸੀ ਵੀ ਸ਼ੋਜ਼ ਵਗੈਰਾ ਕਾਫੀ ਕਰ ਲਏ ਸੀ ਚੰਡੀਗੜ੍ਹ 'ਚ ਨਾ, ਉਸ ਇਲਾਕੇ 'ਚ। ਤੇ ਦੂਜੀ ਗੱਲ ਵੀ ਜਿਹੜੀ ਕੰਪਨੀ ਨਾਲ ਮੈਂ ਕੰਮ ਕਰਦਾ ਸੀ, ਰਾਜਾ ਐਂਟਰਟੇਨਰਸ ਦੇ ਨਾਲ, ਉਹ ਬੇਸਡ ਮੋਹਾਲੀ ਸੀ, ਉੱਥੇ ਜਾਂਦੇ ਰਹਿੰਦੇ ਹੁੰਦੇ ਸੀ। ਤੇ ਇਹ ਮੈਨੂੰ ਤਰਜ ਵੀ ਸਮਾਂ ਸਾਡੇ ਜਿਹੜੀ ਗੱਲ ਕਰਨੀ ਬਣਦੀ ਹੈ ਜੀ, ਸਾਡੇ ਕੰਪਨੀ ਦੇ ਮਾਲਕ ਸੀ ਮਨਿੰਦਰ ਗਿੱਲ ਭਾਜੀ। ਉਹਨਾਂ ਨੇ ਮੈਨੂੰ ਕਿਹਾ ਵੀ ਇੱਕ ਗਾਣਾ ਸੀਗਾ ਇੰਗਲੈਂਡ ਦਾ, ਮੈਨੂੰ ਹੁਣ ਬੋਲ ਨਹੀਂ ਯਾਦ, ਉਹਦਾ ਪਤਾ ਨਹੀਂ ਕੀ ਸੀਗਾ, ਤਰਰ ਦਰਰ ਢੇਰ ਤਾ ਤਰਰ ਢੇਰ ਤਾ, ਨੀ ਅੱਜ ਤੇਰੇ ਦਿਓਰ ਦਾ ਵਿਆਹ ਭਾਬੀਏ, ਨੀ ਅੱਜ ਤੇਰੇ ਦਿਓਰ ਦਾ ਵਿਆਹ ਜੀ। ਉਹ ਗਿੱਲ ਭਾਜੀ ਮੈਨੂੰ ਕਹਿੰਦੇ ਯਾਰ ਸਰਬਜੀਤ ਤਾਂ ਤਰਜ ਬੜੀ ਘੈਂਟ ਯਾਰ, ਤੇਰੇ ਸਟਾਈਲ ਦੀ ਆ, ਇਹ ਤੇ ਗਾਣਾ ਲਿਖ ਕੋਈ। ਅਸੀਂ ਮੋਹਾਲੀ ਉਹਨਾਂ ਦੇ ਘਰੋਂ ਨਿਕਲੇ ਆ ਜਲੰਧਰ ਨੂੰ ਜੀ, ਇਹ ਪਿੰਡ ਨੂੰ, ਚੀਮੇ ਨੂੰ, ਜਲੰਧਰ ਬਾਅਦ ਰਹਿਣ ਲੱਗੇ ਆ ਜੀ। ਪਿੰਡ ਨੂੰ ਨਿਕਲੇ ਆ ਤੇ ਮੇਰੇ ਉਹ ਚੀਜ਼ ਫਸੀ ਆ ਵੀ ਇਸ ਤਰਜ ਤੇ ਗਾਣਾ ਲਿਖਣਾ। ਮੈਂ ਹਾਲੇ ਮੋਹਾਲੀ ਦੇ ਵਿੱਚ ਹੀ ਸੀ ਤਾਂ ਮੈਨੂੰ ਲਾਈਨ ਉੜ ਗਈ ਵੀ ਚੰਡੀਗੜ੍ਹ ਸ਼ਹਿਰ ਦੀ ਕੁੜੀ। ਅੱਛਾ, ਲਿਖਿਆ ਵੀ ਤੁਸੀਂ? ਮੇਰਾ ਆਪਣੇ ਲਿਖਿਆ ਜੀ। ਅੱਛਾ ਜੀ। ਉਹ ਮੋਹਾਲੀ ਦੇ ਵਿੱਚ ਹੀ ਮੈਂ ਹੁੱਕ ਲਾਈਨ ਬਣਾ ਲਈ। ਅੱਛਾ ਜੀ, ਠੀਕ ਹੈ। ਮੈਂ ਕਿਹਾ ਯਾਰ ਆਹ ਲਾਈਨ ਫਿੱਟ ਬਹਿੰਦੀ, ਵਰਦੀ ਆ ਚੰਡੀਗੜ੍ਹ ਸ਼ਹਿਰ ਦੀ ਕੁੜੀ। ਤੇ ਉਹ ਨਾਲ ਮੈਂ 2-4 ਲਾਈਨਾਂ ਹੋਰ ਜੋੜ ਕੇ ਟੱਪਾ ਪਹਿਲੇ ਵਾਲਾ ਬਣਾ ਲਿਆ। ਤਾਂ ਮੈਂ ਨਾਲ ਹੀ ਭਾਜੀ ਨੂੰ ਫੋਨ ਲਾਤਾ ਮਨਿੰਦਰ ਗੜ ਨੂੰ। ਮੈਂ ਕਿਹਾ ਭਾਜੀ ਆ ਦੇਖੋ ਤਾਂ ਮੜ ਜਾ, ਅਸੀਂ ਖਰੜ ਦੇ ਗੋਲੀਆਂ ਲੈ ਕੇ ਆਏ ਸੀ। ਕਹਿੰਦੇ ਹਾਂਜੀ ਹਾਂ ਸਰਜੀਤ। ਮੈਂ ਕਿਹਾ ਭਾਜੀ ਸੁਣਿਓ ਤਾਂ ਕਿੱਦਾਂ ਲੱਗਦਾ? ਕਹਿੰਦਾ ਯਾਰ ਆ ਤਾਂ ਕਮਾਲ ਹੈ, ਇਹਨੂੰ ਪੂਰਾ ਕਰ ਲਾ, ਸੈੱਟ ਆ ਕੰਮ, ਚੰਡੀਗੜ੍ਹ ਸ਼ਹਿਰ ਦੀ ਕੁੜੀ ਹੁੱਕ ਲਾਈਨ ਹਿੱਟ ਆ। ਮੈਂ ਕਿਹਾ ਠੀਕ ਆ ਜੀ, ਚਲੋ। ਉਹ ਗਾਣਾ ਰਿਕਾਰਡ ਹੋ ਗਿਆ। ਕੋਈ ਪਲਾਨ ਨਹੀਂ ਸੀ ਮੋਰੇ, ਪਲੈਨਿੰਗ ਨਹੀਂ ਸੀ 0172 ਲਾਉਣ ਦੀ। ਅੱਛਾ ਜੀ। ਗਾਣਾ ਰਿਕਾਰਡ ਹੋ ਗਿਆ ਤੇ ਉਹਦੇ ਮੋਰੇ ਜਿੱਦਾਂ ਆਪਾਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਗੀਤਾਂ ਦੇ ਮੋਰੇ ਕੋਈ ਪੈਟਰਨ ਜਾਂ ਵੱਜਦੇ ਆ, ਢੋਲ ਦੇ ਨਾ, ਢੋਲ ਨਾਲ ਸਟਾਰਟ ਕਰਦੇ ਗੀਤ ਕੋਈ, ਉਹ ਮੋਰੇ ਪੈਟਰਨ ਵੱਜਿਆ ਹੋਇਆ ਸੀ। ਉਹ ਕੈਸਟ ਰੈਡੀ ਹੋ ਗਈ, ਅਸੀਂ ਸੁਣੀ ਜਾਣਾ ਵੀ ਆਹ ਗਾਣਾ ਕਿੱਦਾਂ, ਕੋਈ ਕੱਚ ਲੱਗਦਾ, ਕੋਈ ਚੇਂਜ ਆ ਕਰਨ ਨੂੰ ਨਾ। ਅੱਛਾ, ਰਿਕਾਰਡ ਹੋ ਚੁੱਕਾ ਸੀਗਾ ਜੀ। ਰਿਕਾਰਡ ਹੋ ਚੁੱਕੇ ਤੇ ਮੈਂ ਅਸੀਂ ਸੁਣਦੇ ਹੁੰਦੇ ਸੀ ਤਾਂ ਮੈਨੂੰ ਉਹ ਪੈਟਰਨ ਤੇ ਇਦਾਂ ਇੱਕਦਮ ਦਿਮਾਗ 'ਚ ਉਦਾਂ ਹੀ ਆਇਆ ਵੀ ਯਾਰ ਚੰਡੀਗੜ੍ਹ ਦਾ ਜੇ ਕੋਡ ਮੋਹਰੇ ਲਾ ਦਈਏ। ਅੱਛਾ ਜੀ। ਹਾਂ, ਆਹ ਪੈਟਰਨ ਤੇ ਫਿਰ ਬੋਲ ਦਈਏ ਵੀ ਉਹ ਮੇਰੇ ਦਿਮਾਗ 'ਚ ਆਈਡੀਆ ਆਇਆ ਜੀ ਉਸ ਮਾਲਕ ਨੇ ਵਾਹ ਨਾ। ਤੇ ਮੈਂ ਮਿਊਜ਼ਿਕ ਡਾਇਰੈਕਟਰ ਨਾਲ ਗੱਲ ਕੀਤੀ, ਮੋਹਣੀ ਦਿਨੇਸ਼, ਇਹਦਾ ਸੁਖਪਾਲ ਨੇ ਨਹੀਂ ਸੀ ਕੀਤਾ, ਮੋਹਣੀ ਦਿਨੇਸ਼ ਨੇ ਕੈਸਟ ਬਣਾਈ ਸੀ। ਚਰਨਜੀਤ ਹੂਜਾ ਸਾਹਿਬ ਤੋਂ ਅਲੱਗ ਹੋ ਕੇ ਬੰਦੇ ਕੰਮ ਕਰਨ ਲੱਗੇ ਸੀ, ਬਹੁਤ ਟੈਲੈਂਟਡ ਮੁੰਡੇ ਸੀ ਜੀ। ਮੇਲਾ ਵੇਖਦੀ ਮੁਟਿਆਰੇ ਦਾ ਵੀ ਅਰੇਂਜਮੈਂਟ ਸਾਰਾ ਉਹਨਾਂ ਨੇ ਕੀਤਾ, ਮੋਹਣੀ ਦਿਨੇਸ਼ ਨੇ। ਅੱਛਾ ਜੀ। ਸੁਖਪਾਲ ਜੀ ਦੇ ਨਾਲ। ਤੇ ਉਹਨਾਂ ਨੂੰ ਮੈਂ ਕਿਹਾ ਭਾਜੀ ਵੀ ਕੋਡ ਹੈ ਚੰਡੀਗੜ੍ਹ ਦਾ 0172, ਆ ਮੋਹਰੇ ਜਿੱਥੇ ਢੋਲ ਦਾ ਪੈਟਰਨ ਆ ਬੋਲ ਦਈਏ। ਉਹ ਕਹਿੰਦੇ ਨਹੀਂ ਚੀਮਾ ਜੀ ਜੱਚੇਗਾ ਨਹੀਂ, ਨਹੀਂ ਉਹ ਗਾਣਾ ਖਰਾਬ ਹੋ ਜਾਏਗਾ।
ਹੁਣ ਮੇਰੇ ਉਹ ਗਰਾਰੀ ਫਸੀ ਹੋਈ ਆ। ਅੱਛਾ ਜੀ। ਮੈਂ 2-4 ਦਿਨ ਲੰਘੇ ਉਹ ਤੋਂ ਸਟੂਡੀਓ ਜਾਂਦੇ ਹੁੰਦੇ ਸੀ। ਹਾਂਜੀ। ਮੈਂ ਮਨਿੰਦਰ ਗਿੱਲ ਭਾਜੀ ਨੂੰ ਨਾਲ ਲਾ ਲਿਆ। ਮੈਂ ਕਿਹਾ ਭਾਜੀ ਆ ਇੱਥੇ ਫਿੱਟ ਪੈਂਦਾ ਮਾੜਾ ਜਿਹਾ, ਮਾੜਾ ਕਹੋ, ਇਹ ਮੰਨਦੇ ਨਹੀਂ। ਹਾਂਜੀ। ਕਹਿੰਦਾ ਉਹ ਮੋਨੀ ਕਿੱਦਾਂ? मोनी कहता भाजी नहीं है, चीमा जी ने बोला था पहले भी हमें भी नहीं, वो नहीं अच्छा नहीं लगेगा जी। वो भाजी ने भी नहीं मना लिया। वो मेरे फेक गरारी फसी। अब मैं करते करते एक दिन मैं कहा भाजी तुसीं ना रखियो, इदा करो मैं स्टूडियो च आना माइक ते मड़ जा प्लीज़ तुसीं मड़ जा इहनूं करो कैप्चर ते मैं उत्थे बोल के देखदा जी। वो जो पैटर्न आया वो तो 0 1 7 2 टन डन वो जो उन्हें सुनिया उन्होंने नाल ही चेहरे ते समाइल आई जो बोल के मैं इधर आया कहते सरजीत लुक्स गुड वधिया। ਤੇ ਮਤਲਬ ਇਦਾਂ ਇਹ ਜਿਹੜਾ ਕੋਡ ਆ, ਮਤਲਬ ਗਾਣਾ ਤਾਂ ਸੀਗਾ ਹੀ ਆਪਣੇ ਆਪ, ਚਲੋ ਚੰਡੀਗੜ੍ਹ ਸ਼ਹਿਰ ਦੀ ਕੁੜੀ, ਇਹ ਕੋਡ ਦਾ ਆਈਡੀਆ ਮਤਲਬ ਇਦਾਂ ਹੀ ਮੇਰੇ ਧਿਆਨ ਚ ਆਇਆ ਤੇ ਉਹ ਵਧੀਆ ਵੀ ਲੋਕਾਂ ਨੇ ਉਹਨੂੰ ਸਲਾਇਆ ਵੀ ਬਹੁਤ ਜ਼ਿਆਦਾ, ਮੈਨੂੰ ਲੱਗਦਾ ਵੀ ਕਾਫੀ ਵਧੀਆ ਉਹਦਾ ਮਿਲਿਆ। ਚਲੋ ਖੈਰ ਇਹ ਦੇਖੋ ਗੱਲਾਂ ਇਹ ਆ ਵੀ ਮੈਂ ਤਾਂ ਚਾਹੁੰਦਾ ਵੀ ਹੋਰ ਵੀ ਇਹ ਤੇ ਗੱਲਾਂ ਕੀਤੀਆਂ ਜਾਣ, ਪਰ ਹੁਣ ਆਪਣੇ ਕੋਲ ਟਾਈਮ ਦੀ ਵੀ ਸ਼ਾਰਟੇਜ ਆ। ਪਰ ਹੁਣ ਆਪਾਂ ਫਿਲਮਾਂ ਵੱਲ ਨੂੰ ਜਾਂਦੇ ਆ। ਫੇਰ ਤੁਸੀਂ ਫਿਲਮਾਂ ਪਹਿਲਾਂ ਤੋਂ ਚਲੋ ਸੁੱਖ ਨਾਲ ਤੁਸੀਂ ਸੋਹਣੇ ਸੁਨੱਖੇ ਸੀ, ਉੱਚੇ ਲੰਮੇ ਸੀ, ਫਿਲਮਾਂ ਦੇ ਵਿੱਚ ਆਏ ਤੁਸੀਂ, ਕਾਫੀ ਵਧੀਆ ਪਰਫਾਰਮੈਂਸ ਰਹੀ ਆ। ਪੰਜਾਬ ਬੋਲਦਾ, ਹਾਣੀ ਦੇ ਵਿੱਚ ਤੁਹਾਡੀ ਜਿਹੜੀ ਐਕਟਿੰਗ ਆ ਬਹੁਤ ਸਲਾਹੀ ਗਈ ਆ ਜੀ ਜੀ। ਤੇ ਮੈਂ ਪਹਿਲਾਂ ਵੀ ਇੱਥੇ ਗੱਲ ਕਰਦਾ ਹੁੰਦਾ ਸੀ ਕਿਉਂਕਿ ਪੰਜਾਬ ਬੋਲਦਾ ਤੇ ਹਾਣੀ ਬਹੁਤ ਨੇੜੇ ਫਿਲਮਾਂ ਆਈਆਂ ਜੀ, ਸ਼ਾਇਦ ਕੁਛ ਹੀ ਹਫ਼ਤਿਆਂ ਦਾ ਫਰਕ ਸੀ ਵਿੱਚ। ਤੇ ਅਸੀਂ ਜਦੋਂ ਹਾਣੀ ਫਿਲਮ ਦੇਖ ਕੇ ਆਏ, ਅਸੀਂ ਪੰਜਾਬ ਬੋਲਦਾ ਨਹੀਂ ਸੀ ਦੇਖੀ, ਇੱਥੇ ਦੇਖੀ ਅਸੀਂ, ਪਤਾ ਨਹੀਂ ਲੱਗਾ ਹੋਣਾ ਜੀ ਆਈ ਦਾ, ਤੇ ਉਹ ਸ਼ਾਇਦ ਤੁਸੀਂ ਕਹਿ ਸਕਦੇ ਆ ਇਹ। ਤੇ ਹਾਣੀ ਜਦੋਂ ਆਈ ਆ ਤੇ ਅਸੀਂ ਦੇਖ ਕੇ ਆਏ ਆ, ਤੇ ਰਸ਼ਪਾਲ ਭਾਜੀ ਹੁਣੀ ਅਸੀਂ ਸਾਰੇ ਗਏ, ਤੇ ਅਸੀਂ ਆਉਂਦੇ ਸੀ ਤੁਹਾਡੀ ਗੱਲ ਕਰਦੇ ਸੀ ਵੀ ਚੀਮਾ ਸਾਹਿਬ ਦੀ ਜਿਹੜੀ ਐਕਟਿੰਗ ਆ ਵੀ ਬਹੁਤ ਵਧੀਆ ਹੈ। ਤਾਂ ਤੇ ਫਿਰ ਸਾਨੂੰ ਕਿਸੇ ਦੱਸਿਆ ਵੀ ਪੰਜਾਬ ਬੋਲਦਾ ਵੀ ਇੱਕ ਫਿਲਮ ਉਹਨਾਂ ਦੀ, ਤੇ ਉਹ ਬਾਅਦ ਵਿੱਚ ਸੀਡੀ ਤੇ ਅਸੀਂ ਦੇਖੀ, ਤੇ ਅਸੀਂ ਫਿਰ ਬਾਅਦ ਵਿੱਚ ਡਿਸਕਸ਼ਨ ਕੀਤੀ ਵੀ ਜੇ ਪੰਜਾਬ ਬੋਲਦਾ ਹਾਣੀ ਤੋਂ ਬਾਅਦ ਆ ਜਾਂਦੀ ਕਿਤੇ ਤਾਂ ਸ਼ਾਇਦ ਉਹਨੂੰ ਬਹੁਤ ਜ਼ਿਆਦਾ ਹਿੱਟ ਮਿਲਣਾ ਸੀ। ਕਾਫੀ ਵਧੀਆ ਸਟੋਰੀ, ਬਹੁਤ ਵਧੀਆ ਕੰਮ ਹੋਇਆ ਸੀ ਉਹਦੇ ਉੱਤੇ। ਉਹਦੇ ਬਾਰੇ ਕਿੱਦਾਂ ਅਨੁਭਵ ਰਿਹਾ? ਵੀ ਥੋੜਾ ਬੈਡ ਲੱਕ ਹੀ ਹੋ ਗਈ ਉਹਦੇ ਬਾਰੇ? ਹਾਂਜੀ, ਉਹ ਤੁਹਾਨੂੰ ਮੈਂ ਪਹਿਲਾਂ ਕਲੀਅਰ ਕਰਦਾ, ਜਿਹੜੇ ਪੰਜਾਬ ਬੋਲਦਾ ਫਿਲਮ ਸੀ ਉਹ ਸਾਡੀ ਹੋਮ ਪ੍ਰੋਡਕਸ਼ਨ ਸੀਗੀ ਜੀ। ਅੱਛਾ, ਤੁਸੀਂ ਸਾਡੀ ਆਪਣੀ ਪ੍ਰੋਡਕਸ਼ਨ ਸੀ, ਆਪ ਬਣਾਈ ਸੀਗੀ ਜੀ ਫਿਲਮ ਨਾ ਜੀ। ਔਰ ਹਾਣੀ ਫਿਲਮ ਦੇ ਵਿੱਚ ਮੈਨੂੰ ਇਹਨਾਂ ਨੇ ਹਾਇਰ ਕੀਤਾ ਸੀ ਹਰਭਜਨ ਮਾਨ ਨੇ ਤਾਂ ਮਤੋਜ ਮਾਨ ਜੀ ਨੇ ਜੀ, ਠੀਕ ਹੈ। ਔਰ ਪੰਜਾਬ ਬੋਲਦਾ, ਇਹ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਆ ਵੀ ਜਿੱਦਾਂ ਦੀ ਪੰਜਾਬ ਬੋਲਦਾ ਫਿਲਮ ਬਣੀ ਹੋਈ ਸੀ, ਵੀ ਜਿੱਦਾਂ ਹਾਣੀ ਫਿਲਮ ਦੀ ਚਰਚਾ ਬਹੁਤ ਪੋਜ਼ਿਟਿਵ ਹੋਈ ਸੀ ਜੀ, ਤੇ ਜੇ ਹਾਣੀ ਫਿਲਮ ਤੋਂ ਬਾਅਦ ਰਿਲੀਜ਼ ਹੁੰਦੀ ਬਿਲਕੁਲ ਉਹਨੂੰ ਹੋਰ ਉਹਨੇ ਬਹੁਤ ਅੱਛੇ ਤਰੀਕੇ ਨਾਲ ਨਿਕਲ ਜਾਣਾ, ਇਹ ਪ੍ਰੋਪਰ ਤਰੀਕੇ ਨਾਲ ਪ੍ਰਮੋਸ਼ਨ ਹੁੰਦੀ ਜੀ। ਤੇ ਜੇ ਉਹ ਹਾਣੀ ਤੋਂ ਪਹਿਲਾਂ ਰਿਲੀਜ਼ ਹੋਈ 3 ਹਫ਼ਤੇ, ਤੇ ਜੇ ਉਹ ਹਾਣੀ ਤੋਂ ਪਹਿਲਾਂ ਵੀ ਜਿਵੇਂ ਰਿਲੀਜ਼ ਹੋਈ ਸੀ, ਜੇ ਪ੍ਰੋਪਰ ਢੰਗ ਨਾਲ ਹੋ ਜਾਂਦੀ, ਸਾਡੇ ਨਾਲ ਚੀਟ ਨਾ ਹੁੰਦੀ ਡਿਸਟ੍ਰੀਬਿਊਟਰਾਂ ਵੱਲੋਂ, ਪ੍ਰੋਪਰ ਤਰੀਕੇ ਨਾਲ ਜੇ ਫਿਲਮ ਦੀ 3-4 ਹਫ਼ਤੇ ਐਡ ਹੋ ਕੇ ਰਿਲੀਜ਼ ਹੁੰਦੀ, ਹੁਣ ਫੇਰ ਵੀ ਬਹੁਤ ਵਧੀਆ ਬਿਜ਼ਨਸ ਕਰ ਜਾਣਾ ਸੀ ਜੀ। ਪਰ ਜੇ ਉਹ ਹਾਣੀ ਤੋਂ ਬਾਅਦ ਰਿਲੀਜ਼ ਹੁੰਦੀ ਅੱਛੇ ਤਰੀਕੇ ਨਾਲ, ਫੇਰ ਉਹਨੇ ਕਮਾਲ ਕਰ ਜਾਣੀ ਸੀ। ਅੱਛੇ ਮੁੱਦੇ ਤੇ, ਅੱਛੇ ਕਨਸੈਪਟ ਤੇ ਸੋਹਣੀ ਕਹਾਣੀ ਬਣੀ ਹੋਈ ਸੀ, ਪੰਜਾਬ ਦੀ ਪਿੰਡਾਂ ਦੀ ਕਹਾਣੀ ਸੀਗੀ। ਤੇ ਬਸ ਉਹ ਆਪਣੀ ਨਾ ਇੱਕ ਡੈਸਟੀਨੀ ਇਹਨੂੰ ਕਹਿੰਦੇ ਆ ਜੀ, ਵੀ ਆਪਾਂ ਜਿੱਦਾਂ ਕਹਿ ਲਓ ਵੀ ਉਸ ਫਿਲਮ ਨਾਲ ਇਦਾਂ ਹੋਣੀ ਸੀ। ਪਰ ਜਿਹੜੇ ਬੰਦਿਆਂ ਨੇ ਬਾਅਦ ਦੇ ਵਿੱਚ ਜਿਹਨੇ ਵੀ ਫਿਲਮ ਦੇਖੀ ਆ, ਹਰ ਇੱਕ ਬੰਦੇ ਨੇ ਸਤਿਕਾਰ ਦਿੱਤਾ, ਸੁਲਾਈ ਆ, ਪਰ ਉਹ ਬਿਜ਼ਨਸ ਨਹੀਂ ਕਰ ਪਾਈ। ਬੈਡ ਲੱਕ ਆਪਾਂ ਕਹਿ ਸਕਦੇ ਜੀ। ਤੇ ਹੁਣ ਚਲੋ ਉਹ ਤੋਂ ਬਾਅਦ ਵੀ ਤੁਸੀਂ ਕੰਮ ਕਰਦੇ ਰਹੇ ਹੋ, ਆ ਕਰੋਨਾ ਕਾਲ ਥੋੜਾ ਜਿਹਾ ਇਹਨੇ ਪ੍ਰਭਾਵਿਤ ਜ਼ਰੂਰ ਕੀਤਾ ਆ, ਤੇ ਹੁਣ ਤੁਹਾਡਾ ਕੀ ਹੈਗਾ ਪਲਾਨ? ਫਿਲਮਾਂ ਕਿਹੜੀਆਂ ਆ ਰਹੀਆਂ ਤੁਹਾਡੀਆਂ, ਤੇ ਕਦੋਂ ਤੱਕ ਦਰਸ਼ਕ ਉਡੀਕ ਰੱਖਣ? ਹੁਣ ਵੀਰ ਜੀ, ਇੱਕ ਤਾਂ ਫਿਲਮ ਹਾਣੀ ਵਰਗੀ ਨਾ, ਸੁੱਚਾ ਸੂਰਮਾ ਜਿਹੜਾ ਕੁੱਕਰ ਬਲਵੀਰੋ ਭਾਬੀ ਜੀ, ਉਸ ਕਿੱਸੇ ਤੇ ਫਿਲਮ ਬਣੀ ਪਈ ਹੈ ਜੀ, ਮੇਰੀ ਤਾਂ ਬੱਬੂ ਮਾਨ ਦੀ। ਅੱਛਾ ਜੀ। ਹੋਰ ਵੀ ਅੱਛੇ ਆਰਟਿਸਟ ਹੈ ਵਿੱਚ, ਮਤੋਜ ਮਾਨ ਜੀ ਨੇ ਡਾਇਰੈਕਟ ਕੀਤੀ ਆ, ਸਾਗਾ ਕੰਪਨੀ ਦੀ ਪ੍ਰੋਡਕਸ਼ਨ ਹੈ। ਤੇ ਇਹ ਤੁਹਾਨੂੰ ਮੇਰਾ ਖਿਆਲ ਆ ਵੀ ਉਹ ਦੇਖੋ ਕਦੋਂ ਅਨਾਉਂਸ ਕਰਦੇ ਆ, ਉਹ ਜਲਦੀ ਰਿਲੀਜ਼ ਹੋ ਜਾਣੀ ਹੈ ਜੀ। ਫੇਰ ਤਾਂ ਜੇ ਇੰਨੇ ਵੱਡੇ ਮਹਾਰਥੀ ਫੇਰ ਤਾਂ ਕਹਿ ਲਓ ਵੀ ਫਿਲਮ ਦੇ ਵਿੱਚ ਹੈਗੇ ਆ। ਹਾਂਜੀ ਹਾਂਜੀ। ਤੇ ਇੱਕ ਹੁਣ ਰੀਸੈਂਟਲੀ ਹੁਣੇ ਮੈਂ 3 ਹਫ਼ਤੇ ਪਹਿਲਾਂ, ਮਹੀਨਾ ਕੁ ਪਹਿਲਾਂ ਫਿਲਮ ਕੰਪਲੀਟ ਕਰਕੇ ਆਇਆ, ਸ਼ੂਟਿੰਗ ਉਹਦੀ ਇੰਗਲੈਂਡ ਦੇ ਵਿੱਚ, ਲੈਂਬਰਗਿਨੀ। ਉਹ ਰਣਜੀਤ ਬਾਵਾ ਨਾਲ ਮਾਹਿਰਾ ਸ਼ਰਮਾ ਜਿਹੜੀ ਬਿਗ ਬੌਸ ਵਾਲੀ ਕੁੜੀ ਆ ਜੀ, ਮੇਰੇ ਆਪੋਜੀਟ ਕਿੰਮੀ ਵਰਮਾ ਜਿਹੜੀ ਹਰਭਜਨ ਮਾਨ ਹੋਣਾ ਜੀ ਆਇਆ ਫਿਲਮ ਦੇ ਵਿੱਚ, ਉਹਦੀ ਹੀਰੋ ਦੀ ਕੁੜੀ ਜੀ, ਉਹ ਹੈ। ਹੋਰ ਗੁਲਾਬੋ ਮਾਸੀ ਹੈ, ਮੈਡਮ ਨਰਮ ਰਿਸ਼ੀ ਜੀ, ਉਹ ਅੱਛੀ ਟੀਮ ਆ ਜੀ। ਉਹ ਵੀ ਇੱਕ ਅੱਛੇ ਤਰੀਕੇ ਦੀ ਫਿਲਮ ਬਣੀ ਹੈ ਇੰਗਲੈਂਡ ਦੇ ਵਿੱਚ, ਇੰਗਲੈਂਡ ਦੀ ਲਾਈਫ ਸਟੋਰੀ ਦੇ ਉੱਪਰ ਆ, ਤੇ ਉਹ ਵੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਪਸੰਦ ਆਉਣੀ ਹੈ ਜੀ। ਇੱਕ ਫਿਲਮ ਹੁਣ ਹੋ ਰਿਹਾ, ਹੁਣ ਜਾ ਕੇ ਮੈਂ ਉਹ ਜੂਨ ਦੇ ਵਿੱਚ ਉਹਦੀ ਸ਼ੂਟਿੰਗ ਫਿਰ ਸਟਾਰਟ ਹੈ ਇੰਗਲੈਂਡ ਦੇ ਵਿੱਚ, ਉਹ ਡਿਫਰੈਂਟ ਫਿਲਮ। ਨਹੀਂ, ਹੁਣ ਤੁਹਾਡੀ ਕੋਈ ਹੋਮ ਪ੍ਰੋਡਕਸ਼ਨ ਵਾਲਾ ਕੀ ਆਈਡੀਆ ਕੀ ਰੱਖਿਆ? ਹੋਮ ਪ੍ਰੋਡਕਸ਼ਨ ਵਾਲਾ ਹਾਲੇ ਤੱਕ ਤਾਂ ਜੀ ਕੋਈ ਅਸੀਂ ਨਹੀਂ ਪਲਾਨ ਕੀਤੀ ਜੀ ਫਲੋਰ ਦੇ ਉੱਪਰ ਜੀ। ਹਾਂਜੀ, ਹੁਣ ਬੇਟੇ ਦੋਨੋਂ ਇਸ ਲਾਈਨ ਦੇ ਵਿੱਚ ਆ ਰਹੇ ਆ, ਗੁਰਬਨ ਐਂਡ ਸੁਖਮਨ ਜੀ। ਉਹ ਅਸੀਂ ਉਹਨਾਂ ਤੇ ਆਸਾਂ ਛੱਡੀਆਂ ਹੋਈਆਂ ਜੀ। ਦੇਖੋ ਉਹਨਾਂ ਨੂੰ ਕੀ ਰਿਸਪੌਂਸ ਮਿਲਦਾ ਜੀ।
ਅਸੀਂ ਕੋਈ ਜਲਦਬਾਜ਼ੀ ਨਹੀਂ ਮੈਂ ਕਰਨੀ ਚਾਹੁੰਦਾ, ਕਿਉਂਕਿ ਉਹਨਾਂ ਦਾ ਹੁਣ ਉਹ ਗੱਭਰੂ ਆ, ਜਵਾਨ ਆ, ਮਿਹਨਤ ਕਰਦੇ ਆ, ਤੇ ਦੋਨਾਂ ਨੇ ਐਕਟਿੰਗ ਦਾ ਵੀ ਕੋਰਸ ਆਪਣਾ ਪਾਸ ਕੀਤਾ, ਰਿਆਜ਼ ਵੀ ਕਰਦੇ ਆ, ਸਿੱਖ ਰਹੇ ਆ ਜੀ, ਤੇ ਉਹ ਪ੍ਰੋਪਰ ਤਰੀਕੇ ਨਾਲ ਇਸ ਇੰਡਸਟਰੀ ਵਿੱਚ ਆ ਰਹੇ ਆ। ਹੁਣ ਅਸੀਂ ਉਹ ਵੇਟ ਕਰਦੇ ਆ ਵੀ ਇਹਨਾਂ ਦੇ ਗੀਤਾਂ ਨੂੰ ਕਿੱਦਾਂ ਦਾ ਹੁੰਗਾਰਾ ਮਿਲਦਾ, ਉਸ ਚੀਜ਼ ਨਾਲ। ਯਾਨੀ ਜਿਹੜੀਆਂ ਕਮੀਆਂ ਤੁਹਾਡੇ 'ਚ ਰਹਿ ਗਈਆਂ ਹੁਣ ਉਹਨਾਂ ਤੋਂ ਪੂਰੀਆਂ ਕਰਵਾਉਣੀਆਂ। ਇਹ ਕਮੀਆਂ ਤਾਂ ਚਲੋ ਬੰਦਾ ਇਨਸਾਨ ਆ ਜੀ, ਜਿਹੜੇ ਬੰਦੇ 'ਚ ਕਮੀਆਂ ਹੀ ਹੈ ਨਹੀਂ ਉਹ ਤਾਂ ਬੰਦਾ ਫਿਰ ਰੱਬ ਹੀ ਬਣ ਜਾਵੇ ਹੌਲੀ ਹੌਲੀ। ਬਿਲਕੁਲ। ਕਮੀਆਂ ਜਿਹੜੀਆਂ ਇਹ ਇਨਸਾਨ ਦੇ ਵਿੱਚ ਰਹਿਣੀਆਂ ਵੀ ਚਾਹੀਦੀਆਂ, ਬੰਦਾ ਫੇਰ ਲਰਨ ਕਰਦਾ ਹੌਲੀ ਹੌਲੀ। ਤੇ ਮਤਲਬ ਐ ਆ ਵੀ ਉਹ ਯੁੱਗ ਚੇਂਜ ਹੋ ਗਿਆ, ਬਦਲ ਗਿਆ, ਯੁੱਗ ਚੇਂਜ ਹੋ ਗਿਆ, ਨਵੀਂ ਜਨਰੇਸ਼ਨ ਆ ਗਈ, ਹਨਾ ਜੀ। ਹੁਣ ਆਪਾਂ ਕਿਸੇ ਆਪਣੇ ਤਰੀਕੇ ਦੇ ਨਾਲ ਬੱਚਿਆਂ ਨੂੰ ਲੈ ਆਈਏ, ਬਹੁਤ ਸਾਰਾ ਪੈਸਾ ਥੋਪ ਦਈਏ, 4 ਕਰੋੜ ਰੁਪਈਆ, ਇਹ ਫਿਲਮ ਕੋਈ ਕੈਸਟ ਤੇ ਹੈ ਨਹੀਂ ਜੀ, ਹਨਾ ਜੀ। ਇਹ ਇਦਾਂ ਦਾ ਬਿਜ਼ਨਸ ਆ ਵੀ ਕਈ ਵਾਰੀ ਪੂਰੇ ਦਾ ਪੂਰਾ ਪੈਸਾ ਜਿਹੜਾ ਲੱਗਾ ਹੁੰਦਾ ਉਹ ਤਾਂ ਡੁੱਬਦਾ ਹੀ ਆ, ਰਿਲੀਜ਼ਿੰਗ ਤੇ ਫੇਰ ਕਰੋੜ ਰੁਪਈਆ ਲੱਗਦਾ ਜੀ। ਫਿਰ ਇਹਦਾ ਇੱਕ ਬਹੁਤ ਵੱਡਾ ਰਿਸਕ ਹੈ ਜੀ, ਰਿਸਕ ਬਹੁਤ ਹੈ। ਠੀਕ ਹੈ, ਇਹ ਨਾ ਜੀ, ਇਹ ਛੋਟੀ ਗੇਮ ਨਹੀਂ ਹੈਗੀ, ਬਹੁਤ ਵੱਡੀ ਗੇਮ। ਜਦੋਂ ਤੁਸੀਂ ਦੱਸਿਆ ਵੀ ਯੁੱਗ ਬਦਲ ਗਿਆ ਜੀ, ਤੁਹਾਡਾ ਵੇਲਾ ਸੀ ਵੀ ਜਦੋਂ ਤੁਸੀਂ ਦੱਸਿਆ ਵੀ ਰਿਪੀਟ, ਵੀ ਕੈਸਟਾਂ ਜਾਂਦੀਆਂ ਸੀ ਤੇ ਰਿਪੀਟ ਆ ਜਾਂਦੀਆਂ ਸੀ, ਕੈਸਟਾਂ ਦਾ ਜ਼ਮਾਨਾ ਸੀ, ਰੀਲਾਂ ਬਹੁਤ ਵਿਕਦੀਆਂ ਸੀ ਤੇ ਕਾਫੀ ਮੁਨਾਫਾ ਵੀ ਹੋ ਜਾਂਦਾ ਸੀ, ਜਾਂ ਦੁਕਾਨਾਂ ਦੇ ਉੱਤੇ ਪਈਆਂ ਰਹਿ ਜਾਂਦੀਆਂ ਸੀ। ਅੱਜ ਕੱਲ੍ਹ ਜਿਹੜਾ ਜ਼ਮਾਨਾ ਉਹ ਸਿੰਗਲ ਟਰੈਕ ਦਾ ਆ ਗਿਆ, ਕਿ ਸਿੰਗਲ ਟਰੈਕ ਤੁਸੀਂ ਕੱਢੋ, ਉਹਦਾ ਫਿਰ ਦੇਖ ਲਓ ਵੀ ਕਿੱਦਾਂ ਦਾ ਰਿਸਪੌਂਸ ਆਉਂਦਾ, ਫਿਰ ਉਹਨੂੰ ਬੂਸਟ ਵੀ ਕੀਤਾ ਜਾਂਦਾ, ਬਹੁਤ ਤਰੀਕੇ ਜਿਹੜੇ ਵਰਤੇ ਜਾਂਦੇ ਆ। ਫਿਰ ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਤੁਹਾਡੇ ਵੇਲੇ ਦੇ ਗਾਇਕ ਆ, ਖਾਸ ਤੌਰ ਤੇ 90 ਦੇ ਦਹਾਕੇ ਦੀ ਆਪਾਂ ਗੱਲ ਕਰ ਲਈਏ, ਉਹ ਐਡਜਸਟ ਨਹੀਂ ਹੋ ਪਾਏ ਇਹਦੇ ਵਿੱਚ, ਇਸ ਸਿੰਗਲ ਟਰੈਕ ਜਾਂ ਨਵੀਂ ਮੁਹਿੰਮ ਦੇ ਵਿੱਚ, ਜਾਂ ਆ ਨਵੇਂ ਜਿਹੜੇ ਗਾਇਕੀ ਦਾ, ਕਿਉਂਕਿ ਤੁਹਾਡਾ ਜਿਹੜਾ ਜਿੰਨੀ ਵੀ ਗਾਇਕੀ ਗੀਤ ਜਿਹੜੇ ਆ ਉਹ ਬੜੇ ਵਿਰਾਸਤ ਦੇ ਨਾਲ ਜੁੜੇ ਹੋਏ ਆ, ਪਰ ਆ ਜਿਹੜੇ ਹੁਣ ਦੇ ਗੀਤ ਆ ਇਹ ਕੁਛ ਇੱਕ ਨਵੀਂ ਇਹਨਾਂ ਨੇ ਵਿਰਾਸਤ ਪਾ ਦਿੱਤੀ ਆ, ਕੁਛ ਨਵਾਂ ਕੁਛ ਲੈ ਆਂਦਾ, ਮਿਕਸ ਅਪ ਕਰ ਦਿੱਤਾ, ਤੇ ਉਹਦੇ ਬਾਰੇ ਕੀ ਸੋਚਦੇ ਹੋ ਕਿ ਉਹ ਔਖਾ ਹੁੰਦਾ ਪੁਰਾਣੇ ਗਾਇਕ ਦੇ ਲਈ ਐਡਜਸਟ ਹੋਣਾ? ਉਹਦਾ ਵੀਰ ਜੀ ਮੇਨ ਰੀਜ਼ਨ ਇਹ ਆ ਕਿ ਜਿਹੜਾ ਸਿੰਗਲ ਟਰੈਕ ਦਾ ਜ਼ਮਾਨਾ ਉਹਦਾ ਕੋਈ ਨਹੀਂ, ਮਤਲਬ ਕੋਈ ਬਣਦਾ ਇਹਦੇ ਨਾਲ ਰਿਲੇਸ਼ਨ ਕੋਈ ਵੀ ਜੀ, ਭਾਵੇਂ ਕੈਸਟ ਆ ਜਾਵੇ ਪੂਰੀ ਐਲਬਮ ਜ਼ਿਆਦਾ ਗੀਤਾਂ ਦੀ, ਭਾਵੇਂ ਸਿੰਗਲ ਟਰੈਕ ਆ ਜਾਵੇ ਜੀ। ਜਿਹੜਾ ਫਰਕ ਆਇਆ ਜੀ ਹੁਣ ਨਵੀਂ ਹੋਣ ਦਾ ਯੁੱਗ ਦਾ, ਉਹ ਆਇਆ ਆ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਜੀ, YouTube ਦਾ ਯੁੱਗ ਆ ਗਿਆ, ਠੀਕ ਹੈ। ਤੇ ਹੁਣ ਜਿਹੜਾ ਸੋਸ਼ਲ ਮੀਡੀਆ ਤੇ ਸਰਚਿੰਗ ਟਪਕਾ ਬੈਠਾ ਏਜ ਗਰੁੱਪ ਜੀ, ਉਹ ਹੈਗਾ ਜੀ 7 8 9 ਸਾਲ ਤੋਂ ਲੈ ਕੇ 22 24 ਸਾਲ ਜੀ, ਠੀਕ ਹੈ ਜੀ। ਹੁਣ ਜਿਹੜਾ ਕਿਡ ਨਿਆਣਾ ਆ, ਹੁਣ ਸਮਾਂ ਸਰਚਿੰਗ ਦਾ ਵੀ ਗਾਣਾ ਜਦੋਂ ਕੋਈ ਰਿਲੀਜ਼ ਹੋਇਆ ਅਸੀਂ ਰਿਲੀਜ਼ ਕਰਤਾ, ਹਾਂਜੀ ਠੀਕ ਹੈ, ਅਸੀਂ ਗਾਣਾ ਰਿਲੀਜ਼ ਕਰਤਾ, ਉਹ ਹੁਣ ਡਿਪੈਂਡ ਕਰਨਾ ਵੀ ਅੱਗੇ ਉਹਦੀ ਸ਼ੇਅਰਿੰਗ ਕਿੰਨੀ ਕੁ ਹੋਣੀ ਆ। ਹੁਣ ਜਿਹੜਾ ਯੰਗ ਸਿੰਗਰ ਆ, ਯੰਗ ਮੁੰਡਾ ਇਸ ਟਾਈਮ 24 25 ਸਾਲ ਦਾ ਹਿੱਟ ਆ, ਉਹਦਾ ਤਾਂ ਹੁਣ ਅੱਜ ਆਪਣੀ ਪੋਸਟ ਪਾਤੀ ਆਪਣੇ ਪੇਜ ਤੇ ਵੀ ਮਾਈ ਦਿਸ ਸੌਂਗਸ ਕਮਿੰਗ ਔਨ ਦਿਸ ਡੇਟ ਔਨ ਦਿਸ ਟਾਈਮ, ਉਹਦੇ ਤਾਂ ਸੈਕਿੰਟਾਂ ਲਈ ਵੀ ਬੱਚੇ ਵੇਟ ਕਰਦੇ ਜੀ। ਉਹ ਬੱਚੇ ਉਹਨਾਂ ਦੇ ਪੇਜਾਂ ਤੇ ਇੰਨੇ ਕੁ ਜੁੜੇ ਹੋਏ ਆ, ਉਹ ਸੈਕਿੰਟਾਂ ਦੀ ਵੇਟ ਕਰਦੇ ਵੀ ਹੁਣ 8:32 ਤੇ ਗਾਣਾ ਆਉਣਾ ਸੀ, ਤਾਂ ਹੁਣ 31 ਮਿੰਟ ਉਡੀਕ ਰਹਿੰਦੀ ਤਾਂ 54 ਸੈਕਿੰਡ ਹੋ ਗਏ, 6 ਸੈਕਿੰਡ ਇਹ ਆ ਗਿਆ, ਇਹ ਆ ਅਸੀਂ ਖੋਲ ਕੇ ਉਦੋਂ ਦੇਖਣਾ ਜੀ। ਮਿਲੀਅਨ ਆਫ ਬੰਦਾ ਉਹਨਾਂ ਦੀ ਵੇਟ ਕਰਦਾ। ਫਰਕ ਇਹੀ ਆ ਜੀ, ਸਿੰਗਲ ਟਰੈਕ ਤੇ ਐਲਬਮ ਤੁਹਾਡੀ ਵਾਰ ਨੂੰ ਇਦਾਂ ਹੁੰਦਾ ਵੀ ਦੂਰਦਰਸ਼ਨ ਤੇ ਗਾਣਾ ਆਉਣਾ ਹੈ, ਸਾਹਿਬ ਜੀ ਚੀਮਾ ਸਾਹਿਬ ਦਾ 7 ਵਜੇ ਚੱਲਣਾ ਆ ਆਹ ਜਿਹੜਾ ਪ੍ਰੋਗਰਾਮ ਆ, ਤੇ ਉਸ ਵੇਲੇ ਵੇਟ ਹੁੰਦੀ ਸੀ, ਹੁਣ ਇਹ ਵੇਟ YouTube ਤੇ YouTube ਤੇ ਵੇਟ ਹੋਣ ਲੱਗ ਪਈ ਜੀ। ਤਾਂ ਹੁਣ ਜਿਹੜੀ ਪ੍ਰੋਬਲਮ ਆਈ ਆ, ਮੈਚੁਰ ਸਿੰਗਰਾਂ ਨੂੰ ਗਾਣਾ ਲੋਕਾਂ ਸਾਹਮਣੇ ਨਹੀਂ ਆਉਂਦਾ ਜੀ, ਜਾਂ ਲੋਕਾਂ ਨੂੰ ਨਹੀਂ ਦਿਖਦਾ, ਉਹਦਾ ਮੇਨ ਰੀਜ਼ਨ ਇਹ ਆ ਵੀ ਤਬਕਾ ਜਿਹੜਾ ਯੰਗ ਤਬਕਾ ਬੈਠਾ ਜੀ, ਸਿਆਣਿਆਂ ਕੋਲ ਗਾਣਾ ਫੇਰ ਪਹੁੰਚਣਾ ਜਦੋਂ ਗਾਣੇ ਦੀ ਬਹੁਤ ਜ਼ਿਆਦਾ ਸ਼ੇਅਰਿੰਗ ਹੋ ਗਈ ਜੀ, ਇੱਧਰ ਉੱਧਰ ਗਾਣਾ ਪਹੁੰਚ ਗਿਆ, ਫੇਰ 35 40 45 50 ਵਾਲਿਆਂ ਨੂੰ ਫੇਰ ਦਿਖਣਾ। ਜਿਹੜਾ ਆਪਣੇ ਆਪ ਖੋਲਣਾ ਆ, ਉਹ ਜਿਹੜੇ ਬੱਚੇ ਜੁੜੇ ਹੋਏ ਆ ਯੰਗ ਸਿੰਗਰਾਂ ਦੇ ਪੇਜਾਂ ਦੇ ਨਾਲ, ਮੈਂ ਸੱਚੀ ਗੱਲ ਕਰਨ ਲੱਗਾ ਜੀ, ਬਿਲਕੁਲ ਇਹ ਗੱਲ ਅਫੈਕਟ ਕਰਦੀ ਆ। ਔਰ ਜਿਹੜਾ ਬੰਦਾ ਹੁਣ ਅਸੀਂ ਆ ਜੀ, ਹੁਣ ਜਿਹੜਾ 10 12 ਸਾਲ ਦਾ ਨਿਆਣਾ ਆ, ਉਹਦੇ ਉਹਦੇ ਮੋਹਰੇ ਮੇਰਾ ਗਾਣਾ ਆ ਵੀ ਗਿਆ, ਉਹਨੇ ਇਹਦਾ ਸਕਰੋਲ ਕਰ ਦੇਣਾ ਜੀ, ਉਹਨੇ ਕਹਿਣਾ ਅੰਕਲ ਜੀ, ਤੇ ਅੰਕਲ ਨੂੰ ਮੈਂ ਕੀ ਦੇਖਣਾ ਖੋਲ ਕੇ, ਨਾ ਹੀਜ਼ ਅੰਕਲ, ਹਨਾ। ਉਹ ਸਾਡੀ ਸ਼ੇਅਰਿੰਗ ਐਂਡ ਸਰਚਿੰਗ ਨਹੀਂ ਹੁੰਦੀ ਜੀ। ਜਿਹੜੀ ਮੇਰੇ ਤੋਂ ਸੀਨੀਅਰ ਸਿੰਗਰ ਆ ਐਂਡ ਮੇਰੇ ਟਾਈਮ ਦੇ ਸਿੰਗਰ ਆ, ਸਾਨੂੰ ਹੁਣ ਗਾਣਾ ਸੋਸ਼ਲ ਮੀਡੀਆ ਤੇ ਵਿਸਾਰਨਾ, ਲੋਕਾਂ ਤੱਕ ਪਹੁੰਚਦਾ ਕਰਨਾ ਇੱਕ ਬਹੁਤ ਵੱਡੀ ਗੱਲ ਹੋ ਗਈ, ਚੈਲੰਜ ਹੋ ਗਿਆ। ਸਾਡੀ ਸਰਚਿੰਗ ਨਹੀਂ ਹੁੰਦੀ ਜੀ, ਦਿਸ ਇਜ਼ ਦਾ ਮੇਨ ਇਹ ਪ੍ਰੋਬਲਮ ਹੈਗੀ ਹੈ। ਚਾਹੇ ਕੋਈ ਮੰਨੇ ਚਾਹੇ ਕੋਈ ਨਾ ਮੰਨੇ, ਹਾਂਜੀ ਇਹ ਪੰਜਾਬੀ ਸੰਗੀਤ ਦੀ ਇੱਕ ਤਰਾਸਦੀ ਆ। ਮੈਂ ਨਾਲ ਤੁਹਾਡੇ ਗੱਲ ਹੋਰ ਐਡ ਆਨ ਕਰਨਾ ਚਾਹੁੰਦਾ ਜੀ, ਵੀ ਸਾਡੇ ਫਾਦਰ ਸਾਹਿਬ ਆ, ਤੁਹਾਡੇ ਬਜ਼ੁਰਗ ਹੋਣਗੇ, ਆਪਣੇ ਘਰਾਂ ਦੇ ਵਿੱਚ ਬਜ਼ੁਰਗ ਹੋਣਗੇ, ਤੁਸੀਂ ਹਰ ਇੱਕ ਬੰਦਾ ਮੇਰੀ ਇਸ ਗੱਲ ਨਾਲ ਸਹਿਮਤ ਹੋਊਗਾ ਵੀ ਜੇ ਕੋਈ ਬੰਦਾ ਮੈਚੁਰ ਬੰਦਾ, ਸਿਆਣਾ ਬੰਦਾ ਚਾਹਵੇ ਵੀ ਮੈਂ ਆਪਣੇ ਮਨਪਸੰਦ ਦਾ ਗੀਤ ਕਿਸੇ ਦੁਕਾਨ ਤੋਂ ਖਰੀਦ ਕੇ ਲਿਆਉਣਾ,
ਭਾਵੇਂ ਉਹ ਸਿੰਗਲ ਆ ਜੀ ਤੇ ਭਾਵੇਂ ਉਹ ਕੈਸਟ ਦੇ ਵਿੱਚ ਆ, ਤੁਹਾਨੂੰ ਕੋਈ ਦੁਕਾਨ ਨਹੀਂ ਅਵੇਲੇਬਲ ਹੈ ਨਹੀਂ ਜੀ। ਠੀਕ ਹੈ। ਔਰ ਇਹ ਤਰਾਸਦੀ ਆ ਸਾਡੇ ਸੰਗੀਤ ਦੀ ਵੀ ਸਿਆਣੇ ਬੰਦੇ, ਸਾਡੀ ਮਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਵੱਡੇ ਭੈਣ ਭਰਾਵਾਂ ਨੂੰ ਚੰਗਾ ਗੀਤ ਸ਼ੇਅਰ ਨਹੀਂ ਹੁੰਦਾ, ਉਹਨਾਂ ਨੂੰ ਮਿਲਦਾ ਹੀ ਨਹੀਂ ਜੀ, ਕਿਉਂਕਿ ਸੋਸ਼ਲ ਮੀਡੀਆ ਤੇ ਹੈ ਨਹੀਂ। ਹਾਂਜੀ, ਤੇ ਚੰਗਾ ਗੀਤ ਕਿਸੇ ਵਿਆਹ ਦੀ ਪਾਰਟੀ ਤੇ ਵੀ ਨਹੀਂ ਵੱਜਦਾ, ਨਹੀਂ ਵੱਜਦਾ। ਚੰਗਾ ਗੀਤ ਰੇਡੀਓ ਵਾਲੇ ਭਾਈ ਸਾਹਿਬ ਵੀ ਏਡੀ ਕਿਰਪਾ ਵਰਲਡ ਵਾਈਡ ਵੀ, ਚੰਗੇ ਗੀਤ ਨੂੰ ਰੇਡੀਓ ਵਾਲੇ ਵੀ ਨਹੀਂ ਛੇਤੀ ਕਿਤੇ ਵਜਾਉਂਦੇ ਜੀ। ਜਿਹੜੇ ਗਾਣੇ ਹਿੱਟ ਹੁੰਦੇ ਉਹੀ ਵੱਜਦੇ ਆ। ਔਰ ਚੰਗੇ ਗੀਤ ਤਾਂ ਲੋਕਾਂ ਤੱਕ ਪਹੁੰਚਣੋਂ ਬੰਦ ਹੋ ਗਏ, ਦੁਕਾਨ ਕਿਤੇ ਵੀ ਹੈ ਨਹੀਂ ਜਿੱਥੋਂ ਬੰਦਾ ਖਰੀਦ ਸਕਦਾ ਜੀ। ਖੈਰ ਇਹ ਬਹੁਤ ਵੱਡੀ ਜਿਹੜੀ ਤਰਾਸਦੀ ਤੁਸੀਂ ਦੱਸੀ ਆ ਇਹ ਸਾਡੀ 뮤직 ਇੰਡਸਟਰੀ ਦੀ, ਇਹਦੇ ਬਾਰੇ ਜ਼ਰੂਰ ਦਰਸ਼ਕੋ ਤੁਹਾਨੂੰ ਸੋਚਣਾ ਪੈਣਾ ਇਸ ਗੱਲ ਦੇ ਨਾਲ ਕਿ ਦੇਖੋ ਇਹ ਟਾਈਮ ਜ਼ਰੂਰ ਬਦਲਦਾ, ਪਰ ਸਾਡੀ ਵਿਰਾਸਤੀ ਜਿੱਦਾਂ ਤੁਸੀਂ ਵਿਰਾਸਤ ਦੇ ਗੀਤ ਗਾਏ ਜੀ, ਜਾਂ ਸਾਡੇ ਸੱਭਿਆਚਾਰ ਦੇ, ਇਹ ਨਹੀਂ ਲੱਗਾ ਤੁਹਾਨੂੰ ਤੁਹਾਡੇ ਜਿੰਨੇ ਵੀ ਗੀਤ ਅੱਜ ਤੱਕ ਹੋਏ ਉਹ ਇਦਾਂ ਨਹੀਂ ਲੱਗਾ ਵੀ ਕੋਈ ਜਿੱਦਾਂ ਤੁਸੀਂ ਕੈਨੇਡੀਅਨ ਸੀਗੇ ਵੀ ਇਹ ਕੈਨੇਡਾ ਦਾ ਕੁਝ ਮਿਕਸ ਅਪ ਹੋ ਗਿਆ ਜਾਂ ਕਿੱਦਾਂ ਉੱਥੇ ਦੀ ਕੋਈ ਅਡਾਪਟ ਕਰ ਲਿਆ? ਬਹੁਤ ਵਧੀਆ, ਬਹੁਤ ਇੱਕ ਸੱਭਿਆਚਾਰਕ ਤਰੀਕੇ ਨਾਲ ਪੇਸ਼ਕਾਰੀ ਰਹੀ ਆ। ਈਵਨ ਮੈਨੂੰ ਯਾਦ ਆ ਉਦੋਂ ਅਖਬਾਰਾਂ ਦੇ ਵਿੱਚ ਪੜ੍ਹਿਆ ਸੀ, 2008 ਦੀ ਸ਼ਾਇਦ ਗੱਲ ਆ, ਕਿ ਤੁਸੀਂ ਪਿੰਡ ਦੇ ਵਿੱਚ ਲੋਹੜੀ ਸ਼ਾਇਦ ਸਮਾਗਮ ਇੱਕ ਕਰਾਇਆ ਸੀ। ਬਹੁਤ ਪੁਰਾਣੀ ਗੱਲ ਆ, ਤੇ ਉਸ ਵੇਲੇ ਕਾਫੀ ਜਿਹੜੇ ਕਲਾਕਾਰ ਆ ਤੁਹਾਡੇ ਪਿੰਡੇ ਸ਼ਾਇਦ ਇਕੱਠੇ ਹੋਏ ਸੀ। ਸਮਾਜ ਸੇਵਾ ਵੱਲ ਨੂੰ ਕਾਫੀ ਤੁਹਾਡਾ ਰੁਝਾਨ ਰਿਹਾ ਇੱਦਾਂ ਦੀ। ਫਿਰ ਉਹ ਕਿਉਂ, ਜਿੱਦਾਂ ਪਿੰਡ ਨਾਲ ਅਜੇ ਵੀ ਵਾਹ ਵਾਸਤਾ ਹੈ? ਉਹ ਤਾਂ ਬਹੁਤ ਜ਼ਿਆਦਾ ਹੈਗਾ ਜੀ। ਪਿੰਡ ਕਿੱਥੇ ਨਿਕਲਦਾ ਜੀ, ਪਿੰਡ ਤਾਂ ਤੁਹਾਡੇ ਸਾਹਾਂ 'ਚ ਵਸਿਆ ਹੁੰਦਾ ਜੀ। ਬਾਕੀ ਆਪਣੀ ਆਪਣੀ ਸੋਚ ਆ, ਮੈਂ ਸਾਰੇ ਬੰਦੇ ਨੂੰ ਨਹੀਂ ਕਹਿੰਦਾ ਜੀ। ਮੈਂ ਕਰਕੇ ਮੇਰਾ ਪ੍ਰੋਫੈਸ਼ਨ ਇਹੋ ਜਿਹਾ ਸੀ, ਮੈਂ ਜੁੜਿਆ ਰਿਹਾ ਪਿੰਡ ਦੇ ਨਾਲ ਜੀ। ਹੁਣ ਜਿਹੜੀ ਤੁਸੀਂ ਗੱਲ ਕਰਦੇ ਜੋ ਲੋਹੜੀ ਮੇਲਾ ਨਹੀਂ ਸੀਗਾ, ਉਹ ਅਸੀਂ ਬੇਸਿਕਲੀ ਨਾ ਜੀ ਪਿੰਡ ਦੇ ਜਿਹੜੇ ਮੁੰਡੇ ਸੀ ਅੱਜ ਤੋਂ 15-16 ਸਾਲ ਪਹਿਲਾਂ, ਜਵਾਨ ਪੰਚਾਇਤ, ਇਹ ਬੰਦੇ ਮੇਰੇ ਕੋਲ ਚੱਲ ਕੇ ਆਏ ਸੀ ਸਾਡੇ ਪਿੰਡ ਵਾਲੇ ਵੀ, ਸਰ ਜੀ ਤਾਂ ਆਪਾਂ ਪਿੰਡ ਦੇ ਵਿੱਚ ਕੁਝ ਸ਼ੁਰੂ ਕਰੀਏ ਜੀ। ਜੇ ਉਹਨਾਂ ਨੂੰ ਮੈਂ ਕਹਿੰਦਾ ਉਹਦਾ ਕੁਝ ਹੋਰ ਮਤਲਬ ਬਣਨਾ ਸੀ ਜੀ, ਵੀ ਸ਼ਾਇਦ ਆਪਣਾ ਦਿਲ ਮੇਰਾ ਵੀ ਕਰਦਾ ਸੀ ਜੀ। ਸਹੀ ਆ। ਬਟ ਜਦੋਂ 40-50 ਬੰਦੇ ਪਿੰਡ ਦੇ ਮੇਰੇ ਕੋਲ ਜਲੰਧਰ ਵਾਲੇ ਘਰੇ ਚੱਲ ਕੇ ਆਏ, ਸਰ ਜੀ ਤੇ ਮਿਲਣਾ ਆ, ਉਹ ਆਏ। ਮੈਂ ਕਿਹਾ ਜੀ ਆਓ। ਜੋ ਆਏ ਕਹਿੰਦੇ ਯਾਰ ਅਸੀਂ ਚਾਹੁੰਦੇ ਆ ਵੀ ਤੁਸੀਂ ਹੁਣ ਮਾਲਕ ਨੇ ਕਿਰਪਾ ਹੈਗੀ ਤਾਂ ਆਪਾਂ ਪਿੰਡ ਵਿੱਚ ਕੋਈ ਮੇਲਾ ਸ਼ੁਰੂ ਕਰੀਏ। ਮੈਂ ਕਿਹਾ ਬਿਲਕੁਲ, ਬਹੁਤ ਵਧੀਆ ਗੱਲ ਆ ਜੀ। ਕਹਿੰਦੇ ਤੂੰ ਆ ਤੇ ਹਰਦੀਪ ਆ ਆਪਣਾ, ਤੁਸੀਂ ਦੋਨੇ ਜਾਣੇ ਕਰ ਲਿਆ ਕਰੋ। ਮੈਂ ਕਿਹਾ ਫਿਰ ਇੱਦਾਂ ਨਹੀਂ ਯਾਰ, ਮੈਂ ਆਪਣੀ ਸੋਚ ਹੁੰਦੀ ਆ ਵੀ ਜੇ ਚੀਮੇ ਪਿੰਡ ਦੇ ਵਿੱਚ ਕੋਈ ਮੇਲਾ ਹੋਊਗਾ ਤਾਂ ਫਿਰ ਮੈਂ ਤੇ ਹਰਦੀਪ ਨਹੀਂ ਕਹਾਂਗੇ, ਫਿਰ ਮੇਲਾ ਇਸ ਲੈਵਲ ਤੇ ਚੱਲੋ ਮੇਰੇ ਨਾਲ, ਫਿਰ ਆਪਾਂ ਕਰਦੇ ਆ, ਫਿਰ ਮੈਂ ਤੁਹਾਡੇ ਨਾਲ ਆ। ਮੇਰਾ ਗਾਤ ਤਾਂ ਪਿੰਡ 'ਚ ਜਾ ਕੇ ਮੈਂ ਉਹਦਾ ਕੀ ਮਤਲਬ ਆ ਜੀ, ਹਨਾ ਜੀ। ਮੈਂ ਤਾਂ ਉਹਦੀ ਗੋਦ 'ਚ ਖੇਡਦਾ ਰਿਹਾ, ਪਿੰਡ ਦੇ ਵਿਆਹ ਪਤਾ ਨਹੀਂ ਕਿੰਨੇ ਮੈਂ ਕਰਤੇ, ਖਾੜੇ ਲਾਏ ਆ, ਹਨਾ। ਚਲੋ ਉਹ ਮੇਰੀ ਗੱਲ ਮੰਨ ਲਈ ਜੀ। ਉਸ ਤੋਂ ਪਹਿਲੇ ਮੇਲੇ ਤੇ ਬੱਬੂ ਮਾਨ ਤੋਂ ਲੈ ਕੇ ਜੈਜੀ ਬੈਂਸ ਹੋਣੀ 10-12-14 ਗਵਈਏ ਜਿਹੜੇ ਆ ਹਰ ਸਾਲ ਹੀ ਇਦਾਂ ਹੁੰਦੇ ਆ ਜੀ। ਹੁਣ ਸਾਡੇ 15 ਮੇਲੇ ਹੋ ਗਏ ਜੀ ਇਹ। ਅੱਛਾ, ਚੱਲ ਰਹੇ ਆ। ਹਾਂਜੀ, ਸਾਡੀ ਡੇਟ ਪੱਕੀ ਰਹੀ ਆ 2 ਫਰਵਰੀ। ਹੁਣ ਅਸੀਂ ਇਸ ਸਾਲ ਤੋਂ ਬਦਲ ਕੇ 24 ਫਰਵਰੀ ਕਰਤੀ। ਅੱਛਾ ਜੀ। ਉਹ ਅਸੀਂ ਕੀਤਾ ਜੀ ਮੇਲਾ ਗਦਰੀ ਬਾਬਿਆਂ ਨੂੰ ਸਮਰਪਿਤ, ਅੱਗੇ ਦਾਜ ਨੂੰ ਤੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਦਾ ਇੱਕ ਹੋਕਾ ਅਸੀਂ ਦਿੰਦੇ ਆ। ਉਹਦੇ ਕੋਸ਼ਿਸ਼ ਹੁੰਦੀ ਆ ਵੀ ਸਿੰਗਰਾਂ ਨੂੰ ਅਸੀਂ ਕਹਿੰਦੇ ਵੀ ਗਾਣੇ ਵੀ ਉਦਾਂ ਤੇ ਗਾਓ ਤੇ ਇਕੱਠ ਵਧੀਆ ਹੋ ਜਾਂਦਾ ਜੀ। ਹੁਣ ਉਹ ਜਿਹੜਾ ਮੇਲਾ ਆ ਜੀ, ਪਹਿਲਾਂ ਤਾਂ ਲੋਕਾਂ ਨੂੰ ਇਹ ਥੋੜਾ ਜਿਹਾ ਭੁਲੇਖਾ ਪਿਆ ਵੀ ਯਾਰ ਇਹ ਸਰਬਜੀਤ ਨੇ ਖਰਿਆ ਕੀ ਕਰਨਾ ਹੋਣਾ, ਖਰਿਆ ਉਹ ਕਰਨਾ। ਕਈ ਬੰਦੇ ਆਪਣੇ ਆਪਣੇ ਤਰੀਕੇ ਨਾਲ ਸੋਚਦੇ ਆ। ਹਾਂਜੀ। ਪਰ ਹੁਣ ਮੈਂ ਇੰਨਾ ਕੁ ਖੁਸ਼ਕਿਸਮਤੀ ਆ ਵੀ ਸਾਡੇ 15 ਮੇਲਿਆਂ ਦੇ ਵਿੱਚ ਦਲਜੀਤ ਭਾਜੀ ਵੀ ਇੰਨਾ ਲੋਕੀ ਪਿਆਰ ਸਤਿਕਾਰ ਦਿੰਦੇ ਆ। ਰਾਤ ਨੂੰ ਹਨੇਰੇ ਹੋਏ 11 ਵਜੇ ਅਸੀਂ ਮੇਲਾ ਖਤਮ ਕਰਦੇ, ਕੋਈ ਬੰਦਾ ਕੁਰਰ ਕਰਕੇ ਮਘਾਰੀ ਮਾਰਦਾ ਜੀ। ਸਹੀ ਆ। ਇੰਨੀ ਬਖਸ਼ਿਸ਼ ਆ ਮਾਲਕ ਦੀ ਵੀ ਪਿਆਰ ਲੋਕੀ ਸਤਿਕਾਰ ਦਿੰਦੇ ਆ ਜੀ। ਔਰ ਕੁਛ ਮਾੜਾ ਮੋਟਾ ਵੀ ਯਾਰ ਪੈਸਾ ਬਹੁਤ ਲੱਗ ਜਾਂਦਾ ਪੈਸਾ, ਪਰ ਜਦੋਂ ਮੇਲਾ ਸ਼ੁਰੂ ਹੋਇਆ, ਮੇਲੇ ਸ਼ੁਰੂ ਹੋਣ ਤੋਂ ਬਾਅਦ ਅਗਲੇ ਸਾਲ 4 ਬੰਦੇ ਜੁੜ ਗਏ, 8 ਜੁੜ ਗਏ, 12 ਜੁੜ ਗਏ, 20 ਜੁੜ ਗਏ, 50 ਜੁੜ ਗਏ, ਸਾਰੇ NRI ਜੁੜ ਗਏ। ਉਹ ਹੁਣ ਮੇਲੇ ਤੇ ਆਉਣ ਲੱਗ ਪਏ। ਹੁਣ ਉਹਨਾਂ ਦਾ ਇੰਟਰਸਟ ਵੱਧ ਗਿਆ ਵੀ ਪਿੰਡ ਦਾ ਸਵਾਰੀਏ। ਹੁਣ ਸਾਡੇ ਮੇਲੇ ਤੋਂ ਸ਼ੁਰੂਆਤ ਹੋ ਕੇ ਹੁਣ ਸਾਡੇ ਪਿੰਡ ਦੇ ਵਿੱਚ, ਪੂਰੇ ਪਿੰਡ ਦੇ ਵਿੱਚ ਇੰਟਰਲੋਕ ਦੂਜੀਆਂ ਇੱਟਾਂ ਤੇ 3 ਛੱਪੜਾਂ ਦਾ ਜਿਹੜਾ ਪਾਣੀ ਨਿਕਲ ਕੇ ਉੱਥੇ ਹੁਣ ਪਾਰਕਾਂ ਬਣ ਰਹੀਆਂ, ਸਾਰੀਆਂ ਨਾਲੀਆਂ ਅੰਡਰਗਰਾਊਂਡ ਹੋ ਗਈਆਂ ਤੇ ਸੋਲਰ ਲਾਈਟਾਂ ਲੱਗ ਗਈਆਂ ਤੇ ਪੂਰਾ ਪਿੰਡ ਏਦਾਂ ਬਣ ਗਿਆ ਵੀ ਜਿੱਦਾਂ ਮਤਲਬ ਇੱਕ ਸਵਰਗ। ਮੈਂ ਸ਼ਾਇਦ ਇਹ ਮੈਨੂੰ ਇਹ ਗੱਲ ਨਹੀਂ ਸੀ ਪਤਾ ਵੀ ਤੁਸੀਂ ਇੱਥੇ ਤੱਕ ਲੈ ਗਏ, ਕਿਉਂਕਿ ਉਦੋਂ ਸ਼ਾਇਦ ਮੈਂ ਨਿਊਜ਼ ਇਹ ਪੜ੍ਹੀ ਸੀ। ਉਸ ਵੇਲੇ ਤੁਸੀਂ ਭਰੂਣ ਹੱਤਿਆ ਦੇ ਉੱਤੇ ਗੱਲ ਕੀਤੀ ਸੀ, ਦਾਜ ਦੇ ਉੱਤੇ ਗੱਲ ਕੀਤੀ ਸੀ, ਨਸ਼ਿਆਂ ਉੱਤੇ ਗੱਲ ਕੀਤੀ ਸੀ, ਤੇ ਮੇਲਾ ਕਹਿੰਦੇ ਸੀ ਉਦੋਂ ਵੀ ਕਰਵਾਉਣਾ ਸੀ। ਇੱਥੇ ਆਸਟ੍ਰੇਲੀਆ ਅਖਬਾਰਾਂ 'ਚ ਪੜ੍ਹਿਆ ਸੀ, ਕਿਉਂਕਿ ਉਹ ਸ਼ਾਇਦ ਜਨਵਰੀ ਮਹੀਨਾ ਜਾਂ ਫਰਵਰੀ 2 ਫਰਵਰੀ। ਖੈਰ, ਤੇ ਉਹ ਜਿਹੜਾ ਜਦੋਂ ਅਸੀਂ ਦੇਖਿਆ ਵੀ ਮੈਨੂੰ ਇਹ ਸੀ ਵੀ ਉਤ ਸਪਤਾ ਵੀ ਉਹ ਕਿੱਦਾਂ ਅੱਗੇ ਚੱਲਦਾ, ਪਰ ਤੁਸੀਂ ਜਿਹੜਾ ਆ ਉਹਨੂੰ ਐਡੇ ਮਿਆਰ ਤੱਕ ਲੈ ਗਏ ਆ। ਤੇ ਇਹ
ਇੱਕ ਬੜਾ ਸ਼ਲਾਘਾ ਦਾ ਕਾਰਨ ਕੀ ਆ ਕਿ ਤੁਸੀਂ ਵਿਕਾਸ ਦੇਖੋ, ਏਮ ਬਹੁਤ ਚੰਗਾ ਸੀ ਜੀ ਜੀ, ਚਾਹੇ ਉਹ ਮੇਲਾ ਜਿਹੜਾ ਸੀ ਗਾਇਕੀ ਦਾ ਸੀ, ਪਰ ਉਹਦਾ ਏਮ ਜਿਹੜਾ ਆ ਉਹਦੇ ਵਿੱਚ ਤੁਸੀਂ ਸਫਲ ਹੋਏ ਆ, ਇਹਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਵੀਰ ਜੀ, ਥੈਂਕ ਯੂ। ਤੇ ਇੱਕ ਮੈਂ ਹੁਣ ਥੋੜਾ ਜਿਹਾ ਲਾਸਟ ਦੇ ਵਿੱਚ ਕੋਈ ਕੁਐਸਚਨ ਬਹੁਤ ਆ ਮੇਰੇ ਕੋਲ ਅਜੇ ਤੁਸੀਂ ਜਿੰਨਾ ਮਰਜ਼ੀ ਚਲੋ ਤੇ ਖੈਰ ਸਾਡੇ ਕੋਲ ਟਾਈਮ ਦੀ ਥੋੜੀ ਜਿਹੀ ਲਿਮਿਟੇਸ਼ਨ ਹੋ ਜਾਣੀ ਆ, ਤੇ ਮੈਨੂੰ ਲੱਗਦਾ ਵੀ ਦਰਸ਼ਕ ਜਿਹੜੇ ਥੋੜਾ ਸਰੋਤਿਆਂ ਨੂੰ ਦੱਸ ਦਈਏ ਵੀ ਥੋੜਾ ਕੈਮਰੇ ਪਿੱਛੇ ਹਿਲ ਜਿਹੀ ਹੁੰਦੀ ਆ, ਪਤਾ ਨਹੀਂ ਉਹਨਾਂ ਦਾ ਉਹ ਬਿਜੀ ਜਾਂ ਕਿਤੇ ਜਾਣਾ ਉਹਨਾਂ ਨੇ, ਤੇ ਮੇਰੇ ਵੱਲੋਂ ਕੋਈ ਨਾ ਜੀ। ਨਹੀਂ, ਅਸਲ ਵਿੱਚ ਕੀ ਹੁੰਦਾ ਕਿ ਆਪਣੇ ਵੀ ਥੋੜਾ ਜਿਹਾ ਟਾਈਮ ਦਾ ਸਲੋਟ ਹੋ ਜਾਂਦਾ, ਹੋਰ ਤਾਂ ਕੋਈ ਚੱਕਰ ਨਹੀਂ। ਅਸੀਂ ਤਾਂ ਚਾਹੁੰਦੇ ਆ ਕਿ ਤੁਸੀਂ ਜਾਂ ਫਿਰ ਇਦਾਂ ਕਰਾਂਗੇ, ਜਦੋਂ ਤੁਸੀਂ ਨੈਕਸਟ ਟਾਈਮ ਆ ਜਾਣਾ ਆਪਾਂ ਇੱਥੋਂ ਸ਼ੁਰੂ ਕਰਾਂਗੇ ਕਿ ਮੇਲੇ ਤੋਂ ਬਾਅਦ ਕਿੱਦਾਂ ਹੋਇਆ। ਹੁਣ ਜਾਂਦੇ ਜਾਂਦੇ ਆਪਾਂ ਇੱਕ ਗੱਲ ਕਰ ਲੈਂਦੇ ਆ ਵੀ ਸਿਆਸਤ ਦੀ। ਸਿਆਸਤ ਦੇ ਨਾਲ ਪੰਜਾਬੀਆਂ ਦਾ ਮੁੱਢ ਤੋਂ ਬੜਾ ਵਾਸਤਾ ਰਿਹਾ, ਚਾਹੇ NRI ਇੱਧਰ ਆ ਜਾਂਦੇ ਆ, ਇੱਧਰ ਆ ਕੇ ਵੀ ਇਹ ਜ਼ਰੂਰ ਰਹਿੰਦਾ ਵੀ ਦੱਸਣਾ ਜ਼ਰੂਰ ਆ ਉੱਧਰ ਵੀ ਵੋਟ ਜੇ ਉਹਨੂੰ ਪਾਉਣੀ ਆ ਜਾਂ ਕਿਹੜਾ ਲੀਡਰ ਬਣ ਗਿਆ। ਇੰਨਾ ਮੈਨੂੰ ਲੱਗਦਾ ਵੀ ਲੋਕਲ ਇੱਥੇ ਸਿਆਸਤ ਦੇ ਵਿੱਚ ਇੰਨਾ ਇੰਟਰਸਟ ਨਹੀਂ ਪੰਜਾਬੀਆਂ ਦਾ ਜਿੰਨਾ ਉੱਧਰ ਆ। ਤੇ ਗਾਇਕੀ ਦਾ ਤੇ ਸਿਆਸਤ ਦਾ ਉਹ ਵੀ ਆਪਸ ਵਿੱਚ ਬੜਾ ਸੰਬੰਧ ਆ। ਬਹੁਤ ਸਾਰੇ ਗਾਇਕ ਜਿਹੜੇ ਆ ਸਿਆਸਤ ਦੇ ਵਿੱਚ ਗਏ ਆ, ਕੁਛ ਜਿਹੜੇ ਅਸਫਲ ਰਹੇ ਆ ਤੇ ਕੁਛ ਕਾਮਯਾਬ ਵੀ ਹੋਏ ਆ। ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਣ ਗਈ। ਤੁਹਾਡਾ ਕਦੀ ਇਦਾਂ ਦਾ ਰਿਹਾ ਵੀ ਸਿਆਸਤ ਵੱਲ ਨੂੰ ਜਾਣ ਦਾ ਜਾਂ ਨੀਅਰ ਫਿਊਚਰ ਦੇ ਵਿੱਚ, ਕਿਉਂਕਿ ਲੋਕਾਂ ਦੇ ਵਿੱਚ ਇੱਕ ਬਹੁਤ ਵਧੀਆ ਇਮੇਜ ਆ ਤੁਹਾਡੀ, ਤੇ ਇਹੀ ਲੋਕੀ ਚਾਹੁੰਦੇ ਹੁੰਦੇ ਆ, ਤੇ ਖਾਸ ਤੌਰ ਦੇ ਉੱਤੇ ਜਿੱਦਾਂ ਹੁਣ ਤੁਸੀਂ ਸਮਾਜ ਸੇਵਾ ਦੀ ਗੱਲ ਕਰਦੇ ਆ, ਤੁਹਾਡੇ ਕੋਲ ਦੱਸਣ ਨੂੰ ਵੀ ਆਹ ਮੇਰੇ ਕੀਤਾ ਆ, ਕਿੱਦਾਂ ਸੋਚ ਰੱਖਦੇ ਤੁਸੀਂ ਇਸ ਮਾਮਲੇ 'ਚ? ਦੇਖੋ ਭਾਜੀ, ਇਨਸਾਨ ਆ, ਇਹਦੇ ਵਿੱਚ ਕੋਈ ਐ ਨਹੀਂ ਹੁੰਦਾ ਵੀ ਆਪਾਂ ਕੋਈ ਬੰਦਾ ਰੱਬ ਤੇ ਹੈ ਨਹੀਂ ਜੀ, ਪਰ ਜਿੰਨੀ ਕੁ ਹੁਣ ਤੱਕ ਸਿੱਖਿਆ ਜੀ ਜਿੰਨਾ ਕੁ ਨਾ, ਤੇ ਜੇ ਵੈਸੇ ਮੈਂ ਆਉਣਾ ਹੁੰਦਾ ਸਿਆਸਤ ਵਿੱਚ ਤਾਂ ਮੈਨੂੰ ਇਸ ਵਾਰੀ ਵੀ ਬਹੁਤ ਅੱਛੇ ਤਰੀਕੇ ਨਾਲ ਆਫਰ ਆ ਰਹੀ ਸੀ ਆਮ ਆਦਮੀ ਪਾਰਟੀ ਦੀ ਜੀ, ਮੇਰੇ ਇਲਾਕੇ ਤੋਂ, ਮੇਰੇ ਪਿੰਡ ਦੇ ਇਲਾਕੇ ਤੋਂ ਜੀ, ਨਕੋਦਰ ਨੂਰ ਮਹਿਲ ਤੋਂ ਨਾ। ਹਾਂਜੀ, ਔਰ ਪਤਾ ਨਹੀਂ ਜੀ ਇਹ ਮਤਲਬ ਮੈਨੂੰ ਚੀਜ਼, ਮੈਂ ਕਿਸੇ ਨੂੰ, ਜਿਹੜੇ ਬੰਦੇ ਇਹ 'ਚ ਆਏ ਆ, ਮੈਂ ਕਿਸੇ ਨੂੰ ਕੁਛ ਮਾੜਾ ਨਹੀਂ ਕਹਿ ਰਿਹਾ, ਹਰ ਬੰਦੇ ਦੀ ਸੋਚ ਆਪਣੀ ਆਪਣੀ। ਮੈਂ ਇਹ ਨਹੀਂ ਕਹਿੰਦਾ ਕਿ ਪੋਲੀਟਿਕਸ ਦੇ ਵਿੱਚ ਗਵਈਏ ਨੂੰ ਆਉਣਾ ਹੀ ਨਹੀਂ ਚਾਹੀਦਾ, ਔਰ ਮੈਂ ਇਹ ਵੀ ਨਹੀਂ ਕਹਿੰਦਾ ਵੀ ਕਿਉਂ ਨਹੀਂ ਆ ਰਹੇ, ਆਉਣਾ ਚਾਹੀਦਾ। ਇੱਥੇ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਆ ਜੀ, ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ। ਪਰ ਜੇ ਤੁਸੀਂ ਮੇਰੀ ਸੋਚ ਪੁੱਛੋ, ਮੈਂ ਇਹ ਸੋਚਦਾ ਵੀ ਜਿਹੜਾ ਸਰਬਜੀਤ ਚੀਮਾ ਆ, ਇਹ ਸਮੂਹ ਪੰਜਾਬੀਆਂ ਦਾ ਗਾਇਕ ਆ ਜੀ। ਮੇਰੀ ਗਾਇਕੀ ਨੂੰ ਭਾਵੇਂ ਉਹ ਕਾਂਗਰਸ ਪਾਰਟੀ ਨਾਲ ਕੋਈ ਸੰਬੰਧ ਰੱਖਦਾ, ਭਾਵੇਂ ਕੋਈ ਕਾਮਰੇਡ ਹੈ, ਭਾਵੇਂ ਕੋਈ ਅਕਾਲੀ ਹੈ, ਭਾਵੇਂ ਕੋਈ ਭਾਜਪਾ, ਭਾਵੇਂ ਕੋਈ ਬਸਪਾ, ਭਾਵੇਂ ਕੋਈ ਆਪ ਹੈ ਜੀ, ਔਰ ਮੈਨੂੰ ਸਾਰੇ ਬੰਦੇ ਪਿਆਰ ਕਰਦੇ ਆ ਜੀ। ਤੇ ਮੈਂ ਪਾਰਟੀਆਂ ਜੇ 5 ਆ ਤੇ 4 ਹਿੱਸੇ ਮੈਂ ਕਿਉਂ ਵੱਢ ਕੇ ਸੁੱਟਦਾ ਇੱਕ ਪਾਸੇ ਹੀ ਪਹਿਲਾਂ। ਸਹੀ ਹੈ, ਮੇਰੀ ਸੋਚ ਇਹ ਆ ਜੀ। ਔਰ ਜੋ ਸਾਨੂੰ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਆ, ਲੋਕਾਂ ਦਾ ਪਿਆਰ, ਇੱਜ਼ਤ, ਮਾਣ ਸਾਨੂੰ ਦਿਵਾਇਆ, ਤੇ ਮੈਨੂੰ ਲੱਗਦਾ ਵੀ ਮੇਰੇ ਰਾਸ ਨਹੀਂ ਆਉਣੀ ਜੀ ਪੋਲੀਟਿਕਸ, ਮੇਰੀ ਇਹ ਸੋਚ ਨਹੀਂ ਕਰਨ ਨੂੰ ਮੈਨੂੰ ਕੋਈ ਨਹੀਂ। ਮੈਂ ਮਾਲਕ ਨੇ ਕੌਨਫੀਡੈਂਸ ਵੀ ਦਿੱਤਾ ਹੋਇਆ ਔਰ ਟਾਈਮ ਵੀ ਅੱਛਾ ਗੁਜ਼ਾਰਿਆ, ਪਰ ਮੈਂ ਹਾਲੇ ਤੱਕ ਜਿਹੜਾ ਮੇਰਾ ਵਿਚਾਰ ਆ ਜੀ, ਮਾਲਕ ਇੱਦਾਂ ਹੀ ਰੱਖੇ, ਉਹ ਬਿਲਕੁਲ ਵੀ 0.1% ਵੀ ਪੋਲੀਟਿਕਸ ਦੇ ਵਿੱਚ ਆਉਣ ਦਾ ਵਿਚਾਰ ਨਹੀਂ ਜੀ। ਤੇ ਖੈਰ ਇਹ ਵੀ ਇੱਕ ਸੋਚ ਆ। ਦੇਖੋ ਦੋਸਤੋ, ਇਹਦੇ ਵਿੱਚ ਆਪਾਂ ਗੱਲਾਂ ਕੀ ਹੁੰਦੀਆਂ, ਗੱਲਾਂ ਬਹੁਤ ਸਾਰੀਆਂ ਹੁੰਦੀਆਂ ਜਿਹਨਾਂ ਨੂੰ ਪਤਾ ਹੀ ਹੋਣਾ। ਤੁਸੀਂ ਇੰਟਰਨੈਟ 'ਤੇ ਸਰਚ ਮਾਰੋਗੇ ਭਾਜੀ ਹੁਣਾਂ ਦੇ ਬਾਰੇ, ਤੁਹਾਨੂੰ ਬਹੁਤ ਗੱਲਾਂ ਪਤਾ ਲੱਗ ਜਾਣਗੀਆਂ ਕਿ ਇਨਫੋਰਮੇਸ਼ਨ ਜੇ ਲੈਣੀ ਹੋਵੇ। ਪਰ ਇੰਟਰਵਿਊ ਦਾ ਮਤਲਬ ਕੀ ਹੁੰਦਾ? ਅਸੀਂ ਪ੍ਰੋਗਰਾਮ ਸਨਮੁਖ ਕਰਦੇ ਹਾਂ, ਅਸਲ ਦੇ ਵਿੱਚ ਗੱਲਾਂ 'ਚੋਂ ਗੱਲ ਕੱਢ ਕੇ ਬੰਦੇ ਦਾ ਐਟੀਟਿਊਡ ਪਤਾ ਲੱਗਦਾ, ਬੰਦੇ ਦੇ ਸੁਭਾਅ ਦਾ ਪਤਾ ਲੱਗਦਾ, ਬੰਦੇ ਦੇ ਬਿਹੇਵੀਅਰ ਦਾ ਪਤਾ ਲੱਗਦਾ। ਉਹ ਤੋਂ ਕੀ ਹੁੰਦਾ ਕਿ ਉਹ ਤੋਂ ਅਸੀਂ ਸਿੱਟਾ ਕੱਢਦੇ ਹੁੰਦੇ ਹਾਂ, ਫਿਰ ਅਸੀਂ ਚੰਗੀਆਂ ਗੱਲਾਂ ਸਮਾਜ ਅੱਗੇ ਪੇਸ਼ ਕਰਦੇ ਹੁੰਦੇ ਹਾਂ ਕਿ ਸਮਾਜ ਜਿਹੜਾ ਆ ਚੀਜ਼ਾਂ ਨੂੰ ਅਡੋਪਟ ਕਰੇ ਤਾਂ ਆਪਾਂ ਅੱਗੇ ਵੱਧ ਸਕਦੇ ਹਾਂ। ਤੇ ਅੱਜ ਦੀ ਜਿਹੜੀ ਇੰਟਰਵਿਊ ਆ ਉਹਦੇ ਵਿੱਚ ਮੈਂ ਬਹੁਤ ਸਾਰੀਆਂ ਭਾਜੀ ਦੀਆਂ ਗੱਲਾਂ ਜੋ ਮੈਂ ਵਿੱਚੋਂ ਪਿਕ ਕੀਤੀਆਂ ਦੋਸਤੋ, ਜ਼ਰੂਰ ਤੁਹਾਨੂੰ ਨਾਲ ਤੁਸੀਂ ਵੀ ਜ਼ਰੂਰ ਸਮਝੀਆਂ ਹੋਣਗੀਆਂ। ਪਹਿਲਾਂ ਤਾਂ ਇਹ ਆ ਕਿ ਨਿਮਰਤਾ ਜਿਹੜੀ ਆ, ਨਿਮਰਤਾ ਜੇ ਤੁਸੀਂ ਨਾ ਰਹਿੰਦੇ ਆ ਤਾਂ ਰੱਬ ਤੁਹਾਨੂੰ ਦਿੰਦਾ ਬਹੁਤ ਆ। ਨਾਲ ਦੀ ਨਾਲ ਇਹ ਆ ਵੀ ਜੇ ਤੁਸੀਂ ਨਿਮਰਤਾ ਦੇ ਨਾਲ ਫੜਦੇ ਜਾਂਦੇ ਆ ਤੇ ਰੱਬ ਤੁਹਾਡੀ ਸਹਾਇਤਾ ਵੀ ਜ਼ਰੂਰ ਕਰਦਾ ਆ। ਇੱਕ ਜਿਹੜਾ ਮਾਣ ਆ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਹਰ ਬੰਦੇ ਦਾ ਟਾਈਮ ਆਉਂਦਾ ਤੇ ਉਸ ਟਾਈਮ ਨੂੰ ਚੰਗੀ ਤਰੀਕੇ ਦੇ ਨਾਲ